पिछले महीने 82 मुंडे मर गए 16 साल तो 37 साल का मेरे को आंकड़ा पिया। मैं तुहानूं कल्ले कल्ले बंदे का नां दस दिना, पिंड दस दिना, जिला दस दिना। तू देखो भी 12 साल तो लैके 37 साल तक दे 82 बंदे वो ने जिहदे आंकड़े सामने आ गए। जिहड़े आंकड़े नहीं आए वो खबरां किन्ने क मर रहे हैं। ਤਾਂ ਮੁੱਦਾ ਹੀ ਨਹੀਂ। ਸਾਡੀ ਪੰਜਾਬੀ ਮਰ ਰਹੀ ਹੈ, ਉਹ ਮੁੱਦਾ ਨਹੀਂ। ਜਵਾਨੀ ਪ੍ਰਵਾਸ ਕਰ ਰਹੀ ਹੈ, ਭਈਆਂ ਦਾ ਕਬਜ਼ਾ ਹੋ ਰਿਹਾ, ਤਾਂ ਮੁੱਦੇ ਹੀ ਨਹੀਂ ਸਾਡੇ। ਸਾਡੇ ਪਾਣੀ ਡੂੰਘੇ ਚਲੇ ਗਏ, ਮੁੱਦਾ ਨਹੀਂ। ਸਾਡੇ ਦਰਿਆਵਾਂ ਦੇ ਪਾਣੀ ਖੋਹ ਕੇ ਰਾਜਸਥਾਨ ਦਿੱਲੀ ਦੇ ਮੁੱਦੇ ਨਹੀਂ ਸਾਡੇ। ਸਾਡੇ ਮੁੱਦੇ ਬਿਜਲੀ ਮੁਫਤ ਕਰ ਦਿਓ, ਸਾਡੇ ਮੁੱਦੇ ਬੱਸਾਂ ਦੇ ਸਫ਼ਰ ਮੁਫਤ ਕਰ ਦਿਓ, ਸਾਡੇ ਮੁੱਦੇ ਆਟਾ ਦਾਲਾਂ ਦੇ ਦਿਓ। ਇਕੱਠੇ ਹੋਏ ਮੇਰੇ ਪਿੰਡ ਦੁਸ਼ਮਣੀ ਦਾ ਮਾਹੌਲ ਹੈ, ਬੰਦੇ ਮਰੇ ਨੇ, ਕਤਲ ਹੋਏ ਨੇ ਸਾਡੇ ਪਿੰਡ ਦੁਸ਼ਮਣੀਆਂ 'ਚ। ਫਿਰ ਵੀ ਉਹਦੇ ਬਾਵਜੂਦ ਵੀ ਪਿੰਡ ਅਸੀਂ ਇਕੱਠਾ ਕੀਤਾ। ਸਾਡੇ ਪਿੰਡ ਨੂੰ ਸਲਾਹ ਕੀ ਮਿਲਿਆ? ਆਹ ਮਿਲ ਗਿਆ, ਆਹ ਮੁੰਡਾ ਮਰਿਆ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ ਤੇ ਨਸ਼ਾ ਕਰਨ ਵਾਲੇ ਕੌਣ ਨੇ ਜਾਂ ਨਸ਼ਾ ਵੇਚਣ ਵਾਲੇ ਕੌਣ ਨੇ, ਇਹ ਤਾਂ ਸਵਾਲ ਖੜੇ ਹੁੰਦੀ ਨੇ। ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਢਿਲਵਾਂ ਖੁਰਦ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ, ਕਤਲ ਕਰ ਦਿੱਤਾ ਜਾਂਦਾ। ਤਾਂ ਉਸ ਤੋਂ ਬਾਅਦ ਦੂਜੀ ਘਟਨਾ ਜਿਹੜੀ ਕਿ ਪੰਜਾਬ ਦੇ ਵਿੱਚ ਇੱਕ ਹੋਰ ਵਾਪਰਦੀ ਹੈ, ਜਿਹੜੀ ਘਟਨਾ ਕਿ ਪਿੰਡ ਸਧਾਣਾ ਦੇ ਵਿੱਚ ਵਾਪਰਦੀ ਆ। ਇੱਕ ਨੌਜਵਾਨ ਦਾ ਰਾਤ ਕਤਲ ਕਰ ਦਿੱਤਾ ਜਾਂਦਾ। ਤਾਂ ਸਾਡੇ ਨਾਲ ਲੱਖਾ ਸਿੰਘ ਸਧਾਣਾ ਮੌਜੂਦ ਨੇ। ਆਖਰ ਪੰਜਾਬ ਨੂੰ ਹੋਇਆ ਕੀ ਆ? ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਬੈਰੀ ਕਿਉਂ ਬਣੇ ਨੇ? ਇਹ ਸਵਾਲ ਨੇ ਜਿਹੜੇ ਸਾਰੇ ਲੱਖਾ ਸਿੰਘ ਸਧਾਣਾ ਦੇ ਨਾਲ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਬਈ ਆਖਰ ਉੱਥੇ ਸ਼ੁਰੂ ਕਰ ਲਈਏ ਕਿ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਆ ਜਿਹੜਾ ਕਿ ਅਜਿਹਾ ਕੁਛ ਵਾਪਰ ਰਿਹਾ ਪੰਜਾਬ ਦੇ ਵਿੱਚ? ਪੰਜਾਬ ਨੂੰ ਨਜ਼ਰ ਲੱਗੀ ਆ ਚੋਰ ਲੀਡਰਾਂ ਦੀ, ਜਿਹੜੇ ਗਦਾਰ ਨੇ ਪੰਜਾਬ ਦੇ, ਜਿਹੜੇ ਲੰਮੇ ਸਮੇਂ ਤੋਂ ਪੰਜਾਬ ਦੀ ਜਰਵਾਨੀ ਖਤਮ ਕਰਨ ਤੇ ਲੱਗੇ ਨੇ, ਪੰਜਾਬ ਦੇ ਹੱਕ ਹਕੂਕ ਵੇਚਣ ਤੇ ਲੱਗੇ ਨੇ। ਹੁਣ 2 ਮਹੀਨਿਆਂ 'ਚ ਦੂਜੀ ਘਟਨਾ ਹੈ ਬਿਲਕੁਲ ਕਤਲ ਦੀ। ਕੁੱਟਾਂ ਮਾਰਾਂ ਤਾਂ ਬਹੁਤ ਪਿੰਡਾਂ 'ਚ ਹੋ ਗਈਆਂ, ਜਿੱਥੇ ਕਈ ਪਿੰਡਾਂ 'ਚ ਕਮੇਟੀਆਂ ਵਾਲੇ ਕੁੱਟੇ। ਇੱਕ ਪਿੰਡ ਫੌਜੀ ਸੀ ਮੁੰਡਾ, ਉਹਨੇ ਵਿਚਾਰੇ ਨੇ ਉਪਰਾਲਾ ਕੀਤਾ, ਉਹਦੀਆਂ ਲੱਤਾਂ ਹੀ ਤੋੜ ਕੇ ਚਿੱਟਾ ਵੇਚਣ ਵਾਲੇ। ਝੋਟਾ 2 ਮਹੀਨਿਆਂ ਤੋਂ ਬੰਦ ਆ। ਉਦੋਂ ਪਹਿਲਾਂ ਅੰਮ੍ਰਿਤਪਾਲ ਵਰਗੇ ਜੇਲ੍ਹਾਂ ਚੱਕ ਕੇ ਸਿੱਟਦੇ ਚਿੱਟਾ ਰੋਕਦੇ ਸੀਗੇ। ਮੰਡੀ ਕਲਾਂ ਦੀ ਕਮੇਟੀ ਦੇ ਪਰਚਾ ਦਰਜ ਕਰਤਾ ਪੁਲਿਸ ਨੇ ਜੀ। ਤਾਂ ਹੁਣ ਸਵਾਲ ਇਹ ਪੈਦਾ ਹੁੰਦਾ, ਸਾਡੇ ਲੋਕ ਵੀ ਇਕੱਠੇ ਨਹੀਂ। ਬੌਕਰ ਵਾਲੇ ਤਾਂ ਇਹ ਕਹਿੰਦੇ ਕੰਡੇ ਬਾਦਲਾਂ ਦੇ ਕਾਂਗਰਸੀਆਂ ਦੇ ਬੀਜੇ ਆ ਜੀ। ਕਾਂਗਰਸੀ ਦੇ ਬਾਦਲ ਕਹਿੰਦੇ ਆ ਇਹ ਬੌਕਰ ਵਾਲਿਆਂ ਦਾ ਕੰਮ ਆ। ਪਿੰਡਾਂ ਦੇ ਮੈਂ ਬੰਦਿਆਂ ਦੀ ਗੱਲ ਕਰਦਾ, ਪਿੰਡਾਂ ਧੜੇ ਹੁੰਦੇ ਆ ਨਾ, ਕੋਈ ਬੌਕਰ ਨਾਲ ਆ, ਕੋਈ ਬਾਦਲਾਂ ਨਾਲ ਆ, ਕੋਈ ਕਾਂਗਰਸ ਨਾਲ ਆ। ਤਾਂ ਇਹ ਜਿਹੜੀ ਧੜੇਬਾਜ਼ੀ ਆ, ਧੜੇਬਾਜ਼ੀ ਦੇ ਵਿੱਚ ਸ਼ਿਕਾਰ ਹੋ ਕੇ ਲੋਕ ਮਰ ਤਾਂ ਲੋਕ ਰਹੇ ਨੇ। ਹੁਣ ਅੱਜ ਜਿਹੜੇ ਮੌਜੂਦਾ ਸਰਕਾਰ ਦੇ ਬੰਦੇ ਨੇ, ਉਹਨਾਂ ਦਾ ਜ਼ੋਰ ਆ ਵੀ ਗੱਲਾਂ ਨੂੰ ਦੱਬ ਦਿਓ ਵੀ ਚਿੱਟਾ ਹੈ ਨਹੀਂ, ਚਿੱਟਾ ਤਾਂ ਐਂ ਹੁੰਦਾ, ਚਿੱਟਾ ਤਾਂ ਵਰਲਡ ਵਾਈਡ ਹੈ, ਚਿੱਟੇ ਦਾ ਪੂਰੀ ਦੁਨੀਆ 'ਚ ਲੋਕ ਮਰ ਰਹੇ, ਚਿੱਟਾ ਤਾਂ ਬਾਦਲਾਂ ਨੇ ਲਿਆਂਦਾ। ਮੰਨਦੇ ਆ ਚਿੱਟਾ ਬਾਦਲਾਂ ਨੇ ਲਿਆਂਦਾ, ਬੂਟੇ ਲਾਉਣ ਵਾਲੇ ਬਾਦਲ 10 ਸਾਲ ਰਾਜ ਰਹਿ ਗਿਆ। ਸ਼ਰੇਆਮ ਯਾਰ ਭੋਲੇ ਵਰਗਿਆਂ ਨੇ ਮਜੀਠੀਏ ਦਾ ਨਾਂ ਲਿਆ, ਕੇਜਰੀਵਾਲ ਨੇ ਨਾਂ ਲਿਆ। ਉਹੀ ਕੇਜਰੀਵਾਲ ਪੈਰਾਂ 'ਚ ਲਿਟ ਕੇ ਮਾਫੀ ਮੰਗਿਆ ਮਜੀਠੀਏ ਤੋਂ, ਫਿਰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ? ਇਹ ਕਹਿੰਦੇ ਸਾਡੇ ਕੋਲੇ ਫਾਈਲਾਂ ਪਈਆਂ। ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੇਰੇ ਕੋਲ ਫਾਈਲਾਂ ਪਈਆਂ ਨੇ, ਹਾਈ ਕੋਰਟ ਵਾਲੀਆਂ ਖੁੱਲ੍ਹੀਆਂ ਨੇ। ਇਹ ਜੀ ਰਾਜਜੀਤ ਕਿੱਥੇ ਗਿਆ ਬਈ? ਇੰਦਰਜੀਤ ਕਿੱਥੇ ਗਿਆ ਬਈ? ਇਹਨਾਂ ਦੇ ਆਪਣੇ ਬੰਦੇ ਪੁਲਿਸ ਦੇ ਧਰਤੀ ਥੱਲੇ ਵਗ ਗਏ, ਭੋਰਾ ਪੱਟ ਕੇ ਲੁੱਕ ਗਏ, ਕਸਮਾਨ ਟੁੱਟ ਗਏ। ਤੁਸੀਂ ਇੱਕ ਆਮ ਬੰਦੇ ਨੂੰ ਫੜਨਾ ਹੁੰਦਾ, ਜਿਹੜਾ ਕੋਈ ਬੰਦਾ ਮਾੜਾ ਮੋਟਾ ਕਿਸੇ ਚੱਕਰ ਮਤਲਬ ਕੋਈ ਤੌੜੇ ਤਪਲੇ ਵਾਲਾ ਹੁੰਦਾ, 5 ਮਿੰਟਾਂ 'ਚ ਆ ਕੇ ਪ੍ਰਸ਼ਾਸਨ ਦੱਬ ਲੈਂਦਾ। ਜਿਹੜੇ ਐਡੇ ਵੱਡੇ ਮਗਰਮੱਛ ਨੇ, ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਕੁ ਜਵਾਨੀ ਤਬਾਹ ਕਰਤੀ, ਕਿੰਨੇ ਕਮਾਂਟਲਾਂ ਦੇ ਕਮਾਂਟਲ ਹੈਰੋਇਨ ਸਮੈਕ ਚਿੱਟਾ ਪੰਜਾਬ 'ਚ ਨਿਗਾਹਤਾ, ਉਹ ਬੰਦੇ ਅੱਜ ਵੀ ਇਹਨਾਂ ਦੀ ਪਕੜ ਤੋਂ ਬਾਹਰ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਲੋਕ ਫਿਰ ਆਹੀ ਮਾਨਸਿਕਤਾ, ਸਾਡੇ ਲੋਕਾਂ ਦੀ ਇੰਨੀ ਜ਼ਮੀਰ ਮਰੀ ਆ, ਜਿਹੜੇ ਅੱਜ ਉੱਥੇ ਬੀਬਾ ਆਉਂਦੀ ਆ ਹਰਸਿਮਰਤ ਬਾਦਲ ਆਪਣੀ ਇੱਥੇ ਸਰਦੂਲਗੜ੍ਹ, ਤੇ ਉੱਥੇ ਪੱਗਾਂ ਸਿਰ ਫਸਾ ਕੇ ਜਿੰਦਾਬਾਦ ਜਿੰਦਾਬਾਦ ਕਰਦੇ ਆ। ਕਿਹੜੀ ਗੱਲ ਦੀ ਜਿੰਦਾਬਾਦ ਇਹ ਤਾਂ ਦੱਸੋ? ਜੋ 10 ਸਾਲ ਦੇ ਵਿੱਚ ਜਵਾਨੀ ਦਾ ਘਾਣ ਹੋਇਆ, ਕਿਸਾਨੀ ਦਾ ਘਾਣ ਹੋਇਆ, ਮਜ਼ਦੂਰਾਂ ਦਾ ਘਾਣ ਹੋਇਆ, ਪੰਥ ਦਾ ਘਾਣ ਹੋਇਆ, ਪੰਜਾਬ ਦੇ ਹੱਕਾਂ ਦਾ ਘਾਣ ਹੋਇਆ, ਬਾਈਬਲ ਗੋਲੀ ਕਾਂਡ ਹੋਇਆ, ਕੀ ਕੁਛ ਨਹੀਂ ਵਾਪਰਿਆ? ਪੂਰਾ ਲੁੱਟ ਲਿਆ ਪੰਜਾਬ ਨੂੰ। ਉਹ ਕਿਹੜੀ ਗੱਲ ਦੀ ਜਿੰਦਾਬਾਦ? ਅੱਜ ਰਾਜਾ ਵੜਿੰਗ ਕਹਿੰਦਾ ਆ ਕੇ ਮੈਂ ਨਸ਼ੇ ਦੇ ਖਿਲਾਫ ਆ, ਚਿੱਟਾ ਰੋਕਣਾ ਚਾਹੀਦਾ। ਤੂੰ 5 ਸਾਲ ਕਿੱਥੇ ਵੜਿਆ ਸੀ? ਤੂੰ ਮੰਤਰੀ ਵੀ ਰਿਹਾ,
ਤੇਰੇ ਮੁੱਖ ਮੰਤਰੀ ਨੇ ਸਹੁੰ ਖਾਧੀ ਗੁਟਕਾ ਫੜ ਕੇ ਬਠਿੰਡੇ ਦਮਦਮਾ ਸਾਹਿਬ ਵੱਲ ਹੱਥ ਕਰਕੇ, ਉਦੋਂ ਤੁਸੀਂ ਕਿੱਥੇ ਸੀ? ਉਹ ਕਹਿੰਦਾ ਜਦੋਂ ਕੈਪਟਨ ਕਰ ਗਿਆ ਤੇ ਤੂੰ ਅਸਤੀਫਾ ਦਿੰਦਾ ਉਹਦੀ ਵੀ ਤੂੰ ਜਵਾਨੀ ਮਾਰੀ ਜਾਂਦਾ, ਮੈਂ ਤਾਂ ਤੇਰੀ ਸਰਕਾਰ 'ਚ ਰਹਿਣਾ ਨਹੀਂ, ਤੂੰ ਤਾਂ ਮਲਾਈਆਂ ਖਾਧੀਆਂ ਮੋਟੀਆਂ ਕਮਾਈਆਂ ਕਰੀਆਂ, ਅੱਜ ਤੂੰ ਕਹਿੰਦਾ ਕੈਪਟਨ ਕਰ ਗਿਆ। ਪਰ ਜਿਹੜੇ ਸਾਡੇ ਮੈਂ ਤਾਂ ਯਾਰ ਉਹਨਾਂ ਲੋਕ ਮੈਂ ਇਹ ਤਾਂ ਦੇਖ, ਇਹ ਤਾਂ ਗਦਾਰ ਹੈ, ਇਹਨਾਂ ਨੇ ਤਾਂ ਕਰਨਾ ਪੰਜਾਬ ਨੂੰ ਮਾਰਨਾ ਤਬਾਹ ਕਰਨਾ। ਉਹ ਬਰਾਬਰ ਦੇ ਗਦਾਰ ਲੋਕ ਨੇ, ਉਹ ਬਰਾਬਰ ਦੇ ਦੋਸ਼ੀ ਲੋਕ ਨੇ ਜਿਹੜੇ ਅੱਜ ਵੀ ਜਿੰਦਾਬਾਦ ਜਿੰਦਾਬਾਦ ਕਰਦੇ ਆ। ਮੈਂ ਕਹਿੰਦਾ ਮੈਂ ਤੱਥ ਨੇ ਮੇਰੇ ਕੋਲੇ, ਅੰਕੜੇ ਨੇ, ਲੋਕਾਂ ਨੂੰ ਵੀ ਪਤਾ ਨਾ ਅੰਕੜਿਆਂ ਦਾ, ਬਾਦਲਾਂ ਦੇ ਵੀ ਹੈ, ਕਾਂਗਰਸ ਦੇ ਵੀ ਹੈ, ਅੱਜ ਬੌਕਰਲਾਣਾ ਦੇ ਵੀ ਹੈ। ਉਹਨਾਂ ਤੱਥਾਂ ਦੇ ਆਧਾਰ ਤੇ ਆਪਾਂ ਗੱਲ ਕਰਦੇ ਹਾਂ। ਮੁੱਖ ਮੰਤਰੀ ਪੰਜਾਬ ਕਹਿ ਰਿਹਾ ਅੱਜ ਵਾਲਾ, ਇਹਨਾਂ ਨੇ 3 ਮਹੀਨਿਆਂ ਦਾ ਵਾਅਦਾ ਕੀਤਾ ਸੀ ਨਾ ਵੀ 3 ਮਹੀਨਿਆਂ 'ਚ ਖਾਤਮਾ ਕਰ ਦਿਆਂਗੇ, ਅਸੀਂ ਜੜ ਪੱਟ ਦਿਆਂਗੇ। ਮੁੱਖ ਮੰਤਰੀ ਨੇ ਕਿਹਾ ਸੀ ਨਾ ਪੰਜਾਬ ਦੇ ਨੇ ਕਿ ਜਿੱਥੇ ਚਿੱਟਾ ਵਿਕੂ ਉੱਥੋਂ ਦਾ ਜ਼ਿਲ੍ਹੇ ਦਾ ਐਸਐਸਪੀ ਜ਼ਿੰਮੇਵਾਰ ਹੋਊ, ਉੱਥੋਂ ਦਾ ਐਸਐਚਓ ਜ਼ਿੰਮੇਵਾਰ ਹੋਊ। ਅੱਜ ਜ਼ਿੰਮੇਵਾਰੀ ਕਿਹਦੀ ਤੈਅ ਹੁੰਦੀ ਹੈ? ਅੱਜ ਕਿੱਥੇ ਗਈਆਂ ਉਹ ਜ਼ਿੰਮੇਵਾਰੀਆਂ? 15 ਅਗਸਤ ਤੇ ਮੁੱਖ ਮੰਤਰੀ ਬੋਲਦਾ ਹੈ ਕਿ ਆਉਣ ਵਾਲੇ 10 ਦਿਨਾਂ ਦੇ ਵਿੱਚ ਚਿੱਟੇ ਦਾ ਖਾਕਾ ਤਿਆਰ ਹੋ ਗਿਆ, ਸਾਡੇ ਕੋਲ ਸਾਰਾ ਰਣਨੀਤੀ ਬਣ ਗਈ ਖਤਮ। ਅੱਜ 25 ਦਿਨ ਹੋ ਗਏ 15 ਅਗਸਤ ਲੰਘੇ ਨੂੰ, ਕਿੱਥੇ ਹੈ? ਜਾਣੇ ਕੱਲੀਆਂ ਗੱਲਾਂ ਨਾਲ ਯਾਰ ਤੁਸੀਂ ਲੋਕਾਂ ਨੂੰ ਉੱਥੇ ਗੁੰਮਰਾਹ ਕਰੀ ਜਾਂਦੇ ਹੋ, ਗੱਲਾਂ ਦੇ ਨਾਲ ਇੱਧਰੋਂ ਉੱਧਰ ਛਲਾਵੇ 'ਚ ਲਈ ਜਾਂਦੇ ਹੋ। ਅਸਲ ਰਣਨੀਤੀ ਠੋਸ ਤੁਹਾਡੇ ਕੋਲ ਪਲਾਨ, ਕੋਈ ਰੂਪ ਰੇਖਾ ਕੀ ਹੈ? ਇਹੀ ਸਵਾਲ ਤਾਂ ਸਰਕਾਰ ਖੜੀ ਕਰਦੀ ਹੈ। ਕਹਿੰਦੇ ਕਿ ਜਿਹੜੇ ਸੋਸ਼ਲ ਮੀਡੀਆ ਤੇ ਬੈਠ ਜਾਂਦੇ ਨੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ, ਉਹ ਬੋਲਦੇ ਹੀ ਰਹਿੰਦੇ ਨੇ, ਸਾਡੇ ਖਿਲਾਫ ਹੀ ਬੋਲੀ ਜਾਂਦੇ ਨੇ। ਜਿਨ੍ਹਾਂ ਨੇ ਚਿੱਟਾ ਲਿਆਂਦਾ ਉਹਨਾਂ ਨੂੰ ਕੁਝ ਕਹਿੰਦੇ ਨਹੀਂ, ਜਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਕੁਝ ਕਹਿੰਦੇ ਨਹੀਂ, ਕਹਿੰਦੇ ਸਾਡੇ ਖਿਲਾਫ ਹੀ ਬੋਲੀ ਜਾ ਰਹੇ ਨੇ। ਪਿਛਲੇ ਮਹੀਨੇ 82 ਮੁੰਡੇ ਮਰ ਗਏ, 16 ਸਾਲ ਤੋਂ 37 ਸਾਲ ਦੀ ਉਮਰ ਹੈ। ਮੇਰੇ ਕੋਲ ਅੰਕੜਾ ਪਿਆ, ਮੈਂ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਨਾਂ ਦੱਸ ਦਿੰਦਾ, ਪਿੰਡ ਦੱਸ ਦਿੰਦਾ, ਜ਼ਿਲ੍ਹਾ ਦੱਸ ਦਿੰਦਾ। ਤੂੰ ਦੇਖੋ ਵੀ 12 ਸਾਲ ਤੋਂ ਲੈ ਕੇ 37 ਸਾਲ ਤੱਕ ਦੇ 82 ਬੰਦੇ ਉਹ ਨੇ ਜਿਹਦੇ ਅੰਕੜੇ ਸਾਹਮਣੇ ਆ ਗਏ। ਜਿਹੜੇ ਅੰਕੜੇ ਨਹੀਂ ਆਏ ਉਹ ਖਬਰਾਂ ਕਿੰਨੇ ਕੁ ਮਰ ਰਹੇ ਆ। ਇਹ ਝੂਠ ਹੈ, ਇਹ ਅਸੀਂ ਬਿਨਾਂ ਗੱਲ ਤੋਂ ਪ੍ਰਾਪੇਗੰਡਾ ਕਰਦੇ ਹਾਂ। ਤੁਸੀਂ ਕਹਿੰਦੇ ਪ੍ਰਾਪੇਗੰਡਾ ਕਰਦੇ ਆ। ਮੁੱਖ ਮੰਤਰੀ ਬੋਲਦਾ ਵੀ ਮੈਂ ਸਲਫਾਸ ਦੀ ਗੋਲੀ ਖਾ ਜੂ, ਮੈਂ ਪੰਜਾਬ ਦਾ ਪੈਸਾ ਨਹੀਂ ਖਾਂਦਾ। ਤੂੰ 40 ਲੱਖ ਰੁਪਈਆ ਇੱਕ ਗੇੜੇ ਤੇ ਲਾਇਆ ਉਹਨਾਂ ਜਹਾਜ਼ ਤੋਂ ਲੈ ਕੇ ਜਾਂਦਾ, ਹਿਮਾਚਲ ਚੜ੍ਹ ਗਿਆ, ਮਹਾਰਾਸ਼ਟਰ ਚੜ੍ਹ ਗਿਆ, ਬੰਗਾਲ ਚੜ੍ਹ ਗਿਆ, ਯੂਪੀ ਚੜ੍ਹ ਗਿਆ। ਕਾਹਦੇ ਲਈ ਜਾਂਦਾ? ਜਾਂ ਤਾਂ ਸਾਨੂੰ ਇਹ ਹੋਵੇ ਵੀ ਪੰਜਾਬ ਦਾ ਕੋਈ ਡੀਲ ਹੋ ਰਹੀ ਹੈ ਜੀ, ਬਹੁਤ ਵੱਡਾ ਸਮਝੌਤਾ ਸਾਈਨ ਕਰਨ ਗਿਆ, ਕੋਈ ਪੰਜਾਬ ਦਾ ਲੈਣ ਦੇਣ ਹੋ ਰਿਹਾ ਕਿਸੇ ਸੂਬੇ ਨਾਲ। ਜਾਨਾਂ ਨੂੰ ਪਾਰਟੀ ਦਾ ਪ੍ਰਚਾਰ ਕਰਨਾ, ਪੈਸੇ ਖਰਚਦਾ ਪੰਜਾਬ ਦੇ ਖਜ਼ਾਨੇ 'ਚੋਂ। 40 ਲੱਖ ਰੁਪਈਆ ਇੱਕ ਦਿਨ ਦਾ ਜਿਹੜਾ ਪੈਂਦਾ ਹੈ, ਤੇ 10 ਲੱਖ ਰੁਪਈਆ ਖੜੇ ਜਹਾਜ਼ ਦੇ ਪੈ ਜਾਂਦਾ, ਚਾਹੇ ਚਲਾਓ ਨਾ ਚਾਹੇ ਨਾ ਚਲਾਓ। 8 ਸੀਟਾਂ ਜਹਾਜ਼ ਖਰੀਦਿਆ ਹੈ ਮੁੱਖ ਮੰਤਰੀ ਨੇ, ਉਹਦਾ ਜਵਾਬ ਕੌਣ ਦੂ? ਤੂੰ 800 ਕਰੋੜ ਰੁਪਈਆ ਬਜਟ ਦੇ ਵਿੱਚ ਰੱਖ ਲਿਆ, ਬੋਰਡ ਲਾਉਣ ਖਾਤਰ, ਇਸ਼ਤਿਹਾਰ ਦੇਣ ਖਾਤਰ, ਮਸ਼ਹੂਰੀਆਂ ਦੀ ਖਾਤਰ, ਮੀਡੀਆ ਨੂੰ ਬੁਰਕੀ ਪਾ ਕੇ ਖਰੀਦ ਲਿਆ। ਇਹ 800 ਕਰੋੜ ਰੁਪਈਆ ਕਿਹਦਾ ਹੈ? ਤੂੰ ਕਹਿੰਦਾ ਮੈਂ ਰੁਪਈਆ ਨਹੀਂ ਖਾਧਾ, ਫਿਰ ਆਪਣੀ ਧਰਮ ਪਤਨੀ ਦੇ 1.5 ਕਰੋੜ ਦੀ ਅੰਗੂਠੀ ਕਿੱਥੋਂ ਆ ਗਈ? ਮੁੰਦਰੀ ਕਾਹਦੇ ਨਾਲ, ਕਿਹਨੇ ਪਾਤੀ ਉਹ? ਤੂੰ ਕਹਿੰਦਾ ਮੈਂ ਤਾਂ ਆਮ ਬੰਦਾ ਹੈ, 1250 ਕਹਿੰਦਾ ਮੈਂ ਕਾਹਦੇ ਲਈ ਲੈ ਫਿਰਦਾ? ਤੂੰ ਕਹਿੰਦਾ ਮੈਂ ਤਾਂ ਆਮ ਬੰਦਾ ਹੈ। ਅੱਜ ਤਾਂ ਇਹ ਤੰਜ ਕੱਸਦਾ ਹੁੰਦਾ ਸੀ ਵੀ ਲੋਕ ਜਿਹੜੇ ਲੀਡਰ ਆ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ, ਸਿਕਿਉਰਟੀਆਂ ਲੱਗ ਜਾਂਦੇ ਆ। ਹੁਣ ਜੇ ਆਪਣੇ ਸਤੌਜ ਵਾਲੇ ਮਹਾਰਾਜ ਦੀ ਬੇਬੇ ਜੀ ਮੱਥਾ ਟੇਕਣ ਜਾਂਦੇ ਆ, ਜਾਂ ਭੈਣ ਜੀ ਜਾਂਦੇ ਨੇ, ਜਾਂ ਧਰਮ ਪਤਨੀ ਜਾਂਦੇ ਨੇ, ਤੇ ਸਾਰਾ ਅੰਮ੍ਰਿਤਸਰ ਸੀਲ ਕਰ ਦਿੱਤਾ ਜਾਂਦਾ। ਇਹੀ ਮੋਗੇ ਸੁਣੋ, ਇਹੀ ਗੱਲ ਮੈਂ ਮੋਗੇ, ਇੱਕ ਮਿੰਟ, ਮੋਗੇ ਇਹਨਾਂ ਨੇ ਰੱਖਿਆ ਇਕੱਠ ਟੀਚਰ ਡੇ ਦੇ ਉੱਤੇ। 5 ਕਿਲੋਮੀਟਰ ਦੂਰ ਤੱਕ ਦਾ ਏਰੀਆ ਸੀਲ ਕਰਤਾ, ਮੁੱਖ ਮੰਤਰੀ ਆਏ ਹੋਏ ਨੇ। ਇੱਧਰ ਇਹ ਕਹਿੰਦਾ ਮੈਂ ਟੀਚਰ ਡੇ ਬਣਾ ਰਿਹਾ, ਮੋਗੇ ਦੇ ਵਿੱਚ ਸੰਗਰੂਰ ਟੀਚਰਾਂ ਦੀਆਂ ਡਾਂਗਾਂ ਪੈ ਰਹੀਆਂ। ਜਾਣੇ ਐਡਾ ਸ਼ਾਤਰ ਬੰਦਾ, ਲਗਾਤਾਰ ਝੂਠ ਲਗਾਤਾਰ ਇੱਕ ਗੱਲ ਨੂੰ ਬਾਰ ਰਟੀ ਜਾਂਦਾ। ਜਿਹੜੇ ਖੁੰਡਾਂ ਦੇ ਬੈਠੇ ਮਹੱਤ ਦਾ ਤਾਂਸ਼ਕੁੱਟ, ਉਹਨਾਂ ਨੂੰ ਲੱਗਦਾ ਬਾਈ ਭਗਵੰਤ ਤਾਂ ਸੱਚਾ ਹੀ ਬਹੁਤ ਹੈ, ਕਿਉਂਕਿ ਉਹਨਾਂ ਦੀ ਸਮਝ ਉਸ ਤੱਕ ਤਾਂ ਹੈ ਹੀ ਨਹੀਂ। ਜਿਹੜੇ ਡੈਮ ਵੀ ਖੋਲੇ, ਰਾਜਧਾਨੀ ਦੇ ਵਿੱਚ ਹਰਿਆਣੇ ਨੂੰ 10 ਕਿੱਲੇ ਜ਼ਮੀਨ ਦੇਤੀ ਵੱਖਰੀ ਵਿਧਾਨ ਸਭਾ ਬਣਾਉਣ ਦੀ, ਉਹਦਾ ਮੁੱਦਾ ਹੀ ਨਹੀਂ। ਸਾਡੀ ਪੰਜਾਬੀ ਮਰ ਰਹੀ ਹੈ, ਉਹ ਮੁੱਦਾ ਨਹੀਂ। ਜਵਾਨੀ ਪ੍ਰਵਾਸ ਕਰ ਰਹੀ ਹੈ, ਭਈਆਂ ਦਾ ਕਬਜ਼ਾ ਹੋ ਰਿਹਾ, ਉਹਦਾ ਮੁੱਦਾ ਹੀ ਨਹੀਂ। ਸਾਡੇ ਪਾਣੀ ਡੂੰਘੇ ਚਲੇ ਗਏ, ਮੁੱਦਾ ਨਹੀਂ। ਸਾਡੇ ਦਰਿਆਵਾਂ ਦੇ ਪਾਣੀ ਖੋਹ ਕੇ ਰਾਜਸਥਾਨ ਦਿੱਲੀ ਨੂੰ ਦੇ, ਮੁੱਦੇ ਨਹੀਂ। ਸਾਡੇ ਮੁੱਦੇ ਬਿਜਲੀ ਮੁਫਤ ਕਰ ਦਿਓ, ਸਾਡੇ ਮੁੱਦੇ ਬੱਸਾਂ ਦੇ ਸਫ਼ਰ ਮੁਫਤ ਕਰ ਦਿਓ, ਸਾਡੇ ਮੁੱਦੇ ਆਟਾ ਦਾਲਾਂ ਦੇ ਦਿਓ। ਸਾਡੀਆਂ ਨੌਕਰੀਆਂ ਦੇ ਭਈਏ ਕਾਬਜ਼ ਹੋਈ ਜਾਂਦੇ ਆ। ਹੁਣ ਇਹ ਨੌਕਰੀਆਂ ਦੀ ਗੱਲ ਉੱਠ ਰਹੀ ਹੈ। ਮੈਂ ਚੰਨੀ ਨੂੰ ਵੀ ਮਿਲਿਆ, ਮੁੱਖ ਮੰਤਰੀ ਤੋਂ ਪੰਜਾਬ ਹੁੰਦੇ ਸੀਗੇ, ਉਹਨਾਂ ਨੂੰ ਵੀ ਕਿਹਾ ਸੀ ਬੋਨਾਫਾਈਡ ਡੋਮਿਸਾਈਲ ਲੈ ਕੇ ਆਓ। ਇਹ ਲਾਜ਼ਮੀ ਕਰੋ ਵੀ ਬੋਨਾਫਾਈਡ ਡੋਮਿਸਾਈਲ ਜ਼ਰੂਰੀ ਹੈ ਜਿਹਨੇ ਪੰਜਾਬ 'ਚ ਨੌਕਰੀ ਕਰਨੀ ਹੈ। ਜੇ ਇਹ ਨੀਤੀ ਹਿਮਾਚਲ ਲਾਗੂ ਕਰ ਸਕਦਾ, ਇਹ ਨੀਤੀ ਮਹਾਰਾਸ਼ਟਰ ਲਾਗੂ ਕਰ ਸਕਦਾ, ਉੱਤਰਾਖੰਡ ਲਾਗੂ ਕਰ ਸਕਦਾ, ਰਾਜਸਥਾਨ ਲਾਗੂ ਕਰ ਸਕਦਾ, ਪੰਜਾਬ ਕਿਉਂ ਨਹੀਂ? ਇਹੀ ਗੱਲ ਅਸੀਂ ਸਰਕਾਰ ਨੂੰ ਪੁੱਛਦੇ ਹਾਂ, ਇਹੀ ਗੱਲ ਨੁਮਾਇੰਦਿਆਂ ਨੂੰ ਪੁੱਛਦੇ ਹਾਂ। ਜਦੋਂ ਅਸੀਂ ਬਲਕਾਰ ਸਿੱਧੂ ਦੇ ਨਾਲ ਇੰਟਰਵਿਊ ਕਰੀ ਤਾਂ ਬਲਕਾਰ ਸਿੱਧੂ ਨੂੰ ਪੁੱਛਿਆ ਕਿ ਤੁਸੀਂ ਸਿਕਿਉਰਟੀਆਂ ਲਈ ਫਿਰਦੇ ਹੋ, ਆਮ ਘਰਾਂ 'ਚੋਂ ਕਿੱਥੇ? ਬਲਕਾਰ ਸਿੱਧੂ ਕਹਿੰਦਾ ਆਹ ਹਾਲਾਤਾਂ ਦੇ ਵਿੱਚ ਅਸੀਂ ਐਂ ਕਿਵੇਂ ਜਾ ਸਕਦੇ ਹਾਂ? ਫਿਰ ਇਹਦਾ ਮਤਲਬ ਚੋਰ ਹੋ? ਇਹਦਾ ਮਤਲਬ ਤੁਸੀਂ ਲੋਕਾਂ ਨੂੰ ਧੋਖਾ ਕਮਾ ਰਹੇ ਹੋ। ਜੇ ਤੁਸੀਂ ਲੋਕਾਂ ਦੇ ਹੋਵੋ, ਲੋਕ ਤੁਹਾਡੇ ਹੋਣ, ਤੁਹਾਨੂੰ ਕੋਈ ਉਂਗਲ ਲਾ ਕੇ ਦਿਖਾਵੇ। ਹੋਰ ਕਿੰਨੀ ਦੁਨੀਆ ਫਿਰਦੀ ਆ, ਉਹਨਾਂ ਨੂੰ ਕੋਈ ਕੁਛ ਕਹਿ ਨਹੀਂ ਦਿੰਦਾ। ਤੁਸੀਂ ਪਹਿਲਾਂ ਵੀ ਫਿਰਦੇ ਸੀ ਨਾ,
ਭਗਵੰਤ ਮਾਨ MP ਬਣ ਕੇ ਫਿਰਦਾ ਰਿਹਾ ਨਾ, ਬਿਨਾਂ ਸਿਕਿਉਰਿਟੀ ਤੋਂ MP ਬਣ ਕੇ ਸੱਥਾਂ 'ਚ ਬਹਿੰਦਾ ਰਿਹਾ ਨਾ। ਜਦੋਂ ਆਮ ਤੌਰ ਤੇ ਗੱਲ ਸੁਣਦਾ ਹੁੰਦਾ ਵੀ ਯਾਰ ਇੱਕ ਬਾਪੂ ਨੇ ਮੈਨੂੰ ਉਂਗਲ ਲਾ ਕੇ ਦੇਖਿਆ ਵੀ ਇਹ ਸੱਚੀਆਂ ਦਾ ਮੁੱਖ MP ਹੈ ਕਿ ਮੈਂ ਸੁਪਨਾ ਲੈ ਰਿਹਾ, ਤੂੰ ਗੱਲਾਂ ਕਰਦਾ ਰਿਹਾ ਨਾ। ਇਹ ਗੱਲ ਦਾ MP ਬਣ ਕੇ ਭਗਵੰਤ ਕਰਦਾ ਰਿਹਾ ਕਿ ਵੀ ਜੇ ਤੁਸੀਂ ਇੰਨੇ ਹਰਮਨ ਪਿਆਰੇ ਹੋ, ਲੋਕਾਂ ਦਾ ਤੁਹਾਨੂੰ ਇੰਨਾ ਪਿਆਰ ਆ, ਤੁਸੀਂ ਇੰਨਾ ਪੰਜਾਬ ਦਾ ਕੰਮ ਕੀਤਾ, ਤਾਂ ਤੁਸੀਂ ਫਿਰ ਲੋਕਾਂ ਜਾਓ, ਨਹੀਂ ਜਾ ਹੁੰਦਾ ਤਾਂ ਛੱਡੋ ਸਿਆਸਤ, ਮੁਰਗੀ ਖਾਨਾ ਖੋਲ ਲਓ। ਇਹੀ ਸੀ ਨਾ। ਅੱਜ ਤੂੰ ਕਿਹੜਾ ਖਾਨਾ ਖੋਲੇਗਾ? ਸਵਾਲ ਤਾਂ ਇਹ ਹੈ। ਸਭ ਤੋਂ ਵੱਧ ਸਿਕਿਉਰਿਟੀ ਤੇਰੇ ਕੋਲ, ਜਿੰਨੇ ਮੁੱਖ ਮੰਤਰੀ ਰਹੇ ਹੁਣ ਪੰਜਾਬ ਦੇ ਵਿੱਚ, ਸਭ ਤੋਂ ਜ਼ਿਆਦਾ ਗੱਡੀਆਂ ਤੇਰੇ ਕੋਲ, ਕਾਫਲਾ ਜਿੰਨੇ ਤੱਕ ਹੁਣ ਮੁੱਖ ਮੰਤਰੀ ਰਹੇ ਆ। ਤੂੰ ਗੱਲ ਆਮ ਕਿਹੜੇ ਪਾਸੋਂ ਆਮ ਤੁਸੀਂ ਰਹਿ ਗਏ? ਹੁਣ ਇਹੀ ਗੱਲ ਮੈਂ ਪੁੱਛ ਲਓ ਬਲਕਾਰ ਨੂੰ ਵੀ ਤੈਨੂੰ ਫਿਰ ਡਰ ਕਾਹਦਾ ਬਾਈ? ਤੂੰ ਠੱਗੀ ਮਾਰੀ ਹੈ, ਚੋਰੀ ਕੀਤੀ ਹੈ, ਕਰਪਸ਼ਨ ਕੀਤੀ ਹੈ, ਚਿੱਟਾ ਬਕਾਇਆ ਹੈ। ਜਦੋਂ ਸਾਫ਼ ਸੁਥਰਾ ਦੁੱਧ ਧੋਤਾ ਤਾਂ ਲੋਕਾਂ ਦੇ ਹਿੱਕ 'ਚ ਆ ਕੇ ਵੱਜ ਵੀ ਹਾਂ ਮੈਂ ਸੋਡਾ ਯਾਰ ਤੁਸੀਂ ਮੈਨੂੰ ਦਿੱਤਾ ਹੈ, ਦੱਸੋ। ਮੇਰੇ ਪਿੰਡ ਸ਼ਰੇਆਮ ਵਿਕਦਾ, ਮੇਰਾ ਪਿੰਡ ਹਲਕਾ ਫੂਲ 'ਚ ਪੈਂਦਾ, ਇੱਥੋਂ ਬਲਕਾਰ ਸਿੰਘ ਸਿੱਧੂ MLA ਹੈ, ਕੀ ਉਹਨੂੰ ਪਤਾ ਨਹੀਂ? ਉਹ ਕਹਿੰਦਾ ਮੈਂ ਸਪੋਰਟ ਕਰ ਰਿਹਾ, ਮੈਂ ਮੋਢੇ ਨਾਲ ਮੋਢਾ ਜੋੜ ਕੇ ਖੜਾ, ਕਹਿੰਦਾ ਹਰੇਕ ਖੜਾ। ਮੇਰੇ ਬੰਦੇ ਪਿੰਡ ਦੇ ਫੜੇ ਕਿਉਂ ਨਹੀਂ ਜਾਂਦੇ? ਛੋਟਾ ਪਾਸੇ ਹੋ ਜਾਂਦਾ ਜੀ ਉਦੋਂ। ਮੇਰੇ ਪਿੰਡ ਦੇ ਬੰਦੇ ਫੜੇ ਕਿਉਂ ਨਹੀਂ ਜਾਂਦੇ? ਆ DSP ਫੂਲ ਬੈਠਾ, ਜਾ ਕੇ ਪੁੱਛ ਲਓ, ਉਹਦੀ ਇੰਟਰਵਿਊ ਵਾਲੇ ਵੀ ਲੱਖਣ ਦੱਸਿਆ ਨਹੀਂ ਤੁਹਾਨੂੰ? ਪਹਿਲਾਂ ਵਾਲੇ DSP ਨੂੰ ਦੱਸਿਆ ਨਹੀਂ, SSP ਨੂੰ ਜਾ ਕੇ ਪੁੱਛੋ, ਬਠਿੰਡੇ ਨੂੰ C ਇੰਚਾਰਜ ਨੂੰ ਪੁੱਛੋ। ਚੌਥਾ SSP ਬਦਲ ਗਿਆ ਜਦੋਂ ਮੈਂ ਰੌਲਾ ਪਾਉਂਦਾ ਨਾ 2 ਸਾਲ ਦਾ ਮੇਰੇ ਪਿੰਡ ਵਿਕਦਾ, ਉਹ ਮੇਰੇ ਪਿੰਡ ਵਿਕਦਾ। ਫਿਰ ਇਹ ਕਿਉਂ ਹੁੰਦਾ ਕਿ ਜਦੋਂ ਸੱਪ ਲੰਘ ਜਾਂਦਾ ਉਹਦੀ ਲੀਹ ਕੁੱਟਣ ਦਾ ਕੋਈ ਫਾਇਦਾ ਹੁੰਦਾ ਗਾ? ਜਦੋਂ ਇੱਕ ਕਤਲ ਹੋ ਗਿਆ ਫਿਰ ਪ੍ਰਸ਼ਾਸਨ ਤਾਂ ਡਰਾਮੇ, ਅੱਖਾਂ ਪੂੰਝਣੇ ਆ, ਮਗਰਮੱਛ ਦੇ ਹੰਝੂ ਹੈ। ਆਹ ਲੈ ਲਓ, ਹੁਣ ਚਾਹੇ ਇੱਥੇ 50 ਲੱਖ ਵੀ ਦੇ ਦੇਣ, ਉਹ ਬੰਦਾ ਮੁੜੂ? ਉਹਦਾ ਵਿਚਾਰਾ 12-13 ਸਾਲ ਦਾ ਜਵਾਕ ਜਿਹੜਾ ਨਾਥ ਹੋ ਗਿਆ ਯਾਰ। ਮਾਂ ਉਹਦੀ ਪਹਿਲਾਂ ਹੈ ਨਹੀਂ, ਦਾਦੀ ਉਹਦੀ ਬੁੜੀ ਹੋਈ ਪਈ ਆ ਵਿਚਾਰੀ, ਸਾਲ ਆ ਪਤਾ ਨਹੀਂ 6 ਮਹੀਨੇ ਆ, ਦਾਦਾ ਉਹਦਾ ਪਹਿਲਾਂ ਮਰਿਆ ਵਾ, ਉਹਦੇ ਘਰੇ ਕੌਣ ਰਹਿ ਗਿਆ? ਉਹ ਮਰ ਗਿਆ। ਇਹਨਾਂ ਗੱਲਾਂ ਨੂੰ ਲੈ ਕੇ ਫੇਰ ਲੱਖੇ ਨੂੰ ਟਰੋਲ ਹੋਣਾ ਪਊਗਾ। ਲੱਖੇ ਦੇ ਉੱਪਰ ਕਾਫੀ ਜਿਹੜੇ ਕਿ ਟਰੋਲਿੰਗ ਕਰਦਾ IT ਸੈੱਲ ਜਿਹੜਾ ਆਮ ਆਦਮੀ ਪਾਰਟੀ ਦਾ, ਕਹਿੰਦੇ ਰਹਿੰਦੇ ਨੇ ਕਿ ਜਿਹੜਾ ਇਹ ਸੋਸ਼ਲ ਮੀਡੀਆ ਦਾ ਸਰਦਾਰ ਕਿੱਕਲੀਆਂ ਪਾ ਰਿਹਾ ਤੇ ਉਹ ਆਪਦੇ ਪਿੰਡ ਦੇ ਵਿੱਚੋਂ ਹੀ ਚਿੱਟਾ ਖਤਮ ਕਰ ਰਿਹਾ। ਮੈਂ ਉਹੀ ਕਹਿਣਾ, ਮੈਂ ਇਸੇ ਕੰਮ ਨੂੰ ਤਾਂ ਅਸੀਂ ਕਮੇਟੀ ਬਣਾਈ, ਇਕੱਠੇ ਹੋਏ। ਮੇਰੇ ਪਿੰਡ ਦੁਸ਼ਮਣੀ ਦਾ ਮਾਹੌਲ ਹੈ, ਬੰਦੇ ਮਰੇ ਨੇ, ਕਤਲ ਹੋਏ ਨੇ ਸਾਡੇ ਪਿੰਡ ਦੁਸ਼ਮਣੀਆਂ 'ਚ। ਫਿਰ ਵੀ ਉਹਦੇ ਬਾਵਜੂਦ ਵੀ ਪਿੰਡ ਅਸੀਂ ਇਕੱਠਾ ਕੀਤਾ। ਸਾਡੇ ਪਿੰਡ ਨੂੰ ਸਲਾਹ ਕੀ ਮਿਲਿਆ? ਆਹ ਮਿਲ ਗਿਆ, ਆਹ ਮੁੰਡਾ ਮਰ ਗਿਆ। ਇਹਦਾ ਜ਼ਿੰਮੇਵਾਰ ਕੌਣ ਆ? ਕੀ ਪਿੰਡ ਜ਼ਿੰਮੇਵਾਰ ਆ ਕਿ ਸਰਕਾਰ ਜ਼ਿੰਮੇਵਾਰ ਆ? ਮੈਨੂੰ ਐਂ ਦੱਸ, ਸਰਕਾਰ ਜੇ ਮੰਨ ਲਾ ਕੀ ਲੋੜ ਪਈ ਆ ਲੋਕਾਂ ਨੂੰ ਰਾਤ ਨੂੰ ਨੀਂਦਾਂ ਛੱਡ ਕੇ ਲੋਕ ਨਾਕਿਆਂ ਤੇ ਬਹਿੰਦੇ ਆ, ਬੁੜੀਆਂ ਬਹਿੰਦੀਆਂ, ਦਿਨੇ ਬੰਦਾ ਕੰਮ ਕਰਦਾ, ਰਾਤ ਨੂੰ ਨਾਕੇ ਤੇ ਬਹਿੰਦਾ, ਕੀ ਲੋੜ ਆ ਫਿਰ? ਜੇ ਚਿੱਟਾ ਬੰਦ ਹੋ ਜੇ, ਲੋਕ ਦੁਸ਼ਮਣੀਆਂ ਪਾਉਣ, ਲੋਕ ਮਰਨ, ਲੋਕ ਗੋਲੀਆਂ ਖਾਣ, ਲੋਕ ਕਿਰਚਾਂ ਮੂੰਹ 'ਚ ਮਰਵਾ ਕੇ ਮਰਨ, ਲੋਕ ਛੱਤਰ ਖਾਣ, ਲੱਤਾਂ ਤੜਵਾਉਣ, ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਆ ਫੋਨ ਕਰਕੇ ਸਾਡੀ ਗੱਡੀ ਘੇਰ ਕੇ ਦਿਖਾਏ ਹੋਵੇ। ਆ ਜਿਹੜੇ ਨਸ਼ਾ ਵੇਚਣ ਵਾਲੇ ਆ, ਅਸੀਂ ਤਾਂ ਅਸੀਂ ਵੇਚਾਂਗੇ। ਕਬੀਲਦਾਰ ਬੰਦਾ ਚੁੱਪ ਕਰ ਜਾਂਦਾ, ਘਰੇ ਵੜ ਜਾਂਦਾ ਵੀ ਆਪਾਂ ਕੀ ਲੈਣਾ ਯਾਰ। ਉਹਨਾਂ ਦੇ ਮਗਰ ਤਾਕਤਾਂ ਨੇ, ਪਾਵਰਾਂ ਨੇ, ਕੀ ਪੁਲਿਸ ਨੂੰ ਪਤਾ ਨਹੀਂ ਯਾਰ? ਇਹ ਕਹਿੰਦੇ ਪੁਲਿਸ ਨੂੰ ਪਤਾ ਨਹੀਂ, ਤੁਹਾਨੂੰ ਇਹ ਕਿਵੇਂ ਪਤਾ ਵੀ ਆਹ ਫਲਾਨਾ ਕਿਸਾਨ ਯੂਨੀਅਨ 'ਚ ਕੰਮ ਕਰਦਾ, ਇਹ ਉਹਦਾ ਮੈਂਬਰ ਹੈ, ਇਹ ਬਲਾਕ ਮੈਂਬਰ ਹੈ, ਇਹ ਜ਼ਿਲ੍ਹੇ ਦਾ ਪ੍ਰਧਾਨ, ਇਹ ਕਿਵੇਂ ਪਤਾ? ਉਹਨੂੰ ਕਿਵੇਂ ਫੜ ਲੈਂਦੇ ਹੋ? ਇਹਦਾ ਹੱਲ ਕੀ ਆ ਫਿਰ? ਜੇਕਰ ਗੱਲ ਕੀਤੀ ਜਾਵੇ ਤਾਂ ਉਹਦਾ ਹੱਲ ਕੀ ਆ? ਕਿਉਂਕਿ ਹੱਲ ਬਾਈ ਲੋਕ ਆ। ਮੈਂ ਕਹਿੰਦਾ ਜਿੰਨਾ ਚਿਰ ਤੁਸੀਂ ਇਹ ਗੱਲਾਂ 'ਚ ਫਸੇ ਰਹੋਗੇ ਵੀ ਅਸੀਂ ਧੜਿਆਂ 'ਚ ਫਸੇ ਹੋਏ ਲੋਕ ਆ, ਅਸੀਂ ਬਾਦਲਾਂ ਨਾਲ ਆ ਜੀ, ਮੁੱਢ ਛੁੱਡ ਤੋਂ ਜੀ, ਅਸੀਂ ਜੀ ਕਾਂਗਰਸੀਆਂ ਜੀ, ਸਾਡੇ ਪਿਓ ਦਾਦਿਆਂ ਪੜਦਾਦਿਆਂ ਤੋਂ, ਅਸੀਂ ਹੁਣ ਬੌਕਰ ਦੇ ਭਗਤਾਂ ਜੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਸੀਂ ਮਰੋਗੇ। ਯਾਦ ਰੱਖਿਓ, ਤੁਹਾਡੇ ਕੋਲ ਪਛਤਾਉਣ ਲਈ ਵੀ ਸਮਾਂ ਨਹੀਂ ਰਹਿਣਾ। ਮੈਂ ਭਗਵੰਤ ਨੂੰ ਗਦਾਰ ਕਿਹਾ ਸੀ, ਇਹਨੇ ਮੇਰੇ ਤੇ ਕੱਲ੍ਹ ਤੰਜ ਕੱਸਿਆ, ਕਹਿੰਦਾ ਕੋਈ ਬੰਦੇ ਮੈਨੂੰ ਗਦਾਰ ਕਹਿੰਦੇ ਆ। ਮੈਂ ਤੈਨੂੰ ਅੱਜ ਵੀ ਗਦਾਰ ਕਹਿਣਾ, ਤੂੰ ਹੈ ਹੀ ਗਦਾਰ ਆ। ਤੂੰ ਸਭ ਤੋਂ ਵੱਡਾ ਗਦਾਰ ਸਾਬਤ ਹੋਏਗਾ ਪੰਜਾਬ ਦਾ, ਜਿਹੜੇ ਤਰੀਕੇ ਨਾਲ ਤੂੰ ਦਿੱਲੀ ਦਾ ਹੱਥ ਠੋਕਾ ਬਣ ਕੇ ਅੱਜ ਤੂੰ ਕੰਮ ਕਰ ਰਿਹਾ, ਜੋ ਨੀਤੀਆਂ ਦਿੱਲੀ ਚਾਹੁੰਦੀ ਹੈ ਉਹ ਤੂੰ ਪੰਜਾਬ 'ਚ ਲਾਗੂ ਕਰ ਰਿਹਾ। ਗੜੇਮਾਰੀ ਦੇ ਪੈਸੇ ਮਿਲ ਗਏ, ਹੜ੍ਹ ਦੇ ਪੈਸੇ ਮਿਲ ਗਏ, ਹੜ੍ਹਾਂ ਦੇ ਮਾਰੇ ਲੋਕਾਂ ਨੂੰ ਪੈਸੇ ਮਿਲ ਗਏ। ਉਹ ਕਹਿੰਦੇ ਅਸੀਂ ਦੇਤਾ 6800 ਕਿੱਥੇ 6800 ਰੁਪਇਆ? ਨੁਕਸਾਨ ਦੇਖੋ ਲੋਕਾਂ ਦਾ। 20 ਸਾਲ ਬਹਾਲ ਨਹੀਂ ਹੁੰਦੇ। ਜਿਹੜੇ ਲੋਕ ਮਰ ਗਏ, ਅਸੀਂ ਰੋੜਕੀ ਪਿੰਡ ਚੱਕ ਕੇ ਆਏ ਮਿੱਟੀ, ਉੱਥੇ ਘੱਟੋ ਘੱਟ 40 ਲੱਖ ਦਾ ਤੇਲ ਮੱਚ ਗਿਆ, 40-45 ਲੱਖ ਦਾ ਤੇਲ ਕੱਲਾ, ਤੇ 15 ਦਿਨ ਲਗਾਤਾਰ 100-150 ਟਰੈਕਟਰ ਹੁੰਦਾ ਸੀ ਰੋਜ਼। ਤੇ ਜੇ ਨਾ ਲੋਕ ਸਾਥ ਦਿੰਦੇ ਪੰਜਾਬ ਦੇ ਉੱਠ ਕੇ ਤੇ ਚੱਕ ਲੈਂਦੇ ਲੋਕ, 20 ਸਾਲ ਨਹੀਂ ਚੱਕਦੇ। ਆ ਜਾ ਕੇ ਦੇਖੋ ਫਾਜ਼ਿਲਕਾ, ਹਬੋਰ ਦਾ ਏਰੀਆ, ਤਰਨਤਾਰਨ ਤੇ ਫਿਰੋਜ਼ਪੁਰ ਦਾ ਏਰੀਆ, 6800 ਰੁਪਇਆ। ਕਿੰਨਾ ਠੇਕਾ ਪਤਾ ਕਿੰਨਾ ਕਿੱਲੇ ਦਾ? 70,000 ਤੋਂ ਲੈ ਕੇ 80-85,000 ਰੁਪਇਆ ਠੇਕਾ ਸਾਲ ਦਾ। 6800 ਰੁਪਇਆ ਲੈ, ਉਹ ਵੀ ਕਿਸੇ ਨੂੰ ਆਊ ਕਿਸੇ ਨੂੰ ਆਊ ਨਹੀਂ। ਇਹ ਤਾਂ ਕਹਿੰਦੇ 15,000 ਦੇਵਾਂਗੇ ਗੜੇਮਾਰੀ ਵਾਲੇ, ਕੋਈ ਗਰਦੌਰੀ ਨਹੀਂ ਕਰਾਉਂਦੇ। ਆ ਗਏ ਗੜੇਮਾਰੀ ਦੀ ਦਿੱਤਾ 6800 ਹੜ੍ਹ ਵਾਲਿਆਂ ਨੂੰ ਕਹਿ ਰਹੇ ਨੇ। ਮੈਂ ਕੱਲ ਗੜੇਮਾਰੀ ਵਾਲੇ ਪਿੰਡਾਂ 'ਚ ਜਾ ਕੇ ਆਇਆ, ਉਹ ਕਹਿੰਦੇ ਸਾਨੂੰ ਤਾਂ ਕਹਿੰਦੇ 6800 ਰੁਪਇਆ ਕਿੱਲੇ ਦਾ ਆਇਆ ਹੈ ਜੀ। ਕਿਸੇ ਨੂੰ ਨਹੀਂ ਆਉਣਾ।
ਸਾਡਾ ਤਾਂ ਸੈਂਟਰ ਨਹੀਂ ਦਿੱਤਾ ਇਹਨਾਂ ਨੇ ਕੱਖ ਨਹੀਂ ਦਿੱਤਾ 800 ਸੈਂਟਰ ਦਾ 68 ਸੈਕਿੰਡ ਸੈਂਟਰ ਦਾ ਆਇਆ। ਸੈਂਟਰ ਦਾ ਆ। ਹਾਂ ਇਹਨਾਂ ਦਾ ਸੈਂਟਰ ਦਾ ਹੀ ਹੈ ਤਾਂ ਕਿਸਾਨੀ ਬਣੀ ਬਿਲਕੁਲ ਅਸੀਂ ਬੈਠੇ ਆ ਪਰ ਗੱਲ ਕੁਝ ਹੋਰ ਯਾਰ ਆ। ਤੁਸੀਂ ਨਾ ਪਤਾ ਗੱਲ ਕੀ, ਮੈਂ ਕਹਿਣਾ ਤੁਸੀਂ ਸੱਚਾਈ ਦੱਸੋ ਲੋਕਾਂ ਨੂੰ ਵੀ ਪੰਜਾਬ 3.5 ਲੱਖ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ। ਤੁਸੀਂ RBI ਤੋਂ ਕਈ ਕਰੋੜਾਂ ਰੁਪਈਆ ਕਰਜ਼ਾ ਚੱਕ ਲੈਂਦੇ ਹੋ, ਪੰਜਾਬ ਹੋਰ ਕਰਜ਼ਈ ਹੋਈ ਜਾਂਦਾ। ਲੋਕ ਬੋਝ ਤਾਂ ਲੋਕਾਂ ਦੇ ਪੈਣਾ, ਉਹਦਾ ਲਾਉਣ ਦਾ ਤੁਹਾਡੇ ਕੋਲ ਕੀ ਹਿੱਲਾ, ਹੱਲ ਕੀ ਆ? ਤੁਸੀਂ ਉਹ ਜਿਹੜਾ ਪੈਸਾ ਚੱਕਦੇ ਆ ਉਹ ਲੋਕ ਭਲਾਈ ਤੇ ਨਹੀਂ ਲੱਗਦਾ, ਉਹਨਾਂ ਮਸ਼ਹੂਰੀਆਂ ਤੇ, ਜਹਾਜ਼ਾਂ ਦੇ ਖਰਚਿਆਂ ਤੇ, ਤੇਲਾਂ ਦੇ ਖਰਚਿਆਂ ਤੇ। ਤੁਹਾਡਾ ਯਾਰ ਇੱਕ MLA 15,000 ਰੁਪਏ ਦਾ ਮੋਬਾਈਲ ਰੀਚਾਰਜ ਕਰਾ ਦਿੰਦਾ, 15,000 ਰੁਪਏ ਮਹੀਨੇ ਦਾ ਮੋਬਾਈਲ ਰੀਚਾਰਜ ਦਾ ਪੈਂਦਾ। ਇਹ ਮੈਂ ਕਹਿ ਰਿਹਾ, ਇਹ ਤਾਂ RT ਕਹਿ ਰਹੀ ਹੈ। ਤੁਸੀਂ ਮੈਨੂੰ ਦੱਸੋ, ਆ ਮੋਬਾਈਲ ਆ, ਇਹ 'ਚ ਆਪਾਂ ਰੀਚਾਰਜ ਕਰਾਉਣਾ ਹੈ, ਇਹ 600-700 ਰੁਪਏ ਦਾ ਹੋ ਜਾਂਦਾ, ਉਹ 3 ਮਹੀਨੇ ਚੱਲਦਾ ਤੇ ਤੁਸੀਂ ਮਹੀਨੇ ਦੇ 15,000 ਮੋਬਾਈਲ ਦਾ ਖਰਚਾ ਪਾਈ ਜਾਂਦੇ ਹੋ। ਇਹ ਲੋਕਾਂ ਦੀ ਲੁੱਟ ਨਹੀਂ, ਹੋਰ ਕਿਹਦੀ ਲੁੱਟ ਆ ਫਿਰ ਇਹ? ਪਰ ਮਸਲਾ ਤਾਂ ਇਹ ਖੜਾ ਹੁੰਦਾ, ਉਹ ਕਹਿੰਦੇ ਵੀ ਅਸੀਂ ਕਹਿੰਦੇ ਲੋਕਾਂ ਦੇ ਆ ਤੇ ਲੋਕਾਂ ਦੇ ਵਿੱਚ ਖੜੇ ਆ। ਬਲਕਾਰ ਸਿੱਧੂ ਨੇ ਵੀ ਕਿਹਾ, ਕਹਿੰਦਾ ਮੈਂ ਹਿੱਕ ਠੋਕ ਕੇ ਖੜਾ ਤੁਹਾਡੇ ਨਾਲ। ਕੱਲ੍ਹ ਵਾਲੀ ਘਟਨਾ ਨੂੰ ਲੈ ਕੇ ਬਲਕਾਰ ਸਿੱਧੂ ਸਭ ਤੋਂ ਪਹਿਲਾਂ ਕਹਿੰਦਾ ਮੈਂ ਇੱਥੇ ਜਾ ਕੇ ਪਹੁੰਚਿਆ ਤੇ ਮੈਂ ਕਹਿੰਦਾ ਲੋਕਾਂ ਦੇ ਨਾਲ। ਅਸੀਂ ਬਲਕਾਰ ਸਿਆਂ ਤੇਰਾ ਧੰਨਵਾਦ ਕਰਾਂਗੇ ਬਾਈ, ਤੂੰ ਖੜ ਲੋਕਾਂ ਨਾਲ। ਸਾਡੀ ਕੋਈ ਤੇਰੇ ਨਾਲ ਨਿੱਜੀ ਨਹੀਂ ਆ, ਸਾਡਾ ਰੌਲਾ ਦਾ ਤੁਹਾਡੇ ਗੱਪਾਂ ਨੂੰ ਲੈ ਕੇ ਆ, ਤੁਹਾਡੇ ਝੂਠਾਂ ਨੂੰ ਲੈ ਕੇ ਆ। ਟਰੱਕ ਯੂਨੀਅਨ ਰਾਮਪੁਰੇ ਦੇ ਵਿੱਚੋਂ ਗੱਡੀਆਂ ਦੇ ਨੰਬਰ ਗੋਲ ਕਰਤੇ। ਇਹ ਕੰਮ ਸਾਡੇ ਮਲੂਕੇ ਵੇਲੇ ਵੀ ਹੁੰਦਾ ਰਿਹਾ, ਉਹਨਾਂ ਨੇ ਦੂਜੀ ਪਾਰਟੀ ਦੇ ਗੱਡੀਆਂ ਦੇ ਨੰਬਰ ਗੋਲ ਕਰਕੇ ਬੰਦ ਕਰ ਦਿੰਦੇ ਸੀ। ਇਹ ਕੰਮ ਕਾਂਗਰਸੀਆਂ ਵੇਲੇ ਵੀ ਹੋਇਆ, ਕਾਂਗੜ ਆਇਆ ਉਹਨੇ ਚੱਕ ਕੇ ਦੂਜੀ ਧਿਰ ਦੇ ਨੰਬਰ ਗੋਲ ਕਰਤੇ। ਇਹ ਆਏ, ਇਹਨਾਂ ਨੇ ਜਿਹੜੇ ਇਹਨਾਂ ਦੇ ਵਿਰੋਧੀ ਸੀਗੇ ਉਹਨਾਂ ਨੇ ਉਂਗਲ ਲਾਤੀ ਵੀ ਇਹ ਫਲਾਣੇ ਹੀ ਫਲਾਣੀ ਪਾਰਟੀ ਨਾਲ, ਉਹਨਾਂ ਨੇ ਨੰਬਰ ਗੋਲ ਕਰਤੇ। ਇਹ ਰਾਜਨੀਤੀ ਤੋਂ ਛੁਟਕਾਰਾ ਪਾਉਣ ਲਈ ਤਾਂ ਲੋਕਾਂ ਨੇ ਤੁਹਾਨੂੰ ਚੁਣਿਆ ਸੀ। ਹੁਣ ਤੂੰ ਕਹਿੰਦਾ ਮੈਂ ਲੋਕਾਂ ਨਾਲ ਆ ਇਸ ਮੁੱਦੇ ਦੇ ਉੱਤੇ, ਤਾਂ ਫਿਰ ਸਾਡੇ ਹਲਕੇ ਦੇ ਹਲਕਾ ਫੂਲ ਜਿੱਥੇ ਮੇਰਾ ਪਿੰਡ ਪੈਂਦਾ, ਹਲਕਾ ਫੂਲ ਦੇ ਵਿੱਚ 50 ਪਿੰਡ ਨੇ, ਮੰਨ ਲਾ 50 ਪਿੰਡਾਂ ਦੇ ਵਿੱਚੋਂ ਭਾਈ ਰੁਪਏ ਲੋਕਾਂ ਨੇ ਠੱਲ ਪਾ ਲਈ ਕਮੇਟੀ ਬਣਾ ਕੇ, ਦੁੱਲੇ ਠੱਲ ਪਾ ਲਈ ਲੋਕਾਂ ਨੇ ਆਪ ਪਹਿਰੇ ਲਾ ਲਾ ਕੇ, ਘੰਡਾ ਬੰਨੇ ਇੱਧਰ ਢਵਾਲੀ, ਇਹਨਾਂ ਪਿੰਡਾਂ ਠੱਲ ਪੈ ਗਈ। ਤੇ ਬਾਕੀ ਪਿੰਡਾਂ ਜਿਹੜਾ ਵਿਕਦਾ, ਮੈਂ ਮੇਰੇ ਪਿੰਡ ਦੀ ਗੱਲ ਕਰਾਂ, ਮਹਾਰਾਜ ਕਿੱਡਾ ਵੱਡਾ ਪਿੰਡ ਹੈ, ਸਭ ਤੋਂ ਵੱਧ ਵੋਟ 18-20 ਹਜ਼ਾਰ ਦੇ ਨੇੜੇ ਤੇੜੇ ਵੋਟ ਆ ਮਹਾਰਾਜ ਦੀ, ਸਭ ਤੋਂ ਵੱਧ ਵੋਟ ਆਮ ਆਦਮੀ ਪਾਰਟੀ ਨੂੰ ਪਈ, ਤੇ ਮਹਾਰਾਜ ਦੇ ਵਿੱਚ ਗਲੀ ਗਲੀ ਚਿੱਟਾ ਵਿਕਦਾ ਫਿਰਦਾ। ਅਸੀਂ ਕਹਿੰਦਾ ਰੋਕ, ਤੇਰਾ ਧੰਨਵਾਦ ਕਰਾਂਗੇ ਤੇਰੇ। ਅਸੀਂ ਮੈਂ ਖੁਦ ਹਾਲਾਂਕਿ ਤੁਹਾਡਾ ਸਿਆਸੀ ਆਪਣਾ, ਅਸੀਂ ਸਿਆਸੀ ਆਪਾਂ ਵਿਰੋਧੀ ਹਾਂ, ਪਰ ਮੈਂ ਤੁਹਾਡਾ ਸਵਾਗਤ ਕਰੂੰਗਾ, ਪਿੰਡ ਵੀ ਬੁਲਾਊਂਗਾ ਤੁਹਾਨੂੰ, ਤੁਹਾਡੇ ਹਾਰ ਵੀ ਪਾਊਂਗਾ। ਲੈ ਇਕੱਲੇ ਫੂਲ ਹਲਕੇ ਦੇ 50 ਪਿੰਡਾਂ ਦੇ ਵਿੱਚੋਂ ਚਿੱਟਾ ਖਤਮ ਕਰ ਦਿਓ। ਸੋਸ਼ਲ ਮੀਡੀਆ ਵਾਲੇ ਕਹਿੰਦੇ ਕਿ ਇਹਨਾਂ ਨੂੰ 25 ਪਿੰਡਾਂ ਦੀ ਸਰਪੰਚੀ ਦੇ ਦਿਓ, ਜਿਹੜੇ ਲੋਕਾਂ ਨੇ ਦੇਣੀ ਆ ਬਾਈ। ਇਹ ਪ੍ਰਮਾਤਮਾ ਜਾਣਦਾ ਹੈ, ਇਹ ਕੁਦਰਤ ਹੁੰਦੀ ਹੈ, ਕੁਦਰਤ ਪ੍ਰਮਾਤਮਾ ਨੇ ਸੇਵਾ ਲੈਣੀ ਹੈ ਹਰ ਬੰਦੇ ਤੋਂ, ਉਹ ਜਾਣਦਾ ਹੈ। ਤੇ ਲੋਕਾਂ ਦੇ ਸਿਰ ਤੇ ਖੜੀ ਹੁੰਦੀ ਹੈ ਗੱਲ। ਇਹਨਾਂ ਨੂੰ ਦੇਣ ਵਾਲੇ ਕੌਣ ਹੈ? ਉਹ ਵੀ ਲੋਕ ਨੇ ਜੀ, ਲੋਕ ਭਰੋਸਾ ਕਰਦੇ ਆ। ਤੇ ਮੈਂ ਕਹਿੰਦਾ ਲੋਕਾਂ ਨੇ ਭਰੋਸਾ ਕੀਤਾ 92 ਦਾ, ਲੋਕਾਂ ਦਾ ਭਰੋਸਾ ਕਾਇਮ ਰੱਖੋ, ਝੂਠ ਨਾ ਮਾਰੋ, ਗਮਰਾਹ ਨਾ ਕਰੋ। ਪੰਜਾਬ ਮਰ ਚੱਲਿਆ, ਸੱਚੋਂ ਹੀ ਮਰ ਚੱਲਿਆ ਪੰਜਾਬ। ਪੰਜਾਬ ਦੇ ਪੱਲੇ ਰਹਿ ਕੀ ਗਿਆ? ਪੰਜਾਬ ਨੂੰ ਘੇਰਾ ਚਾਰ ਚਪੇਰੋਂ ਪਿਆ ਹੋਇਆ। ਜੋ ਸਟੇਟ ਸਾਡੇ ਨਾਲ ਕਰਨਾ ਚਾਹੁੰਦੀ ਹੈ, ਜੋ ਏਜੰਸੀਆਂ ਪੰਜਾਬ ਨਾਲ ਕਰਨੀਆਂ ਚਾਹੁੰਦੀਆਂ ਨੇ, ਇਹ ਆਮ ਵਰਤਾਰੇ ਨਹੀਂ ਆ। ਚਿੱਟੇ ਦਾ ਵਿਕਣਾ, ਪ੍ਰਵਾਸ ਦਾ ਹੋਣਾ, ਸਾਡੇ ਡੈਮਾਂ ਦੇ ਪ੍ਰਬੰਧ ਖੋਏ ਜਾਣੇ, ਸਾਡੇ ਪਾਣੀ ਖੋਏ ਜਾਣੇ, ਆਮ ਵਰਤਾਰੇ ਨਹੀਂ ਆ। ਇਹ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਨੇ ਪੰਜਾਬ ਦੇ ਖਿਲਾਫ। ਉਹ ਤੁਹਾਡੀ ਖਤਮ, ਤੁਹਾਡੀ ਨਸਲਕੁਸ਼ੀ ਕਰ ਦੇਣਾ ਚਾਹੁੰਦੇ ਆ। ਤੁਹਾਡੀਆਂ ਜਨਾਨੀਆਂ ਦੇ ਗਰਭ ਦੇ ਵਿੱਚ ਸਪਰਮ ਆ ਰਿਹਾ, ਟੀਕਿਆਂ ਰਾਹੀਂ ਬੱਚੇ ਲੈ ਰਹੇ ਆ ਹਸਪਤਾਲਾਂ ਦੇ ਵਿੱਚ। ਉਹ ਕਿੱਡਾ ਵੱਡਾ ਸਾਡੀ ਨਸਲਕੁਸ਼ੀ ਦਾ ਇੱਕ ਤਰੀਕਾ ਹੈ। ਬਹੁਤ ਸਮੇਂ ਤੋਂ ਨਸਲਕੁਸ਼ੀ ਇੱਕ ਤਰੀਕੇ ਨਾਲ ਨਹੀਂ, ਕਈ ਤਰੀਕੇ ਨਾਲ ਹੁੰਦੀ ਹੈ। ਬਹੁਤ ਸਮੇਂ ਤੋਂ ਇਹ ਗੱਲ ਤੁਸੀਂ ਪ੍ਰਚਾਰ ਰਹੇ ਹੋ, ਪ੍ਰਸਾਰ ਰਹੇ ਹੋ। ਕਿੰਨੇ ਕੁ ਲੋਕਾਂ ਤੇ ਅਸਰ ਹੋ ਰਿਹਾ ਇਸ ਗੱਲ ਦਾ? ਕਿੰਨੇ ਕੁ ਲੋਕ ਤੁਹਾਡੀ ਗੱਲ ਨੂੰ? ਮੈਂ ਕਹਿੰਦਾ ਜੇ ਤੁਹਾਡੇ 'ਚ ਇਹ ਕਮਜ਼ੋਰੀ ਆ ਗਈ, ਤੁਹਾਡੇ ਸਗਲਾਂ ਨੂੰ ਨਹੀਂ ਬਣ ਰਹੇ, ਕੋਈ ਰਿਸ਼ਤੇਦਾਰ ਹੈ, ਕੋਈ ਸਕਾ ਸਕੇਲਾ, ਉਹਦਾ ਸਪਰਮ ਲੈ ਲਓ। ਭਈਆਂ ਨੇ ਕੋਠੀ ਦੱਬ ਲਈ ਆਪਣੇ ਬੰਦੇ ਦੀ ਆ ਕੇ ਇੱਥੇ, ਆਪਣੇ ਬੰਦੇ ਕੋਈ ਬਾਹਰ ਗਿਆ ਸੀ, ਉਹਨੇ ਭਈਆਂ ਨੇ ਕੋਠੀ ਤੇ ਬਾਹਤਾ, ਉਹਨੇ ਮਗਰੋਂ ਆਦਾ ਮੀਟਰ ਲਵਾ ਲਿਆ, 2-3 ਸਾਲ ਇੱਥੇ ਬਾਹਰ ਲਾਇਆ ਨਾ। ਭਈਆਂ ਨੇ ਜਾਏ ਕੀ ਕੀਤਾ, ਉਹ ਜਾ ਕੇ ਉਹ ਕਹਿੰਦਾ ਬਈ ਕੋਠੀ ਚੁੱਟੋ, ਕਹਿੰਦੇ ਕੋਠੀ 'ਚ ਨਹੀਂ ਉੱਠਦੇ। ਉਹ ਪੁਲਿਸ ਕੋਲੇ ਗਿਆ, ਭਈਆਂ ਨੇ ਪੁਲਿਸ ਸੱਦ ਲਈ, ਉਹ ਕਹਿੰਦਾ ਕੋਠੀ ਤੇ ਮੈਂ ਕਿਰਾਏ ਦੇਣਾ, ਮੈਂ ਨਹੀਂ ਉੱਠਦਾ। ਭਈਆ ਕੋਰਟ 'ਚ ਵਗ ਗਿਆ, ਹਾਈ ਕੋਰਟ ਨੇ ਫੈਸਲਾ ਕਰਤਾ ਵੀ ਤੁਸੀਂ ਠਾ ਨਹੀਂ ਸਕਦੇ, ਤੁਹਾਡੀਆਂ ਕੋਠੀਆਂ, ਤੁਹਾਡੀਆਂ ਜ਼ਮੀਨਾਂ ਭਈਏ ਦੱਬੀ ਜਾਂਦੇ ਆ। ਮੈਂ ਇਸ ਗੱਲ ਦੇ ਖਿਲਾਫ ਵੀ ਆਵਾਜ਼ ਉਠਾਈ ਸੀਗੀ। ਉਹ ਮੇਰੇ ਖਿਲਾਫ ਹੋ ਜਾਂਦੇ ਨੇ ਲੋਕ, ਫਿਰ ਕੰਮ ਕਿਵੇਂ ਹੋਊ? ਉਹ ਭਲਿਓ ਮਾਨਸੋ ਕੰਮ ਕਰਾ ਲਓ,
ਮੈਂ ਇਹ ਨਹੀਂ ਕਹਿੰਦਾ ਕੰਮ ਨਾ ਕਰਾਓ, ਕੰਮ ਕਰਾ ਲਓ। ਭਈਏ ਆਉਂਦੇ ਆ ਖੇਤਾਂ 'ਚ ਮੋਟਰਾਂ ਦੇ ਬਹਾ ਲਓ, ਝੋਨਾ ਲਵਾ ਲਓ, ਘਰਾਂ 'ਚ ਕਿਉਂ ਬਾੜਦੇ ਹੋ? ਕਹਿੰਦੇ ਲੱਖਾ ਹਰੇਕ ਥਾਂ ਤੇ ਪਹੁੰਚਦਾ, ਹਰੇਕ ਮੁੱਦੇ ਦੇ ਮੂਹਰੇ ਹੋ ਕੇ ਮੂਹਰੀ ਬਣ ਕੇ ਚੱਲਦਾ, ਫਿਰ ਲੱਖਾ ਇੱਕਦਮ ਪਿੱਛੇ ਹੋ ਜਾਂਦਾ। ਕਿਹੜੇ ਮੁੱਦੇ ਤੋਂ ਦੱਸ? ਇਹੀ ਗੱਲ ਵਿਰੋਧੀ ਕਹਿੰਦੇ ਕਿ ਜਦੋਂ ਤੂੰ ਮੈਨੂੰ ਤੱਥ ਦੱਸੋ ਨਾ। ਮੈਂ ਦਿੱਲੀ ਚੱਲਿਆ, ਪਰਚਾ ਹੋਇਆ ਮੇਰੇ ਤੇ, ਲੱਖ ਰੁਪਇਆ ਸਿਰ ਤੇ ਨਾਮ ਸੀ, 6 ਮਹੀਨੇ ਮੈਂ ਘਰ ਵੀ ਛੱਡ ਰੱਖਿਆ ਸੀ, ਸਾਰਾ ਪੰਜਾਬ ਮੇਰੇ ਨਾਲ ਖੜਾ। ਉਦੋਂ ਵੀ ਤੁਹਾਡੇ ਖਿਲਾਫ ਤਾਂ ਨਾਰੇ ਲੱਗ ਗਏ ਸਟੇਜਾਂ ਤੋਂ। ਮੈਂ ਉਹ ਚਲੋ ਉਹਦਾ ਜਿਹੜੇ ਕਹਿਣ ਵਾਲੇ ਸੀ ਗਦਾਰ ਸਾਨੂੰ ਕਿਹਾ ਉਹਨਾਂ ਨੇ ਦਿੱਲੀ, ਉਹ ਤਾਂ ਗੱਲ ਅੱਡਾ, ਚਲੋ ਜੋ ਉਹਨਾਂ ਦੀ ਸੀਗੀ ਮਾਸਟਰ ਨੇ ਬੋਲਤਾ, ਪਰ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਹਾਰੇ, ਅਸੀਂ ਚਾਹੁੰਦੇ ਪੰਜਾਬ ਜਿੱਤੇ। ਇਸ ਕਰਕੇ ਅਸੀਂ ਕੁਝ ਵੀ ਕਿਸੇ ਦੇ ਖਿਲਾਫ ਬੋਲੇ ਨਹੀਂ। ਜਿਹੜੇ ਮੁੱਦੇ 'ਚ ਪੰਜਾਬੀ ਬੋਲੀ ਵਾਲੇ ਮੁੱਦੇ 'ਚ ਮੈਂ ਪਿਆ, ਮੈਂ ਪਰਚੇ 16 ਪਰਚੇ ਮੇਰੇ ਤੇ ਹਲੇ ਵੀ ਚੱਲਦੇ ਆ। ਅੰਦਰ ਜੇਲ੍ਹ ਵੀ ਮੈਂ 3 ਵਾਰੀ ਕੱਟ ਕੇ ਆਇਆ। ਮੈਂ ਜਲਾਲ ਦੀ ਵਾਲੇ ਕੋਲ ਸਿਵੀਆਂ ਪਿੰਡ ਹੈ ਰਾਏਕੋਟ ਕੋਲੇ, ਦਰਖਤ ਵੜਤੇ ਗਏ ਬੰਦੇ ਨੇ, 40 ਦਰਖਤ ਪੱਟਦੇ ਸੜਕ ਤੋਂ। ਉਹਨਾਂ ਨੇ ਮੈਨੂੰ ਸੱਦ ਲਿਆ, ਮੈਂ ਉੱਥੇ ਜਾ ਕੇ ਬੋਲਿਆ ਵੀ ਅਸੀਂ ਭਾਈ ਧਰਨਾ ਲਾਵਾਂਗੇ, ਅਸੀਂ ਥਾਣੇ ਦਾ ਘਰਾਓ ਕਰਾਂਗੇ, ਪਰਚਾ ਦਿਓ। ਪਰਚਾ ਹੋ ਗਿਆ ਬੰਦੇ ਤੇ, ਅਸੀਂ ਜ਼ੋਰ ਲਾਉਂਦੇ ਰਹਿ ਗਏ, ਪਰਚਾ ਕਰਾਉਂਦੇ, ਪਿੰਡ ਰਾਜੀਨਾਮਾ ਕਰਨ ਨੂੰ ਫਿਰਦਾ। ਲੜੋ ਕਿਹਦੀ ਖਾਤਰ? ਸਾਡੇ ਨਾਲ ਮੇਰੇ ਨਾਲ ਇੱਕ ਥਾਂ ਹੀ ਹੋਇਆ, ਮੇਰੇ ਨਾਲ ਅਨੇਕਾਂ ਥਾਂ ਹੀ ਹੋਈ ਹੈ ਗੱਲਾਂ, ਜਿਹਦੀ ਖਾਤਰ ਜਾ ਕੇ ਲੜਦੇ ਆ, ਖੜਦੇ ਆ, ਅਗਲਾ ਕਹਾਂ ਬੈਰ ਪਾਉਨੇ ਆ, ਉਹ ਤੇਰੇ ਸਮਝੌਤੇ ਕਰ ਜਾਂਦੀ। ਅਫਸੋਸ ਹੁੰਦਾ ਇਸ ਗੱਲ ਦਾ? ਹੁੰਦਾ ਹੀ ਆ, ਕਿਉਂ ਨਾ ਹੋਵੇ। ਹੁਣ ਸਾਨੂੰ ਬੁਲਾਉਣ ਵਾਲੇ ਬੰਦਿਆਂ ਨੂੰ ਅੱਜ ਮੈਨੂੰ ਫੋਨ ਆਈ ਜਾਂਦੇ ਆ, ਕਹਿੰਦੇ ਬਾਈ ਤੁਸੀਂ ਇੱਥੇ ਰੌਲਾ ਪਾਉਂਦੇ ਰਹਿ ਗਏ, ਪਰਚਾ ਹੋ ਗਿਆ, ਪਿੰਡ ਤਿਆਰ ਹੋਇਆ ਬੈਠਾ, ਪਰਚਾ ਕੈਂਸਲ ਕਰੋ ਵੀ ਆਪਣਾ ਸਮਝੌਤਾ ਕਰ ਲਈਏ। 40 ਦਰਖਤ ਬੰਦੇ ਨੇ ਸੜਕ ਦੇ ਖੜੇ ਜੜ ਚੋਂ ਪੱਟ ਕੇ ਵੜਤੇ। ਇੱਕ ਥਾਂ ਹੀ ਵਾਲੇ 5 ਬੰਦੇ ਦਿਓ ਕਮੇਟੀ ਚ ਇਹਨਾਂ ਨੂੰ, ਬਿਲਕੁਲ ਇੱਕ ਥਾਂ ਹੀ ਨਹੀਂ, ਮੇਰੇ ਨਾਲ ਕਈ ਥਾਂ ਹੀ ਹੋ ਗਿਆ ਭਰਾਵਾ। ਸੋ ਇਸ ਕਰਕੇ ਮੈਂ ਇਹੀ ਚਾਹੁੰਦਾ ਕਿ ਜਿਹੜਾ ਇਹ ਹਾਲਾਤ ਨੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਸੋਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਸੋਡੀ ਹੋਂਦ ਹਸਤੀ ਨੂੰ ਮਿਟਾਇਆ ਜਾ ਰਿਹਾ। ਇਹ ਸਾਰੇ ਵਰਤਾਰੇ ਉਹਦੇ 'ਚੋਂ ਨਿਕਲ ਰਹੇ ਨੇ, ਇਹ ਸਾਰੇ ਉਹਦੇ ਪਿਆਦੇ ਨੇ, ਮੋਹਰੇ ਨੇ, ਹੱਥ ਠੋਕੇ ਨੇ। ਤਾਂ ਇਹ ਸਮਝਣ ਦੇ, ਇਹ ਇਕੱਲੇ ਸਿਰ ਨਾ ਫਸਾ ਕੇ ਬੈਠੇ ਰਹੋ ਉੱਥੇ ਜਿੰਦਾਬਾਦ ਬਾਦਲ ਜਿੰਦਾਬਾਦ, ਕਾਂਗਰਸ ਜਿੰਦਾਬਾਦ, ਬੋਕਰ ਜਿੰਦਾਬਾਦ। ਕਿਹੜੀ ਗੱਲੋਂ ਜਿੰਦਾਬਾਦ ਮੈਨੂੰ ਦੱਸ ਦਿਓ। ਆਖਰ ਦੇ ਵਿੱਚ ਇੱਕ ਸਵਾਲ ਕਰਾਂਗੇ ਕਿ ਮੰਗ ਕੀ ਆ ਹੁਣ ਜਿਹੜਾ ਪਿੰਡ ਦੇ ਵਿੱਚ ਕਤਲ ਹੋਇਆ ਨੌਜਵਾਨ ਦਾ? ਮੰਗ ਦਾ ਬਾਈ ਦੇਖੋ ਦੀ ਕੋਈ ਜ਼ਿੰਦਗੀ ਦੀ ਕੀਮਤ ਤਾਂ ਹੈ ਨਹੀਂ। ਜਿਹੜੇ ਬੰਦੇ ਨੇ ਆਦੇ ਜਿਹਦਾ ਜਵਾਕ 12-13 ਸਾਲ ਦਾ ਇਕੱਲਾ ਰਹਿ ਗਿਆ, ਉਹਨੂੰ ਮਾਂ ਹੈ ਨਹੀਂ, ਉਹਦੇ ਪਿਓ ਦਾ ਸਹਾਰਾ ਸੀਗਾ ਇਕੱਲੇ ਦਾ, ਉਹ ਵੀ ਗਿਆ, ਉਹਦੀ ਜ਼ਿੰਦਗੀ ਪੈਸੇ ਨਾਲ ਪੂਰਤੀ ਹੋ ਜੂ। ਇੱਕ ਐਡੇ ਇੱਥੇ ਪੁਲਿਸ ਦਾ ਕੋਈ ਬੰਦਾ ਮਰ ਜੇ, ਅਸੀਂ ਨਹੀਂ ਕਹਿੰਦੇ ਪੁਲਿਸ ਵੀ ਸਾਡੇ ਕੋਈ ਹੈ, ਉਹ ਵੀ ਸਾਡੇ ਵਿੱਚੋਂ ਗਏ ਹੋਏ ਸਾਡੇ ਸਮਾਜ ਦੇ ਹਿੱਸਾ ਨੇ, ਪਰ ਪੁਲਿਸ ਦਾ ਕੋਈ ਬੰਦਾ ਮਰ ਜੇ ਤਾਂ ਇਹ ਨਾਲ ਦੀ ਨਾਲ ਉਹ ਤੀਜੀ ਸਟੇਟ 'ਚ ਬੰਦਾ ਲੱਭ ਕੇ ਮਾਰ ਦਿੰਦੇ ਆ। ਤੇ ਆਮ ਲੋਕਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਯਾਰ। ਇਹ ਦੇਖ ਵੀ ਇਹ ਸਾਡੀ ਜਿਹੜੀ ਮੰਗ ਆ ਹੁਣ, ਇੱਕ ਤਾਂ 15 ਲੱਖ ਰੁਪਈਆ ਇੱਕ ਆ, 10 ਲੱਖ ਰੁਪਈਆ ਇੱਕ ਆ ਉਹਦੇ ਬੱਚੇ ਨੂੰ, ਤੇ 15 ਲੱਖ ਰੁਪਈਆ ਉਹਦੇ ਪਰਿਵਾਰ ਨੂੰ। ਉਹਦੀ ਦਾਦੀ ਜਾਂਦੀ ਬੈਠੀ ਹਲੇ, ਉਹਦੀ ਮਾਂ ਮੁੰਡੇ ਦੀ ਮਰਨ ਵਾਲੇ ਦੀ, ਉਹਦੇ ਭਰਾ ਨੂੰ ਨੌਕਰੀ, ਉਹਦਾ ਜਿੰਨਾ ਕਰਜ਼ਾ ਉਸ ਪਰਿਵਾਰ 'ਤੇ ਹੈ। ਕੌਰਾ ਸਿੰਘ ਦੇ ਮੁੰਡੇ ਨੇ ਇਹ, ਕੌਰਾ ਸਿੰਘ ਦੇ ਸਿਰ ਦੇ ਉੱਤੇ, ਕੌਰਾ ਸਿੰਘ ਦੇ ਦੋਨਾਂ ਪੁੱਤਰਾਂ ਦੇ ਜਿੰਨਾ ਕਰਜ਼ਾ ਸੀਗਾ, ਸੀਰਾ ਸਿੰਘ ਤੇ ਦੂਜਾ ਇਹਨੂੰ ਅਸੀਂ ਘੋਕਾ ਕਹਿੰਦੇ ਸੀਗੇ, ਇਹਦਾ ਨਾਂ ਜਸਵੀਰ ਆ, ਇਹਨਾਂ ਦਾ ਸਾਰਾ ਕਰਜ਼ਾ ਮਾਫ ਹੋਣਾ ਚਾਹੀਦਾ। ਆਹ 3 ਸਾਡੀਆਂ ਮੰਗਾਂ ਨੇ। ਇਹ ਕਰਦੇ ਆ ਹੁਣ ਪ੍ਰਸ਼ਾਸਨ ਕਰਦਾ ਤਕੜਮਬਾਜ਼ੀਆਂ, ਇਹ ਕਰਦੇ ਆ ਗੱਲਾਂ 3 ਲੱਖ ਲੈ ਲਓ, 4 ਲੱਖ ਲੈ ਲਓ, 5 ਲੈ ਲਓ, ਨੌਕਰੀ ਤਾਂ ਮਿਲਦੀ ਨਹੀਂ ਹੁੰਦੀ, ਐਂ ਨਹੀਂ ਹੁੰਦਾ। ਅਸੀਂ ਕਹਿੰਦੇ ਨਾ ਸਾਨੂੰ ਨੌਕਰੀਆਂ ਦੀ ਥੋੜ੍ਹੀ ਹੈ ਯਾਰ, ਮਰ ਕੇ ਨੌਕਰੀ ਲਈ ਅਸੀਂ ਕੀ ਲਈ? ਤੁਸੀਂ ਬੰਦਾ ਹੀ ਮੋੜ ਦਿਓ, ਮੋੜ ਦਿਓਗੇ। ਹੁਣ ਇਹ ਗੱਲਾਂ ਨੂੰ ਹੋਰ ਪਾਸੇ ਘਮਾਉਣ ਨੂੰ ਫਿਰਦੇ ਆ। ਅਸੀਂ ਇਹਨਾਂ ਨੂੰ ਟਾਈਮ ਦਿੱਤਾ ਹੱਥਾਂ ਤੱਕ ਦਾ ਵੀ ਕੀ ਕਰਦੇ ਆ, ਗੱਲਬਾਤ ਚੱਲ ਰਹੀ ਹੈ, ਨਹੀਂ ਕਰਦੇ ਤਾਂ ਕੱਲ੍ਹ ਵਾਲੇ ਸਮੇਂ ਦੇ ਵਿੱਚ ਅਸੀਂ ਉਸ ਵਿਚਾਰੇ ਜਿਹੜਾ ਮਰਿਆ ਮੁੰਡਾ, ਉਹਦੀ ਲਾਸ਼ ਰੱਖ ਕੇ ਕਿਸੇ ਵੀ ਹਾਈਵੇ ਦੇ ਉੱਤੇ ਬੈਠਾਂਗੇ, ਤੇ ਅੱਗੇ ਜੋ ਗੱਲਬਾਤ ਹੋਗੀ ਉਹਦਾ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋ ਜੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਲੱਖਾ ਸਿੰਘ ਸਧਾਣਾ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਜੋ ਆਪਾਂ ਜੀ ਕਮੇਟੀ ਵਾਰਤਾਲਾਪ ਹੋਈ ਆ ਉਸ ਨੂੰ ਲੈ ਕੇ ਅਸੀਂ ਚਰਚਾ ਕੀਤੀ ਆ। 5 ਬੰਦੇ ਤਾਂ ਤੁਸੀਂ ਇਸ ਗੱਲ ਦੇ ਜ਼ਰੀਏ ਸੁਣੀ ਲਿਆ ਕਿ ਆਖਰ ਪਿੰਡ ਵਾਲਿਆਂ ਦੀ ਮੰਗ ਕੀ ਆ, ਲੱਖਾ ਸਿੰਘ ਸਧਾਣਾ ਦੇ ਵੱਲੋਂ ਪਿੰਡ ਨੂੰ ਜੋ ਦੱਸਿਆ ਗਿਆ ਉਹ ਵੀ ਕੀ ਕਹਿ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਬੇਹੱਦ ਦੁਖਦਾਈ ਖਬਰ ਆ, ਇਸ ਦਾ ਰਿਜ਼ਲਟ ਕੀ ਨਿਕਲਦਾ, ਨਤੀਜਾ ਕੀ ਨਿਕਲਦਾ, ਉਹ ਅਸੀਂ ਤੁਹਾਡੇ ਸਾਹਮਣੇ ਕਰਾਂਗੇ। ਉਹ ਚਾਹੇ ਬਈ ਆਖਰ ਉੱਥੇ ਸ਼ੁਰੂ ਕਰ ਲਈਏ ਕਿ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਆ ਜਿਹੜਾ ਕਿ ਅਜਿਹਾ ਕੁਝ ਵਾਪਰ ਰਿਹਾ ਪੰਜਾਬ ਵਿੱਚ? ਪੰਜਾਬ ਨੂੰ ਨਜ਼ਰ ਲੱਗੀ ਆ ਚੋਰ ਲੀਡਰਾਂ ਦੀ। ਮੌਜੂਦਾ ਸਰਕਾਰ ਦੇ ਬੰਦੇ ਨੇ, ਉਹਨਾਂ ਦਾ ਜ਼ੋਰ ਆ ਵੀ ਗੱਲ ਨੂੰ ਦੱਬ ਦੇ ਵੀ ਚਿੱਟਾ ਹੈ ਨਹੀਂ, ਚਿੱਟਾ ਤਾਂ ਐਂ ਹੁੰਦਾ, ਚਿੱਟਾ ਦਾ। ਪਿਛਲੇ ਮਹੀਨੇ 82 ਮੁੰਡੇ ਮਰ ਗਏ, 16 ਸਾਲ ਤੋਂ 37 ਸਾਲ ਦਾ। ਮੇਰੇ ਕੋਲ ਅੰਕੜਾ ਪਿਆ, ਮੈਂ ਤੁਹਾਨੂੰ ਇਕੱਲੇ ਬੰਦੇ ਦਾ ਨਾਂ ਦੱਸ ਦਿੰਦਾ, ਪਿੰਡ ਦੱਸ ਦਿੰਦਾ, ਜ਼ਿਲ੍ਹਾ ਦੱਸ ਦਿੰਦਾ।
ਤੂੰ ਦੇਖੋ ਵੀ 12 ਸਾਲ ਤੋਂ ਲੈ ਕੇ 37 ਸਾਲ ਤੱਕ ਦੇ 82 ਬੰਦੇ ਉਹ ਨੇ ਜਿਹਦੇ ਅੰਕੜੇ ਸਾਹਮਣੇ ਆ ਗਏ। ਜਿਹੜੇ ਅੰਕੜੇ ਨਹੀਂ ਆਏ ਉਹ ਖਬਰਾਂ ਕਿੰਨੇ ਕੁ ਮਰ ਰਹੇ ਆ। ਉਹ ਤਾਂ ਮੁੱਦਾ ਹੀ ਨਹੀਂ। ਸਾਡੀ ਪੰਜਾਬੀ ਮਰ ਰਹੀ ਹੈ, ਉਹ ਮੁੱਦਾ ਨਹੀਂ। ਜਵਾਨੀ ਪ੍ਰਵਾਸ ਕਰ ਰਹੀ ਹੈ, ਭਈਆਂ ਦਾ ਕਬਜ਼ਾ ਹੋ ਰਿਹਾ, ਤਾਂ ਮੁੱਦੇ ਹੀ ਨਹੀਂ ਸਾਡੇ। ਸਾਡੇ ਪਾਣੀ ਡੂੰਘੇ ਚਲੇ ਗਏ, ਮੁੱਦਾ ਨਹੀਂ। ਸਾਡੇ ਦਰਿਆਵਾਂ ਦੇ ਪਾਣੀ ਖੋਹ ਕੇ ਰਾਜਸਥਾਨ ਦਿੱਲੀ ਦੇ ਮੁੱਦੇ ਨਹੀਂ ਸਾਡੇ। ਸਾਡੇ ਮੁੱਦੇ ਬਿਜਲੀ ਮੁਫਤ ਕਰ ਦਿਓ, ਸਾਡੇ ਮੁੱਦੇ ਬੱਸਾਂ ਦੇ ਸਫ਼ਰ ਮੁਫਤ ਕਰ ਦਿਓ, ਸਾਡੇ ਮੁੱਦੇ ਆਟਾ ਦਾਲਾਂ ਦੇ ਦਿਓ। ਇਕੱਠੇ ਹੋਏ, ਮੇਰੇ ਪਿੰਡ ਦੁਸ਼ਮਣੀ ਦਾ ਮਾਹੌਲ ਹੈ, ਬੰਦੇ ਮਰੇ ਨੇ, ਕਤਲ ਹੋਏ ਨੇ ਸਾਡੇ ਪਿੰਡ ਦੁਸ਼ਮਣੀਆਂ 'ਚ। ਫਿਰ ਵੀ ਉਹਦੇ ਬਾਵਜੂਦ ਵੀ ਪਿੰਡ ਅਸੀਂ ਇਕੱਠਾ ਕੀਤਾ। ਸਾਡੇ ਪਿੰਡ ਨੂੰ ਸਿਲਾ ਕੀ ਮਿਲਿਆ? ਆਹ ਮਿਲ ਗਿਆ, ਆਹ ਮੁੰਡਾ ਮਰ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ ਤੇ ਨਸ਼ਾ ਕਰਨ ਵਾਲੇ ਕੌਣ ਨੇ ਜਾਂ ਨਸ਼ਾ ਵੇਚਣ ਵਾਲੇ ਕੌਣ ਨੇ, ਇਹ ਤਾਂ ਸਵਾਲ ਖੜੇ ਹੁੰਦੀ ਨੇ। ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਢਿਲਵਾਂ ਖੁਰਦ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ, ਕਤਲ ਕਰ ਦਿੱਤਾ ਜਾਂਦਾ। ਤਾਂ ਉਸ ਤੋਂ ਬਾਅਦ ਦੂਜੀ ਘਟਨਾ ਜਿਹੜੀ ਕਿ ਪੰਜਾਬ ਦੇ ਵਿੱਚ ਇੱਕ ਹੋਰ ਵਾਪਰਦੀ ਹੈ, ਜਿਹੜੀ ਘਟਨਾ ਕਿ ਪਿੰਡ ਸਧਾਣਾ ਦੇ ਵਿੱਚ ਵਾਪਰਦੀ ਆ। ਇੱਕ ਨੌਜਵਾਨ ਦਾ ਰਾਤ ਕਤਲ ਕਰ ਦਿੱਤਾ ਜਾਂਦਾ। ਤਾਂ ਸਾਡੇ ਨਾਲ ਲੱਖਾ ਸਿੰਘ ਸਧਾਣਾ ਮੌਜੂਦ ਨੇ। ਆਖਰ ਪੰਜਾਬ ਨੂੰ ਹੋਇਆ ਕੀ ਆ? ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਬੈਰੀ ਕਿਉਂ ਬਣੇ ਨੇ? ਇਹ ਸਵਾਲ ਨੇ ਜਿਹੜੇ ਸਾਰੇ ਲੱਖਾ ਸਿੰਘ ਸਧਾਣਾ ਦੇ ਨਾਲ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਬਈ ਆਖਰ ਉੱਥੇ ਸ਼ੁਰੂ ਕਰ ਲਈਏ ਕਿ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਆ ਜਿਹੜਾ ਕਿ ਅਜਿਹਾ ਕੁਝ ਵਾਪਰ ਰਿਹਾ ਪੰਜਾਬ ਦੇ ਵਿੱਚ? ਪੰਜਾਬ ਨੂੰ ਨਜ਼ਰ ਲੱਗੀ ਆ ਚੋਰ ਲੀਡਰਾਂ ਦੀ, ਜਿਹੜੇ ਗਦਾਰ ਨੇ ਪੰਜਾਬ ਦੇ, ਜਿਹੜੇ ਲੰਮੇ ਸਮੇਂ ਤੋਂ ਪੰਜਾਬ ਦੀ ਜਰਵਾਨੀ ਖਤਮ ਕਰਨ ਤੇ ਲੱਗੇ ਨੇ, ਪੰਜਾਬ ਦੇ ਹੱਕ ਹਕੂਕ ਵੇਚਣ ਤੇ ਲੱਗੇ ਨੇ। ਹੁਣ 2 ਮਹੀਨਿਆਂ 'ਚ ਦੂਜੀ ਘਟਨਾ ਹੈ ਬਿਲਕੁਲ ਕਤਲ ਦੀ। ਕੁੱਟਾਂ ਮਾਰਾਂ ਤਾਂ ਬਹੁਤ ਪਿੰਡਾਂ 'ਚ ਹੋ ਗਈਆਂ, ਜਿੱਥੇ ਕਈ ਪਿੰਡਾਂ 'ਚ ਕਮੇਟੀਆਂ ਵਾਲੇ ਕੁੱਟੇ। ਇੱਕ ਪਿੰਡ ਫੌਜੀ ਸੀ ਮੁੰਡਾ, ਉਹਨੇ ਵਿਚਾਰ ਨੇ ਉਪਰਾਲਾ ਕੀਤਾ, ਉਹਦੀਆਂ ਲੱਤਾਂ ਹੀ ਤੋੜ ਕੇ ਚਿੱਟਾ ਵੇਚਣ ਵਾਲੇ। ਝੋਟਾ 2 ਮਹੀਨਿਆਂ ਤੋਂ ਬੰਦ ਆ। ਉਦੋਂ ਪਹਿਲਾਂ ਅੰਮ੍ਰਿਤਪਾਲ ਵਰਗੇ ਜੇਲ੍ਹਾਂ ਚੱਕ ਕੇ ਸਿੱਟਦੇ ਚਿੱਟਾ ਰੋਕਦੇ ਸੀਗੇ। ਮੰਡੀ ਕਲਾਂ ਦੀ ਕਮੇਟੀ ਦੇ ਪਰਚਾ ਦਰਜ ਕਰਤਾ ਪੁਲਿਸ ਨੇ ਜੀ। ਤਾਂ ਹੁਣ ਸਵਾਲ ਇਹ ਪੈਦਾ ਹੁੰਦਾ, ਸਾਡੇ ਲੋਕ ਵੀ ਇਕੱਠੇ ਨਹੀਂ। ਬੌਕਰ ਵਾਲੇ ਤਾਂ ਇਹ ਕਹਿੰਦੇ ਕੰਡੇ ਬਾਦਲਾਂ ਦੇ ਕਾਂਗਰਸੀਆਂ ਦੇ ਬੀਜੇ ਆ ਜੀ। ਕਾਂਗਰਸੀ ਦੇ ਬਾਦਲ ਕਹਿੰਦੇ ਆ ਇਹ ਬੌਕਰਾਂ ਦਾ ਕੰਮ ਆ। ਪਿੰਡਾਂ ਦੇ ਮੈਂ ਬੰਦਿਆਂ ਦੀ ਗੱਲ ਕਰਦਾ, ਬਿਲਕੁਲ। ਪਿੰਡਾਂ ਧੜੇ ਹੁੰਦੇ ਆ ਨਾ, ਕੋਈ ਬੌਕਰ ਨਾਲ ਆ, ਕੋਈ ਬਾਦਲਾਂ ਨਾਲ ਆ, ਕੋਈ ਕਾਂਗਰਸ ਨਾਲ ਆ। ਤਾਂ ਇਹ ਜਿਹੜੀ ਧੜੇਬਾਜ਼ੀ ਆ, ਧੜੇਬਾਜ਼ੀ ਦੇ ਵਿੱਚ ਸ਼ਿਕਾਰ ਹੋ ਕੇ ਲੋਕ ਮਰ ਤਾਂ ਲੋਕ ਰਹੇ ਨੇ। ਹੁਣ ਅੱਜ ਜਿਹੜੇ ਮੌਜੂਦਾ ਸਰਕਾਰ ਦੇ ਬੰਦੇ ਨੇ, ਉਹਨਾਂ ਦਾ ਜ਼ੋਰ ਆ ਵੀ ਗੱਲਾਂ ਨੂੰ ਦੱਬ ਦਿਓ ਵੀ ਚਿੱਟਾ ਹੈ ਨਹੀਂ, ਚਿੱਟਾ ਤਾਂ ਐਂ ਹੁੰਦਾ, ਚਿੱਟਾ ਤਾਂ ਵਰਲਡ ਵਾਈਡ ਹੈ, ਚਿੱਟੇ ਦਾ ਪੂਰੀ ਦੁਨੀਆ 'ਚ ਲੋਕ ਮਰ ਰਹੇ, ਚਿੱਟਾ ਤਾਂ ਬਾਦਲਾਂ ਨੇ ਲਿਆਂਦਾ। ਮੰਨਦੇ ਆ ਚਿੱਟਾ ਬਾਦਲਾਂ ਨੇ ਲਿਆਂਦਾ, ਬੂਟੇ ਲਾਉਣ ਵਾਲੇ ਬਾਦਲ, 10 ਸਾਲ ਰਾਜ ਰਹਿ ਗਿਆ। ਸ਼ਰੇਆਮ ਯਾਰ ਭੋਲੇ ਵਰਗਿਆਂ ਨੇ ਮਜੀਠੀਏ ਦਾ ਨਾਂ ਲਿਆ, ਕੇਜਰੀਵਾਲ ਨੇ ਨਾਂ ਲਿਆ। ਉਹੀ ਕੇਜਰੀਵਾਲ ਪੈਰਾਂ 'ਚ ਲਿਟ ਕੇ ਮਾਫੀ ਮੰਗਿਆ ਮਜੀਠੀਏ ਤੋਂ, ਫਿਰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ? ਇਹ ਕਹਿੰਦੇ ਸਾਡੇ ਕੋਲੇ ਫਾਈਲਾਂ ਪਈਆਂ। ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੇਰੇ ਕੋਲ ਫਾਈਲਾਂ ਪਈਆਂ ਨੇ, ਹਾਈ ਕੋਰਟ ਵਾਲੀਆਂ ਖੁੱਲੀਆਂ ਨੇ। AIG ਰਾਜਜੀਤ ਕਿੱਥੇ ਗਿਆ ਬਈ? ਇੰਦਰਜੀਤ ਕਿੱਥੇ ਗਿਆ ਬਈ? ਇਹਨਾਂ ਦੇ ਆਪਣੇ ਬੰਦੇ ਪੁਲਿਸ ਦੇ ਧਰਤੀ ਥੱਲੇ ਵਗ ਗਏ, ਭੋਰਾ ਪੱਟ ਕੇ ਲੁੱਕ ਗਏ, ਕਸਮਾਨ ਟੁੱਟ ਗਏ। ਤੁਸੀਂ ਇੱਕ ਆਮ ਬੰਦੇ ਨੂੰ ਫੜਨਾ ਹੁੰਦਾ, ਜਿਹੜਾ ਕੋਈ ਬੰਦਾ ਮਾੜਾ ਮੋਟਾ ਕਿਸੇ ਚੱਕਰ ਮਤਲਬ ਕੋਈ ਤੌੜੇ ਤਪਲੇ ਵਾਲਾ ਹੁੰਦਾ, 5 ਮਿੰਟਾਂ 'ਚ ਆ ਕੇ ਪ੍ਰਸ਼ਾਸਨ ਦੱਬ ਲੈਂਦਾ। ਜਿਹੜੇ ਐਡੇ ਵੱਡੇ ਮਗਰਮੱਛ ਨੇ, ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਕੁ ਜਵਾਨੀ ਤਬਾਹ ਕਰਤੀ, ਕਿੰਨੇ ਕਮਾਂਟਲਾਂ ਦੇ ਕਮਾਂਟਲ ਹੈਰੋਇਨ, ਸਮੈਕ, ਚਿੱਟਾ ਪੰਜਾਬ 'ਚ ਨਿਗਾਹਤਾ, ਉਹ ਬੰਦੇ ਅੱਜ ਵੀ ਇਹਨਾਂ ਦੀ ਪਕੜ ਤੋਂ ਬਾਹਰ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਲੋਕ ਫਿਰ ਆਹੀ ਮਾਨਸਿਕਤਾ, ਸਾਡੇ ਲੋਕਾਂ ਦੀ ਇੰਨੀ ਜ਼ਮੀਰ ਮਰੀ ਆ, ਜਿਹੜੇ ਅੱਜ ਉੱਥੇ ਬੀਬਾ ਆਉਂਦੀ ਆ ਹਰਸਿਮਰਤ ਬਾਦਲ ਆਪਣੀ ਇੱਥੇ ਸਰਦੂਲਗੜ੍ਹ, ਤੇ ਉੱਥੇ ਪੱਗਾਂ ਸਿਰ ਫਸਾ ਕੇ ਜਿੰਦਾਬਾਦ ਜਿੰਦਾਬਾਦ ਕਰਦੇ ਆ। ਕਿਹੜੀ ਗੱਲ ਦੀ ਜਿੰਦਾਬਾਦ, ਇਹ ਤਾਂ ਦੱਸੋ। ਜੋ 10 ਸਾਲ ਦੇ ਵਿੱਚ ਜਵਾਨੀ ਦਾ ਘਾਣ ਹੋਇਆ, ਕਿਸਾਨੀ ਦਾ ਘਾਣ ਹੋਇਆ, ਮਜ਼ਦੂਰਾਂ ਦਾ ਘਾਣ ਹੋਇਆ, ਪੰਥ ਦਾ ਘਾਣ ਹੋਇਆ, ਪੰਜਾਬ ਦੇ ਹੱਕਾਂ ਦਾ ਘਾਣ ਹੋਇਆ, ਬਾਈਬਲ ਗੋਲੀ ਕਾਂਡ ਹੋਇਆ, ਕੀ ਕੁਛ ਨਹੀਂ ਵਾਪਰਿਆ। ਪੂਰਾ ਲੁੱਟ ਲਿਆ ਪੰਜਾਬ ਨੂੰ। ਉਹ ਕਿਹੜੀ ਗੱਲ ਦੀ ਜਿੰਦਾਬਾਦ? ਅੱਜ ਰਾਜਾ ਵੜਿੰਗ ਕਹਿੰਦਾ ਆ ਕੇ ਮੈਂ ਨਸ਼ੇ ਦੇ ਖਿਲਾਫ ਆ, ਚਿੱਟਾ ਰੋਕਣਾ ਚਾਹੀਦਾ। ਤੂੰ 5 ਸਾਲ ਕਿੱਥੇ ਵੜਿਆ ਸੀ? ਤੂੰ ਮੰਤਰੀ ਵੀ ਰਿਹਾ। ਤੇਰੇ ਮੁੱਖ ਮੰਤਰੀ ਨੇ ਸਹੁੰ ਖਾਧੀ ਗੁਟਕਾ ਫੜ ਕੇ ਬਠਿੰਡੇ ਦਮਦਮਾ ਸਾਹਿਬ ਵੱਲ ਹੱਥ ਕਰਕੇ, ਉਦੋਂ ਤੁਸੀਂ ਕਿੱਥੇ ਸੀ? ਉਹ ਕਹਿੰਦਾ ਜੀ ਉਹਦਾ ਕੈਪਟਨ ਕਰ ਗਿਆ, ਤੇ ਤੂੰ ਅਸਤੀਫਾ ਦਿੰਦਾ ਉਹਦੀ ਵੀ ਤੂੰ ਜਵਾਨੀ ਮਾਰੀ ਜਾਂਦਾ, ਮੈਂ ਤਾਂ ਤੇਰੀ ਸਰਕਾਰ 'ਚ ਰਹਿਣਾ ਨਹੀਂ।
ਤੂੰ ਤਾਂ ਮਲਾਈਆਂ ਖਾਧੀਆਂ ਮੋਟੀਆਂ ਕਮਾਈਆਂ ਕਰੀਆਂ, ਅੱਜ ਤੂੰ ਕਹਿੰਦਾ ਕੈਪਟਨ ਕਰ ਗਿਆ। ਪਰ ਜਿਹੜੇ ਸਾਡੇ ਮੈਂ ਤਾਂ ਯਾਰ ਉਹਨਾਂ ਲੋਕ ਮੈਂ ਇਹ ਤਾਂ ਦੇਖ, ਇਹ ਤਾਂ ਗਦਾਰ ਹੈ, ਇਹਨਾਂ ਨੇ ਤਾਂ ਕਰਨਾ ਪੰਜਾਬ ਨੂੰ ਮਾਰਨਾ ਤਬਾਹ ਕਰਨਾ। ਉਹ ਬਰਾਬਰ ਦੇ ਗਦਾਰ ਲੋਕ ਨੇ, ਉਹ ਬਰਾਬਰ ਦੇ ਦੋਸ਼ੀ ਲੋਕ ਨੇ ਜਿਹੜੇ ਅੱਜ ਵੀ ਜਿੰਦਾਬਾਦ ਜਿੰਦਾਬਾਦ ਕਰਦੇ ਆ। ਮੈਂ ਕਹਿੰਦਾ ਮੈਂ ਤੱਥ ਨੇ ਮੇਰੇ ਕੋਲੇ, ਅੰਕੜੇ ਨੇ, ਲੋਕਾਂ ਨੂੰ ਵੀ ਪਤਾ ਇਹਨਾਂ ਅੰਕੜਿਆਂ ਦਾ, ਬਾਦਲਾਂ ਦੇ ਵੀ ਹੈ, ਕਾਂਗਰਸ ਦੇ ਵੀ ਹੈ, ਅੱਜ ਬੌਕਰਲਾਣਾ ਦੇ ਵੀ ਹੈ। ਉਹਨਾਂ ਤੱਥਾਂ ਦੇ ਆਧਾਰ 'ਤੇ ਆਪਾਂ ਗੱਲ ਕਰਦੇ ਹਾਂ। ਮੁੱਖ ਮੰਤਰੀ ਪੰਜਾਬ ਕਹਿ ਰਿਹਾ ਅੱਜ ਵਾਲਾ, ਇਹਨਾਂ ਨੇ 3 ਮਹੀਨਿਆਂ ਦਾ ਵਾਅਦਾ ਕੀਤਾ ਸੀ ਨਾ ਵੀ 3 ਮਹੀਨਿਆਂ 'ਚ ਖਾਤਮਾ ਕਰ ਦਿਆਂਗੇ, ਅਸੀਂ ਜੜ ਪੱਟ ਦਿਆਂਗੇ। ਮੁੱਖ ਮੰਤਰੀ ਨੇ ਕਿਹਾ ਸੀ ਨਾ ਪੰਜਾਬ ਦੇ ਨੇ ਕਿ ਜਿੱਥੇ ਚਿੱਟਾ ਵਿਕੂ ਉੱਥੋਂ ਦਾ ਜ਼ਿਲ੍ਹੇ ਦਾ ਐਸਐਸਪੀ ਜ਼ਿੰਮੇਵਾਰ ਹੋਊ, ਉੱਥੋਂ ਦਾ ਐਸਐਚਓ ਜ਼ਿੰਮੇਵਾਰ ਹੋਊ। ਅੱਜ ਜ਼ਿੰਮੇਵਾਰੀ ਕਿਹਦੀ ਤੈਅ ਹੁੰਦੀ ਹੈ? ਅੱਜ ਕਿੱਥੇ ਗਈਆਂ ਉਹ ਜ਼ਿੰਮੇਵਾਰੀਆਂ? 15 ਅਗਸਤ ਤੇ ਮੁੱਖ ਮੰਤਰੀ ਬੋਲਦਾ ਹੈ ਕਿ ਆਉਣ ਵਾਲੇ 10 ਦਿਨਾਂ ਦੇ ਵਿੱਚ ਚਿੱਟੇ ਦਾ ਖਾਕਾ ਤਿਆਰ ਹੋ ਗਿਆ, ਸਾਡੇ ਕੋਲ ਸਾਰਾ ਰਣਨੀਤੀ ਬਣ ਗਈ ਖਤਮ। ਅੱਜ 25 ਦਿਨ ਹੋ ਗਏ 15 ਅਗਸਤ ਲੰਘੇ ਨੂੰ, ਕਿੱਥੇ ਹੈ? ਜਾਣੇ ਕੱਲੀਆਂ ਗੱਲਾਂ ਨਾਲ ਯਾਰ ਤੁਸੀਂ ਲੋਕਾਂ ਨੂੰ ਉੱਥੇ ਗੁੰਮਰਾਹ ਕਰੀ ਜਾਂਦੇ ਹੋ, ਗੱਲਾਂ ਦੇ ਨਾਲ ਇੱਧਰੋਂ ਉੱਧਰ ਛਲਾਵੇ 'ਚ ਲਈ ਜਾਂਦੇ ਹੋ। ਅਸਲ ਰਣਨੀਤੀ ਠੋਸ ਤੁਹਾਡੇ ਕੋਲ ਪਲਾਨ, ਕੋਈ ਰੂਪ ਰੇਖਾ ਕੀ ਹੈ? ਇਹੀ ਸਵਾਲ ਤਾਂ ਸਰਕਾਰ ਖੜੀ ਕਰਦੀ ਹੈ। ਕਹਿੰਦੇ ਕਿ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਜਾਂਦੇ ਨੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹ ਬੋਲਦੇ ਹੀ ਰਹਿੰਦੇ ਨੇ, ਸਾਡੇ ਖਿਲਾਫ ਹੀ ਬੋਲੀ ਜਾਂਦੇ ਨੇ। ਜਿਨ੍ਹਾਂ ਨੇ ਚਿੱਟਾ ਲਿਆਂਦਾ ਉਹਨਾਂ ਨੂੰ ਕੁਝ ਕਹਿੰਦੇ ਨਹੀਂ, ਜਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਕੁਝ ਕਹਿੰਦੇ ਨਹੀਂ, ਕਹਿੰਦੇ ਸਾਡੇ ਖਿਲਾਫ ਹੀ ਬੋਲੀ ਜਾ ਰਹੇ ਨੇ। ਪਿਛਲੇ ਮਹੀਨੇ 82 ਮੁੰਡੇ ਮਰ ਗਏ, 16 ਸਾਲ ਤੋਂ 37 ਸਾਲ ਦੀ ਉਮਰ ਹੈ। ਮੇਰੇ ਕੋਲ ਅੰਕੜਾ ਪਿਆ, ਮੈਂ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਨਾਂ ਦੱਸ ਦਿੰਦਾ, ਪਿੰਡ ਦੱਸ ਦਿੰਦਾ, ਜ਼ਿਲ੍ਹਾ ਦੱਸ ਦਿੰਦਾ। ਤੂੰ ਦੇਖੋ ਵੀ 12 ਸਾਲ ਤੋਂ ਲੈ ਕੇ 37 ਸਾਲ ਤੱਕ ਦੇ 82 ਬੰਦੇ ਉਹ ਨੇ ਜਿਹਦੇ ਅੰਕੜੇ ਸਾਹਮਣੇ ਆ ਗਏ। ਜਿਹੜੇ ਅੰਕੜੇ ਨਹੀਂ ਆਏ ਉਹ ਖਬਰਾਂ ਕਿੰਨੇ ਕੁ ਮਰ ਰਹੇ ਆ। ਇਹ ਝੂਠ ਹੈ, ਇਹ ਅਸੀਂ ਬਿਨਾਂ ਗੱਲ ਤੋਂ ਪ੍ਰਾਪੇਗੰਡਾ ਕਰਦੇ ਹਾਂ। ਤੁਸੀਂ ਕਹਿੰਦੇ ਪ੍ਰਾਪੇਗੰਡਾ ਕਰਦੇ ਆ। ਮੁੱਖ ਮੰਤਰੀ ਬੋਲਦਾ ਵੀ ਮੈਂ ਸਲਫਾਸ ਦੀ ਗੋਲੀ ਖਾ ਜੂ, ਮੈਂ ਪੰਜਾਬ ਦਾ ਪੈਸਾ ਨਹੀਂ ਖਾਂਦਾ। ਤੂੰ 40 ਲੱਖ ਰੁਪਈਆ ਇੱਕ ਗੇੜੇ ਤੇ ਲਾਇਆ ਉਹਨਾਂ ਜਹਾਜ਼ ਤੋਂ ਲੈ ਕੇ ਜਾਂਦਾ, ਹਿਮਾਚਲ ਚੜ੍ਹ ਗਿਆ, ਮਹਾਰਾਸ਼ਟਰ ਚੜ੍ਹ ਗਿਆ, ਬੰਗਾਲ ਚੜ੍ਹ ਗਿਆ, ਯੂਪੀ ਚੜ੍ਹ ਗਿਆ। ਕਾਹਦੇ ਲਈ ਜਾਂਦਾ? ਜਾਂ ਸਾਨੂੰ ਇਹ ਹੋਵੇ ਵੀ ਪੰਜਾਬ ਦਾ ਕੋਈ ਡੀਲ ਹੋ ਰਹੀ ਹੈ ਜੀ, ਬਹੁਤ ਵੱਡਾ ਸਮਝੌਤਾ ਸਾਈਨ ਕਰਨ ਗਿਆ, ਕੋਈ ਪੰਜਾਬ ਦਾ ਲੈਣ ਦੇਣ ਹੋ ਰਿਹਾ ਕਿਸੇ ਸੂਬੇ ਨਾਲ। ਜਾਨਾਂ ਨੂੰ ਪਾਰਟੀ ਦਾ ਪ੍ਰਚਾਰ ਕਰਨਾ, ਪੈਸੇ ਖਰਚਦਾ ਪੰਜਾਬ ਦੇ ਖਜ਼ਾਨੇ 'ਚੋਂ। 40 ਲੱਖ ਰੁਪਈਆ ਇੱਕ ਦਿਨ ਦਾ ਜਿਹੜਾ ਪੈਂਦਾ ਹੈ, ਤੇ 10 ਲੱਖ ਰੁਪਈਆ ਖੜੇ ਜਹਾਜ਼ ਦੇ ਹੀ ਪੈ ਜਾਂਦਾ, ਚਾਹੇ ਚਲਾਓ ਨਾ ਚਾਹੇ ਨਾ ਚਲਾਓ। ਜਿਹੜਾ 8 ਸੀਟਾ ਜਹਾਜ਼ ਖਰੀਦਿਆ ਹੈ ਮੁੱਖ ਮੰਤਰੀ ਨੇ, ਉਹਦਾ ਜਵਾਬ ਕੌਣ ਦੂ? ਤੂੰ 800 ਕਰੋੜ ਰੁਪਈਆ ਬਜਟ ਦੇ ਵਿੱਚ ਰੱਖ ਲਿਆ, ਬੋਰਡ ਲਾਉਣ ਖਾਤਰ, ਇਸ਼ਤਿਹਾਰ ਦੇਣ ਖਾਤਰ, ਮਸ਼ਹੂਰੀਆਂ ਦੀ ਖਾਤਰ, ਮੀਡੀਆ ਨੂੰ ਬੁਰਕੀ ਪਾ ਕੇ ਖਰੀਦ ਲਿਆ। ਇਹ 800 ਕਰੋੜ ਰੁਪਈਆ ਕਿਹਦਾ ਹੈ? ਤੂੰ ਕਹਿੰਦਾ ਮੈਂ ਰੁਪਈਆ ਨਹੀਂ ਖਾਧਾ, ਫਿਰ ਆਪਣੀ ਧਰਮ ਪਤਨੀ ਦੇ 1.5 ਕਰੋੜ ਦੀ ਅੰਗੂਠੀ ਕਿੱਥੋਂ ਆ ਗਈ? ਮੁੰਦਰੀ ਕਾਹਦੇ ਨਾਲ, ਕਿਹਨੇ ਪਾਤੀ ਉਹ? ਤੂੰ ਕਹਿੰਦਾ ਮੈਂ ਤਾਂ ਆਮ ਬੰਦਾ ਐ, 1250 ਕਹਿੰਦਾ ਮੈਂ ਕਾਹਦੇ ਲਈ ਲੈ ਫਿਰਦਾ? ਤੂੰ ਕਹਿੰਦਾ ਮੈਂ ਤਾਂ ਆਮ ਬੰਦਾ ਐ। ਅੱਜ ਤਾਂ ਇਹ ਤੰਜ ਕੱਸਦਾ ਹੁੰਦਾ ਸੀ ਵੀ ਲੋਕ ਜਿਹੜੇ ਲੀਡਰ ਆ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਤੇ ਸਿਕਿਉਰਟੀਆਂ ਲੱਗ ਜਾਂਦੇ ਆ। ਹੁਣ ਜੇ ਆਪਣੇ ਸਤੌਜ ਵਾਲੇ ਮਹਾਰਾਜ ਦੀ ਬੇਬੇ ਜੀ ਮੱਥਾ ਟੇਕਣ ਜਾਂਦੇ ਆ, ਜਾਂ ਭੈਣ ਜੀ ਜਾਂਦੇ ਨੇ, ਜਾਂ ਧਰਮ ਪਤਨੀ ਜਾਂਦੇ ਨੇ, ਤੇ ਸਾਰਾ ਅੰਮ੍ਰਿਤਸਰ ਸੀਲ ਕਰ ਦਿੱਤਾ ਜਾਂਦਾ। ਇਹੀ ਮੋਗੇ ਸੁਣੋ, ਇਹੀ ਗੱਲ ਮੈਂ ਮੋਗੇ, ਇੱਕ ਮਿੰਟ, ਮੋਗੇ ਇਹਨਾਂ ਨੇ ਰੱਖਿਆ ਇਕੱਠ ਟੀਚਰ ਡੇ ਦੇ ਉੱਤੇ। 5 ਕਿਲੋਮੀਟਰ ਦੂਰ ਤੱਕ ਦਾ ਏਰੀਆ ਸੀਲ ਕਰਤਾ, ਮੁੱਖ ਮੰਤਰੀ ਆਏ ਹੋਏ ਨੇ। ਇੱਧਰ ਇਹ ਕਹਿੰਦਾ ਮੈਂ ਟੀਚਰ ਡੇ ਬਣਾ ਰਿਹਾ, ਮੋਗੇ ਦੇ ਵਿੱਚ ਸੰਗਰੂਰ ਟੀਚਰਾਂ ਦੀਆਂ ਡਾਂਗਾਂ ਪੈ ਰਹੀਆਂ। ਜਾਣੇ ਐਡਾ ਸ਼ਾਤਰ ਬੰਦਾ, ਲਗਾਤਾਰ ਝੂਠ ਲਗਾਤਾਰ ਇੱਕ ਗੱਲ ਨੂੰ ਬਾਰ ਰਟੀ ਜਾਂਦਾ। ਜਿਹੜੇ ਖੁੰਡਾਂ ਦੇ ਬੈਠੇ ਮਹੱਤ ਦਾ ਤਾਂਸ਼ਕੁੱਟ, ਉਹਨਾਂ ਨੂੰ ਲੱਗਦਾ ਬਾਈ ਭਗਵੰਤ ਤਾਂ ਸੱਚਾ ਹੀ ਬਹੁਤ ਹੈ, ਕਿਉਂਕਿ ਉਹਨਾਂ ਦੀ ਸਮਝ ਉਸ ਤੱਕ ਤਾਂ ਹੈ ਹੀ ਨਹੀਂ। ਜਿਹੜੇ ਡੈਮ ਵੀ ਖੋਲੇ, ਰਾਜਧਾਨੀ ਦੇ ਵਿੱਚ ਹਰਿਆਣੇ ਨੂੰ 10 ਕਿੱਲੇ ਜ਼ਮੀਨ ਦੇਤੀ ਵੱਖਰੀ ਵਿਧਾਨ ਸਭਾ ਬਣਾਉਣ ਦੀ, ਉਹਦਾ ਮੁੱਦਾ ਹੀ ਨਹੀਂ। ਸਾਡੀ ਪੰਜਾਬੀ ਮਰ ਰਹੀ ਹੈ, ਉਹ ਮੁੱਦਾ ਨਹੀਂ। ਜਵਾਨੀ ਪ੍ਰਵਾਸ ਕਰ ਰਹੀ ਹੈ, ਭਈਆਂ ਦਾ ਕਬਜ਼ਾ ਹੋ ਰਿਹਾ, ਉਹ ਤਾਂ ਮੁੱਦੇ ਹੀ ਨਹੀਂ। ਸਾਡੇ ਪਾਣੀ ਡੂੰਘੇ ਚਲੇ ਗਏ, ਮੁੱਦਾ ਨਹੀਂ। ਸਾਡੇ ਦਰਿਆਵਾਂ ਦੇ ਪਾਣੀ ਖੋਹ ਕੇ ਰਾਜਸਥਾਨ ਦਿੱਲੀ ਨੂੰ ਦੇ, ਮੁੱਦੇ ਨਹੀਂ। ਸਾਡੇ ਮੁੱਦੇ ਬਿਜਲੀ ਮੁਫਤ ਕਰ ਦਿਓ, ਸਾਡੇ ਮੁੱਦੇ ਬੱਸਾਂ ਦੇ ਸਫ਼ਰ ਮੁਫਤ ਕਰ ਦਿਓ, ਸਾਡੇ ਮੁੱਦੇ ਆਟਾ ਦਾਲਾਂ ਦੇ ਦਿਓ। ਸਾਡੀਆਂ ਨੌਕਰੀਆਂ ਦੇ ਭਈਏ ਕਾਬਜ਼ ਹੋਈ ਜਾਂਦੇ ਆ। ਹੁਣ ਇਹ ਨੌਕਰੀਆਂ ਦੀ ਗੱਲ ਉੱਠ ਰਹੀ ਹੈ। ਮੈਂ ਚੰਨੀ ਨੂੰ ਵੀ ਮਿਲਿਆ, ਮੁੱਖ ਮੰਤਰੀ ਤੋਂ ਪੰਜਾਬ ਹੁੰਦੇ ਸੀਗੇ, ਉਹਨਾਂ ਨੂੰ ਵੀ ਕਿਹਾ ਸੀ ਬੋਨਾਫਾਈਡ ਡੋਮਿਸਾਈਲ ਲੈ ਕੇ ਆਓ। ਇਹ ਲਾਜ਼ਮੀ ਕਰੋ ਵੀ ਬੋਨਾਫਾਈਡ ਡੋਮਿਸਾਈਲ ਜ਼ਰੂਰੀ ਹੈ ਜਿਹਨੇ ਪੰਜਾਬ 'ਚ ਨੌਕਰੀ ਕਰਨੀ ਹੈ। ਜੇ ਇਹ ਨੀਤੀ ਹਿਮਾਚਲ ਲਾਗੂ ਕਰ ਸਕਦਾ, ਇਹ ਨੀਤੀ ਮਹਾਰਾਸ਼ਟਰ ਲਾਗੂ ਕਰ ਸਕਦਾ, ਉੱਤਰਾਖੰਡ ਲਾਗੂ ਕਰ ਸਕਦਾ, ਰਾਜਸਥਾਨ ਲਾਗੂ ਕਰ ਸਕਦਾ, ਪੰਜਾਬ ਕਿਉਂ ਨਹੀਂ? ਇਹੀ ਗੱਲ ਅਸੀਂ ਸਰਕਾਰ ਨੂੰ ਪੁੱਛਦੇ ਹਾਂ, ਇਹੀ ਗੱਲ ਨੁਮਾਇੰਦਿਆਂ ਨੂੰ ਪੁੱਛਦੇ ਹਾਂ। ਜਦੋਂ ਅਸੀਂ ਬਲਕਾਰ ਸਿੱਧੂ ਦੇ ਨਾਲ ਇੰਟਰਵਿਊ ਕਰੀ ਤਾਂ ਬਲਕਾਰ ਸਿੱਧੂ ਨੂੰ ਪੁੱਛਿਆ ਕਿ ਤੁਸੀਂ ਸਿਕਿਉਰਟੀਆਂ ਲਈ ਫਿਰਦੇ ਹੋ, ਆਮ ਘਰਾਂ 'ਚੋਂ ਕਿੱਥੇ ਹੋ? ਬਲਕਾਰ ਸਿੱਧੂ ਕਹਿੰਦਾ ਆਹ ਹਾਲਾਤਾਂ ਦੇ ਵਿੱਚ ਅਸੀਂ ਐਂ ਕਿਵੇਂ ਜਾ ਸਕਦੇ ਹਾਂ? ਫਿਰ ਇਹਦਾ ਮਤਲਬ ਚੋਰ ਹੋ? ਇਹਦਾ ਮਤਲਬ ਤੁਸੀਂ ਲੋਕਾਂ ਨੂੰ ਧੋਖਾ ਕਮਾ ਰਹੇ ਹੋ। ਜੇ ਤੁਸੀਂ ਲੋਕਾਂ ਦੇ ਹੋਵੋ, ਲੋਕ ਤੁਹਾਡੇ ਹੋਣ, ਤੁਹਾਨੂੰ ਕੋਈ ਉਂਗਲ ਲਾ ਕੇ ਦਿਖਾਵੇ। ਹੋਰ ਕਿੰਨੀ ਦੁਨੀਆ ਫਿਰਦੀ ਆ, ਉਹਨਾਂ ਨੂੰ ਕੋਈ ਕੁਛ ਕਹਿ ਨਹੀਂ ਦਿੰਦਾ। ਤੁਸੀਂ ਪਹਿਲਾਂ ਵੀ ਫਿਰਦੇ ਸੀ ਨਾ। ਭਗਵੰਤ ਮਾਨ MP ਬਣ ਕੇ ਫਿਰਦਾ ਰਿਹਾ ਨਾ, ਬਿਨਾਂ ਸਿਕਿਉਰਿਟੀ ਤੋਂ। MP ਬਣ ਕੇ ਸੱਥਾਂ 'ਚ ਬਹਿੰਦਾ ਰਿਹਾ ਨਾ। ਜਦੋਂ ਆਮ ਤੌਰ 'ਤੇ ਗੱਲ ਸੁਣਦਾ ਵੀ ਯਾਰ ਇੱਕ ਬਾਪੂ ਨੇ ਮੈਨੂੰ ਉਂਗਲ ਲਾ ਕੇ ਦੇਖਿਆ ਵੀ ਇਹ ਸੱਚੀਆਂ ਦਾ ਮੁੱਖ MP ਹੈ ਕਿ ਮੈਂ ਸੁਪਨਾ ਲੈ ਰਿਹਾ।
ਗੱਲਾਂ ਕਰਦਾ ਰਿਹਾ ਨਾ, ਇਹ ਗੱਲ ਦਾ MP ਬਣ ਕੇ ਭਵੰਤ ਕਰਦਾ ਰਿਹਾ ਕਿ ਵੀ ਜੇ ਤੁਸੀਂ ਇੰਨੇ ਹਰਮਨ ਪਿਆਰੇ ਹੋ, ਲੋਕਾਂ ਦਾ ਤੁਹਾਨੂੰ ਇੰਨਾ ਪਿਆਰ ਆ, ਤੁਸੀਂ ਇੰਨਾ ਪੰਜਾਬ ਦਾ ਕੰਮ ਕੀਤਾ, ਤਾਂ ਤੁਸੀਂ ਫਿਰ ਲੋਕਾਂ ਜਾਓ, ਨਹੀਂ ਜਾ ਹੁੰਦਾ ਤਾਂ ਛੱਡੋ ਸਿਆਸਤ, ਮੁਰਗੀ ਖਾਨਾ ਖੋਲ ਲਓ। ਇਹੀ ਸੀ ਨਾ। ਅੱਜ ਤੂੰ ਕਿਹੜਾ ਖਾਨਾ ਖੋਲੇਗਾ? ਸਵਾਲ ਤਾਂ ਇਹ ਹੈ। ਸਭ ਤੋਂ ਵੱਧ ਸਿਕਿਉਰਿਟੀ ਤੇਰੇ ਕੋਲ, ਜਿੰਨੇ ਮੁੱਖ ਮੰਤਰੀ ਰਹੇ ਹੁਣ ਪੰਜਾਬ ਦੇ ਵਿੱਚ, ਸਭ ਤੋਂ ਜ਼ਿਆਦਾ ਗੱਡੀਆਂ ਤੇਰੇ ਕੋਲ, ਕਾਫਲਾ ਜਿੰਨੇ ਤੱਕ ਹੁਣ ਮੁੱਖ ਮੰਤਰੀ ਰਹੇ ਆ। ਤੂੰ ਗੱਲ ਆਮ ਕਿਹੜੇ ਪਾਸੋਂ ਆਮ ਤੁਸੀਂ ਰਹਿ ਗਏ? ਹੁਣ ਇਹੀ ਗੱਲ ਮੈਂ ਪੁੱਛ ਲਓ ਬਲਕਾਰ ਨੂੰ ਵੀ ਤੈਨੂੰ ਫਿਰ ਡਰ ਕਾਹਦਾ ਬਾਈ? ਤੂੰ ਠੱਗੀ ਮਾਰੀ ਹੈ, ਚੋਰੀ ਕੀਤੀ ਹੈ, ਕਰਪਸ਼ਨ ਕੀਤੀ ਹੈ, ਚਿੱਟਾ ਬਕਾਇਆ ਹੈ। ਜਦੋਂ ਸਾਫ਼ ਸੁਥਰਾ ਦੁੱਧ ਧੋਤਾ ਤਾਂ ਲੋਕਾਂ ਦੇ ਹਿੱਕ ਜਾ ਕੇ ਵੱਜ ਵੀ ਹਾਂ ਮੈਂ ਸੋਡਾ ਯਾਰ ਤੁਸੀਂ ਮੈਨੂੰ ਦਿੱਤਾ ਹੈ, ਦੱਸੋ। ਮੇਰੇ ਪਿੰਡ ਸ਼ਰੇਆਮ ਵਿਕਦਾ, ਮੇਰਾ ਪਿੰਡ ਹਲਕਾ ਫੂਲ ਚ ਪੈਂਦਾ, ਇੱਥੋਂ ਬਲਕਾਰ ਸਿੰਘ ਸਿੱਧੂ MLA ਹੈ, ਕੀ ਉਹਨੂੰ ਪਤਾ ਨਹੀਂ? ਉਹ ਕਹਿੰਦਾ ਮੈਂ ਸਪੋਰਟ ਕਰ ਰਿਹਾ, ਮੈਂ ਮੋਢੇ ਨਾਲ ਮੋਢਾ ਜੋੜ ਕੇ ਖੜਾ, ਕਹਿੰਦਾ ਹਰੇਕ ਖੜਾ। ਮੇਰੇ ਬੰਦੇ ਪਿੰਡ ਦੇ ਫੜੇ ਕਿਉਂ ਨਹੀਂ ਜਾਂਦੇ? ਛੋਟਾ ਪਾਸੇ ਹੋ ਜਾਂਦਾ ਜੀ ਉਦੋਂ। ਮੇਰੇ ਪਿੰਡ ਦੇ ਬੰਦੇ ਫੜੇ ਕਿਉਂ ਨਹੀਂ ਜਾਂਦੇ? ਆ DSP ਫੂਲ ਬੈਠਾ, ਜਾ ਕੇ ਪੁੱਛ ਲਓ ਉਹਦੀ ਇੰਟਰਵਿਊ ਵਾਲੇ ਵੀ ਲੱਖਣ ਦੱਸਿਆ ਨਹੀਂ ਤੁਹਾਨੂੰ? ਪਹਿਲਾਂ DSP ਨੂੰ ਦੱਸਿਆ ਨਹੀਂ, SSP ਨੂੰ ਜਾ ਕੇ ਪੁੱਛੋ, ਬਠਿੰਡੇ ਨੂੰ ਸੀ ਇੰਚਾਰਜ ਨੂੰ ਪੁੱਛੋ। ਚੌਥਾ SSP ਬਦਲ ਗਿਆ ਜਦੋਂ ਮੈਂ ਰੌਲਾ ਪਾਉਂਦਾ ਨਾ 2 ਸਾਲ ਦਾ ਮੇਰੇ ਪਿੰਡ ਵਿਕਦਾ, ਉਹ ਮੇਰੇ ਪਿੰਡ ਵਿਕਦਾ। ਫਿਰ ਇਹ ਕਿਉਂ ਹੁੰਦਾ ਕਿ ਜਦੋਂ ਸੱਪ ਲੰਘ ਜਾਂਦਾ ਉਹਦੀ ਲੀਹ ਕੁੱਟਣ ਦਾ ਕੋਈ ਫਾਇਦਾ ਹੁੰਦਾ ਕਿ ਜਦੋਂ ਇੱਕ ਕਤਲ ਹੋ ਗਿਆ ਫਿਰ ਪ੍ਰਸ਼ਾਸਨ ਤਾਂ ਡਰਾਮੇ, ਅੱਖਾਂ ਪੂੰਝਣੇ ਆ, ਮਗਰਮੱਛ ਦੇ ਹੰਝੂ ਹੈ। ਆਹ ਲੈ ਲਓ, ਹੁਣ ਚਾਹੇ ਇੱਥੇ 50 ਲੱਖ ਵੀ ਦੇ ਦੇਣ, ਉਹ ਬੰਦਾ ਮੁੜੂ? ਉਹਦਾ ਵਿਚਾਰਾ 12-13 ਸਾਲ ਦਾ ਜਵਾਕ ਜਿਹੜਾ ਨਾਥ ਹੋ ਗਿਆ ਯਾਰ, ਮਾਂ ਉਹਦੀ ਪਹਿਲਾਂ ਹੈ ਨਹੀਂ, ਦਾਦੀ ਉਹਦੀ ਬੁੜੀ ਹੋਈ ਪਈ ਆ ਵਿਚਾਰੀ, ਸਾਲ ਆ ਪਤਾ ਨਹੀਂ 6 ਮਹੀਨੇ ਆ, ਦਾਦਾ ਉਹਦਾ ਪਹਿਲਾਂ ਮਰਿਆ ਵਾ, ਉਹਦੇ ਘਰੇ ਕੌਣ ਰਹਿ ਗਿਆ? ਉਹ ਮਰ ਗਿਆ। ਇਹਨਾਂ ਗੱਲਾਂ ਨੂੰ ਲੈ ਕੇ ਫੇਰ ਲੱਖੇ ਨੂੰ ਟਰੋਲ ਹੋਣਾ ਪਊਗਾ। ਲੱਖੇ ਦੇ ਉੱਪਰ ਕਾਫੀ ਜਿਹੜੇ ਕਿ ਟਰੋਲਿੰਗ ਕਰਦਾ IT ਸੈੱਲ ਜਿਹੜਾ ਆਮ ਆਦਮੀ ਪਾਰਟੀ ਦਾ, ਕਹਿੰਦੇ ਰਹਿੰਦੇ ਨੇ ਕਿ ਜਿਹੜਾ ਇਹ ਸੋਸ਼ਲ ਮੀਡੀਆ ਦਾ ਸਰਦਾਰ ਕਿੱਕਲੀਆਂ ਪਾ ਰਿਹਾ ਤੇ ਉਹ ਆਪਦੇ ਪਿੰਡ ਦੇ ਵਿੱਚੋਂ ਹੀ ਚਿੱਟਾ ਖਤਮ ਕਰ ਰਿਹਾ। ਮੈਂ ਉਹੀ ਕਹਿਣਾ, ਮੈਂ ਇਸੇ ਕੰਮ ਨੂੰ ਤਾਂ ਅਸੀਂ ਕਮੇਟੀ ਬਣਾਈ, ਇਕੱਠੇ ਹੋਏ। ਮੇਰੇ ਪਿੰਡ ਦੁਸ਼ਮਣੀ ਦਾ ਮਾਹੌਲ ਹੈ, ਬੰਦੇ ਮਰੇ ਨੇ, ਕਤਲ ਹੋਏ ਨੇ ਸਾਡੇ ਪਿੰਡ ਦੁਸ਼ਮਣੀਆਂ 'ਚ, ਫਿਰ ਵੀ ਉਹਦੇ ਬਾਵਜੂਦ ਵੀ ਪਿੰਡ ਅਸੀਂ ਇਕੱਠਾ ਕੀਤਾ। ਸਾਡੇ ਪਿੰਡ ਨੂੰ ਸਲਾਹ ਕੀ ਮਿਲਿਆ? ਆਹ ਮਿਲ ਗਿਆ, ਆਹ ਮੁੰਡਾ ਮਰ ਗਿਆ। ਇਹਦਾ ਜ਼ਿੰਮੇਵਾਰ ਕੌਣ ਆ? ਕੀ ਪਿੰਡ ਜ਼ਿੰਮੇਵਾਰ ਆ ਕਿ ਸਰਕਾਰ ਜ਼ਿੰਮੇਵਾਰ ਆ? ਮੈਨੂੰ ਐਂ ਦੱਸ, ਸਰਕਾਰ ਜੇ ਮੰਨ ਲਾ ਕੀ ਲੋੜ ਪਈ ਆ ਲੋਕਾਂ ਨੂੰ ਰਾਤ ਨੂੰ ਨੀਂਦਾਂ ਛੱਡ ਕੇ ਲੋਕ ਨਾਕਿਆਂ ਤੇ ਬਹਿੰਦੇ ਆ, ਬੁੜੀਆਂ ਬਹਿੰਦੀਆਂ, ਦਿਨੇ ਬੰਦਾ ਕੰਮ ਕਰਦਾ, ਰਾਤ ਨੂੰ ਨਾਕੇ ਤੇ ਬਹਿੰਦਾ, ਕੀ ਲੋੜ ਆ ਫਿਰ? ਬਿਲਕੁਲ। ਜੇ ਚਿੱਟਾ ਬੰਦ ਹੋ ਜੇ, ਲੋਕ ਦੁਸ਼ਮਣੀਆਂ ਪਾਉਣ, ਲੋਕ ਮਰਨ, ਲੋਕ ਗੋਲੀਆਂ ਖਾਣ, ਲੋਕ ਕਿਰਚਾਂ ਮੂੰਹ 'ਚ ਮਰਵਾ ਕੇ ਮਰਨ, ਲੋਕ ਛੱਤਰ ਖਾਣ, ਲੱਤਾਂ ਤੜਵਾਉਣ, ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਆ ਫੋਨ ਕਰਕੇ, ਸਾਡੀ ਗੱਡੀ ਘੇਰ ਕੇ ਦਿਖਾਏ ਹੋਵੇ, ਆ ਜਿਹੜੇ ਨਸ਼ਾ ਵੇਚਣ ਵਾਲੇ ਆ, ਅਸੀਂ ਤਾਂ ਅਸੀਂ ਵੇਚਾਂਗੇ। ਕਬੀਲਦਾਰ ਬੰਦਾ ਚੁੱਪ ਕਰ ਜਾਂਦਾ, ਘਰੇ ਵੜ ਜਾਂਦਾ ਵੀ ਆਪਾਂ ਕੀ ਲੈਣਾ ਯਾਰ। ਉਹਨਾਂ ਦੇ ਮਗਰ ਤਾਕਤਾਂ ਨੇ, ਪਾਵਰਾਂ ਨੇ, ਕੀ ਪੁਲਿਸ ਨੂੰ ਪਤਾ ਨਹੀਂ ਯਾਰ? ਇਹ ਕਹਿੰਦੇ ਪੁਲਿਸ ਨੂੰ ਪਤਾ ਨਹੀਂ, ਤੁਹਾਨੂੰ ਇਹ ਕਿਵੇਂ ਪਤਾ ਵੀ ਆਹ ਫਲਾਨਾ ਕਿਸਾਨ ਯੂਨੀਅਨ 'ਚ ਕੰਮ ਕਰਦਾ, ਇਹ ਉਹਦਾ ਮੈਂਬਰ ਹੈ, ਇਹ ਬਲਾਕ ਮੈਂਬਰ ਹੈ, ਇਹ ਜ਼ਿਲ੍ਹੇ ਦਾ ਪ੍ਰਧਾਨ, ਇਹ ਕਿਵੇਂ ਪਤਾ? ਉਹਨੂੰ ਕਿਵੇਂ ਫੜ ਲੈਂਦੇ ਹੋ? ਇਹਦਾ ਹੱਲ ਕੀ ਆ ਫਿਰ? ਜੇਕਰ ਗੱਲ ਕੀਤੀ ਜਾਵੇ ਤਾਂ ਹੱਲ ਕੀ ਆ? ਕਿਉਂਕਿ ਹੱਲ ਬਾਈ ਲੋਕ ਆ। ਮੈਂ ਕਹਿੰਦਾ ਜਿੰਨਾ ਚਿਰ ਤੁਸੀਂ ਇਹ ਗੱਲਾਂ 'ਚ ਫਸੇ ਰਹੋਗੇ ਵੀ ਅਸੀਂ ਧੜਿਆਂ 'ਚ ਫਸੇ ਹੋਏ ਲੋਕ ਆ, ਅਸੀਂ ਬਾਦਲਾਂ ਨਾਲ ਆ ਜੀ, ਮੁੱਢ ਛੁੱਡ ਤੋਂ ਜੀ, ਅਸੀਂ ਜੀ ਕਾਂਗਰਸੀਆਂ ਜੀ, ਸਾਡੇ ਪਿਓ ਦਾਦਿਆਂ ਪੜਦਾਦਿਆਂ ਤੋਂ, ਅਸੀਂ ਹੁਣ ਬੌਕਰ ਦੇ ਭਗਤਾਂ ਜੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਸੀਂ ਮਰੋਗੇ ਹੀ ਮਰੋਗੇ। ਯਾਦ ਰੱਖੋ, ਤੁਹਾਡੇ ਕੋਲ ਪਛਤਾਉਣ ਲਈ ਵੀ ਸਮਾਂ ਨਹੀਂ ਰਹਿਣਾ। ਮੈਂ ਭਗਵੰਤ ਨੂੰ ਗਦਾਰ ਕਿਹਾ ਸੀ, ਇਹਨੇ ਮੇਰੇ ਤੇ ਕੱਲ੍ਹ ਤੰਜ ਕੱਸਿਆ, ਕਹਿੰਦਾ ਕੋਈ ਬੰਦੇ ਮੈਨੂੰ ਗਦਾਰ ਕਹਿੰਦੇ ਆ। ਮੈਂ ਤੈਨੂੰ ਅੱਜ ਵੀ ਗਦਾਰ ਕਹਿਣਾ, ਤੂੰ ਹੈ ਹੀ ਗਦਾਰ ਆ। ਤੂੰ ਸਭ ਤੋਂ ਵੱਡਾ ਗਦਾਰ ਸਾਬਤ ਹੋਏਗਾ ਪੰਜਾਬ ਦਾ, ਜਿਹੜੇ ਤਰੀਕੇ ਨਾਲ ਤੂੰ ਦਿੱਲੀ ਦਾ ਹੱਥ ਠੋਕਾ ਬਣ ਕੇ ਅੱਜ ਤੂੰ ਕੰਮ ਕਰ ਰਿਹਾ, ਜੋ ਨੀਤੀਆਂ ਦਿੱਲੀ ਚਾਹੁੰਦੀ ਹੈ ਉਹ ਤੂੰ ਪੰਜਾਬ 'ਚ ਲਾਗੂ ਕਰ ਰਿਹਾ। ਗੜੇਮਾਰੀ ਦੇ ਪੈਸੇ ਮਿਲ ਗਏ, ਹੜ੍ਹ ਦੇ ਪੈਸੇ ਮਿਲ ਗਏ, ਹੜ੍ਹਾਂ ਦੇ ਮਾਰੇ ਲੋਕਾਂ ਨੂੰ ਪੈਸੇ ਮਿਲ ਗਏ। ਉਹ ਕਹਿੰਦੇ ਅਸੀਂ ਦੇਤਾ 6800 ਕਿੱਥੇ 6800 ਰੁਪਇਆ? ਨੁਕਸਾਨ ਦੇਖੋ ਲੋਕਾਂ ਦਾ। 20 ਸਾਲ ਬਹਾਲ ਨਹੀਂ ਹੁੰਦੇ। ਜਿਹੜੇ ਲੋਕ ਮਰ ਗਏ, ਅਸੀਂ ਰੋੜਕੀ ਪਿੰਡ ਚੱਕ ਕੇ ਆਏ ਮਿੱਟੀ, ਉੱਥੇ ਘੱਟੋ ਘੱਟ 40 ਲੱਖ ਦਾ ਤੇਲ ਮੱਚ ਗਿਆ, 40-45 ਲੱਖ ਦਾ ਤੇਲ ਕੱਲਾ, ਤੇ 15 ਦਿਨ ਲਗਾਤਾਰ 100-150 ਟਰੈਕਟਰ ਹੁੰਦਾ ਸੀ ਰੋਜ਼। ਤੇ ਜੇ ਨਾ ਲੋਕ ਸਾਥ ਦਿੰਦੇ ਪੰਜਾਬ ਦੇ ਉੱਠ ਕੇ ਤੇ ਚੱਕ ਲੈਂਦੇ ਲੋਕ, 20 ਸਾਲ ਨਹੀਂ ਚੱਕਦੇ। ਆ ਜਾ ਕੇ ਦੇਖੋ ਫਾਜ਼ਿਲਕਾ, ਹਬੋਰ ਦਾ ਏਰੀਆ, ਤਰਨਤਾਰਨ ਤੇ ਫਿਰੋਜ਼ਪੁਰ ਦਾ ਏਰੀਆ, 6800 ਰੁਪਇਆ। ਕਿੰਨਾ ਠੇਕਾ ਪਤਾ ਕਿੰਨਾ ਕਿੱਲੇ ਦਾ? 70,000 ਤੋਂ ਲੈ ਕੇ 80-85,000 ਰੁਪਇਆ ਠੇਕਾ ਸਾਲ ਦਾ। 6800 ਰੁਪਇਆ ਲੈ, ਉਹ ਵੀ ਕਿਸੇ ਨੂੰ ਆਊ ਨਹੀਂ। ਇਹ ਤਾਂ ਕਹਿੰਦੇ 15,000 ਦੇਵਾਂਗੇ ਗੜੇਮਾਰੀ ਵਾਲੇ, ਕੋਈ ਗਰਦੌਰੀ ਨਹੀਂ ਕਰਾਉਂਦੇ। ਆ ਗਏ ਗੜੇਮਾਰੀ ਦੀ ਦਿੱਤਾ 6800। 6800 ਹੜ ਵਾਲਿਆਂ ਨੂੰ ਕਹਿ ਰਹੇ ਨੇ। ਹੜ ਵਾਲਿਆਂ ਮੈਂ ਕੱਲ ਗੜੇਮਾਰੀ ਵਾਲੇ ਪਿੰਡਾਂ 'ਚ ਜਾ ਕੇ ਆਇਆ, ਉਹ ਕਹਿੰਦੇ ਸਾਨੂੰ ਤਾਂ ਕਹਿੰਦੇ 6800 ਰੁਪਇਆ ਕਿੱਲੇ ਦਾ ਆਇਆ ਹੈ ਜੀ। ਕਿਸੇ ਨੂੰ ਨਹੀਂ ਆਉਣਾ। ਹਾਰਟ ਦਾ ਸੈਂਟਰ ਨਹੀਂ ਦਿੱਤਾ ਇਹਨਾਂ ਨੇ, ਕੱਖ ਨਹੀਂ ਦਿੱਤਾ। 6800 ਸੈਂਟਰ ਦਾ 6800 ਕਹਿੰਦੇ ਸੈਂਟਰ ਦਾ ਆਇਆ। ਸੈਂਟਰ ਦਾ ਆਇਆ, ਹਾਂ, ਇਹਨਾਂ ਦਾ ਸੈਂਟਰ ਦਾ ਹੀ ਆਇਆ। ਸੈਂਟਰ ਦਾ ਹੀ ਆਇਆ। ਕਿਸਾਨੀ ਬਣੀ। ਬਿਲਕੁਲ। ਅਸੀਂ
ਬੈਠੇ ਆ, ਪਰ ਗੱਲ ਕੁਝ ਹੋਰ ਯਾਰ ਆ। ਤੁਸੀਂ ਨਾ ਪਤਾ ਗੱਲ ਕੀ, ਮੈਂ ਕਹਿਣਾ ਤੁਸੀਂ ਸੱਚਾਈ ਦੱਸੋ ਲੋਕਾਂ ਨੂੰ ਵੀ ਪੰਜਾਬ 3.5 ਲੱਖ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ। ਤੁਸੀਂ RBI ਤੋਂ ਕਈ ਕਰੋੜਾਂ ਰੁਪਈਆ ਕਰਜ਼ਾ ਚੱਕ ਲੈਂਦੇ ਹੋ, ਪੰਜਾਬ ਹੋਰ ਕਰਜ਼ਈ ਹੋਈ ਜਾਂਦਾ। ਲੋਕ ਬੋਝ ਤਾਂ ਲੋਕਾਂ ਦੇ ਪੈਣਾ, ਉਹਦਾ ਲਾਉਣ ਦਾ ਤੁਹਾਡੇ ਕੋਲ ਕੀ ਹਿੱਲਾ, ਹੱਲ ਕੀ ਆ? ਤੁਸੀਂ ਉਹ ਜਿਹੜਾ ਪੈਸਾ ਚੱਕਦੇ ਆ ਉਹ ਲੋਕ ਭਲਾਈ ਤੇ ਨਹੀਂ ਲੱਗਦਾ, ਉਹਨਾਂ ਮਸ਼ਹੂਰੀਆਂ ਤੇ, ਜਹਾਜ਼ਾਂ ਦੇ ਖਰਚਿਆਂ ਤੇ, ਤੇਲਾਂ ਦੇ ਖਰਚਿਆਂ ਤੇ। ਤੁਹਾਡਾ ਯਾਰ ਇੱਕ MLA 15,000 ਰੁਪਏ ਦਾ ਮੋਬਾਈਲ ਰੀਚਾਰਜ ਕਰਾ ਦਿੰਦਾ, 15,000 ਰੁਪਏ ਮਹੀਨੇ ਦਾ ਮੋਬਾਈਲ ਰੀਚਾਰਜ ਦਾ ਪੈਂਦਾ। ਇਹ ਮੈਂ ਕਹਿ ਰਿਹਾ, ਇਹ ਤਾਂ RT ਕਹਿ ਰਹੀ ਹੈ। ਤੁਸੀਂ ਮੈਨੂੰ ਦੱਸੋ, ਆ ਮੋਬਾਈਲ ਆ, ਇਹ 'ਚ ਆਪਾਂ ਰੀਚਾਰਜ ਕਰਾਉਣਾ ਹੈ, ਇਹ 600-700 ਰੁਪਏ ਦਾ ਹੋ ਜਾਂਦਾ ਹੈ, ਉਹ 3 ਮਹੀਨੇ ਚੱਲਦਾ ਹੈ। ਤੇ ਤੁਸੀਂ ਮਹੀਨੇ ਦੇ 15,000 ਮੋਬਾਈਲ ਦਾ ਖਰਚਾ ਪਾਈ ਜਾਂਦੇ ਹੋ। ਇਹ ਲੋਕਾਂ ਦੀ ਲੁੱਟ ਨਹੀਂ, ਹੋਰ ਕੀ ਲੁੱਟ ਆ ਫਿਰ ਇਹ? ਪਰ ਮਸਲਾ ਤਾਂ ਇਹ ਖੜਾ ਹੁੰਦਾ, ਉਹ ਕਹਿੰਦੇ ਵੀ ਅਸੀਂ ਕਹਿੰਦੇ ਲੋਕਾਂ ਦੇ ਆ ਤੇ ਲੋਕਾਂ ਦੇ ਵਿੱਚ ਖੜੇ ਆ। ਬਲਕਾਰ ਸਿੱਧੂ ਨੇ ਵੀ ਕਿਹਾ, ਕਹਿੰਦਾ ਕਿ ਮੈਂ ਹਿੱਕ ਠੋਕ ਕੇ ਖੜਾ ਤੁਹਾਡੇ ਨਾਲ। ਕੱਲ੍ਹ ਵਾਲੀ ਘਟਨਾ ਨੂੰ ਲੈ ਕੇ ਬਲਕਾਰ ਸਿੱਧੂ ਸਭ ਤੋਂ ਪਹਿਲਾਂ ਕਹਿੰਦਾ ਮੈਂ ਇੱਥੇ ਜਾ ਕੇ ਪਹੁੰਚਿਆ ਤੇ ਮੈਂ ਕਹਿੰਦਾ ਲੋਕਾਂ ਦੇ ਨਾਲ। ਅਸੀਂ ਬਲਕਾਰ ਸਿਆਂ ਤੇਰਾ ਧੰਨਵਾਦ ਕਰਾਂਗੇ ਬਾਈ, ਤੂੰ ਖੜ ਲੋਕਾਂ ਨਾਲ। ਸਾਡੀ ਕੋਈ ਤੇਰੇ ਨਾਲ ਨਿੱਜੀ ਨਹੀਂ ਆ, ਸਾਡਾ ਰੌਲਾ ਦਾ ਤੁਹਾਡੇ ਗੱਪਾਂ ਨੂੰ ਲੈ ਕੇ ਆ, ਤੁਹਾਡੇ ਝੂਠਾਂ ਨੂੰ ਲੈ ਕੇ ਆ। ਟਰੱਕ ਯੂਨੀਅਨ ਰਾਮਪੁਰੇ ਦੇ ਵਿੱਚੋਂ ਗੱਡੀਆਂ ਦੇ ਨੰਬਰ ਗੋਲ ਕਰਤੇ। ਇਹ ਕੰਮ ਸਾਡੇ ਮਲੂਕੇ ਵੇਲੇ ਵੀ ਹੁੰਦਾ ਰਿਹਾ, ਉਹਨਾਂ ਨੇ ਦੂਜੀ ਪਾਰਟੀ ਦੇ ਗੱਡੀਆਂ ਦੇ ਨੰਬਰ ਗੋਲ ਕਰਕੇ ਬੰਦ ਕਰ ਦਿੰਦੇ ਸੀ। ਇਹ ਕੰਮ ਕਾਂਗਰਸੀਆਂ ਵੇਲੇ ਵੀ ਹੋਇਆ, ਕਾਂਗੜ ਆਇਆ ਉਹਨੇ ਚੱਕ ਕੇ ਦੂਜੀ ਧਿਰ ਦੇ ਨੰਬਰ ਗੋਲ ਕਰਤੇ। ਇਹ ਆਏ, ਇਹਨਾਂ ਨੇ ਜਿਹੜੇ ਇਹਨਾਂ ਦੇ ਵਿਰੋਧੀ ਸੀਗੇ ਉਹਨਾਂ ਨੇ ਉਂਗਲ ਲਾਤੀ ਵੀ ਇਹ ਫਲਾਣੇ ਹੀ ਫਲਾਣੀ ਪਾਰਟੀ ਨਾਲ, ਉਹਨਾਂ ਦੇ ਨੰਬਰ ਗੋਲ ਕਰਤੇ। ਇਹ ਰਾਜਨੀਤੀ ਤੋਂ ਛੁਟਕਾਰਾ ਪਾਉਣ ਲਈ ਤਾਂ ਲੋਕਾਂ ਨੇ ਤੁਹਾਨੂੰ ਚੁਣਿਆ ਸੀ। ਹੁਣ ਤੂੰ ਕਹਿੰਦਾ ਮੈਂ ਲੋਕਾਂ ਨਾਲ ਆ ਇਸ ਮੁੱਦੇ ਦੇ ਉੱਤੇ, ਤਾਂ ਫਿਰ ਸਾਡੇ ਹਲਕੇ ਦੇ ਹਲਕਾ ਫੂਲ, ਜਿੱਥੇ ਮੇਰਾ ਪਿੰਡ ਪੈਂਦਾ, ਹਲਕਾ ਫੂਲ ਦੇ ਵਿੱਚ 50 ਪਿੰਡ ਨੇ ਮੰਨ ਲਾ। 50 ਪਿੰਡਾਂ ਦੇ ਵਿੱਚੋਂ ਭਾਈ ਰੁਪਏ ਲੋਕਾਂ ਨੇ ਠੱਲ ਪਾ ਲਈ ਕਮੇਟੀ ਬਣਾ ਕੇ, ਦੁੱਲੇ ਠੱਲ ਪਾ ਲਈ ਲੋਕਾਂ ਨੇ ਆਪ ਪਹਿਰੇ ਲਾ ਲਾ ਕੇ, ਘੰਡਾ ਬੰਨੇ ਇੱਧਰ ਢਵਾਲੀ, ਇਹਨਾਂ ਪਿੰਡਾਂ ਠੱਲ ਪੈ ਗਈ। ਤੇ ਬਾਕੀ ਪਿੰਡਾਂ ਜਿਹੜਾ ਵਿਕਦਾ, ਮੈਂ ਮੇਰੇ ਪਿੰਡ ਦੀ ਗੱਲ ਕਰਾਂ, ਮਹਾਰਾਜ ਕਿੱਡਾ ਵੱਡਾ ਪਿੰਡ ਹੈ, ਸਭ ਤੋਂ ਵੱਧ ਵੋਟ 18-20 ਹਜ਼ਾਰ ਦੇ ਨੇੜੇ ਤੇੜੇ ਵੋਟ ਆ ਮਹਾਰਾਜ ਦੀ, ਸਭ ਤੋਂ ਵੱਧ ਵੋਟ ਆਮ ਆਦਮੀ ਪਾਰਟੀ ਨੂੰ ਪਈ। ਤੇ ਮਹਾਰਾਜ ਦੇ ਵਿੱਚ ਗਲੀ ਗਲੀ ਚੱਟਾ ਵਿਕਦਾ ਫਿਰਦਾ। ਅਸੀਂ ਕਹਿੰਦਾ ਰੋਕ, ਤੇਰਾ ਧੰਨਵਾਦ ਕਰਾਂਗੇ ਤੇਰੇ। ਅਸੀਂ ਮੈਂ ਖੁਦ, ਹਾਲਾਂਕਿ ਤੁਹਾਡਾ ਸਿਆਸੀ ਆਪਣਾ, ਅਸੀਂ ਸਿਆਸੀ ਆਪਾਂ ਵਿਰੋਧੀ ਹਾਂ, ਪਰ ਮੈਂ ਤੁਹਾਡਾ ਸਵਾਗਤ ਕਰੂੰਗਾ, ਪਿੰਡ ਵੀ ਬੁਲਾਊਂਗਾ, ਤੁਹਾਨੂੰ ਤੁਹਾਡੇ ਹਾਰ ਵੀ ਪਾਊਂਗਾ। ਲੈ ਇਕੱਲੇ ਫੂਲ ਹਲਕੇ ਦੇ 50 ਪਿੰਡਾਂ ਦੇ ਵਿੱਚੋਂ ਚਿੱਟਾ ਖਤਮ ਕਰ ਦਿਓ। ਸੋਸ਼ਲ ਮੀਡੀਆ ਵਾਲੇ ਕਹਿੰਦੇ ਕਿ ਇਹਨਾਂ ਨੂੰ 25 ਪਿੰਡਾਂ ਦੀ ਸਰਪੰਚੀ ਦੇ ਦਿਓ, ਜਿਹੜੇ ਲੋਕਾਂ ਨੇ ਦੇਣੀ ਆ ਬਾਈ। ਇਹ ਪ੍ਰਮਾਤਮਾ ਜਾਣਦਾ ਹੈ, ਇਹ ਕੁਦਰਤ ਹੁੰਦੀ ਹੈ, ਕੁਦਰਤ ਪ੍ਰਮਾਤਮਾ ਨੇ ਸੇਵਾ ਲੈਣੀ ਹੈ ਹਰ ਬੰਦੇ ਤੋਂ, ਉਹ ਜਾਣਦਾ ਹੈ। ਤੇ ਲੋਕਾਂ ਦੇ ਸਿਰ ਤੇ ਖੜੀ ਹੁੰਦੀ ਹੈ ਗੱਲ। ਇਹਨਾਂ ਨੂੰ ਦੇਣ ਵਾਲੇ ਕੌਣ ਹੈ? ਉਹ ਵੀ ਲੋਕ ਨੇ ਜੀ। ਲੋਕ ਭਰੋਸਾ ਕਰਦੇ ਆ, ਤੇ ਮੈਂ ਕਹਿੰਦਾ ਲੋਕਾਂ ਨੇ ਭਰੋਸਾ ਕੀਤਾ 92 ਦਾ, ਲੋਕਾਂ ਦਾ ਭਰੋਸਾ ਕਾਇਮ ਰੱਖੋ, ਝੂਠ ਨਾ ਮਾਰੋ, ਗਮਰਾਹ ਨਾ ਕਰੋ। ਪੰਜਾਬ ਮਰ ਚੱਲਿਆ, ਸੱਚੋਂ ਹੀ ਮਰ ਚੱਲਿਆ ਪੰਜਾਬ। ਪੰਜਾਬ ਦੇ ਪੱਲੇ ਰਹਿ ਕੀ ਗਿਆ? ਪੰਜਾਬ ਨੂੰ ਘੇਰਾ ਚਾਰ ਚਪੇਰੋਂ ਪਿਆ ਹੋਇਆ। ਜੋ ਸਟੇਟ ਸਾਡੇ ਨਾਲ ਕਰਨਾ ਚਾਹੁੰਦੀ ਹੈ, ਜੋ ਏਜੰਸੀਆਂ ਪੰਜਾਬ ਨਾਲ ਕਰਨੀਆਂ ਚਾਹੁੰਦੀਆਂ ਨੇ, ਇਹ ਆਮ ਵਰਤਾਰੇ ਨਹੀਂ ਆ। ਚਿੱਟੇ ਦਾ ਵਿਕਣਾ, ਪ੍ਰਵਾਸ ਦਾ ਹੋਣਾ, ਸਾਡੇ ਡੈਮਾਂ ਦੇ ਪ੍ਰਬੰਧ ਖੋਏ ਜਾਣੇ, ਸਾਡੇ ਪਾਣੀ ਖੋਏ ਜਾਣੇ, ਆਮ ਵਰਤਾਰੇ ਨਹੀਂ ਆ। ਇਹ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਨੇ ਪੰਜਾਬ ਦੇ ਖਿਲਾਫ। ਉਹ ਤੁਹਾਡੀ ਖਤਮ, ਤੁਹਾਡੀ ਨਸਲਕੁਸ਼ੀ ਕਰ ਦੇਣਾ ਚਾਹੁੰਦੇ ਆ। ਤੁਹਾਡੀਆਂ ਜਨਾਨੀਆਂ ਦੇ ਗਰਭ ਦੇ ਵਿੱਚ ਸਪਰਮ ਆ ਰਿਹਾ, ਟੀਕਿਆਂ ਰਾਹੀਂ ਬੱਚੇ ਲੈ ਰਹੇ ਆ ਹਸਪਤਾਲਾਂ ਦੇ ਵਿੱਚ। ਉਹ ਕਿੱਡਾ ਵੱਡਾ ਸਾਡੀ ਨਸਲਕੁਸ਼ੀ ਦਾ ਇੱਕ ਤਰੀਕਾ ਹੈ। ਬਹੁਤ ਸਮੇਂ ਤੋਂ ਨਸਲਕੁਸ਼ੀ ਇੱਕ ਤਰੀਕੇ ਨਾਲ, ਕਈ ਤਰੀਕੇ ਨਾਲ ਹੁੰਦੀ ਆ। ਬਹੁਤ ਸਮੇਂ ਤੋਂ ਇਹ ਗੱਲ ਤੁਸੀਂ ਪ੍ਰਚਾਰ ਰਹੇ ਹੋ, ਪ੍ਰਸਾਰ ਰਹੇ ਹੋ। ਕਿੰਨੇ ਕੁ ਲੋਕਾਂ ਤੇ ਅਸਰ ਹੋ ਰਿਹਾ ਇਸ ਗੱਲ ਦਾ? ਕਿੰਨੇ ਕੁ ਲੋਕ ਤੁਹਾਡੀ ਗੱਲ ਨੂੰ? ਮੈਂ ਕਹਿੰਦਾ ਜੇ ਤੁਹਾਡੇ 'ਚ ਇਹ ਕਮਜ਼ੋਰੀ ਆ ਗਈ, ਤੁਹਾਡੇ ਸਗਰਾਨੂੰ ਨਹੀਂ ਬਣ ਰਹੇ, ਕੋਈ ਰਿਸ਼ਤੇਦਾਰ ਹੈ, ਕੋਈ ਸਕਾ ਸਕੇਲਾ, ਉਹਦਾ ਸਪਰਮ ਲੈ ਲਓ। ਭਈਆਂ ਨੇ ਕੋਠੀ ਦੱਬ ਲਈ ਆਪਣੇ ਬੰਦੇ ਦੀ ਆ ਕੇ ਇੱਥੇ। ਆਪਣੇ ਬੰਦੇ ਕੋਈ ਬਾਹਰ ਗਿਆ ਸੀ, ਉਹਨੇ ਭਈਆਂ ਨੇ ਕੋਠੀ ਤੇ ਬਾਹਤਾ, ਉਹਨੇ ਮਗਰੋਂ ਆਦਾ ਮੀਟਰ ਲਵਾ ਲਿਆ, 2-3 ਸਾਲ ਇੱਥੇ ਬਾਹਰ ਲਾਇਆ ਨਾ। ਭਈਆਂ ਨੇ ਜਾਏ ਕੀ ਕੀਤਾ, ਉਹ ਜਾ ਕੇ ਉਹ ਕਹਿੰਦਾ ਬਈ ਕੋਠੀ ਚੁੱਟੋ, ਕਹਿੰਦੇ ਕੋਠੀ 'ਚ ਨਹੀਂ ਉੱਠਦੇ। ਉਹ ਪੁਲਿਸ ਕੋਲੇ ਗਿਆ, ਭਈਆਂ ਨੇ ਪੁਲਿਸ ਸੱਦ ਲਈ, ਉਹ ਕਹਿੰਦਾ ਕੋਠੀ ਤੇ ਮੈਂ ਕਿਰਾਏ ਦੇਣਾ, ਮੈਂ ਨਹੀਂ ਉੱਠਦਾ। ਭਈਆ ਕੋਰਟ 'ਚ ਵਗ ਗਿਆ, ਹਾਈ ਕੋਰਟ ਨੇ ਫੈਸਲਾ ਕਰਤਾ ਵੀ ਤੁਸੀਂ ਠਾ ਨਹੀਂ ਸਕਦੇ। ਤੁਹਾਡੀਆਂ ਕੋਠੀਆਂ, ਤੁਹਾਡੀਆਂ ਜ਼ਮੀਨਾਂ ਭਈਏ ਦੱਬੀ ਜਾਂਦੇ ਆ। ਮੈਂ ਇਸ ਗੱਲ ਦੇ ਖਿਲਾਫ ਵੀ ਆਵਾਜ਼ ਉਠਾਈ ਸੀਗੀ। ਉਹ ਮੇਰੇ ਖਿਲਾਫ ਹੋ ਜਾਂਦੇ ਨੇ ਲੋਕ, ਫਿਰ ਕੰਮ ਕਿਵੇਂ ਹੋਊ? ਉਹ ਭਲਿਓ ਮਾਨਸੋ ਕੰਮ ਕਰਾ ਲਓ, ਮੈਂ ਇਹ ਨਹੀਂ ਕਹਿੰਦਾ ਕੰਮ ਨਾ ਕਰਾਓ, ਕੰਮ ਕਰਾ ਲਓ। ਭਈਏ ਆਉਂਦੇ ਆ ਖੇਤਾਂ 'ਚ, ਮੋਟਰਾਂ ਦੇ ਬਹਾ ਲਓ, ਝੋਨਾ ਲਵਾ ਲਓ, ਘਰਾਂ 'ਚ ਕਿਉਂ ਬਾੜਦੇ ਹੋ? ਕਹਿੰਦੇ ਲੱਖਾ ਹਰੇਕ ਥਾਂ ਤੇ ਪਹੁੰਚਦਾ, ਹਰੇਕ ਮੁੱਦੇ ਦੇ ਮੂਹਰੇ ਹੋ ਕੇ ਮੂਹਰੀ ਬਣ ਕੇ ਚੱਲਦਾ, ਫਿਰ ਲੱਖਾ ਇੱਕਦਮ ਪਿੱਛੇ ਹੋ ਜਾਂਦਾ। ਕਿਹੜੇ ਮੁੱਦੇ ਤੋਂ ਦੱਸ?
ਇਹੀ ਗੱਲ ਵਿਰੋਧੀ ਕਹਿੰਦੇ ਕਿ ਜਦੋਂ ਤੂੰ ਮੈਨੂੰ ਵਾਪਰਦੀ ਤੱਥ ਦੱਸੋ ਨਾ। ਮੈਂ ਦਿੱਲੀ ਚੱਲਿਆ, ਪਰਚਾ ਹੋਇਆ ਮੇਰੇ ਤੇ, ਲੱਖ ਰੁਪਇਆ ਸਿਰ ਤੇ ਨਾਮ ਸੀ, 6 ਮਹੀਨੇ ਮੈਂ ਘਰ ਵੀ ਛੱਡ ਰੱਖਿਆ ਸੀ, ਸਾਰਾ ਪੰਜਾਬ ਮੇਰੇ ਨਾਲ ਖੜਾ। ਉਦੋਂ ਵੀ ਤੁਹਾਡੇ ਖਿਲਾਫ ਤਾਂ ਨਾਰੇ ਲੱਗ ਗਏ ਸਟੇਜਾਂ ਤੋਂ। ਮੈਂ ਉਹ ਚਲੋ ਉਹਦਾ ਜਿਹੜੇ ਕਹਿਣ ਵਾਲੇ ਸੀ ਗਦਾਰ ਸਾਨੂੰ ਕਿਹਾ ਉਹਨਾਂ ਨੇ ਦਿੱਲੀ, ਉਹ ਤਾਂ ਗੱਲ ਅੱਡਾ, ਚਲੋ ਜੋ ਉਹਨਾਂ ਦੀ ਸੀਗੀ ਮਾਸਟਰ ਨੇ ਬੋਲਤਾ, ਪਰ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਹਾਰੇ, ਅਸੀਂ ਚਾਹੁੰਦੇ ਪੰਜਾਬ ਜਿੱਤੇ। ਇਸ ਕਰਕੇ ਅਸੀਂ ਕੁਝ ਵੀ ਕਿਸੇ ਦੇ ਖਿਲਾਫ ਬੋਲੇ ਨਹੀਂ। ਜਿਹੜੇ ਮੁੱਦੇ 'ਚ ਪੰਜਾਬੀ ਬੋਲੀ ਵਾਲੇ ਮੁੱਦੇ 'ਚ ਮੈਂ ਪਿਆ, ਮੈਂ ਪਰਚੇ 16 ਪਰਚੇ ਮੇਰੇ ਤੇ ਹਲੇ ਵੀ ਚੱਲਦੇ ਆ। ਅੰਦਰ ਜੇਲ੍ਹ ਵੀ ਮੈਂ 3 ਵਾਰੀ ਕੱਟ ਕੇ ਆਇਆ। ਮੈਂ ਜਲਾਲ ਦੀ ਵਾਲੇ ਕੋਲ ਸਿਵੀਆਂ ਪਿੰਡ ਹੈ ਰਾਏਕੋਟ ਕੋਲੇ, ਦਰਖਤ ਵੜਤੇ ਗਏ ਬੰਦੇ ਨੇ, 40 ਦਰਖਤ ਪੱਟਦੇ ਸੜਕ ਤੋਂ। ਉਹਨਾਂ ਨੇ ਮੈਨੂੰ ਸੱਦ ਲਿਆ, ਮੈਂ ਉੱਥੇ ਜਾ ਕੇ ਬੋਲਿਆ ਵੀ ਅਸੀਂ ਭਾਈ ਧਰਨਾ ਲਾਵਾਂਗੇ, ਅਸੀਂ ਥਾਣੇ ਦਾ ਘਰਾਓ ਕਰਾਂਗੇ, ਪਰਚਾ ਦਿਓ। ਪਰਚਾ ਹੋ ਗਿਆ ਬੰਦੇ ਤੇ, ਅਸੀਂ ਜ਼ੋਰ ਲਾਉਂਦੇ ਰਹਿ ਗਏ, ਪਰਚਾ ਕਰਾਉਂਦੇ, ਪਿੰਡ ਰਾਜੀਨਾਮਾ ਕਰਨ ਨੂੰ ਫਿਰਦਾ। ਲੜੋ ਕਿਹਦੀ ਖਾਤਰ? ਸਾਡੇ ਨਾਲ ਮੇਰੇ ਨਾਲ ਇੱਕ ਥਾਂ ਹੀ ਹੋਇਆ, ਮੇਰੇ ਨਾਲ ਅਨੇਕਾਂ ਥਾਂ ਹੀ ਹੋਈ ਹੈ ਗੱਲਾਂ, ਜਿਹਦੀ ਖਾਤਰ ਜਾ ਕੇ ਲੜਦੇ ਆ, ਖੜਦੇ ਆ, ਅਗਲਾ ਕਹਾਂ ਬੈਰ ਪਾਉਨੇ ਆ, ਉਹ ਤੇਰੇ ਸਮਝੌਤੇ ਕਰ ਜਾਂਦੀ। ਅਫਸੋਸ ਹੁੰਦਾ ਇਸ ਗੱਲ ਦਾ? ਹੁੰਦਾ ਹੀ ਆ, ਕਿਉਂ ਨਾ ਹੋਵੇ। ਹੁਣ ਸਾਨੂੰ ਬੁਲਾਉਣ ਵਾਲੇ ਬੰਦਿਆਂ ਨੂੰ ਅੱਜ ਮੈਨੂੰ ਫੋਨ ਆਈ ਜਾਂਦੇ ਆ, ਕਹਿੰਦੇ ਬਾਈ ਤੁਸੀਂ ਇੱਥੇ ਰੌਲਾ ਪਾਉਂਦੇ ਰਹਿ ਗਏ, ਪਰਚਾ ਹੋ ਗਿਆ, ਪਿੰਡ ਤਿਆਰ ਹੋਇਆ ਬੈਠਾ, ਪਰਚਾ ਕੈਂਸਲ ਕਰੋ ਵੀ ਆਪਣਾ ਸਮਝੌਤਾ ਕਰ ਲਵੇ। 40 ਦਰਖਤ ਬੰਦੇ ਨੇ ਸੜਕ ਦੇ ਖੜੇ ਜੜ ਚੋਂ ਪੱਟ ਕੇ ਵੜਤੇ। ਇੱਕ ਥਾਂ ਹੀ ਬਿਲਕੁਲ, ਇੱਕ ਥਾਂ ਹੀ ਨਹੀਂ, ਮੇਰੇ ਨਾਲ ਕਈ ਥਾਂ ਹੀ ਹੋ ਗਿਆ ਭਰਾਵਾ। ਸੋ ਇਸ ਕਰਕੇ ਮੈਂ ਇਹੀ ਚਾਹੁੰਦਾ ਕਿ ਜਿਹੜਾ ਇਹ ਹਾਲਾਤ ਨੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਤੁਹਾਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਤੁਹਾਡੀ ਹੋਂਦ ਹਸਤੀ ਨੂੰ ਮਿਟਾਇਆ ਜਾ ਰਿਹਾ। ਇਹ ਸਾਰੇ ਵਰਤਾਰੇ ਉਹਦੇ 'ਚੋਂ ਨਿਕਲ ਰਹੇ ਨੇ, ਇਹ ਸਾਰੇ ਉਹਦੇ ਪਿਆਦੇ ਨੇ, ਮੋਹਰੇ ਨੇ, ਹੱਥ ਠੋਕੇ ਨੇ। ਤਾਂ ਇਹ ਸਮਝਣ ਦੇ, ਇਹ ਇਕੱਲੇ ਸਿਰ ਨਾ ਫਸਾ ਕੇ ਬੈਠੇ ਰਹੋ ਉੱਥੇ ਜਿੰਦਾਬਾਦ ਬਾਦਲ ਜਿੰਦਾਬਾਦ, ਕਾਂਗਰਸ ਜਿੰਦਾਬਾਦ, ਬੋਕਰ ਜਿੰਦਾਬਾਦ। ਕਿਹੜੀ ਗੱਲੋਂ ਜਿੰਦਾਬਾਦ ਮੈਨੂੰ ਦੱਸ ਦਿਓ। ਆਖਰ ਦੇ ਵਿੱਚ ਇੱਕ ਸਵਾਲ ਕਰਾਂਗੇ ਕਿ ਮੰਗ ਕੀ ਆ ਹੁਣ ਜਿਹੜਾ ਪਿੰਡ ਦੇ ਵਿੱਚ ਕਤਲ ਹੋਇਆ ਨੌਜਵਾਨ ਦਾ? ਮੰਗ ਦਾ ਬਾਈ ਦੇਖੋ ਦੀ ਕੋਈ ਜ਼ਿੰਦਗੀ ਦੀ ਕੀਮਤ ਤਾਂ ਹੈ ਨਹੀਂ। ਜਿਹੜੇ ਬੰਦੇ ਨੇ ਆਦੇ ਜਿਹਦਾ ਜਵਾਕ 12-13 ਸਾਲ ਦਾ ਇਕੱਲਾ ਰਹਿ ਗਿਆ, ਉਹਨੂੰ ਮਾਂ ਹੈ ਨਹੀਂ, ਉਹਦੇ ਪਿਓ ਦਾ ਸਹਾਰਾ ਸੀਗਾ ਇਕੱਲੇ ਦਾ, ਉਹ ਵੀ ਗਿਆ, ਉਹਦੀ ਜ਼ਿੰਦਗੀ ਪੈਸੇ ਨਾਲ ਪੂਰਤੀ ਹੋ ਜੂ। ਇੱਕ ਐਡੇ ਇੱਥੇ ਪੁਲਿਸ ਦਾ ਕੋਈ ਬੰਦਾ ਮਰ ਜੇ, ਅਸੀਂ ਨਹੀਂ ਕਹਿੰਦੇ ਪੁਲਿਸ ਵੀ ਸਾਡੇ ਕੋਈ ਹੈ, ਉਹ ਵੀ ਸਾਡੇ ਵਿੱਚੋਂ ਗਏ ਹੋਏ ਸਾਡੇ ਸਮਾਜ ਦੇ ਹਿੱਸਾ ਨੇ, ਪਰ ਪੁਲਿਸ ਦਾ ਕੋਈ ਬੰਦਾ ਮਰ ਜੇ ਤਾਂ ਇਹ ਨਾਲ ਦੀ ਨਾਲ ਉਹ ਤੀਜੀ ਸਟੇਟ 'ਚ ਬੰਦਾ ਲੱਭ ਕੇ ਮਾਰ ਦਿੰਦੇ ਆ। ਤੇ ਆਮ ਲੋਕਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਯਾਰ। ਇਹ ਦੇਖ ਵੀ ਇਹ ਸਾਡੀ ਜਿਹੜੀ ਮੰਗ ਆ ਹੁਣ, ਇੱਕ ਤਾਂ 15 ਲੱਖ ਰੁਪਈਆ ਇੱਕ ਆ, 10 ਲੱਖ ਰੁਪਈਆ ਇੱਕ ਆ ਉਹਦੇ ਬੱਚੇ ਨੂੰ, ਤੇ 15 ਲੱਖ ਰੁਪਈਆ ਉਹਦੇ ਪਰਿਵਾਰ ਨੂੰ। ਉਹਦੀ ਦਾਦੀ ਜਾਂਦੀ ਬੈਠੀ ਯਾਰ, ਉਹਦੀ ਮਾਂ ਮੁੰਡੇ ਦੀ ਮਰਨ ਵਾਲੇ ਦੀ, ਉਹਦੇ ਭਰਾ ਨੂੰ ਨੌਕਰੀ, ਉਹਦਾ ਜਿੰਨਾ ਕਰਜ਼ਾ ਉਸ ਪਰਿਵਾਰ ਤੇ ਹੈ। ਕੌਰਾ ਸਿੰਘ ਦੇ ਮੁੰਡੇ ਨੇ ਇਹ, ਕੌਰਾ ਸਿੰਘ ਦੇ ਸਿਰ ਦੇ ਉੱਤੇ, ਕੌਰਾ ਸਿੰਘ ਦੇ ਦੋਨਾਂ ਪੁੱਤਰਾਂ ਦੇ ਜਿੰਨਾ ਕਰਜ਼ਾ ਸੀਗਾ, ਸੀਰਾ ਸਿੰਘ ਤੇ ਦੂਜਾ ਇਹਨੂੰ ਅਸੀਂ ਘੋਕਾ ਕਹਿੰਦੇ ਸੀਗੇ, ਇਹਦਾ ਨਾਂ ਜਸਵੀਰ ਆ, ਇਹਨੂੰ ਇਹਨਾਂ ਦਾ ਸਾਰਾ ਕਰਜ਼ਾ ਮਾਫ ਹੋਣਾ ਚਾਹੀਦਾ। ਆਹ 3 ਸਾਡੀਆਂ ਮੰਗਾਂ ਨੇ। ਇਹ ਕਰਦੇ ਆ ਹੁਣ ਪ੍ਰਸ਼ਾਸਨ ਕਰਦਾ ਤਕੜਮਬਾਜ਼ੀਆਂ, ਇਹ ਕਰਦੇ ਆ ਗੱਲਾਂ 3 ਲੱਖ ਲੈ ਲਓ, 4 ਲੱਖ ਲੈ ਲਓ, 5 ਲੈ ਲਓ, ਨੌਕਰੀ ਤਾਂ ਮਿਲਦੀ ਨਹੀਂ ਹੁੰਦੀ, ਐਂ ਨਹੀਂ ਹੁੰਦਾ। ਅਸੀਂ ਕਹਿੰਦੇ ਨਾ ਸਾਨੂੰ ਨੌਕਰੀਆਂ ਦੀ ਥੋੜ੍ਹੀ ਹੈ ਯਾਰ, ਮਰ ਕੇ ਨੌਕਰੀ ਲਈ ਅਸੀਂ ਕੀ ਲਈ? ਤੁਸੀਂ ਬੰਦਾ ਹੀ ਮੋੜ ਦਿਓ, ਮੋੜ ਦਿਓਗੇ। ਹੁਣ ਇਹ ਗੱਲਾਂ ਨੂੰ ਹੋਰ ਪਾਸੇ ਘਮਾਉਣ ਨੂੰ ਫਿਰਦੇ ਆ। ਅਸੀਂ ਇਹਨਾਂ ਨੂੰ ਟਾਈਮ ਦਿੱਤਾ ਹੱਥਾਂ ਤੱਕ ਦਾ ਵੀ ਕੀ ਕਰਦੇ ਆ, ਗੱਲਬਾਤ ਚੱਲ ਰਹੀ ਹੈ, ਨਹੀਂ ਕਰਦੇ ਤਾਂ ਕੱਲ੍ਹ ਵਾਲੇ ਸਮੇਂ ਦੇ ਵਿੱਚ ਅਸੀਂ ਉਸ ਵਿਚਾਰੇ ਜਿਹੜਾ ਮਰਿਆ ਮੁੰਡਾ, ਉਹਦੀ ਲਾਸ਼ ਰੱਖ ਕੇ ਕਿਸੇ ਵੀ ਹਾਈਵੇ ਦੇ ਉੱਤੇ ਬੈਠਾਂਗੇ, ਤੇ ਅੱਗੇ ਜੋ ਗੱਲਬਾਤ ਹੋਗੀ ਉਹਦਾ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋ ਜੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਲੱਖਾ ਸਿੰਘ ਸਿਧਾਣਾ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਜੋ ਆਪਾਂ ਜੀ ਕਮੇਟੀ ਵਾਰਤਾਲਾਪ ਹੋਈ ਆ ਉਸ ਨੂੰ ਲੈ ਕੇ ਅਸੀਂ ਚਰਚਾ ਕੀਤੀ ਆ। 5 ਬੰਦੇ ਤਾਂ ਤੁਸੀਂ ਇਸ ਗੱਲ ਦੇ ਜ਼ਰੀਏ ਸੁਣ ਹੀ ਲਿਆ ਕਿ ਆਖਰ ਪਿੰਡ ਵਾਲਿਆਂ ਦੀ ਮੰਗ ਕੀ ਆ, ਲੱਖਾ ਸਿੰਘ ਸਿਧਾਣਾ ਦੇ ਵੱਲੋਂ ਪਿੰਡ ਨੂੰ ਜੋ ਦੱਸਿਆ ਗਿਆ ਉਹ ਵੀ ਕੀ ਕਹਿ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਬੇਹੱਦ ਦੁਖਦਾਈ ਖਬਰ ਆ, ਇਸ ਦਾ ਰਿਜ਼ਲਟ ਕੀ ਨਿਕਲਦਾ, ਨਤੀਜਾ ਕੀ ਨਿਕਲਦਾ, ਉਹ ਅਸੀਂ ਤੁਹਾਡੇ ਸਾਹਮਣੇ ਕਰਾਂਗੇ। ਉਹ ਚਾਹੇ ਬਈ ਆਖਰ ਉੱਥੇ ਸ਼ੁਰੂ ਕਰ ਲਈਏ ਕਿ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਆ ਜਿਹੜਾ ਕਿ ਅਜਿਹਾ ਕੁਝ ਵਾਪਰ ਰਿਹਾ ਪੰਜਾਬ ਦੇ? ਪੰਜਾਬ ਨੂੰ ਨਜ਼ਰ ਲੱਗੀ ਆ ਚੋਰ ਲੀਡਰਾਂ ਦੀ। ਮੌਜੂਦਾ ਸਰਕਾਰ ਦੇ ਬੰਦੇ ਨੇ, ਉਹਨਾਂ ਦਾ ਜ਼ੋਰ ਆ ਵੀ ਗੱਲ ਨੂੰ ਦੱਬ ਦੇ ਵੀ ਚਿੱਟਾ ਹੈ ਨਹੀਂ, ਚਿੱਟਾ ਤਾਂ ਐਂ ਹੁੰਦਾ, ਚਿੱਟਾ ਤਾਂ ਵਰਲਡ ਵਾਈਡ ਆ, ਚਿੱਟੇ ਦਾ ਪੂਰੀ ਦੁਨੀਆ 'ਚ ਲੋਕ ਮਾਰ ਰਿਹਾ, ਚਿੱਟਾ ਤਾਂ ਬਾਲਾਂ ਨੇ ਲਿਆਂਦਾ, ਮੰਨਦੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਲੋਕ ਫਿਰ ਆਹੀ ਮਾਨਸਿਕਤਾ, ਸਾਡੇ ਲੋਕਾਂ ਦੀ ਇੰਨੀ ਜ਼ਮੀਰ ਮਰੀ ਆ, ਜਿਹੜੇ ਅੱਜ ਉੱਥੇ ਬੀਬਾ ਆਉਂਦੀ ਆ ਹਰਸਿਮਰਤ ਬਾਦਲ ਆਪਣੀ ਇੱਥੇ ਸਰਦੂਲਗੜ੍ਹ, ਤੇ ਉੱਥੇ ਪੱਗਾਂ ਸਿਰ ਫਸਾ ਕੇ ਜਿੰਦਾਬਾਦ ਜਿੰਦਾਬਾਦ ਕਰਦੇ ਆ। ਕਿਹੜੀ ਗੱਲ ਦੀ ਜਿੰਦਾਬਾਦ ਇਹ ਤਾਂ ਦੱਸੋ।
ਅੱਜ ਰਾਜਾ ਵੜਿੰਗ ਕਹਿੰਦਾ ਆ ਕੇ ਜਿੰਦਾ ਮੈਂ ਨਸ਼ੇ ਦੇ ਖਿਲਾਫ ਆ, ਚਿੱਟਾ ਰੋਕਣਾ ਚਾਹੀਦਾ। ਤੂੰ 5 ਸਾਲ ਕਿੱਥੇ ਵੜਿਆ ਸੀ? ਪਿਛਲੇ ਮਹੀਨੇ 82 ਮੁੰਡੇ ਮਰ ਗਏ, 16 ਸਾਲ ਤੋਂ 37 ਸਾਲ ਦਾ ਮੁੰਡਾ। ਮੇਰੇ ਕੋਲ ਅੰਕੜਾ ਪਿਆ, ਮੈਂ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਨਾਂ ਦੱਸ ਦਿੰਦਾ, ਪਿੰਡ ਦੱਸ ਦਿੰਦਾ, ਜ਼ਿਲ੍ਹਾ ਦੱਸ ਦਿੰਦਾ। ਤੂੰ ਦੇਖੋ ਵੀ 12 ਸਾਲ ਤੋਂ ਲੈ ਕੇ 37 ਸਾਲ ਤੱਕ ਦੇ 82 ਬੰਦੇ ਉਹ ਨੇ ਜਿਹਦੇ ਅੰਕੜੇ ਸਾਹਮਣੇ ਆ ਗਏ। ਜਿਹੜੇ ਅੰਕੜੇ ਨਹੀਂ ਆਏ ਉਹ ਖਬਰਾਂ ਕਿੰਨੇ ਕੁ ਮਰ ਰਹੇ ਆ। ਉਹ ਤਾਂ ਮੁੱਦਾ ਹੀ ਨਹੀਂ। ਸਾਡੀ ਪੰਜਾਬੀ ਮਰ ਰਹੀ ਹੈ, ਉਹ ਮੁੱਦਾ ਨਹੀਂ। ਜਵਾਨੀ ਪ੍ਰਵਾਸ ਕਰ ਰਹੀ ਹੈ, ਭਈਆਂ ਦਾ ਕਬਜ਼ਾ ਹੋ ਰਿਹਾ, ਉਹ ਤਾਂ ਮੁੱਦੇ ਨਹੀਂ। ਸਾਡੇ ਪਾਣੀ ਡੂੰਘੇ ਚਲੇ ਗਏ, ਮੁੱਦਾ ਨਹੀਂ। ਸਾਡੇ ਦਰਿਆਵਾਂ ਦੇ ਪਾਣੀ ਖੋਹ ਕੇ ਰਾਜਸਥਾਨ ਦਿੱਲੀ ਦੇ ਮੁੱਦੇ ਨਹੀਂ। ਸਾਡੇ ਮੁੱਦੇ ਬਿਜਲੀ ਮੁਫਤ ਕਰ ਦਿਓ, ਸਾਡੇ ਮੁੱਦੇ ਬੱਸਾਂ ਦੇ ਸਫ਼ਰ ਮੁਫਤ ਕਰ ਦਿਓ, ਸਾਡੇ ਮੁੱਦੇ ਆਟਾ ਦਾਲਾਂ ਦੇ ਦਿਓ। ਇਕੱਠੇ ਹੋਏ, ਮੇਰੇ ਪਿੰਡ ਦੁਸ਼ਮਣੀ ਦਾ ਮਾਹੌਲ ਹੈ, ਬੰਦੇ ਮਰੇ ਨੇ, ਕਤਲ ਹੋਏ ਨੇ ਸਾਡੇ ਪਿੰਡ ਦੁਸ਼ਮਣੀਆਂ 'ਚ। ਫਿਰ ਵੀ ਉਹਦੇ ਬਾਵਜੂਦ ਵੀ ਪਿੰਡ ਅਸੀਂ ਇਕੱਠਾ ਕੀਤਾ। ਸਾਡੇ ਪਿੰਡ ਨੂੰ ਸਿਲਾ ਕੀ ਮਿਲਿਆ? ਆਹ ਮਿਲ ਗਿਆ, ਆਹ ਮੁੰਡਾ ਮਰ ਗਿਆ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ ਤੇ ਨਸ਼ਾ ਕਰਨ ਵਾਲੇ ਕੌਣ ਨੇ ਜਾਂ ਨਸ਼ਾ ਵੇਚਣ ਵਾਲੇ ਕੌਣ ਨੇ, ਇਹ ਤਾਂ ਸਵਾਲ ਖੜੇ ਹੁੰਦੀ ਨੇ। ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਢਿਲਵਾਂ ਖੁਰਦ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ, ਕਤਲ ਕਰ ਦਿੱਤਾ ਜਾਂਦਾ। ਤਾਂ ਉਸ ਤੋਂ ਬਾਅਦ ਦੂਜੀ ਘਟਨਾ ਜਿਹੜੀ ਕਿ ਪੰਜਾਬ ਦੇ ਵਿੱਚ ਇੱਕ ਹੋਰ ਵਾਪਰਦੀ ਹੈ, ਜਿਹੜੀ ਘਟਨਾ ਕਿ ਪਿੰਡ ਸਧਾਣਾ ਦੇ ਵਿੱਚ ਵਾਪਰਦੀ ਆ। ਇੱਕ ਨੌਜਵਾਨ ਦਾ ਰਾਤ ਕਤਲ ਕਰ ਦਿੱਤਾ ਜਾਂਦਾ। ਤਾਂ ਸਾਡੇ ਨਾਲ ਲੱਖਾ ਸਿੰਘ ਸਧਾਣਾ ਮੌਜੂਦ ਨੇ। ਆਖਰ ਪੰਜਾਬ ਨੂੰ ਹੋਇਆ ਕੀ ਆ? ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਬੈਰੀ ਕਿਉਂ ਬਣੇ ਨੇ? ਇਹ ਸਵਾਲ ਨੇ ਜਿਹੜੇ ਸਾਰੇ ਲੱਖਾ ਸਿੰਘ ਸਧਾਣਾ ਦੇ ਨਾਲ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਬਈ ਆਖਰ ਉੱਥੇ ਹੀ ਸ਼ੁਰੂ ਕਰ ਲਈਏ ਕਿ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਆ ਜਿਹੜਾ ਕਿ ਅਜਿਹਾ ਕੁਝ ਵਾਪਰ ਰਿਹਾ ਪੰਜਾਬ ਦੇ ਵਿੱਚ? ਪੰਜਾਬ ਨੂੰ ਨਜ਼ਰ ਲੱਗੀ ਆ ਚੋਰ ਲੀਡਰਾਂ ਦੀ, ਜਿਹੜੇ ਗਦਾਰ ਨੇ ਪੰਜਾਬ ਦੇ, ਜਿਹੜੇ ਲੰਮੇ ਸਮੇਂ ਤੋਂ ਪੰਜਾਬ ਦੀ ਜਰਵਾਨੀ ਖਤਮ ਕਰਨ ਤੇ ਲੱਗੇ ਨੇ, ਪੰਜਾਬ ਦੇ ਹੱਕ ਹਕੂਕ ਵੇਚਣ ਤੇ ਲੱਗੇ ਨੇ। ਹੁਣ 2 ਮਹੀਨਿਆਂ 'ਚ ਦੂਜੀ ਘਟਨਾ ਹੈ ਬਿਲਕੁਲ ਕਤਲ ਦੀ। ਕੁੱਟਾਂ ਮਾਰਾਂ ਤਾਂ ਬਹੁਤ ਪਿੰਡਾਂ 'ਚ ਹੋ ਗਈਆਂ, ਜਿੱਥੇ ਕਈ ਪਿੰਡਾਂ 'ਚ ਕਮੇਟੀਆਂ ਵਾਲੇ ਕੁੱਟੇ। ਇੱਕ ਪਿੰਡ ਫੌਜੀ ਸੀ ਮੁੰਡਾ, ਉਹਨੇ ਵਿਚਾਰ ਨੇ ਉਪਰਾਲਾ ਕੀਤਾ, ਉਹਦੀਆਂ ਲੱਤਾਂ ਹੀ ਤੋੜ ਕੇ ਚਿੱਟਾ ਵੇਚਣ ਵਾਲੇ। ਝੋਟਾ 2 ਮਹੀਨਿਆਂ ਤੋਂ ਬੰਦ ਆ। ਉਦੋਂ ਪਹਿਲਾਂ ਅੰਮ੍ਰਿਤਪਾਲ ਵਰਗੇ ਜੇਲ੍ਹਾਂ ਚੱਕ ਕੇ ਸਿਰ ਦੇ ਚਿੱਟਾ ਰੋਕਦੇ ਸੀਗੇ। ਮੰਡੀ ਕਲਾਂ ਦੀ ਕਮੇਟੀ ਦੇ ਪਰਚਾ ਦਰਜ ਕਰਤਾ ਪੁਲਿਸ ਨੇ। ਜੀ ਤਾਂ ਹੁਣ ਸਵਾਲ ਇਹ ਪੈਦਾ ਹੁੰਦਾ, ਸਾਡੇ ਲੋਕ ਵੀ ਇਕੱਠੇ ਨਹੀਂ। ਬੌਕਰ ਵਾਲੇ ਤਾਂ ਇਹ ਕਹਿੰਦੇ ਕੰਡੇ ਬਾਦਲਾਂ ਦੇ ਕਾਂਗਰਸੀਆਂ ਦੇ ਬੀਜੇ ਆ ਜੀ। ਕਾਂਗਰਸੀ ਦੇ ਬਾਦਲ ਕਹਿੰਦੇ ਆ ਇਹ ਬੌਕਰਾਂ ਦਾ ਕੰਮ ਆ। ਪਿੰਡਾਂ ਦੇ ਮੈਂ ਬੰਦਿਆਂ ਦੀ ਗੱਲ ਕਰਦਾ। ਬਿਲਕੁਲ ਪਿੰਡਾਂ ਧੜੇ ਹੁੰਦੇ ਆ ਨਾ, ਕੋਈ ਬੌਕਰ ਨਾਲ ਆ, ਕੋਈ ਬਾਦਲਾਂ ਨਾਲ ਆ, ਕੋਈ ਕਾਂਗਰਸ ਨਾਲ ਆ। ਤਾਂ ਇਹ ਜਿਹੜੀ ਧੜੇਬਾਜ਼ੀ ਆ, ਧੜੇਬਾਜ਼ੀ ਦੇ ਵਿੱਚ ਸ਼ਿਕਾਰ ਹੋ ਕੇ ਲੋਕ ਮਰ ਤਾਂ ਲੋਕ ਰਹੇ ਨੇ। ਹੁਣ ਅੱਜ ਜਿਹੜੇ ਮੌਜੂਦਾ ਸਰਕਾਰ ਦੇ ਬੰਦੇ ਨੇ, ਉਹਨਾਂ ਦਾ ਜ਼ੋਰ ਆ ਵੀ ਗੱਲ ਨੂੰ ਦੱਬ ਦੇ ਵੀ ਚਿੱਟਾ ਹੈ ਨਹੀਂ, ਚਿੱਟਾ ਤਾਂ ਐਂ ਹੁੰਦਾ, ਚਿੱਟਾ ਤਾਂ ਵਰਲਡ ਵਾਈਡ ਹੈ, ਚਿੱਟੇ ਦਾ ਪੂਰੀ ਦੁਨੀਆ 'ਚ ਲੋਕ ਮਰ ਰਿਹਾ, ਚਿੱਟਾ ਤਾਂ ਬਾਦਲਾਂ ਨੇ ਲਿਆਂਦਾ। ਮੰਨਦੇ ਆ ਚਿੱਟਾ ਬਾਦਲਾਂ ਨੇ ਲਿਆਂਦਾ, ਬੂਟੇ ਲਾਉਣ ਵਾਲੇ ਬਾਦਲ 10 ਸਾਲ ਰਾਜ ਰਹਿ ਗਿਆ। ਸ਼ਰੇਆਮ ਯਾਰ ਭੋਲੇ ਵਰਗਿਆਂ ਨੇ ਮਜੀਠੀਏ ਦਾ ਨਾਂ ਲਿਆ, ਕੇਜਰੀਵਾਲ ਨੇ ਨਾਂ ਲਿਆ। ਉਹੀ ਕੇਜਰੀਵਾਲ ਪੈਰਾਂ 'ਚ ਲਿਟ ਕੇ ਮਾਫੀ ਮੰਗਿਆ ਮਜੀਠੀਏ ਤੋਂ, ਫਿਰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ? ਇਹ ਕਹਿੰਦੇ ਸਾਡੇ ਕੋਲੇ ਫਾਈਲਾਂ ਪਈਆਂ। ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੇਰੇ ਕੋਲ ਫਾਈਲਾਂ ਪਈਆਂ ਨੇ, ਹਾਈ ਕੋਰਟ ਵਾਲੀਆਂ ਖੁੱਲ੍ਹੀਆਂ ਨੇ। ਇਹ ਜੀ ਰਾਜਜੀਤ ਕਿੱਥੇ ਗਿਆ ਬਈ? ਇੰਦਰਜੀਤ ਕਿੱਥੇ ਗਿਆ ਬਈ? ਇਹਨਾਂ ਦੇ ਆਪਣੇ ਬੰਦੇ ਪੁਲਿਸ ਦੇ ਧਰਤੀ ਧੁਰਤੀ ਥੱਲੇ ਵਗ ਗਏ, ਭੋਰਾ ਪੱਟ ਕੇ ਲੁੱਕ ਗਏ, ਕਸਮਾਨ ਟੁੱਟ ਗਏ। ਤੁਸੀਂ ਇੱਕ ਆਮ ਬੰਦੇ ਨੂੰ ਫੜਨਾ ਹੁੰਦਾ, ਜਿਹੜਾ ਕੋਈ ਬੰਦਾ ਮਾੜਾ ਮੋਟਾ ਕਿਸੇ ਚੱਕਰ ਮਤਲਬ ਕੋਈ ਤੌੜੇ ਤਪਲੇ ਵਾਲਾ ਹੁੰਦਾ, 5 ਮਿੰਟਾਂ 'ਚ ਆ ਕੇ ਪ੍ਰਸ਼ਾਸਨ ਦੱਬ ਲੈਂਦਾ। ਜਿਹੜੇ ਐਡੇ ਵੱਡੇ ਮਗਰਮੱਛ ਨੇ, ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਕੁ ਜਵਾਨੀ ਤਬਾਹ ਕਰਤੀ, ਕਿੰਨੇ ਕਮਾਂਟਲਾਂ ਦੇ ਕਮਾਂਟਲ ਹੈਰੋਇਨ ਸਮੈਕ ਚਿੱਟਾ ਪੰਜਾਬ 'ਚ ਨਿਗਾਹਤਾ, ਉਹ ਬੰਦੇ ਅੱਜ ਵੀ ਇਹਨਾਂ ਦੀ ਪਕੜ ਤੋਂ ਬਾਹਰ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਲੋਕ ਫਿਰ ਆਹੀ ਮਾਨਸਿਕਤਾ, ਸਾਡੇ ਲੋਕਾਂ ਦੀ ਇੰਨੀ ਜ਼ਮੀਰ ਮਰੀ ਆ, ਜਿਹੜੇ ਅੱਜ ਉੱਥੇ ਬੀਬਾ ਆਉਂਦੀ ਆ ਹਰਸਿਮਰਤ ਬਾਦਲ ਆਪਣੀ ਇੱਥੇ ਸਰਦੂਲਗੜ੍ਹ, ਤੇ ਉੱਥੇ ਪੱਗਾਂ ਸਿਰ ਫਸਾ ਕੇ ਜਿੰਦਾਬਾਦ ਜਿੰਦਾਬਾਦ ਕਰਦੇ ਆ। ਕਿਹੜੀ ਗੱਲ ਦੀ ਜਿੰਦਾਬਾਦ, ਇਹ ਤਾਂ ਦੱਸੋ। ਜੋ 10 ਸਾਲ ਦੇ ਵਿੱਚ ਜਵਾਨੀ ਦਾ ਘਾਣ ਹੋਇਆ, ਕਿਸਾਨੀ ਦਾ ਘਾਣ ਹੋਇਆ, ਮਜ਼ਦੂਰਾਂ ਦਾ ਘਾਣ ਹੋਇਆ, ਪੰਥ ਦਾ ਘਾਣ ਹੋਇਆ, ਪੰਜਾਬ ਦੇ ਹੱਕਾਂ ਦਾ ਘਾਣ ਹੋਇਆ, ਬਾਈਬਲ ਗੋਲੀ ਕਾਂਡ ਹੋਇਆ, ਕੀ ਕੁਛ ਨਹੀਂ ਵਾਪਰਿਆ। ਪੂਰਾ ਲੁੱਟ ਲਿਆ ਪੰਜਾਬ ਨੂੰ। ਉਹ ਕਿਹੜੀ ਗੱਲ ਦੀ ਜਿੰਦਾਬਾਦ?
ਅੱਜ ਰਾਜਾ ਵੜਿੰਗ ਕਹਿੰਦਾ ਆ ਕੇ ਜਿੰਦਾ ਮੈਂ ਨਸ਼ੇ ਦੇ ਖਿਲਾਫ ਆ, ਚਿੱਟਾ ਰੋਕਣਾ ਚਾਹੀਦਾ। ਤੂੰ 5 ਸਾਲ ਕਿੱਥੇ ਵੜਿਆ ਸੀ? ਤੂੰ ਮੰਤਰੀ ਵੀ ਰਿਹਾ। ਤੇਰੇ ਮੁੱਖ ਮੰਤਰੀ ਨੇ ਸਹੁੰ ਖਾਧੀ ਗੁਟਕਾ ਫੜ ਕੇ ਬਠਿੰਡੇ ਦਮਦਮਾ ਸਾਹਿਬ ਵੱਲ ਹੱਥ ਕਰਕੇ, ਉਦੋਂ ਤੁਸੀਂ ਕਿੱਥੇ ਸੀ? ਉਹ ਕਹਿੰਦਾ ਜਦੋਂ ਕੈਪਟਨ ਕਰ ਗਿਆ ਤੇ ਤੂੰ ਅਸਤੀਫਾ ਦਿੰਦਾ ਉਹਦੀ ਵੀ ਤੂੰ ਜਵਾਨੀ ਮਾਰੀ ਜਾਂਦਾ, ਮੈਂ ਤਾਂ ਤੇਰੀ ਸਰਕਾਰ 'ਚ ਰਹਿਣਾ ਨਹੀਂ। ਤੂੰ ਤਾਂ ਮਲਾਈਆਂ ਖਾਧੀਆਂ, ਮੋਟੀਆਂ ਕਮਾਈਆਂ ਕਰੀਆਂ, ਅੱਜ ਤੂੰ ਕਹਿੰਦਾ ਕੈਪਟਨ ਕਰ ਗਿਆ। ਪਰ ਜਿਹੜੇ ਸਾਡੇ ਮੈਂ ਤਾਂ ਯਾਰ ਉਹਨਾਂ ਲੋਕ ਮੈਂ ਇਹ ਤਾਂ ਦੇਖ ਇਹ ਤਾਂ ਗਦਾਰ ਹੈ, ਇਹਨਾਂ ਨੇ ਤਾਂ ਕਰਨਾ ਪੰਜਾਬ ਨੂੰ ਮਾਰਨਾ ਤਬਾਹ ਕਰਨਾ। ਉਹ ਬਰਾਬਰ ਦੇ ਗਦਾਰ ਲੋਕ ਨੇ, ਉਹ ਬਰਾਬਰ ਦੇ ਦੋਸ਼ੀ ਲੋਕ ਨੇ ਜਿਹੜੇ ਅੱਜ ਵੀ ਜਿੰਦਾਬਾਦ ਜਿੰਦਾਬਾਦ ਕਰਦੇ ਆ। ਮੈਂ ਕਹਿੰਦਾ ਮੈਂ ਤੱਥ ਨੇ ਮੇਰੇ ਕੋਲੇ, ਅੰਕੜੇ ਨੇ, ਲੋਕਾਂ ਨੂੰ ਵੀ ਪਤਾ ਇਹਨਾਂ ਅੰਕੜਿਆਂ ਦਾ। ਬਾਦਲਾਂ ਦੇ ਵੀ ਹੈ, ਕਾਂਗਰਸ ਦੇ ਵੀ ਹੈ, ਅੱਜ ਬੋਕਰਲਾਣਾ ਦੇ ਵੀ ਹੈ। ਉਹਨਾਂ ਤੱਥਾਂ ਦੇ ਆਧਾਰ 'ਤੇ ਆਪਾਂ ਗੱਲ ਕਰਦੇ ਹਾਂ। ਮੁੱਖ ਮੰਤਰੀ ਪੰਜਾਬ ਕਹਿ ਰਿਹਾ ਅੱਜ ਵਾਲਾ, ਇਹਨਾਂ ਨੇ 3 ਮਹੀਨਿਆਂ ਦਾ ਵਾਅਦਾ ਕੀਤਾ ਸੀ ਨਾ ਵੀ 3 ਮਹੀਨਿਆਂ 'ਚ ਖਾਤਮਾ ਕਰ ਦਿਆਂਗੇ, ਅਸੀਂ ਜੜ ਪੱਟ ਦਿਆਂਗੇ। ਮੁੱਖ ਮੰਤਰੀ ਨੇ ਕਿਹਾ ਸੀ ਨਾ ਪੰਜਾਬ ਦੇ ਨੇ ਕਿ ਜਿੱਥੇ ਚਿੱਟਾ ਵਿਕੂ ਉੱਥੋਂ ਦਾ ਜ਼ਿਲ੍ਹੇ ਦਾ ਐਸਐਸਪੀ ਜ਼ਿੰਮੇਵਾਰ ਹੋਊ, ਉੱਥੋਂ ਦਾ ਐਸਐਚਓ ਜ਼ਿੰਮੇਵਾਰ ਹੋਊ। ਅੱਜ ਜ਼ਿੰਮੇਵਾਰੀ ਕਿਹਦੀ ਤੈਅ ਹੁੰਦੀ ਹੈ? ਅੱਜ ਕਿੱਥੇ ਗਈਆਂ ਉਹ ਜ਼ਿੰਮੇਵਾਰੀਆਂ? 15 ਅਗਸਤ ਤੇ ਮੁੱਖ ਮੰਤਰੀ ਬੋਲਦਾ ਹੈ ਕਿ ਆਉਣ ਵਾਲੇ 10 ਦਿਨਾਂ ਦੇ ਵਿੱਚ ਚਿੱਟੇ ਦਾ ਖਾਕਾ ਤਿਆਰ ਹੋਗਾ, ਸਾਡੇ ਕੋਲ ਸਾਰਾ ਰਣਨੀਤੀ ਬਣ ਗਈ ਖਤਮ। ਅੱਜ 25 ਦਿਨ ਹੋ ਗਏ 15 ਅਗਸਤ ਲੰਘੇ ਨੂੰ, ਕਿੱਥੇ ਹੈ? ਜਾਣੇ ਕੱਲੀਆਂ ਗੱਲਾਂ ਨਾਲ ਯਾਰ ਤੁਸੀਂ ਲੋਕਾਂ ਨੂੰ ਉੱਥੇ ਗੁੰਮਰਾਹ ਕਰੀ ਜਾਂਦੇ ਹੋ, ਗੱਲਾਂ ਦੇ ਨਾਲ ਇੱਧਰੋਂ ਉੱਧਰ ਛਲਾਵੇ 'ਚ ਲਈ ਜਾਂਦੇ ਹੋ। ਅਸਲ ਰਣਨੀਤੀ ਠੋਸ ਤੁਹਾਡੇ ਕੋਲ ਪਲਾਨ, ਕੋਈ ਰੂਪ ਰੇਖਾ ਕੀ ਹੈ? ਇਹੀ ਸਵਾਲ ਤਾਂ ਸਰਕਾਰ ਖੜੀ ਕਰਦੀ ਹੈ। ਕਹਿੰਦੇ ਕਿ ਜਿਹੜੇ ਸੋਸ਼ਲ ਮੀਡੀਆ ਤੇ ਬੈਠ ਜਾਂਦੇ ਨੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ, ਉਹ ਬੋਲਦੇ ਰਹਿੰਦੇ ਨੇ, ਸਾਡੇ ਖਿਲਾਫ ਹੀ ਬੋਲੀ ਜਾਂਦੇ ਨੇ। ਜਿਨ੍ਹਾਂ ਨੇ ਚਿੱਟਾ ਲਿਆਂਦਾ ਉਹਨਾਂ ਨੂੰ ਕੁਝ ਕਹਿੰਦੇ ਨਹੀਂ, ਜਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਕੁਝ ਕਹਿੰਦੇ ਨਹੀਂ, ਕਹਿੰਦੇ ਸਾਡੇ ਖਿਲਾਫ ਹੀ ਬੋਲੀ ਜਾ ਰਹੇ ਨੇ। ਪਿਛਲੇ ਮਹੀਨੇ 82 ਮੁੰਡੇ ਮਰ ਗਏ, 16 ਸਾਲ ਤੋਂ 37 ਸਾਲ ਦੀ ਉਮਰ ਹੈ। ਮੇਰੇ ਕੋਲ ਅੰਕੜਾ ਪਿਆ, ਮੈਂ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਨਾਂ ਦੱਸ ਦਿੰਦਾ, ਪਿੰਡ ਦੱਸ ਦਿੰਦਾ, ਜ਼ਿਲ੍ਹਾ ਦੱਸ ਦਿੰਦਾ। ਤੂੰ ਦੇਖੋ ਵੀ 12 ਸਾਲ ਤੋਂ ਲੈ ਕੇ 37 ਸਾਲ ਤੱਕ ਦੇ 82 ਬੰਦੇ ਉਹ ਨੇ ਜਿਹਦੇ ਅੰਕੜੇ ਸਾਹਮਣੇ ਆ ਗਏ। ਜਿਹੜੇ ਅੰਕੜੇ ਨਹੀਂ ਆਏ ਉਹ ਖਬਰਾਂ ਕਿੰਨੇ ਕੁ ਮਰ ਰਹੇ ਆ। ਇਹ ਝੂਠ ਹੈ, ਇਹ ਅਸੀਂ ਬਿਨਾਂ ਗੱਲ ਤੋਂ ਪ੍ਰਾਪੇਗੰਡਾ ਕਰਦੇ ਹਾਂ। ਤੁਸੀਂ ਕਹਿੰਦੇ ਪ੍ਰਾਪੇਗੰਡਾ ਕਰਦੇ ਆ। ਮੁੱਖ ਮੰਤਰੀ ਬੋਲਦਾ ਵੀ ਮੈਂ ਸਲਫਾਸ ਦੀ ਗੋਲੀ ਖਾ ਜੂ, ਮੈਂ ਪੰਜਾਬ ਦਾ ਪੈਸਾ ਨਹੀਂ ਖਾਂਦਾ। ਤੂੰ 40 ਲੱਖ ਰੁਪਈਆ ਇੱਕ ਗੇੜੇ ਤੇ ਲਾਇਆ ਉਹਨਾਂ ਜਹਾਜ਼ ਤੋਂ ਲੈ ਕੇ ਜਾਂਦਾ, ਹਿਮਾਚਲ ਚੜ੍ਹ ਗਿਆ, ਮਹਾਰਾਸ਼ਟਰ ਚੜ੍ਹ ਗਿਆ, ਬੰਗਾਲ ਚੜ੍ਹ ਗਿਆ, ਯੂਪੀ ਚੜ੍ਹ ਗਿਆ। ਕਾਹਦੇ ਲਈ ਜਾਂਦਾ? ਜਾਂਦਾ ਸਾਨੂੰ ਇਹ ਹੋਵੇ ਵੀ ਪੰਜਾਬ ਦਾ ਕੋਈ ਡੀਲ ਹੋ ਰਹੀ ਹੈ ਜੀ, ਬਹੁਤ ਵੱਡਾ ਸਮਝੌਤਾ ਸਾਈਨ ਕਰਨ ਗਿਆ, ਕੋਈ ਪੰਜਾਬ ਦਾ ਲੈਣ ਦੇਣ ਹੋ ਰਿਹਾ ਕਿਸੇ ਸੂਬੇ ਨਾਲ। ਜਾਨਾਂ ਨੂੰ ਪਾਰਟੀ ਦਾ ਪ੍ਰਚਾਰ ਕਰਨਾ, ਪੈਸੇ ਖਰਚਦਾ ਪੰਜਾਬ ਦੇ ਖਜ਼ਾਨੇ ਜੋ 40 ਲੱਖ ਰੁਪਈਆ ਇੱਕ ਦਿਨ ਦਾ ਜਿਹੜਾ ਪੈਂਦਾ ਹੈ, ਤੇ 10 ਲੱਖ ਰੁਪਈਆ ਖੜੇ ਜਹਾਜ਼ ਦੇ ਪੈ ਜਾਂਦਾ, ਚਾਹੇ ਚਲਾਓ ਨਾ ਚਾਹੇ ਨਾ ਚਲਾਓ। ਜਿਹੜਾ 8 ਸੀਟਾਂ ਜਹਾਜ਼ ਖਰੀਦਿਆ ਹੈ ਮੁੱਖ ਮੰਤਰੀ ਨੇ, ਉਹਦਾ ਜਵਾਬ ਕੌਣ ਦੂ? ਤੂੰ 800 ਕਰੋੜ ਰੁਪਈਆ ਬਜਟ ਦੇ ਵਿੱਚ ਰੱਖ ਲਿਆ, ਬੋਰਡ ਲਾਉਣ ਖਾਤਰ, ਇਸ਼ਤਿਹਾਰ ਦੇਣ ਖਾਤਰ, ਮਸ਼ਹੂਰੀਆਂ ਦੀ ਖਾਤਰ, ਮੀਡੀਆ ਨੂੰ ਬੁਰਕੀ ਪਾ ਕੇ ਖਰੀਦ ਲਿਆ। ਇਹ 800 ਕਰੋੜ ਰੁਪਈਆ ਕਿਹਦਾ ਹੈ? ਤੂੰ ਕਹਿੰਦਾ ਮੈਂ ਰੁਪਈਆ ਨਹੀਂ ਖਾਧਾ, ਫਿਰ ਆਪਣੀ ਧਰਮ ਪਤਨੀ ਦੇ 1.5 ਕਰੋੜ ਦੀ ਅੰਗੂਠੀ ਕਿੱਥੋਂ ਆ ਗਈ? ਮੁੰਦਰੀ ਕਾਹਦੇ ਨਾਲ, ਕਿਹਨੇ ਪਾਤੀ ਉਹ? ਤੂੰ ਕਹਿੰਦਾ ਮੈਂ ਤਾਂ ਆਮ ਬੰਦਾ ਐ, 1250 ਕਹਿੰਦਾ ਮੈਂ ਕਾਹਦੇ ਲਈ ਲੈ ਫਿਰਦਾ? ਤੂੰ ਕਹਿੰਦਾ ਮੈਂ ਤਾਂ ਆਮ ਬੰਦਾ ਐ। ਅੱਜ ਤਾਂ ਇਹ ਤੰਜ ਕੱਸਦਾ ਹੁੰਦਾ ਸੀ ਵੀ ਲੋਕ ਜਿਹੜੇ ਲੀਡਰ ਆ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ, ਸਿਕਿਉਰਟੀਆਂ ਲੱਗ ਜਾਂਦੇ ਆ। ਹੁਣ ਜੇ ਆਪਣੇ ਸਤੌਜ ਵਾਲੇ ਮਹਾਰਾਜ ਦੀ ਬੇਬੇ ਜੀ ਮੱਥਾ ਟੇਕਣ ਜਾਂਦੇ ਆ, ਜਾਂ ਭੈਣ ਜੀ ਜਾਂਦੇ ਨੇ, ਜਾਂ ਧਰਮ ਪਤਨੀ ਜਾਂਦੇ ਨੇ, ਤੇ ਸਾਰਾ ਅੰਮ੍ਰਿਤਸਰ ਸੀਲ ਕਰ ਦਿੱਤਾ ਜਾਂਦਾ। ਇਹੀ ਮੋਗੇ ਸੁਣੋ, ਇਹੀ ਗੱਲ ਮੈਂ ਮੋਗੇ, ਇੱਕ ਮਿੰਟ, ਮੋਗੇ ਇਹਨਾਂ ਨੇ ਰੱਖਿਆ ਇਕੱਠ ਟੀਚਰ ਡੇ ਦੇ ਉੱਤੇ। 5 ਕਿਲੋਮੀਟਰ ਦੂਰ ਤੱਕ ਦਾ ਏਰੀਆ ਸੀਲ ਕਰਤਾ, ਮੁੱਖ ਮੰਤਰੀ ਆਏ ਹੋਏ ਨੇ। ਇੱਧਰ ਇਹ ਕਹਿੰਦਾ ਮੈਂ ਟੀਚਰ ਡੇ ਬਣਾ ਰਿਹਾ, ਮੋਗੇ ਦੇ ਵਿੱਚ ਸੰਗਰੂਰ ਟੀਚਰਾਂ ਡਾਂਗਾ ਪੈ ਰਹੀਆਂ। ਜਾਣੇ ਐਡਾ ਸ਼ਾਤਰ ਬੰਦਾ, ਲਗਾਤਾਰ ਝੂਠ ਲਗਾਤਾਰ ਇੱਕ ਗੱਲ ਨੂੰ ਬਾਰ ਰਟੀ ਜਾਂਦਾ। ਜਿਹੜੇ ਖੁੰਡਾਂ ਦੇ ਬੈਠੇ ਮਹੱਤ ਦਾ ਤਾਂਸ਼ਕੁੱਟ, ਉਹਨਾਂ ਨੂੰ ਲੱਗਦਾ ਬਾਈ ਭਗਵੰਤ ਤਾਂ ਸੱਚੇ ਬਹੁਤ ਹੈ, ਕਿਉਂਕਿ ਉਹਨਾਂ ਦੀ ਸਮਝ ਉਸ ਤੱਕ ਤਾਂ ਹੈ ਹੀ ਨਹੀਂ। ਨਾਲੇ ਡੈਮ ਵੀ ਖੋਲੇ, ਰਾਜਧਾਨੀ ਦੇ ਵਿੱਚ ਹਰਿਆਣੇ ਨੂੰ 10 ਕਿੱਲੇ ਜ਼ਮੀਨ ਦੇਤੀ ਵੱਖਰੀ ਵਿਧਾਨ ਸਭਾ ਬਣਾਉਣ ਦੀ, ਉਹਦਾ ਮੁੱਦਾ ਹੀ ਨਹੀਂ। ਸਾਡੀ ਪੰਜਾਬੀ ਮਰ ਰਹੀ ਹੈ, ਉਹ ਮੁੱਦਾ ਨਹੀਂ। ਜਵਾਨੀ ਪ੍ਰਵਾਸ ਕਰ ਰਹੀ ਹੈ, ਭਈਆਂ ਦਾ ਕਬਜ਼ਾ ਹੋ ਰਿਹਾ, ਉਹ ਤਾਂ ਮੁੱਦੇ ਹੀ ਨਹੀਂ। ਸਾਡੇ ਪਾਣੀ ਡੂੰਘੇ ਚਲੇ ਗਏ, ਮੁੱਦਾ ਨਹੀਂ। ਸਾਡੇ ਦਰਿਆਵਾਂ ਦੇ ਪਾਣੀ ਖੋਹ ਕੇ ਰਾਜਸਥਾਨ ਦਿੱਲੀ ਨੂੰ ਦੇ, ਮੁੱਦੇ ਨਹੀਂ। ਸਾਡੇ ਮੁੱਦੇ ਬਿਜਲੀ ਮੁਫਤ ਕਰ ਦਿਓ, ਸਾਡੇ ਮੁੱਦੇ ਬੱਸਾਂ ਦੇ ਸਫ਼ਰ ਮੁਫਤ ਕਰ ਦਿਓ, ਸਾਡੇ ਮੁੱਦੇ ਆਟਾ ਦਾਲਾਂ ਦੇ ਦਿਓ। ਸਾਡੀਆਂ ਨੌਕਰੀਆਂ ਦੇ ਭਈਏ ਕਾਬਜ਼ ਹੋਈ ਜਾਂਦੇ ਆ। ਹੁਣ ਇਹ ਨੌਕਰੀਆਂ ਦੀ ਗੱਲ ਉੱਠ ਰਹੀ ਹੈ। ਮੈਂ ਚੰਨੀ ਨੂੰ ਵੀ ਮਿਲਿਆ, ਮੁੱਖ ਮੰਤਰੀ ਤੋਂ ਪੰਜਾਬ ਹੁੰਦੇ ਸੀਗੇ, ਉਹਨਾਂ ਨੂੰ ਵੀ ਕਿਹਾ ਸੀ ਬੋਨਾਫਾਈਡ ਡੋਮਿਸਾਈਲ ਲੈ ਕੇ ਆਓ। ਇਹ ਲਾਜ਼ਮੀ ਕਰੋ ਵੀ ਬੋਨਾਫਾਈਡ ਡੋਮਿਸਾਈਲ ਜ਼ਰੂਰੀ ਹੈ ਜਿਹਨੇ ਪੰਜਾਬ 'ਚ ਨੌਕਰੀ ਕਰਨੀ ਹੈ। ਜੇ ਇਹ ਨੀਤੀ ਹਿਮਾਚਲ ਲਾਗੂ ਕਰ ਸਕਦਾ, ਇਹ ਨੀਤੀ ਮਹਾਰਾਸ਼ਟਰ ਲਾਗੂ ਕਰ ਸਕਦਾ, ਉੱਤਰਾਖੰਡ ਲਾਗੂ ਕਰ ਸਕਦਾ, ਰਾਜਸਥਾਨ ਲਾਗੂ ਕਰ ਸਕਦਾ, ਪੰਜਾਬ ਕਿਉਂ ਨਹੀਂ? ਇਹੀ ਗੱਲ ਅਸੀਂ ਸਰਕਾਰ ਨੂੰ ਪੁੱਛਦੇ ਹਾਂ, ਇਹੀ ਗੱਲ ਨੁਮਾਇੰਦਿਆਂ ਨੂੰ ਪੁੱਛਦੇ ਹਾਂ। ਜਦੋਂ ਅਸੀਂ ਬਲਕਾਰ ਸਿੱਧੂ ਦੇ ਨਾਲ ਇੰਟਰਵਿਊ ਕਰੀ ਤਾਂ ਬਲਕਾਰ ਸਿੱਧੂ ਨੂੰ ਪੁੱਛਿਆ ਕਿ ਤੁਸੀਂ ਸਿਕਿਉਰਟੀਆਂ ਲਈ ਫਿਰਦੇ ਹੋ, ਆਮ ਘਰਾਂ 'ਚੋਂ ਕਿੱਥੇ? ਬਲਕਾਰ ਸਿੱਧੂ ਕਹਿੰਦਾ ਆਹ ਹਾਲਾਤਾਂ ਦੇ ਵਿੱਚ ਅਸੀਂ ਐਂ ਕਿਵੇਂ ਜਾ ਸਕਦੇ ਹਾਂ? ਫਿਰ ਇਹਦਾ ਮਤਲਬ ਚੋਰ ਹੋ? ਇਹਦਾ ਮਤਲਬ ਤੁਸੀਂ ਲੋਕਾਂ ਨੂੰ ਧੋਖਾ ਕਮਾ ਰਹੇ ਹੋ। ਜੇ ਤੁਸੀਂ ਲੋਕਾਂ ਦੇ ਹੋਵੋ, ਲੋਕ ਤੁਹਾਡੇ ਹੋਣ, ਤੁਹਾਨੂੰ ਕੋਈ ਉਂਗਲ ਲਾ ਕੇ ਦਿਖਾਵੇ।
ਹੋਰ ਕਿੰਨੀ ਦੁਨੀਆ ਫਿਰਦੀ ਆ, ਉਹਨਾਂ ਨੂੰ ਕੋਈ ਕੁਛ ਕਹਿ ਨਹੀਂ ਦਿੰਦਾ। ਤੁਸੀਂ ਪਹਿਲਾਂ ਵੀ ਫਿਰਦੇ ਸੀ ਨਾ, ਭਗਵੰਤ ਮਾਨ MP ਬਣ ਕੇ ਫਿਰਦਾ ਰਿਹਾ ਨਾ, ਬਿਨਾਂ ਸਿਕਿਉਰਿਟੀ ਤੋਂ MP ਬਣ ਕੇ ਸੱਥਾਂ 'ਚ ਬਹਿੰਦਾ ਰਿਹਾ ਨਾ। ਜਦੋਂ ਆਮ ਤੌਰ 'ਤੇ ਗੱਲ ਸੁਣਦਾ ਹੁੰਦਾ ਵੀ ਯਾਰ ਇੱਕ ਬਾਪੂ ਨੇ ਮੈਨੂੰ ਉਂਗਲ ਲਾ ਕੇ ਦੇਖਿਆ ਵੀ ਇਹ ਸੱਚੀਆਂ ਦਾ ਮੁੱਖ MP ਹੈ ਕਿ ਮੈਂ ਸੁਪਨਾ ਲੈ ਰਿਹਾ, ਤੂੰ ਗੱਲਾਂ ਕਰਦਾ ਰਿਹਾ ਨਾ। ਇਹ ਗੱਲ ਦਾ MP ਬਣ ਕੇ ਭਗਵੰਤ ਕਰਦਾ ਰਿਹਾ ਕਿ ਵੀ ਜੇ ਤੁਸੀਂ ਇੰਨੇ ਹਰਮਨ ਪਿਆਰੇ ਹੋ, ਲੋਕਾਂ 'ਚ ਤੁਹਾਨੂੰ ਇੰਨਾ ਪਿਆਰ ਆ, ਤੁਸੀਂ ਇੰਨਾ ਪੰਜਾਬ ਦਾ ਕੰਮ ਕੀਤਾ, ਤਾਂ ਤੁਸੀਂ ਫਿਰ ਲੋਕਾਂ ਜਾਓ, ਨਹੀਂ ਜਾ ਹੁੰਦਾ ਤਾਂ ਛੱਡੋ ਸਿਆਸਤ, ਮੁਰਗੀ ਖਾਨਾ ਖੋਲ ਲਓ। ਇਹੀ ਸੀ ਨਾ। ਅੱਜ ਤੂੰ ਕਿਹੜਾ ਖਾਨਾ ਖੋਲੇਗਾ? ਸਵਾਲ ਤਾਂ ਇਹ ਹੈ। ਸਭ ਤੋਂ ਵੱਧ ਸਿਕਿਉਰਿਟੀ ਤੇਰੇ ਕੋਲ, ਜਿੰਨੇ ਮੁੱਖ ਮੰਤਰੀ ਰਹੇ ਹੁਣ ਪੰਜਾਬ ਦੇ ਵਿੱਚ, ਸਭ ਤੋਂ ਜ਼ਿਆਦਾ ਗੱਡੀਆਂ ਤੇਰੇ ਕੋਲ, ਕਾਫਲਾ ਜਿੰਨੇ ਤੱਕ ਹੁਣ ਮੁੱਖ ਮੰਤਰੀ ਰਹੇ ਆ। ਤੂੰ ਗੱਲ ਆਮ ਕਿਹੜੇ ਪਾਸੋਂ ਆਮ ਤੁਸੀਂ ਰਹਿ ਗਏ? ਹੁਣ ਇਹੀ ਗੱਲ ਮੈਂ ਪੁੱਛ ਲਓ ਬਲਕਾਰ ਨੂੰ ਵੀ ਤੈਨੂੰ ਫਿਰ ਡਰ ਕਾਹਦਾ ਬਈ? ਤੂੰ ਠੱਗੀ ਮਾਰੀ ਹੈ, ਚੋਰੀ ਕੀਤੀ ਹੈ, ਕਰਪਸ਼ਨ ਕੀਤੀ ਹੈ, ਚਿੱਟਾ ਬਕਾਇਆ ਹੈ। ਜਦੋਂ ਸਾਫ਼ ਸੁਥਰਾ ਦੋ ਧੋਤਾ ਤਾਂ ਲੋਕਾਂ ਦੇ ਹਿੱਕ 'ਚ ਆ ਕੇ ਵੱਜ ਵੀ ਹਾਂ ਮੈਂ ਸੋਡਾ ਯਾਰ, ਤੁਸੀਂ ਮੈਨੂੰ ਦਿੱਤਾ ਹੈ, ਦੱਸੋ। ਮੇਰੇ ਪਿੰਡ ਸ਼ਰੇਆਮ ਵਿਕਦਾ, ਮੇਰਾ ਪਿੰਡ ਹਲਕਾ ਫੂਲ 'ਚ ਪੈਂਦਾ, ਇੱਥੋਂ ਬਲਕਾਰ ਸਿੰਘ ਸਿੱਧੂ MLA ਹੈ, ਕੀ ਉਹਨੂੰ ਪਤਾ ਨਹੀਂ? ਉਹ ਕਹਿੰਦਾ ਮੈਂ ਸਪੋਰਟ ਕਰ ਰਿਹਾ, ਮੈਂ ਮੋਢੇ ਨਾਲ ਮੋਢਾ ਜੋੜ ਕੇ ਖੜਾ, ਕਹਿੰਦਾ ਹਰੇਕ ਖੜਾ। ਬੜੇ ਬੰਦੇ ਪਿੰਡ ਦੇ ਫੜੇ ਕਿਉਂ ਨਹੀਂ ਜਾਂਦੇ? ਛੋਟਾ ਪਾਸੇ ਹੋ ਜਾਂਦਾ ਜੀ ਉਦੋਂ। ਮੇਰੇ ਪਿੰਡ ਦੇ ਬੰਦੇ ਫੜੇ ਕਿਉਂ ਨਹੀਂ ਜਾਂਦੇ? ਆ DSP ਫੂਲ ਬੈਠਾ, ਜਾ ਕੇ ਪੁੱਛ ਲਓ ਉਹਦੀ ਇੰਟਰਵਿਊ ਵਾਲੇ ਵੀ ਲੱਖਣ ਦੱਸਿਆ ਨਹੀਂ ਤੁਹਾਨੂੰ? ਪਹਿਲਾਂ ਵਾਲੇ DSP ਨੂੰ ਦੱਸਿਆ ਨਹੀਂ, SSP ਨੂੰ ਜਾ ਕੇ ਪੁੱਛੋ, ਬਠਿੰਡੇ ਨੂੰ ਸੀ ਇੰਚਾਰਜ ਨੂੰ ਪੁੱਛੋ। ਚੌਥਾ SSP ਬਦਲ ਗਿਆ ਜਦੋਂ ਮੈਂ ਰੌਲਾ ਪਾਉਂਦਾ ਨਾ 2 ਸਾਲ ਦਾ ਮੇਰੇ ਪਿੰਡ ਵਿਕਦਾ, ਉਹ ਮੇਰੇ ਪਿੰਡ ਵਿਕਦਾ। ਫਿਰ ਇਹ ਕਿਉਂ ਹੁੰਦਾ ਕਿ ਜਦੋਂ ਸੱਪ ਲੰਘ ਜਾਂਦਾ ਉਹਦੀ ਲੀਹ ਕੁੱਟਣ ਦਾ ਕੋਈ ਫਾਇਦਾ ਹੁੰਦਾ ਹੈਗਾ? ਜਦੋਂ ਇੱਕ ਕਤਲ ਹੋ ਗਿਆ ਫਿਰ ਪ੍ਰਸ਼ਾਸਨ ਤਾਂ ਡਰਾਮੇ, ਅੱਖਾਂ ਪੂੰਝਣੇ ਆ, ਮਗਰਮੱਛ ਦੇ ਹੰਝੂ ਹੈ। ਆਹ ਲੈ ਲਓ, ਹੁਣ ਚਾਹੇ ਇੱਥੇ 50 ਲੱਖ ਵੀ ਦੇ ਦੇਣ, ਉਹ ਬੰਦਾ ਮੁੜੂ? ਉਹਦਾ ਵਿਚਾਰਾ 12-13 ਸਾਲ ਦਾ ਜਵਾਕ ਜਿਹੜਾ ਨਾਥ ਹੋ ਗਿਆ ਯਾਰ, ਮਾਂ ਉਹਦੀ ਪਹਿਲਾਂ ਹੈ ਨਹੀਂ, ਦਾਦੀ ਉਹਦੀ ਬੁੜੀ ਹੋਈ ਪਈ ਆ ਵਿਚਾਰੀ, ਸਾਲ ਆ ਪਤਾ ਨਹੀਂ 6 ਮਹੀਨੇ ਆ, ਦਾਦਾ ਉਹਦਾ ਪਹਿਲਾਂ ਮਰਿਆ ਵਾ, ਉਹਦੇ ਘਰੇ ਕੌਣ ਰਹਿ ਗਿਆ? ਉਹ ਮਰ ਗਿਆ। ਇਹਨਾਂ ਗੱਲਾਂ ਨੂੰ ਲੈ ਕੇ ਫੇਰ ਲੱਖੇ ਨੂੰ ਟਰੋਲ ਹੋਣਾ ਪਊਗਾ। ਲੱਖੇ ਦੇ ਉੱਪਰ ਕਾਫੀ ਜਿਹੜੇ ਕਿ ਟਰੋਲਿੰਗ ਕਰਦਾ IT ਸੈੱਲ ਜਿਹੜਾ ਆਮ ਆਦਮੀ ਪਾਰਟੀ ਦਾ, ਕਹਿੰਦੇ ਰਹਿੰਦੇ ਨੇ ਕਿ ਜਿਹੜਾ ਇਹ ਸੋਸ਼ਲ ਮੀਡੀਆ ਦਾ ਸਰਦਾਰ ਕਿੱਕਲੀਆਂ ਪਾ ਰਿਹਾ ਤੇ ਉਹ ਆਪਦੇ ਪਿੰਡ ਦੇ ਵਿੱਚੋਂ ਹੀ ਚਿੱਟਾ ਖਤਮ ਕਰ। ਮੈਂ ਉਹੀ ਕਹਿਣਾ, ਮੈਂ ਇਸੇ ਕੰਮ ਨੂੰ ਤਾਂ ਅਸੀਂ ਕਮੇਟੀ ਬਣਾਈ, ਇਕੱਠੇ ਹੋਏ। ਮੇਰੇ ਪਿੰਡ ਦੁਸ਼ਮਣੀ ਦਾ ਮਾਹੌਲ ਹੈ, ਬੰਦੇ ਮਰੇ ਨੇ, ਕਤਲ ਹੋਏ ਨੇ ਸਾਡੇ ਪਿੰਡ ਦੁਸ਼ਮਣੀਆਂ 'ਚ। ਫਿਰ ਵੀ ਉਹਦੇ ਬਾਵਜੂਦ ਵੀ ਪਿੰਡ ਅਸੀਂ ਇਕੱਠਾ ਕੀਤਾ। ਸਾਡੇ ਪਿੰਡ ਨੂੰ ਸਲਾਹ ਕੀ ਮਿਲਿਆ? ਆਹ ਮਿਲ ਗਿਆ, ਆਹ ਮੁੰਡਾ ਮਰ ਗਿਆ। ਇਹਦਾ ਜ਼ਿੰਮੇਵਾਰ ਕੌਣ ਆ? ਕੀ ਪਿੰਡ ਜ਼ਿੰਮੇਵਾਰ ਆ ਕਿ ਸਰਕਾਰ ਜ਼ਿੰਮੇਵਾਰ ਆ? ਮੈਨੂੰ ਐਂ ਦੱਸ, ਸਰਕਾਰ ਜੇ ਮੰਨ ਲਾ ਕੀ ਲੋੜ ਪਈ ਆ ਲੋਕਾਂ ਨੂੰ ਰਾਤ ਨੂੰ ਨੀਂਦਾਂ ਛੱਡ ਕੇ ਲੋਕ ਨਾਕਿਆਂ ਤੇ ਬਹਿੰਦੇ ਆ, ਬੁੜੀਆਂ ਬਹਿੰਦੀਆਂ, ਦਿਨੇ ਬੰਦਾ ਕੰਮ ਕਰਦਾ, ਰਾਤ ਨੂੰ ਨਾਕੇ ਤੇ ਬਹਿੰਦਾ, ਕੀ ਲੋੜ ਆ ਫਿਰ? ਬਿਲਕੁਲ। ਜੇ ਚਿੱਟਾ ਬੰਦ ਹੋ ਜੇ, ਲੋਕ ਦੁਸ਼ਮਣੀਆਂ ਪਾਉਣ, ਲੋਕ ਮਰਨ, ਲੋਕ ਗੋਲੀਆਂ ਖਾਣ, ਲੋਕ ਕਿਰਚਾਂ ਮੂੰਹ 'ਚ ਮਰਵਾ ਕੇ ਮਰਨ, ਲੋਕ ਛੱਤਰ ਖਾਣ, ਲੱਤਾਂ ਤੜਵਾਉਣ, ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਆ ਫੋਨ ਕਰਕੇ, ਸਾਡੀ ਗੱਡੀ ਘੇਰ ਕੇ ਦਿਖਾਏ ਹੋਏ ਆ ਜਿਹੜੇ ਨਸ਼ਾ ਵੇਚਣ ਵਾਲੇ ਆ, ਅਸੀਂ ਤਾਂ ਅਸੀਂ ਵੇਚਾਂਗੇ। ਕਬੀਲਦਾਰ ਬੰਦਾ ਚੁੱਪ ਕਰ ਜਾਂਦਾ, ਘਰੇ ਵੜ ਜਾਂਦਾ ਵੀ ਆਪਾਂ ਕੀ ਲੈਣਾ ਯਾਰ। ਉਹਨਾਂ ਦੇ ਮਗਰ ਤਾਕਤਾਂ ਨੇ, ਪਾਵਰਾਂ ਨੇ, ਕੀ ਪੁਲਿਸ ਨੂੰ ਪਤਾ ਨਹੀਂ ਯਾਰ? ਇਹ ਕਹਿੰਦੇ ਪੁਲਿਸ ਨੂੰ ਪਤਾ ਨਹੀਂ, ਤੁਹਾਨੂੰ ਇਹ ਕਿਵੇਂ ਪਤਾ ਵੀ ਆਹ ਫਲਾਨਾ ਕਿਸਾਨ ਯੂਨੀਅਨ 'ਚ ਕੰਮ ਕਰਦਾ, ਇਹ ਉਹਦਾ ਮੈਂਬਰ ਹੈ, ਇਹ ਬਲਾਕ ਮੈਂਬਰ ਹੈ, ਇਹ ਜ਼ਿਲ੍ਹੇ ਦਾ ਪ੍ਰਧਾਨ, ਇਹ ਕਿਵੇਂ ਪਤਾ? ਉਹਨੂੰ ਕਿਵੇਂ ਫੜ ਲੈਂਦੇ ਹੋ? ਇਹਦਾ ਹੱਲ ਕੀ ਆ ਫਿਰ? ਜੇਕਰ ਗੱਲ ਕੀਤੀ ਜਾਵੇ ਤਾਂ ਹੱਲ ਕੀ ਆ? ਕਿਉਂਕਿ ਹੱਲ ਬਾਈ ਲੋਕ ਆ। ਮੈਂ ਕਹਿੰਦਾ ਜਿੰਨਾ ਚਿਰ ਤੁਸੀਂ ਇਹ ਗੱਲਾਂ 'ਚ ਫਸੇ ਰਹੋਗੇ ਵੀ ਅਸੀਂ ਧੜਿਆਂ 'ਚ ਫਸੇ ਹੋਏ ਲੋਕ ਆ, ਅਸੀਂ ਬਾਦਲਾਂ ਨਾਲ ਆ ਜੀ, ਮੁੱਢ ਛੁੱਡ ਤੋਂ ਜੀ, ਅਸੀਂ ਜੀ ਕਾਂਗਰਸੀਆਂ ਜੀ, ਸਾਡੇ ਪਿਓ ਦਾਦਿਆਂ ਪੜਦਾਦਿਆਂ ਤੋਂ, ਅਸੀਂ ਹੁਣ ਬੌਕਰ ਦੇ ਭਗਤਾਂ ਜੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਸੀਂ ਮਰੋਗੇ। ਯਾਦ ਰੱਖੋ, ਤੁਹਾਡੇ ਕੋਲ ਪਛਤਾਉਣ ਲਈ ਵੀ ਸਮਾਂ ਨਹੀਂ ਰਹਿਣਾ। ਮੈਂ ਭਗਵੰਤ ਨੂੰ ਗਦਾਰ ਕਿਹਾ ਸੀ, ਇਹਨੇ ਮੇਰੇ ਤੇ ਕੱਲ੍ਹ ਤੰਜ ਕੱਸਿਆ, ਕਹਿੰਦਾ ਕੋਈ ਬੰਦੇ ਮੈਨੂੰ ਗਦਾਰ ਕਹਿੰਦੇ ਆ। ਮੈਂ ਤੈਨੂੰ ਅੱਜ ਵੀ ਗਦਾਰ ਕਹਿਣਾ, ਤੂੰ ਹੈ ਹੀ ਗਦਾਰ ਆ। ਤੂੰ ਸਭ ਤੋਂ ਵੱਡਾ ਗਦਾਰ ਸਾਬਤ ਹੋਏਗਾ ਪੰਜਾਬ ਦਾ, ਜਿਹੜੇ ਤਰੀਕੇ ਨਾਲ ਤੂੰ ਦਿੱਲੀ ਦਾ ਹੱਥ ਠੋਕਾ ਬਣ ਕੇ ਅੱਜ ਤੂੰ ਕੰਮ ਕਰ ਰਿਹਾ, ਜੋ ਨੀਤੀਆਂ ਦਿੱਲੀ ਚਾਹੁੰਦੀ ਹੈ ਉਹ ਤੂੰ ਪੰਜਾਬ 'ਚ ਲਾਗੂ ਕਰ ਰਿਹਾ। ਗੜੇਮਾਰੀ ਦੇ ਪੈਸੇ ਮਿਲ ਗਏ, ਹੜ੍ਹ ਦੇ ਪੈਸੇ ਮਿਲ ਗਏ, ਹੜ੍ਹਾਂ ਦੇ ਮਾਰੇ ਲੋਕਾਂ ਨੂੰ ਪੈਸੇ ਮਿਲ ਗਏ। ਉਹ ਕਹਿੰਦੇ ਅਸੀਂ ਦੇਤਾ 6800 ਕਿੱਥੇ 6800 ਰੁਪਇਆ? ਨੁਕਸਾਨ ਦੇਖੋ ਲੋਕਾਂ ਦਾ। 20 ਸਾਲ ਬਹਾਲ ਨਹੀਂ ਹੁੰਦੇ। ਜਿਹੜੇ ਲੋਕ ਮਰ ਗਏ, ਅਸੀਂ ਰੋੜਕੀ ਪਿੰਡ ਚੱਕ ਕੇ ਆਏ ਮਿੱਟੀ, ਉੱਥੇ ਘੱਟੋ ਘੱਟ 40 ਲੱਖ ਦਾ ਤੇਲ ਮੱਚ ਗਿਆ, 40-45 ਲੱਖ ਦਾ ਤੇਲ ਕੱਲਾ, ਤੇ 15 ਦਿਨ ਲਗਾਤਾਰ 100-150 ਟਰੈਕਟਰ ਹੁੰਦਾ ਸੀ ਰੋਜ਼। ਤੇ ਜੇ ਨਾ ਲੋਕ ਸਾਥ ਦਿੰਦੇ ਪੰਜਾਬ ਦੇ ਉੱਠ ਕੇ ਤੇ ਚੱਕ ਲੈਂਦੇ ਲੋਕ, 20 ਸਾਲ ਨਹੀਂ ਚੱਕਦੇ। ਆ ਜਾ ਕੇ ਦੇਖੋ ਫਾਜ਼ਿਲਕਾ, ਹਬੋਰ ਦਾ ਏਰੀਆ, ਤਰਨਤਾਰਨ ਤੇ ਫਿਰੋਜ਼ਪੁਰ ਦਾ ਏਰੀਆ, 6800 ਰੁਪਇਆ। ਕਿੰਨਾ ਠੇਕਾ ਪਤਾ ਕਿੰਨਾ ਕਿੱਲੇ ਦਾ? 70,000 ਤੋਂ ਲੈ ਕੇ 80-85,000 ਰੁਪਇਆ ਠੇਕਾ ਸਾਲ ਦਾ। 6800 ਰੁਪਇਆ ਲੈ, ਉਹ ਵੀ ਕਿਸੇ ਨੂੰ ਆਊ ਨਹੀਂ। ਇਹ ਤਾਂ ਕਹਿੰਦੇ 15,000 ਦੇਵਾਂਗੇ ਗੜੇਮਾਰੀ ਵਾਲੇ, ਕੋਈ ਗਰਦੌਰੀ ਨਹੀਂ ਕਰਾਉਂਦੇ। ਆ ਗਏ ਗੜੇਮਾਰੀ ਦੀ ਦਿੱਤਾ 6800 ਹੜ੍ਹ ਵਾਲਿਆਂ ਨੂੰ ਕਹਿ ਰਹੇ ਨੇ। ਮੈਂ ਕੱਲ ਗੜੇਮਾਰੀ ਵਾਲੇ ਪਿੰਡਾਂ 'ਚ ਜਾ ਕੇ ਆਇਆ, ਉਹ ਕਹਿੰਦੇ ਸਾਨੂੰ ਤਾਂ ਕਹਿੰਦੇ 6800 ਰੁਪਇਆ ਕਿੱਲੇ ਦਾ ਆਇਆ।
ਹੈ ਜੀ, ਹੜ ਵਾਲਿਆਂ ਨੇ ਕਿੱਧਰ ਜਾਣਾ? ਕਿਸੇ ਨੂੰ ਨਹੀਂ ਆਉਣਾ। ਸਾਡ ਦਾ ਸੈਂਟਰ ਨਹੀਂ ਦਿੱਤਾ ਇਹਨਾਂ ਨੇ ਕੱਖ ਨਹੀਂ ਦਿੱਤਾ 700 ਸੈਂਟਰ ਦਾ 68 ਸੈਕਿੰਡ ਸੈਂਟਰ ਦਾ ਆਇਆ। ਸੈਂਟਰ ਦਾ ਆ। ਹਾਂ ਇਹਨਾਂ ਦਾ ਸੈਂਟਰ ਦੇ ਹੈ ਸੈਂਟਰ ਦੇ ਹੈ ਤਾਂ ਕਿਸਾਨੀ ਬਣੀ ਬਿਲਕੁਲ ਅਸੀਂ ਬੈਠੇ ਆ ਪਰ ਗੱਲ ਕੁਝ ਯਾਰ ਹੋਰ ਆ। ਤੁਸੀਂ ਨਾ ਪਤਾ ਗੱਲ ਕੀ, ਮੈਂ ਕਹਿਣਾ ਤੁਸੀਂ ਸੱਚਾਈ ਦੱਸੋ ਲੋਕਾਂ ਨੂੰ ਵੀ ਪੰਜਾਬ 3.5 ਲੱਖ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ। ਤੁਸੀਂ RBI ਤੋਂ ਕਈ ਕਰੋੜਾਂ ਰੁਪਈਆ ਕਰਜ਼ਾ ਚੱਕ ਲੈਂਦੇ ਹੋ, ਪੰਜਾਬ ਹੋਰ ਕਰਜ਼ਈ ਹੋਈ ਜਾਂਦਾ। ਲੋਕ ਬੋਝ ਤਾਂ ਲੋਕਾਂ ਦੇ ਪੈਣਾ, ਉਹਦਾ ਲਾਉਣ ਦਾ ਤੁਹਾਡੇ ਕੋਲ ਕੀ ਹਿੱਲਾ, ਹੱਲ ਕੀ ਆ? ਤੁਸੀਂ ਉਹ ਜਿਹੜਾ ਪੈਸਾ ਚੱਕਦੇ ਆ ਉਹ ਲੋਕ ਭਲਾਈ ਤੇ ਨਹੀਂ ਲੱਗਦਾ, ਉਹਨਾਂ ਮਸ਼ਹੂਰੀਆਂ ਤੇ, ਜਹਾਜ਼ਾਂ ਦੇ ਖਰਚਿਆਂ ਤੇ, ਤੇਲਾਂ ਦੇ ਖਰਚਿਆਂ ਤੇ। ਤੁਹਾਡਾ ਯਾਰ ਇੱਕ MLA 15,000 ਰੁਪਏ ਦਾ ਮੋਬਾਈਲ ਰੀਚਾਰਜ ਕਰਾ ਦਿੰਦਾ, 15,000 ਰੁਪਏ ਮਹੀਨੇ ਦਾ ਮੋਬਾਈਲ ਰੀਚਾਰਜ ਦਾ ਪੈਂਦਾ। ਇਹ ਮੈਂ ਕਹਿ ਰਿਹਾ, ਇਹ ਤਾਂ RT ਕਹਿ ਰਹੀ ਹੈ। ਤੁਸੀਂ ਮੈਨੂੰ ਦੱਸੋ, ਆ ਮੋਬਾਈਲ ਆ, ਇਹ 'ਚ ਆਪਾਂ ਰੀਚਾਰਜ ਕਰਾਉਣਾ ਹੈ, ਇਹ 600-700 ਰੁਪਏ ਦਾ ਹੋ ਜਾਂਦਾ ਹੈ, ਉਹ 3 ਮਹੀਨੇ ਚੱਲਦਾ ਹੈ। ਤੇ ਤੁਸੀਂ ਮਹੀਨੇ ਦੇ 15,000 ਮੋਬਾਈਲ ਦਾ ਖਰਚਾ ਪਾਈ ਜਾਂਦੇ ਹੋ। ਇਹ ਲੋਕਾਂ ਦੀ ਲੁੱਟ ਨਹੀਂ, ਹੋਰ ਕੀ ਲੁੱਟ ਆ ਫਿਰ ਇਹ? ਪਰ ਮਸਲਾ ਤਾਂ ਇਹ ਖੜਾ ਹੁੰਦਾ, ਉਹ ਕਹਿੰਦੇ ਵੀ ਅਸੀਂ ਕਹਿੰਦੇ ਲੋਕਾਂ ਦੇ ਆ ਤੇ ਲੋਕਾਂ ਦੇ ਵਿੱਚ ਖੜੇ ਆ। ਬਲਕਾਰ ਸਿੱਧੂ ਨੇ ਵੀ ਕਿਹਾ, ਕਹਿੰਦਾ ਕਿ ਮੈਂ ਹਿੱਕ ਠੋਕ ਕੇ ਖੜਾ ਤੁਹਾਡੇ ਨਾਲ। ਕੱਲ੍ਹ ਵਾਲੀ ਘਟਨਾ ਨੂੰ ਲੈ ਕੇ ਬਲਕਾਰ ਸਿੱਧੂ ਸਭ ਤੋਂ ਪਹਿਲਾਂ ਕਹਿੰਦਾ ਮੈਂ ਇੱਥੇ ਜਾ ਕੇ ਪਹੁੰਚਿਆ ਤੇ ਮੈਂ ਕਹਿੰਦਾ ਲੋਕਾਂ ਦੇ ਨਾਲ। ਅਸੀਂ ਬਲਕਾਰ ਸਿਆਂ ਤੇਰਾ ਧੰਨਵਾਦ ਕਰਾਂਗੇ ਬਾਈ, ਤੂੰ ਖੜ ਲੋਕਾਂ ਨਾਲ। ਸਾਡੀ ਕੋਈ ਤੇਰੇ ਨਾਲ ਨਿੱਜੀ ਨਹੀਂ ਆ, ਸਾਡਾ ਰੌਲਾ ਦਾ ਤੁਹਾਡੇ ਗੱਪਾਂ ਨੂੰ ਲੈ ਕੇ ਆ, ਤੁਹਾਡੇ ਝੂਠਾਂ ਨੂੰ ਲੈ ਕੇ ਆ। ਟਰੱਕ ਯੂਨੀਅਨ ਰਾਮਪੁਰੇ ਦੇ ਵਿੱਚੋਂ ਗੱਡੀਆਂ ਦੇ ਨੰਬਰ ਗੋਲ ਕਰਤੇ। ਇਹ ਕੰਮ ਸਾਡੇ ਮਲੂਕੇ ਵੇਲੇ ਵੀ ਹੁੰਦਾ ਰਿਹਾ, ਉਹਨਾਂ ਨੇ ਦੂਜੀ ਪਾਰਟੀ ਦੇ ਗੱਡੀਆਂ ਦੇ ਨੰਬਰ ਗੋਲ ਕਰਕੇ ਬੰਦ ਕਰ ਦਿੰਦੇ ਸੀ। ਇਹ ਕੰਮ ਕਾਂਗਰਸੀਆਂ ਵੇਲੇ ਵੀ ਹੋਇਆ, ਕਾਂਗੜ ਆਇਆ ਉਹਨੇ ਚੱਕ ਕੇ ਦੂਜੀ ਧਿਰ ਦੇ ਨੰਬਰ ਗੋਲ ਕਰਤੇ। ਇਹ ਆਏ, ਇਹਨਾਂ ਨੇ ਜਿਹੜੇ ਇਹਨਾਂ ਦੇ ਵਿਰੋਧੀ ਸੀਗੇ ਉਹਨਾਂ ਨੇ ਉਂਗਲ ਲਾਤੀ ਵੀ ਇਹ ਫਲਾਣੇ ਹੀ ਫਲਾਣੀ ਪਾਰਟੀ ਨਾਲ, ਉਹਨਾਂ ਨੇ ਨੰਬਰ ਗੋਲ ਕਰਤੇ। ਇਹ ਰਾਜਨੀਤੀ ਤੋਂ ਛੁਟਕਾਰਾ ਪਾਉਣ ਲਈ ਤਾਂ ਲੋਕਾਂ ਨੇ ਤੁਹਾਨੂੰ ਚੁਣਿਆ ਸੀ। ਹੁਣ ਤੂੰ ਕਹਿੰਦਾ ਮੈਂ ਲੋਕਾਂ ਨਾਲ ਆ ਇਸ ਮੁੱਦੇ ਦੇ ਉੱਤੇ, ਤਾਂ ਫਿਰ ਸਾਡੇ ਹਲਕੇ ਦੇ ਹਲਕਾ ਫੂਲ ਜਿੱਥੇ ਮੇਰਾ ਪਿੰਡ ਪੈਂਦਾ, ਹਲਕਾ ਫੂਲ ਦੇ ਵਿੱਚ 50 ਪਿੰਡ ਨੇ, ਮੰਨ ਲਾ 50 ਪਿੰਡਾਂ ਦੇ ਵਿੱਚੋਂ ਭਾਈ ਰੁਪਏ ਲੋਕਾਂ ਨੇ ਠੱਲ ਪਾ ਲਈ ਕਮੇਟੀ ਬਣਾ ਕੇ, ਦੁੱਲੇ ਠੱਲ ਪਾ ਲਈ ਲੋਕਾਂ ਨੇ ਆਪ ਪਹਿਰੇ ਲਾ ਲਾ ਕੇ, ਘੰਡਾ ਬੰਨੇ ਇੱਧਰ ਢਵਾਲੀ, ਇਹਨਾਂ ਪਿੰਡਾਂ ਠੱਲ ਪੈ ਗਈ। ਤੇ ਬਾਕੀ ਪਿੰਡਾਂ ਜਿਹੜਾ ਵਿਕਦਾ, ਮੈਂ ਮੇਰੇ ਪਿੰਡ ਦੀ ਗੱਲ ਕਰਾਂ, ਮਹਾਰਾਜ ਕਿੱਡਾ ਵੱਡਾ ਪਿੰਡ ਹੈ, ਸਭ ਤੋਂ ਵੱਧ ਵੋਟ 18-20 ਹਜ਼ਾਰ ਦੇ ਨੇੜੇ ਤੇੜੇ ਵੋਟ ਆ ਮਹਾਰਾਜ ਦੀ, ਸਭ ਤੋਂ ਵੱਧ ਵੋਟ ਆਮ ਆਦਮੀ ਪਾਰਟੀ ਨੂੰ ਪਈ। ਤੇ ਮਹਾਰਾਜ ਦੇ ਵਿੱਚ ਗਲੀ ਗਲੀ ਚੱਟਾ ਵਿਕਦਾ ਫਿਰਦਾ। ਅਸੀਂ ਕਹਿੰਦਾ ਰੋਕ, ਤੇਰਾ ਧੰਨਵਾਦ ਕਰਾਂਗੇ ਤੇਰੇ। ਅਸੀਂ ਮੈਂ ਖੁਦ, ਹਾਲਾਂਕਿ ਤੁਹਾਡਾ ਸਿਆਸੀ ਆਪਣਾ, ਅਸੀਂ ਸਿਆਸੀ ਆਪਾਂ ਵਿਰੋਧੀ ਹਾਂ, ਪਰ ਮੈਂ ਤੁਹਾਡਾ ਸਵਾਗਤ ਕਰੂੰਗਾ, ਪਿੰਡ ਵੀ ਬੁਲਾਊਂਗਾ, ਤੁਹਾਨੂੰ ਤੁਹਾਡੇ ਹਾਰ ਵੀ ਪਾਊਂਗਾ। ਲੈ ਇਕੱਲੇ ਫੂਲ ਹਲਕੇ ਦੇ 50 ਪਿੰਡਾਂ ਦੇ ਵਿੱਚੋਂ ਚਿੱਟਾ ਖਤਮ ਕਰ ਦਿਓ। ਸੋਸ਼ਲ ਮੀਡੀਆ ਵਾਲੇ ਕਹਿੰਦੇ ਕਿ ਇਹਨਾਂ ਨੂੰ 25 ਪਿੰਡਾਂ ਦੀ ਸਰਪੰਚੀ ਦੇ ਦਿਓ, ਜਿਹੜੇ ਲੋਕਾਂ ਨੇ ਦੇਣੀ ਆ ਬਾਈ। ਇਹ ਪ੍ਰਮਾਤਮਾ ਜਾਣਦਾ ਹੈ, ਇਹ ਕੁਦਰਤ ਹੁੰਦੀ ਹੈ, ਕੁਦਰਤ ਪ੍ਰਮਾਤਮਾ ਨੇ ਸੇਵਾ ਲੈਣੀ ਹੈ ਹਰ ਬੰਦੇ ਤੋਂ, ਉਹ ਜਾਣਦਾ ਹੈ। ਤੇ ਲੋਕਾਂ ਦੇ ਸਿਰ ਤੇ ਖੜੀ ਹੁੰਦੀ ਹੈ ਗੱਲ। ਇਹਨਾਂ ਨੂੰ ਦੇਣ ਵਾਲੇ ਕੌਣ ਹੈ? ਉਹ ਵੀ ਲੋਕ ਨੇ ਜੀ। ਲੋਕ ਭਰੋਸਾ ਕਰਦੇ ਆ, ਤੇ ਮੈਂ ਕਹਿੰਦਾ ਲੋਕਾਂ ਨੇ ਭਰੋਸਾ ਕੀਤਾ 92 ਦਾ, ਲੋਕਾਂ ਦਾ ਭਰੋਸਾ ਕਾਇਮ ਰੱਖੋ, ਝੂਠ ਨਾ ਮਾਰੋ, ਗਮਰਾਹ ਨਾ ਕਰੋ। ਪੰਜਾਬ ਮਰ ਚੱਲਿਆ, ਸੱਚੋਂ ਹੀ ਮਰ ਚੱਲਿਆ ਪੰਜਾਬ। ਪੰਜਾਬ ਦੇ ਪੱਲੇ ਰਹਿ ਕੀ ਗਿਆ? ਪੰਜਾਬ ਨੂੰ ਘੇਰਾ ਚਾਰ ਚਪੇਰੋਂ ਪਿਆ ਹੋਇਆ। ਜੋ ਸਟੇਟ ਸਾਡੇ ਨਾਲ ਕਰਨਾ ਚਾਹੁੰਦੀ ਹੈ, ਜੋ ਏਜੰਸੀਆਂ ਪੰਜਾਬ ਨਾਲ ਕਰਨੀਆਂ ਚਾਹੁੰਦੀਆਂ ਨੇ, ਇਹ ਆਮ ਵਰਤਾਰੇ ਨਹੀਂ ਆ। ਚਿੱਟੇ ਦਾ ਵਿਕਣਾ, ਪ੍ਰਵਾਸ ਦਾ ਹੋਣਾ, ਸਾਡੇ ਡੈਮਾਂ ਦੇ ਪ੍ਰਬੰਧ ਖੋਏ ਜਾਣੇ, ਸਾਡੇ ਪਾਣੀ ਖੋਏ ਜਾਣੇ, ਆਮ ਵਰਤਾਰੇ ਨਹੀਂ ਆ। ਇਹ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਨੇ ਪੰਜਾਬ ਦੇ ਖਿਲਾਫ। ਉਹ ਤੁਹਾਡੀ ਖਤਮ, ਤੁਹਾਡੀ ਨਸਲਕੁਸ਼ੀ ਕਰ ਦੇਣਾ ਚਾਹੁੰਦੇ ਆ। ਤੁਹਾਡੀਆਂ ਜਨਾਨੀਆਂ ਦੇ ਗਰਭ ਦੇ ਵਿੱਚ ਸਪਰਮ ਆ ਰਿਹਾ, ਟੀਕਿਆਂ ਰਾਹੀਂ ਬੱਚੇ ਲੈ ਰਹੇ ਆ ਹਸਪਤਾਲਾਂ ਦੇ ਵਿੱਚ। ਉਹ ਕਿੱਡਾ ਵੱਡਾ ਸਾਡੀ ਨਸਲਕੁਸ਼ੀ ਦਾ ਇੱਕ ਤਰੀਕਾ ਹੈ। ਬਹੁਤ ਸਮੇਂ ਤੋਂ ਨਸਲਕੁਸ਼ੀ ਇੱਕ ਤਰੀਕੇ ਨਾਲ, ਕਈ ਤਰੀਕੇ ਨਾਲ ਹੁੰਦੀ ਆ। ਬਹੁਤ ਸਮੇਂ ਤੋਂ ਇਹ ਗੱਲ ਤੁਸੀਂ ਪ੍ਰਚਾਰ ਰਹੇ ਹੋ, ਪ੍ਰਸਾਰ ਰਹੇ ਹੋ। ਕਿੰਨੇ ਕੁ ਲੋਕਾਂ ਤੇ ਅਸਰ ਹੋ ਰਿਹਾ ਇਸ ਗੱਲ ਦਾ? ਕਿੰਨੇ ਕੁ ਲੋਕ ਤੁਹਾਡੀ ਗੱਲ ਨੂੰ? ਮੈਂ ਕਹਿੰਦਾ ਜੇ ਤੁਹਾਡੇ 'ਚ ਇਹ ਕਮਜ਼ੋਰੀ ਆ ਗਈ, ਤੁਹਾਡੇ ਸਗਲਾਣੂ ਨਹੀਂ ਬਣ ਰਹੇ, ਕੋਈ ਰਿਸ਼ਤੇਦਾਰ ਹੈ, ਕੋਈ ਸਕਾ ਸਕੇਲਾ, ਉਹਦਾ ਸਪਰਮ ਲੈ ਲਓ। ਭਈਆਂ ਨੇ ਕੋਠੀ ਦੱਬ ਲਈ ਆਪਣੇ ਬੰਦੇ ਦੀ ਆ ਕੇ ਇੱਥੇ। ਆਪਣੇ ਬੰਦੇ ਕੋਈ ਬਾਹਰ ਗਿਆ ਸੀ, ਉਹਨੇ ਭਈਆਂ ਨੇ ਕੋਠੀ ਤੇ ਬਾਹਤਾ, ਉਹਨੇ ਮਗਰੋਂ ਆਦਾ ਮੀਟਰ ਲਵਾ ਲਿਆ, 2-3 ਸਾਲ ਇੱਥੇ ਬਾਹਰ ਲਾਇਆ ਨਾ। ਭਈਆਂ ਨੇ ਜਾਏ ਕੀ ਕੀਤਾ, ਉਹ ਜਾ ਕੇ ਉਹ ਕਹਿੰਦਾ ਬਈ ਕੋਠੀ ਚੁੱਟੋ, ਕਹਿੰਦੇ ਕੋਠੀ 'ਚ ਨਹੀਂ ਉੱਠਦੇ। ਉਹ ਪੁਲਿਸ ਕੋਲੇ ਗਿਆ, ਭਈਆਂ ਨੇ ਪੁਲਿਸ ਸੱਦ ਲਈ, ਉਹ ਕਹਿੰਦਾ ਕੋਠੀ 'ਤੇ ਮੈਂ ਕਿਰਾਏ ਦੇਣਾ, ਮੈਂ ਨਹੀਂ ਉੱਠਦਾ। ਭਈਆ ਕੋਰਟ 'ਚ ਵਗ ਗਿਆ, ਹਾਈ ਕੋਰਟ ਨੇ ਫੈਸਲਾ ਕਰਤਾ ਵੀ ਤੁਸੀਂ ਠਾ ਨਹੀਂ ਸਕਦੇ। ਤੁਹਾਡੀਆਂ ਕੋਠੀਆਂ, ਤੁਹਾਡੀਆਂ ਜ਼ਮੀਨਾਂ ਭਈਏ ਦੱਬੀ ਜਾਂਦੇ ਆ। ਮੈਂ ਇਸ ਗੱਲ ਦੇ ਖਿਲਾਫ ਵੀ ਆਵਾਜ਼ ਉਠਾਈ ਸੀਗੀ। ਉਹ ਮੇਰੇ ਖਿਲਾਫ ਹੋ ਜਾਂਦੇ ਨੇ ਲੋਕ, ਫਿਰ ਕੰਮ ਕਿਵੇਂ ਹੋਊ? ਉਹ ਭਲਿਓ ਮਾਨਸੋ ਕੰਮ ਕਰਾ ਲਓ,
ਮੈਂ ਨਹੀਂ ਕਹਿੰਦਾ ਕੰਮ ਨਾ ਕਰਾਓ, ਕੰਮ ਕਰਾ ਲਓ। ਭਈਏ ਆਉਂਦੇ ਆ ਖੇਤਾਂ 'ਚ ਮੋਟਰਾਂ ਦੇ ਬਹਾ ਲਓ, ਝੋਨਾ ਲਵਾ ਲਓ, ਘਰਾਂ 'ਚ ਕਿਉਂ ਬਾੜਦੇ ਹੋ? ਕਹਿੰਦੇ ਲੱਖਾ ਹਰੇਕ ਥਾਂ ਤੇ ਪਹੁੰਚਦਾ, ਹਰੇਕ ਮੁੱਦੇ ਦੇ ਮੂਹਰੇ ਹੋ ਕੇ ਮੂਹਰੀ ਬਣ ਕੇ ਚੱਲਦਾ, ਫਿਰ ਲੱਖਾ ਇੱਕਦਮ ਪਿੱਛੇ ਹੋ ਜਾਂਦਾ। ਕਿਹੜੇ ਮੁੱਦੇ ਤੋਂ ਦੱਸ? ਇਹੀ ਗੱਲ ਵਿਰੋਧੀ ਕਹਿੰਦੇ ਕਿ ਜਦੋਂ ਤੂੰ ਮੈਨੂੰ ਤੱਥ ਦੱਸੋ ਨਾ। ਮੈਂ ਦਿੱਲੀ ਚੱਲਿਆ, ਪਰਚਾ ਹੋਇਆ ਮੇਰੇ ਤੇ, ਲੱਖ ਰੁਪਇਆ ਸਿਰ ਤੇ ਨਾਮ ਸੀ, 6 ਮਹੀਨੇ ਮੈਂ ਘਰ ਵੀ ਛੱਡ ਰੱਖਿਆ ਸੀ, ਸਾਰਾ ਪੰਜਾਬ ਮੇਰੇ ਨਾਲ ਖੜਾ। ਉਦੋਂ ਵੀ ਤੁਹਾਡੇ ਖਿਲਾਫ ਤਾਂ ਨਾਰੇ ਲੱਗ ਗਏ ਸਟੇਜਾਂ ਤੋਂ। ਮੈਂ ਉਹ ਚਲੋ ਉਹਦਾ ਕਿਹੜੇ ਕਹਿਣ ਵਾਲੇ ਗਦਾਰ ਸਾਨੂੰ ਕਿਹਾ ਉਹਨਾਂ ਨੇ ਦਿੱਲੀ, ਉਹ ਤਾਂ ਗੱਲ ਅੱਡਾ, ਚਲੋ ਜੋ ਉਹਨਾਂ ਦੀ ਸੀਗੀ ਮਾਸਟਰ ਨੇ ਬੋਲਤਾ, ਪਰ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਹਾਰੇ, ਅਸੀਂ ਚਾਹੁੰਦੇ ਪੰਜਾਬ ਜਿੱਤੇ। ਇਸ ਕਰਕੇ ਅਸੀਂ ਕੁਝ ਵੀ ਕਿਸੇ ਦੇ ਖਿਲਾਫ ਬੋਲੇ ਨਹੀਂ। ਜਿਹੜੇ ਮੁੱਦੇ 'ਚ ਪੰਜਾਬੀ ਬੋਲੀ ਵਾਲੇ ਮੁੱਦੇ 'ਚ ਮੈਂ ਪਿਆ, ਮੈਂ ਪਰਚੇ 16 ਪਰਚੇ ਮੇਰੇ ਤੇ ਹਲੇ ਵੀ ਚੱਲਦੇ ਆ। ਅੰਦਰ ਜੇਲ੍ਹ ਵੀ ਮੈਂ 3 ਵਾਰੀ ਕੱਟ ਕੇ ਆਇਆ। ਮੈਂ ਜਲਾਲ ਦੀ ਵਾਲੇ ਕੋਲ ਸਿਵੀਆਂ ਪਿੰਡ ਹੈ ਰਾਏਕੋਟ ਕੋਲੇ, ਦਰਖਤ ਵੜਤੇ ਗਏ ਬੰਦੇ ਨੇ, 40 ਦਰਖਤ ਪੱਟਦੇ ਸੜਕ ਤੋਂ। ਉਹਨਾਂ ਨੇ ਮੈਨੂੰ ਸੱਦ ਲਿਆ, ਮੈਂ ਉੱਥੇ ਜਾ ਕੇ ਬੋਲਿਆ ਵੀ ਅਸੀਂ ਭਾਈ ਧਰਨਾ ਲਾਵਾਂਗੇ, ਅਸੀਂ ਥਾਣੇ ਦਾ ਘਰਾਓ ਕਰਾਂਗੇ, ਪਰਚਾ ਦਿਓ। ਪਰਚਾ ਹੋ ਗਿਆ ਬੰਦੇ ਤੇ, ਅਸੀਂ ਜ਼ੋਰ ਲਾਉਂਦੇ ਰਹਿ ਗਏ, ਪਰਚਾ ਕਰਾਉਂਦੇ, ਪਿੰਡ ਰਾਜੀਨਾਮਾ ਕਰਨ ਨੂੰ ਫਿਰਦਾ। ਲੜੋ ਕਿਹਦੀ ਖਾਤਰ? ਸਾਡੇ ਨਾਲ ਮੇਰੇ ਨਾਲ ਇੱਕ ਥਾਂ ਹੀ ਹੋਇਆ, ਮੇਰੇ ਨਾਲ ਅਨੇਕਾਂ ਥਾਂ ਹੀ ਹੋਈ ਹੈ ਗੱਲਾਂ, ਜਿਹਦੀ ਖਾਤਰ ਜਾ ਕੇ ਲੜਦੇ ਆ, ਖੜਦੇ ਆ, ਅਗਲਾ ਕਹਾਂ ਬੈਰ ਪਾਉਨੇ ਆ, ਉਹ ਤੇਰੇ ਸਮਝੌਤੇ ਕਰ ਜਾਂਦੀ। ਅਫਸੋਸ ਹੁੰਦਾ ਇਸ ਗੱਲ ਦਾ? ਹੁੰਦਾ ਹੀ ਆ, ਕਿਉਂ ਨਾ ਹੋਵੇ। ਹੁਣ ਸਾਨੂੰ ਬੁਲਾਉਣ ਵਾਲੇ ਬੰਦਿਆਂ ਨੂੰ ਅੱਜ ਮੈਨੂੰ ਫੋਨ ਆਈ ਜਾਂਦੇ ਆ, ਕਹਿੰਦੇ ਬਾਈ ਤੁਸੀਂ ਇੱਥੇ ਰੌਲਾ ਪਾਉਂਦੇ ਰਹਿ ਗਏ, ਪਰਚਾ ਹੋ ਗਿਆ, ਪਿੰਡ ਤਿਆਰ ਹੋਇਆ ਬੈਠਾ, ਪਰਚਾ ਕੈਂਸਲ ਕਰੋ ਵੀ ਆਪਣਾ ਸਮਝੌਤਾ ਕਰ ਲਈਏ। 40 ਦਰਖਤ ਬੰਦੇ ਨੇ ਸੜਕ ਦੇ ਖੜੇ ਜੜ ਚੋਂ ਪੱਟ ਕੇ ਵੜਦੇ। ਇੱਕ ਥਾਂ ਹੀ ਬਿਲਕੁਲ, ਇੱਕ ਥਾਂ ਹੀ ਨਹੀਂ, ਮੇਰੇ ਨਾਲ ਕਈ ਥਾਂ ਹੀ ਹੋ ਗਿਆ ਭਰਾਵਾ। ਸੋ ਇਸ ਕਰਕੇ ਮੈਂ ਇਹੀ ਚਾਹੁੰਦਾ ਕਿ ਜਿਹੜਾ ਇਹ ਹਾਲਾਤ ਨੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਸੋਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਸੋਡੀ ਹੋਂਦ ਹਸਤੀ ਨੂੰ ਮਿਟਾਇਆ ਜਾ ਰਿਹਾ। ਇਹ ਸਾਰੇ ਵਰਤਾਰੇ ਉਹਦੇ 'ਚੋਂ ਨਿਕਲ ਰਹੇ ਨੇ, ਇਹ ਸਾਰੇ ਉਹਦੇ ਪਿਆਦੇ ਨੇ, ਮੋਹਰੇ ਨੇ, ਹੱਥ ਠੋਕੇ ਨੇ। ਤਾਂ ਇਹ ਸਮਝਣ ਦੇ, ਇਹ ਇਕੱਲੇ ਸਿਰ ਨਾ ਫਸਾ ਕੇ ਬੈਠੇ ਰਹੋ ਉੱਥੇ ਜਿੰਦਾਬਾਦ ਬਾਦਲ ਜਿੰਦਾਬਾਦ, ਕਾਂਗਰਸ ਜਿੰਦਾਬਾਦ, ਬੋਕਰ ਜਿੰਦਾਬਾਦ। ਕਿਹੜੀ ਗੱਲੋਂ ਜਿੰਦਾਬਾਦ ਮੈਨੂੰ ਦੱਸ ਦਿਓ। ਆਖਰ ਦੇ ਵਿੱਚ ਇੱਕ ਸਵਾਲ ਕਰਾਂਗੇ ਕਿ ਮੰਗ ਕੀ ਆ ਹੁਣ ਜਿਹੜਾ ਪਿੰਡ ਦੇ ਵਿੱਚ ਕਤਲ ਹੋਇਆ ਨੌਜਵਾਨ ਦਾ? ਮੰਗ ਦਾ ਬਾਈ ਦੇਖੋ ਦੀ ਕੋਈ ਜ਼ਿੰਦਗੀ ਦੀ ਕੀਮਤ ਤਾਂ ਹੈ ਨਹੀਂ। ਜਿਹੜੇ ਬੰਦੇ ਨੇ ਆਦੇ ਜਿਹਦਾ ਜਵਾਕ 12-13 ਸਾਲ ਦਾ ਇਕੱਲਾ ਰਹਿ ਗਿਆ, ਉਹਨੂੰ ਮਾਂ ਹੈ ਨਹੀਂ, ਉਹਦੇ ਪਿਓ ਦਾ ਸਹਾਰਾ ਸੀਗਾ ਇਕੱਲੇ ਦਾ, ਉਹ ਵੀ ਗਿਆ, ਉਹਦੀ ਜ਼ਿੰਦਗੀ ਪੈਸੇ ਨਾਲ ਪੂਰਤੀ ਹੋ ਜੂ। ਇੱਕ ਐਡੇ ਇੱਥੇ ਪੁਲਿਸ ਦਾ ਕੋਈ ਬੰਦਾ ਮਰ ਜੇ, ਅਸੀਂ ਨਹੀਂ ਕਹਿੰਦੇ ਪੁਲਿਸ ਵੀ ਸਾਡੇ ਕੋਈ ਹੈ, ਉਹ ਵੀ ਸਾਡੇ ਵਿੱਚੋਂ ਗਏ ਹੋਏ ਸਾਡੇ ਸਮਾਜ ਦੇ ਹਿੱਸਾ ਨੇ, ਪਰ ਪੁਲਿਸ ਦਾ ਕੋਈ ਬੰਦਾ ਮਰ ਜੇ ਤਾਂ ਇਹ ਨਾਲ ਦੀ ਨਾਲ ਉਹ ਤੀਜੀ ਸਟੇਟ 'ਚ ਬੰਦਾ ਲੱਭ ਕੇ ਮਾਰ ਦਿੰਦੇ ਆ। ਤੇ ਆਮ ਲੋਕਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਯਾਰ। ਇਹ ਦੇਖ ਵੀ ਇਹ ਸਾਡੀ ਜਿਹੜੀ ਮੰਗ ਆ ਹੁਣ, ਇੱਕ ਤਾਂ 15 ਲੱਖ ਰੁਪਈਆ ਇੱਕ ਆ, 10 ਲੱਖ ਰੁਪਈਆ ਇੱਕ ਆ ਉਹਦੇ ਬੱਚੇ ਨੂੰ, ਤੇ 15 ਲੱਖ ਰੁਪਈਆ ਉਹਦੇ ਪਰਿਵਾਰ, ਉਹਦੀ ਦਾਦੀ ਜਾਂਦੀ ਬੈਠੀ ਯਾਰ, ਉਹਦੀ ਮਾਂ ਮੁੰਡੇ ਦੀ ਮਰਨ ਵਾਲੇ ਦੀ, ਉਹਦੇ ਭਰਾ ਨੂੰ ਨੌਕਰੀ, ਉਹਦਾ ਜਿੰਨਾ ਕਰਜ਼ਾ ਉਸ ਪਰਿਵਾਰ ਤੇ ਹੈ। ਕੌਰਾ ਸਿੰਘ ਦੇ ਮੁੰਡੇ ਨੇ ਇਹ, ਕੌਰਾ ਸਿੰਘ ਦੇ ਸਿਰ ਦੇ ਉੱਤੇ, ਕੌਰਾ ਸਿੰਘ ਦੇ ਦੋਨਾਂ ਪੁੱਤਰਾਂ ਦੇ ਜਿੰਨਾ ਕਰਜ਼ਾ ਸੀਗਾ, ਸੀਰਾ ਸਿੰਘ ਤੇ ਦੂਜਾ ਇਹਨੂੰ ਅਸੀਂ ਘੋਕਾ ਕਹਿੰਦੇ ਸੀਗੇ, ਇਹਦਾ ਨਾਂ ਜਸਵੀਰ ਆ, ਇਹਨੂੰ ਇਹਨਾਂ ਦਾ ਸਾਰਾ ਕਰਜ਼ਾ ਮਾਫ ਹੋਣਾ ਚਾਹੀਦਾ। ਆਹ 3 ਸਾਡੀਆਂ ਮੰਗਾਂ ਨੇ। ਇਹ ਕਰਦੇ ਆ ਹੁਣ ਪ੍ਰਸ਼ਾਸਨ ਕਰਦਾ ਤਕੜਮਬਾਜ਼ੀਆਂ, ਇਹ ਕਰਦੇ ਆ ਗੱਲਾਂ 3 ਲੱਖ ਲੈ ਲਓ, 4 ਲੱਖ ਲੈ ਲਓ, 5 ਲੈ ਲਓ, ਨੌਕਰੀ ਤਾਂ ਮਿਲਦੀ ਨਹੀਂ ਹੁੰਦੀ, ਐਂ ਨਹੀਂ ਹੁੰਦਾ। ਅਸੀਂ ਕਹਿੰਦੇ ਨਾ ਸਾਨੂੰ ਨੌਕਰੀਆਂ ਦੀ ਥੋੜ੍ਹੀ ਹੈ ਯਾਰ, ਮਰ ਕੇ ਨੌਕਰੀ ਲਈ ਅਸੀਂ ਕੀ ਲਈ? ਤੁਸੀਂ ਬੰਦਾ ਹੀ ਮੋੜ ਦਿਓ, ਮੋੜ ਦਿਓਗੇ। ਹੁਣ ਇਹ ਗੱਲਾਂ ਨੂੰ ਹੋਰ ਪਾਸੇ ਘਮਾਉਣ ਨੂੰ ਫਿਰਦੇ ਆ। ਅਸੀਂ ਇਹਨਾਂ ਨੂੰ ਟਾਈਮ ਦਿੱਤਾ ਹੱਥਾਂ ਤੱਕ ਦਾ ਵੀ ਕੀ ਕਰਦੇ ਆ, ਗੱਲਬਾਤ ਚੱਲ ਰਹੀ ਹੈ, ਨਹੀਂ ਕਰਦੇ ਤਾਂ ਕੱਲ੍ਹ ਵਾਲੇ ਸਮੇਂ ਦੇ ਵਿੱਚ ਅਸੀਂ ਉਸ ਵਿਚਾਰੇ ਜਿਹੜਾ ਮਰਿਆ ਮੁੰਡਾ, ਉਹਦੀ ਲਾਸ਼ ਰੱਖ ਕੇ ਕਿਸੇ ਵੀ ਹਾਈਵੇ ਦੇ ਉੱਤੇ ਬੈਠਾਂਗੇ, ਤੇ ਅੱਗੇ ਜੋ ਗੱਲਬਾਤ ਹੋਗੀ ਉਹਦਾ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਲੱਖਾ ਸਿੰਘ ਸਿਧਾਣਾ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਜੋ ਆਪਾਂ ਜੀ ਕਮੇਟੀ ਵਾਰਤਾਲਾਪ ਹੋਈ ਆ ਉਸ ਨੂੰ ਲੈ ਕੇ ਅਸੀਂ ਚਰਚਾ ਕੀਤੀ ਆ। 5 ਬੰਦੇ ਤਾਂ ਤੁਸੀਂ ਇਸ ਗੱਲ ਦੇ ਜ਼ਰੀਏ ਸੁਣ ਹੀ ਲਿਆ ਕਿ ਆਖਰ ਪਿੰਡ ਵਾਲਿਆਂ ਦੀ ਮੰਗ ਕੀ ਆ, ਲੱਖਾ ਸਿੰਘ ਸਿਧਾਣਾ ਦੇ ਵੱਲੋਂ ਪਿੰਡ ਨੂੰ ਜੋ ਦੱਸਿਆ ਗਿਆ ਉਹ ਵੀ ਕੀ ਕਹਿ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਬੇਹੱਦ ਦੁਖਦਾਈ ਖਬਰ ਆ, ਇਸ ਦਾ ਰਿਜ਼ਲਟ ਕੀ ਨਿਕਲਦਾ, ਨਤੀਜਾ ਕੀ ਨਿਕਲਦਾ, ਉਹ ਅਸੀਂ ਤੁਹਾਡੇ ਸਾਹਮਣੇ ਕਰਾਂਗੇ। ਉਹ ਚਾਹੇ ਬਈ ਆਖਰ ਉੱਥੇ ਸ਼ੁਰੂ ਕਰ ਲਈਏ ਕਿ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਆ ਜਿਹੜਾ ਕਿ ਅਜਿਹਾ ਕੁਝ ਵਾਪਰ ਰਿਹਾ ਪੰਜਾਬ ਨੂੰ ਨਜ਼ਰ ਲੱਗੀ ਆ ਚੋਰ ਲੀਡਰਾਂ ਦੀ। ਮੌਜੂਦਾ ਸਰਕਾਰ ਦੇ ਬੰਦੇ ਨੇ, ਉਹਨਾਂ ਦਾ ਜ਼ੋਰ ਆ ਵੀ ਗੱਲ ਨੂੰ ਦੱਬ ਦੇ ਵੀ ਚਿੱਟਾ ਹੈ ਨਹੀਂ, ਚਿੱਟਾ ਤਾਂ ਐਂ ਹੁੰਦਾ, ਚਿੱਟਾ ਦਾ ਵਰਲਡ ਵਾਈਡ ਆ, ਚਿੱਟੇ ਦਾ ਪੂਰੀ ਦੁਨੀਆ 'ਚ ਲੋਕ ਮਰ ਰਿਹਾ, ਚਿੱਟਾ ਦਾ ਬਾਲਾਂ ਨੇ ਲਿਆਂਦਾ, ਮੰਨਦੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਲੋਕ ਫਿਰ ਆਹੀ ਮਾਨਸਿਕਤਾ, ਸਾਡੇ ਲੋਕਾਂ ਦੀ ਇੰਨੀ ਜ਼ਮੀਰ ਮਰੀ ਆ ਜਿਹੜੇ ਅੱਜ ਉੱਥੇ
ਬੀਬਾ ਆਉਂਦੀ ਆ ਹਰਸਿਮਰਤ ਬਾਦਲ ਆਪਣੀ ਇੱਥੇ ਸਰਦੂਲਗੜ੍ਹ ਤੇ ਉੱਥੇ ਪੱਗਾਂ ਸਿਰ ਫਸਾ ਕੇ ਜਿੰਦਾਬਾਦ ਜਿੰਦਾਬਾਦ ਕਰਦੇ ਆ। ਕਿਹੜੀ ਗੱਲ ਦੀ ਜਿੰਦਾਬਾਦ ਇਹ ਤਾਂ ਦੱਸੋ। ਅੱਜ ਰਾਜਾ ਵੜਿੰਗ ਕਹਿੰਦਾ ਆ ਕੇ ਮੈਂ ਨਸ਼ੇ ਦੇ ਖਿਲਾਫ ਆ, ਚਿੱਟਾ ਰੋਕਣਾ ਚਾਹੀਦਾ। ਤੂੰ 5 ਸਾਲ ਕਿੱਥੇ ਵੜਿਆ ਸੀ? ਮੁੱਖ ਮੰਤਰੀ ਨੇ ਕਿਹਾ ਸੀ ਨਾ ਪੰਜਾਬ ਦੇ ਨੇ ਅਗਸਤ ਲੰਘੇ, ਪਿਛਲੇ ਮਹੀਨੇ 82 ਮੁੰਡੇ ਮਰ ਗਏ 16 ਸਾਲ ਤੋਂ 37 ਸਾਲ ਦਾ ਮੁੰਡਾ। ਮੇਰੇ ਕੋਲ ਅੰਕੜਾ ਪਿਆ, ਮੈਂ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਨਾਂ ਦੱਸ ਦਿੰਦਾ, ਪਿੰਡ ਦੱਸ ਦਿੰਦਾ, ਜ਼ਿਲ੍ਹਾ ਦੱਸ ਦਿੰਦਾ। ਤੂੰ ਦੇਖੋ ਵੀ 12 ਸਾਲ ਤੋਂ ਲੈ ਕੇ 37 ਸਾਲ ਤੱਕ ਦੇ 82 ਬੰਦੇ ਉਹ ਨੇ ਜਿਹਦੇ ਅੰਕੜੇ ਸਾਹਮਣੇ ਆ ਗਏ। ਜਿਹੜੇ ਅੰਕੜੇ ਨਹੀਂ ਆਏ ਉਹ ਖਬਰਾਂ ਕਿੰਨੇ ਕੁ ਮਰ ਰਹੇ ਆ। ਉਹਦਾ ਮੁੱਦਾ ਹੀ ਨਹੀਂ। ਸਾਡੀ ਪੰਜਾਬੀ ਮਰ ਰਹੀ ਹੈ, ਉਹ ਮੁੱਦਾ ਨਹੀਂ। ਜਵਾਨੀ ਪ੍ਰਵਾਸ ਕਰ ਰਹੀ ਹੈ, ਭਈਆਂ ਦਾ ਕਬਜ਼ਾ ਹੋ ਰਿਹਾ, ਉਹ ਤਾਂ ਮੁੱਦੇ ਹੀ ਨਹੀਂ। ਸਾਡੇ ਪਾਣੀ ਡੂੰਘੇ ਚਲੇ ਗਏ, ਮੁੱਦਾ ਨਹੀਂ। ਸਾਡੇ ਦਰਿਆਵਾਂ ਦੇ ਪਾਣੀ ਖੋਹ ਕੇ ਰਾਜਸਥਾਨ ਦਿੱਲੀ ਦੇ ਮੁੱਦੇ ਨਹੀਂ। ਸਾਡੇ ਮੁੱਦੇ ਬਿਜਲੀ ਮੁਫਤ ਕਰ ਦਿਓ, ਸਾਡੇ ਮੁੱਦੇ ਬੱਸਾਂ ਦੇ ਸਫ਼ਰ ਮੁਫਤ ਕਰ ਦਿਓ, ਸਾਡੇ ਮੁੱਦੇ ਆਟਾ ਦਾਲਾਂ ਦੇ ਦਿਓ। ਇਕੱਠੇ ਹੋਏ, ਮੇਰੇ ਪਿੰਡ ਦੁਸ਼ਮਣੀ ਦਾ ਮਾਹੌਲ ਹੈ, ਬੰਦੇ ਮਰੇ ਨੇ, ਕਤਲ ਹੋਏ ਨੇ ਸਾਡੇ ਪਿੰਡ ਦੁਸ਼ਮਣੀਆਂ 'ਚ। ਫਿਰ ਵੀ ਉਹਦੇ ਬਾਵਜੂਦ ਵੀ ਪਿੰਡ ਅਸੀਂ ਇਕੱਠਾ ਕੀਤਾ। ਸਾਡੇ ਪਿੰਡ ਨੂੰ ਸਿਲਾ ਕੀ ਮਿਲਿਆ? ਆਹ ਮਿਲ ਗਿਆ, ਆਹ ਮੁੰਡਾ ਮਰ ਗਿਆ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ ਤੇ ਨਸ਼ਾ ਕਰਨ ਵਾਲੇ ਕੌਣ ਨੇ ਜਾਂ ਨਸ਼ਾ ਵੇਚਣ ਵਾਲੇ ਕੌਣ ਨੇ, ਇਹ ਤਾਂ ਸਵਾਲ ਖੜੇ ਹੁੰਦੀ ਨੇ। ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਢਿਲਵਾਂ ਖੁਰਦ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ, ਕਤਲ ਕਰ ਦਿੱਤਾ ਜਾਂਦਾ। ਤਾਂ ਉਸ ਤੋਂ ਬਾਅਦ ਦੂਜੀ ਘਟਨਾ ਜਿਹੜੀ ਕਿ ਪੰਜਾਬ ਦੇ ਵਿੱਚ ਇੱਕ ਹੋਰ ਵਾਪਰਦੀ ਹੈ, ਜਿਹੜੀ ਘਟਨਾ ਕਿ ਪਿੰਡ ਸਧਾਣਾ ਦੇ ਵਿੱਚ ਵਾਪਰਦੀ ਆ। ਇੱਕ ਨੌਜਵਾਨ ਦਾ ਰਾਤ ਕਤਲ ਕਰ ਦਿੱਤਾ ਜਾਂਦਾ। ਤਾਂ ਸਾਡੇ ਨਾਲ ਲੱਖਾ ਸਿੰਘ ਸਧਾਣਾ ਮੌਜੂਦ ਨੇ। ਆਖਰ ਪੰਜਾਬ ਨੂੰ ਹੋਇਆ ਕੀ ਆ? ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਬੈਰੀ ਕਿਉਂ ਬਣੇ ਨੇ? ਇਹ ਸਵਾਲ ਨੇ ਜਿਹੜੇ ਸਾਰੇ ਲੱਖਾ ਸਿੰਘ ਸਧਾਣਾ ਦੇ ਨਾਲ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਬਈ ਆਖਰ ਉੱਥੇ ਸ਼ੁਰੂ ਕਰ ਲਈਏ ਕਿ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਆ ਜਿਹੜਾ ਕਿ ਅਜਿਹਾ ਕੁਝ ਵਾਪਰ ਰਿਹਾ ਪੰਜਾਬ ਦੇ ਵਿੱਚ? ਪੰਜਾਬ ਨੂੰ ਨਜ਼ਰ ਲੱਗੀ ਆ ਚੋਰ ਲੀਡਰਾਂ ਦੀ, ਜਿਹੜੇ ਗਦਾਰ ਨੇ ਪੰਜਾਬ ਦੇ, ਜਿਹੜੇ ਲੰਮੇ ਸਮੇਂ ਤੋਂ ਪੰਜਾਬ ਦੀ ਜਰਵਾਨੀ ਖਤਮ ਕਰਨ ਤੇ ਲੱਗੇ ਨੇ, ਪੰਜਾਬ ਦੇ ਹੱਕ ਹਕੂਕ ਵੇਚਣ ਤੇ ਲੱਗੇ ਨੇ। ਹੁਣ 2 ਮਹੀਨਿਆਂ 'ਚ ਦੂਜੀ ਘਟਨਾ ਹੈ ਬਿਲਕੁਲ ਕਤਲ ਦੀ। ਕੁੱਟਾਂ ਮਾਰਾਂ ਤਾਂ ਬਹੁਤ ਪਿੰਡਾਂ 'ਚ ਹੋ ਗਈਆਂ, ਜਿੱਥੇ ਕਈ ਪਿੰਡਾਂ 'ਚ ਕਮੇਟੀਆਂ ਵਾਲੇ ਕੁੱਟੇ। ਇੱਕ ਪਿੰਡ ਫੌਜੀ ਸੀ ਮੁੰਡਾ, ਉਹਨੇ ਵਿਚਾਰ ਨੇ ਉਪਰਾਲਾ ਕੀਤਾ, ਉਹਦੀਆਂ ਲੱਤਾਂ ਹੀ ਤੋੜ ਕੇ ਚਿੱਟਾ ਵੇਚਣ ਵਾਲੇ। ਝੋਟਾ 2 ਮਹੀਨਿਆਂ ਤੋਂ ਬੰਦ ਆ। ਉਦੋਂ ਪਹਿਲਾਂ ਅੰਮ੍ਰਿਤਪਾਲ ਵਰਗੇ ਜੇਲ੍ਹਾਂ ਚੱਕ ਕੇ ਸਿੱਟਦੇ ਚਿੱਟਾ ਰੋਕਦੇ ਸੀਗੇ। ਮੰਡੀ ਕਲਾਂ ਦੀ ਕਮੇਟੀ ਦੇ ਪਰਚਾ ਦਰਜ ਕਰਤਾ ਪੁਲਿਸ ਨੇ। ਜੀ ਤਾਂ ਹੁਣ ਸਵਾਲ ਇਹ ਪੈਦਾ ਹੁੰਦਾ, ਸਾਡੇ ਲੋਕ ਵੀ ਇਕੱਠੇ ਨਹੀਂ। ਬੌਕਰ ਵਾਲੇ ਤਾਂ ਇਹ ਕਹਿੰਦੇ ਕੰਡੇ ਬਾਦਲਾਂ ਦੇ ਕਾਂਗਰਸੀਆਂ ਦੇ ਬੀਜੇ ਆ ਜੀ। ਕਾਂਗਰਸੀ ਦੇ ਬਾਦਲ ਕਹਿੰਦੇ ਆ ਇਹ ਬੌਕਰਾਂ ਦਾ ਕੰਮ ਆ। ਪਿੰਡਾਂ ਦੇ ਮੈਂ ਬੰਦਿਆਂ ਦੀ ਗੱਲ ਕਰਦਾ, ਬਿਲਕੁਲ ਪਿੰਡਾਂ ਧੜੇ ਹੁੰਦੇ ਆ ਨਾ, ਕੋਈ ਬੌਕਰ ਨਾਲ ਆ, ਕੋਈ ਬਾਦਲਾਂ ਨਾਲ ਆ, ਕੋਈ ਕਾਂਗਰਸ ਨਾਲ ਆ। ਤਾਂ ਇਹ ਜਿਹੜੀ ਧੜੇਬਾਜ਼ੀ ਆ, ਧੜੇਬਾਜ਼ੀ ਦੇ ਵਿੱਚ ਸ਼ਿਕਾਰ ਹੋ ਕੇ ਲੋਕ ਮਰ ਤਾਂ ਲੋਕ ਰਹੇ ਨੇ। ਹੁਣ ਅੱਜ ਜਿਹੜੇ ਮੌਜੂਦਾ ਸਰਕਾਰ ਦੇ ਬੰਦੇ ਨੇ, ਉਹਨਾਂ ਦਾ ਜ਼ੋਰ ਆ ਵੀ ਗੱਲਾਂ ਨੂੰ ਦੱਬ ਦਿਓ ਵੀ ਚਿੱਟਾ ਹੈ ਨਹੀਂ, ਚਿੱਟਾ ਤਾਂ ਐਂ ਹੁੰਦਾ, ਚਿੱਟਾ ਤਾਂ ਵਰਲਡ ਵਾਈਡ ਹੈ, ਚਿੱਟੇ ਦਾ ਪੂਰੀ ਦੁਨੀਆ 'ਚ ਲੋਕ ਮਰ ਰਹੇ, ਚਿੱਟਾ ਤਾਂ ਬਾਦਲਾਂ ਨੇ ਲਿਆਂਦਾ। ਮੰਨਦੇ ਆ ਚਿੱਟਾ ਬਾਦਲਾਂ ਨੇ ਲਿਆਂਦਾ, ਬੂਟੇ ਲਾਉਣ ਵਾਲੇ ਬਾਦਲ 10 ਸਾਲ ਰਾਜ ਰਹਿ ਗਿਆ। ਸ਼ਰੇਆਮ ਯਾਰ ਭੋਲੇ ਵਰਗਿਆਂ ਨੇ ਮਜੀਠੀਏ ਦਾ ਨਾਂ ਲਿਆ, ਕੇਜਰੀਵਾਲ ਨੇ ਨਾਂ ਲਿਆ। ਉਹੀ ਕੇਜਰੀਵਾਲ ਪੈਰਾਂ 'ਚ ਲਿਟ ਕੇ ਮਾਫੀ ਮੰਗਿਆ ਮਜੀਠੀਏ ਤੋਂ, ਫਿਰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ? ਇਹ ਕਹਿੰਦੇ ਸਾਡੇ ਕੋਲੇ ਫਾਈਲਾਂ ਪਈਆਂ, ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੇਰੇ ਕੋਲ ਫਾਈਲਾਂ ਪਈਆਂ ਨੇ, ਹਾਈ ਕੋਰਟ ਵਾਲੀਆਂ ਖੁੱਲੀਆਂ ਨੇ। AIG ਰਾਜਜੀਤ ਕਿੱਥੇ ਗਿਆ ਬਈ? ਇੰਦਰਜੀਤ ਕਿੱਥੇ ਗਿਆ ਬਈ? ਇਹਨਾਂ ਦੇ ਆਪਣੇ ਬੰਦੇ ਪੁਲਿਸ ਦੇ ਧਰਤੀ ਥੱਲੇ ਵਗ ਗਏ, ਭੋਰਾ ਪੱਟ ਕੇ ਲੁੱਕ ਗਏ, ਸਮਾਨ ਟੁੱਟ ਗਏ। ਤੁਸੀਂ ਇੱਕ ਆਮ ਬੰਦੇ ਨੂੰ ਫੜਨਾ ਹੁੰਦਾ, ਜਿਹੜਾ ਕੋਈ ਬੰਦਾ ਮਾੜਾ ਮੋਟਾ ਕਿਸੇ ਚੱਕਰ ਮਤਲਬ ਕੋਈ ਤੌੜੇ ਤਪਲੇ ਵਾਲਾ ਹੁੰਦਾ, 5 ਮਿੰਟਾਂ 'ਚ ਆ ਕੇ ਪ੍ਰਸ਼ਾਸਨ ਦੱਬ ਲੈਂਦਾ। ਜਿਹੜੇ ਐਡੇ ਵੱਡੇ ਮਗਰਮੱਛ ਨੇ, ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਕੁ ਜਵਾਨੀ ਤਬਾਹ ਕਰਤੀ, ਕਿੰਨੇ ਕਮਾਂਟਲਾਂ ਦੇ ਕਮਾਂਟਲ ਹੈਰੋਇਨ ਸਮੈਕ ਚਿੱਟਾ ਪੰਜਾਬ 'ਚ ਨਿਗਾਹਤਾ, ਉਹ ਬੰਦੇ ਅੱਜ ਵੀ ਇਹਨਾਂ ਦੀ ਪਕੜ ਤੋਂ ਬਾਹਰ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਲੋਕ ਫਿਰ ਆਹੀ ਮਾਨਸਿਕਤਾ, ਸਾਡੇ ਲੋਕਾਂ ਦੀ ਇੰਨੀ ਜ਼ਮੀਰ ਮਰੀ ਆ, ਜਿਹੜੇ ਅੱਜ ਉੱਥੇ ਬੀਬਾ ਆਉਂਦੀ ਆ ਹਰਸਿਮਰਤ ਬਾਦਲ ਆਪਣੀ ਇੱਥੇ ਸਰਦੂਲਗੜ੍ਹ ਤੇ ਉੱਥੇ ਪੱਗਾਂ ਸਿਰ ਫਸਾ ਕੇ ਜਿੰਦਾਬਾਦ ਜਿੰਦਾਬਾਦ ਕਰਦੇ ਆ। ਕਿਹੜੀ ਗੱਲ ਦੀ ਜਿੰਦਾਬਾਦ ਇਹ ਤਾਂ ਦੱਸੋ।
ਜੋ 10 ਸਾਲ ਦੇ ਵਿੱਚ ਜਵਾਨੀ ਦਾ ਘਾਣ ਹੋਇਆ, ਕਿਸਾਨੀ ਦਾ ਘਾਣ ਹੋਇਆ, ਮਜ਼ਦੂਰਾਂ ਦਾ ਘਾਣ ਹੋਇਆ, ਪੰਥ ਦਾ ਘਾਣ ਹੋਇਆ, ਪੰਜਾਬ ਦੇ ਹੱਕਾਂ ਦਾ ਘਾਣ ਹੋਇਆ, ਬਾਈਬਲ ਗੋਲੀ ਕਾਂਡ ਹੋਇਆ, ਕੀ ਕੁਛ ਨਹੀਂ ਵਾਪਰਿਆ। ਪੂਰਾ ਲੁੱਟ ਲਿਆ ਪੰਜਾਬ ਨੂੰ। ਉਹ ਕਿਹੜੀ ਗੱਲ ਦੀ ਜਿੰਦਾਬਾਦ। ਅੱਜ ਰਾਜਾ ਵੜਿੰਗ ਕਹਿੰਦਾ ਆ ਕੇ ਮੈਂ ਨਸ਼ੇ ਦੇ ਖਿਲਾਫ ਆ, ਚਿੱਟਾ ਰੋਕਣਾ ਚਾਹੀਦਾ। ਤੂੰ 5 ਸਾਲ ਕਿੱਥੇ ਵੜਿਆ ਸੀ? ਤੂੰ ਮੰਤਰੀ ਵੀ ਰਿਹਾ। ਤੇਰੇ ਮੁੱਖ ਮੰਤਰੀ ਨੇ ਸਹੁੰ ਖਾਧੀ ਗੁਟਕਾ ਫੜ ਕੇ ਬਠਿੰਡੇ ਦਮਦਮਾ ਸਾਹਿਬ ਵੱਲ ਹੱਥ ਕਰਕੇ, ਉਦੋਂ ਤੁਸੀਂ ਕਿੱਥੇ ਸੀ? ਉਹ ਕਹਿੰਦਾ ਜੀ ਉਹਦਾ ਕੈਪਟਨ ਕਰ ਗਿਆ, ਤੇ ਤੂੰ ਅਸਤੀਫਾ ਦਿੰਦਾ ਉਹਦੀ ਵੀ ਤੂੰ ਜਵਾਨੀ ਮਾਰੀ ਜਾਂਦਾ, ਮੈਂ ਤਾਂ ਤੇਰੀ ਸਰਕਾਰ 'ਚ ਰਹਿਣਾ ਨਹੀਂ। ਤੂੰ ਤਾਂ ਮਲਾਈਆਂ ਖਾਧੀਆਂ, ਮੋਟੀਆਂ ਕਮਾਈਆਂ ਕਰੀਆਂ, ਅੱਜ ਤੂੰ ਕਹਿੰਦਾ ਕੈਪਟਨ ਕਰ ਗਿਆ। ਪਰ ਜਿਹੜੇ ਸਾਡੇ, ਮੈਂ ਤਾਂ ਯਾਰ ਉਹਨਾਂ ਲੋਕ, ਮੈਂ ਇਹ ਤਾਂ ਦੇਖ, ਇਹਦਾ ਗਦਾਰ ਹੈ, ਇਹਨਾਂ ਨੇ ਤਾਂ ਕਰਨਾ ਪੰਜਾਬ ਨੂੰ ਮਾਰਨਾ, ਤਬਾਹ ਕਰਨਾ। ਉਹ ਬਰਾਬਰ ਦੇ ਗਦਾਰ ਲੋਕ ਨੇ, ਉਹ ਬਰਾਬਰ ਦੇ ਦੋਸ਼ੀ ਲੋਕ ਨੇ ਜਿਹੜੇ ਅੱਜ ਵੀ ਜਿੰਦਾਬਾਦ ਜਿੰਦਾਬਾਦ ਕਰਦੇ ਆ। ਮੈਂ ਕਹਿੰਦਾ ਮੈਂ ਤੱਥ ਨੇ ਮੇਰੇ ਕੋਲੇ, ਅੰਕੜੇ ਨੇ, ਲੋਕਾਂ ਨੂੰ ਵੀ ਪਤਾ ਇਹਨਾਂ ਅੰਕੜਿਆਂ ਦਾ। ਬਾਦਲਾਂ ਦੇ ਵੀ ਹੈ, ਕਾਂਗਰਸ ਦੇ ਵੀ ਹੈ, ਅੱਜ ਬੋਕਰਲਾਣਾ ਦੇ ਵੀ ਹੈ। ਉਹਨਾਂ ਤੱਥਾਂ ਦੇ ਆਧਾਰ 'ਤੇ ਆਪਾਂ ਗੱਲ ਕਰਦੇ ਹਾਂ। ਮੁੱਖ ਮੰਤਰੀ ਪੰਜਾਬ ਕਹਿ ਰਿਹਾ ਅੱਜ ਵਾਲਾ, ਇਹਨਾਂ ਨੇ 3 ਮਹੀਨਿਆਂ ਦਾ ਵਾਅਦਾ ਕੀਤਾ ਸੀ ਨਾ ਵੀ 3 ਮਹੀਨਿਆਂ 'ਚ ਖਾਤਮਾ ਕਰ ਦਿਆਂਗੇ, ਅਸੀਂ ਜੜ ਪੱਟ ਦਿਆਂਗੇ। ਮੁੱਖ ਮੰਤਰੀ ਨੇ ਕਿਹਾ ਸੀ ਨਾ ਪੰਜਾਬ ਦੇ ਨੇ ਕਿ ਜਿੱਥੇ ਚਿੱਟਾ ਵਿਕੂ ਉੱਥੋਂ ਦਾ ਜ਼ਿਲ੍ਹੇ ਦਾ SSP ਜ਼ਿੰਮੇਵਾਰ ਹੋਊ, ਉੱਥੋਂ ਦਾ SHO ਜ਼ਿੰਮੇਵਾਰ ਹੋਊ। ਅੱਜ ਜ਼ਿੰਮੇਵਾਰੀ ਕਿਹਦੀ ਤੈਅ ਹੁੰਦੀ ਹੈ? ਅੱਜ ਕਿੱਥੇ ਗਈਆਂ ਉਹ ਜ਼ਿੰਮੇਵਾਰੀਆਂ? 15 ਅਗਸਤ ਤੇ ਮੁੱਖ ਮੰਤਰੀ ਬੋਲਦਾ ਹੈ ਕਿ ਆਉਣ ਵਾਲੇ 10 ਦਿਨਾਂ ਦੇ ਵਿੱਚ ਚਿੱਟੇ ਦਾ ਖਾਕਾ ਤਿਆਰ ਹੋ ਗਿਆ, ਸਾਡੇ ਕੋਲ ਸਾਰਾ ਰਣਨੀਤੀ ਬਣ ਗਈ, ਖਤਮ। ਅੱਜ 25 ਦਿਨ ਹੋ ਗਏ 15 ਅਗਸਤ ਲੰਘੇ ਨੂੰ, ਕਿੱਥੇ ਹੈ? ਜਾਣੇ ਕੱਲੀਆਂ ਗੱਲਾਂ ਨਾਲ ਯਾਰ ਤੁਸੀਂ ਲੋਕਾਂ ਨੂੰ ਉੱਥੇ ਗੁੰਮਰਾਹ ਕਰੀ ਜਾਂਦੇ ਹੋ, ਗੱਲਾਂ ਦੇ ਨਾਲ ਇੱਧਰੋਂ ਉੱਧਰ ਛਲਾਵੇ 'ਚ ਲਈ ਜਾਂਦੇ ਹੋ। ਅਸਲ ਰਣਨੀਤੀ ਠੋਸ ਤੁਹਾਡੇ ਕੋਲ ਪਲਾਨ, ਕੋਈ ਰੂਪ ਰੇਖਾ ਕੀ ਹੈ? ਇਹੀ ਸਵਾਲ ਤਾਂ ਸਰਕਾਰ ਖੜੀ ਕਰਦੀ ਹੈ। ਕਹਿੰਦੇ ਕਿ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਜਾਂਦੇ ਨੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ, ਉਹ ਬੋਲਦੇ ਹੀ ਰਹਿੰਦੇ ਨੇ, ਸਾਡੇ ਖਿਲਾਫ ਹੀ ਬੋਲੀ ਜਾਂਦੇ ਨੇ। ਜਿਨ੍ਹਾਂ ਨੇ ਚਿੱਟਾ ਲਿਆਂਦਾ ਉਹਨਾਂ ਨੂੰ ਕੁਝ ਕਹਿੰਦੇ ਨਹੀਂ, ਜਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਕੁਝ ਕਹਿੰਦੇ ਨਹੀਂ, ਕਹਿੰਦੇ ਸਾਡੇ ਖਿਲਾਫ ਹੀ ਬੋਲੀ ਜਾ ਰਹੇ ਨੇ। ਪਿਛਲੇ ਮਹੀਨੇ 82 ਮੁੰਡੇ ਮਰ ਗਏ, 16 ਸਾਲ ਤੋਂ 37 ਸਾਲ ਦੀ ਉਮਰ ਹੈ। ਮੇਰੇ ਕੋਲ ਅੰਕੜਾ ਪਿਆ, ਮੈਂ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਨਾਂ ਦੱਸ ਦਿੰਦਾ, ਪਿੰਡ ਦੱਸ ਦਿੰਦਾ, ਜ਼ਿਲ੍ਹਾ ਦੱਸ ਦਿੰਦਾ। ਤੂੰ ਦੇਖੋ ਵੀ 12 ਸਾਲ ਤੋਂ ਲੈ ਕੇ 37 ਸਾਲ ਤੱਕ ਦੇ 82 ਬੰਦੇ ਉਹ ਨੇ ਜਿਹਦੇ ਅੰਕੜੇ ਸਾਹਮਣੇ ਆ ਗਏ। ਜਿਹੜੇ ਅੰਕੜੇ ਨਹੀਂ ਆਏ ਉਹ ਖਬਰਾਂ ਕਿੰਨੇ ਕੁ ਮਰ ਰਹੇ ਆ। ਇਹ ਝੂਠ ਹੈ, ਇਹ ਅਸੀਂ ਬਿਨਾਂ ਗੱਲ ਤੋਂ ਪ੍ਰਾਪੇਗੰਡਾ ਕਰਦੇ ਹਾਂ। ਤੁਸੀਂ ਕਹਿੰਦੇ ਪ੍ਰਾਪੇਗੰਡਾ ਕਰਦੇ ਆ। ਮੁੱਖ ਮੰਤਰੀ ਬੋਲਦਾ ਵੀ ਮੈਂ ਸਲਫਾਸ ਦੀ ਗੋਲੀ ਖਾ ਜੂ, ਮੈਂ ਪੰਜਾਬ ਦਾ ਪੈਸਾ ਨਹੀਂ ਖਾਂਦਾ। ਤੂੰ 40 ਲੱਖ ਰੁਪਈਆ ਇੱਕ ਗੇੜੇ ਤੇ ਲਾਇਆ ਉਹਨਾਂ ਜਹਾਜ਼ ਤੋਂ ਲੈ ਕੇ ਜਾਂਦਾ, ਹਿਮਾਚਲ ਚੜ੍ਹ ਗਿਆ, ਮਹਾਰਾਸ਼ਟਰ ਚੜ੍ਹ ਗਿਆ, ਬੰਗਾਲ ਚੜ੍ਹ ਗਿਆ, UP ਚੜ੍ਹ ਗਿਆ। ਕਾਹਦੇ ਲਈ ਜਾਂਦਾ? ਜਾਂ ਸਾਨੂੰ ਇਹ ਹੋਵੇ ਵੀ ਪੰਜਾਬ ਦਾ ਕੋਈ ਡੀਲ ਹੋ ਰਹੀ ਹੈ ਜੀ, ਬਹੁਤ ਵੱਡਾ ਸਮਝੌਤਾ ਸਾਈਨ ਕਰਨ ਗਿਆ, ਕੋਈ ਪੰਜਾਬ ਦਾ ਲੈਣ ਦੇਣ ਹੋ ਰਿਹਾ ਕਿਸੇ ਸੂਬੇ ਨਾਲ। ਜਾਨਾਂ ਨੂੰ ਪਾਰਟੀ ਦਾ ਪ੍ਰਚਾਰ ਕਰਨਾ, ਪੈਸੇ ਖਰਚਦਾ ਪੰਜਾਬ ਦੇ ਖਜ਼ਾਨੇ ਜੋ 40 ਲੱਖ ਰੁਪਈਆ ਇੱਕ ਦਿਨ ਦਾ ਜਿਹੜਾ ਪੈਂਦਾ ਹੈ, ਤੇ 10 ਲੱਖ ਰੁਪਈਆ ਖੜੇ ਜਹਾਜ਼ ਦੇ ਹੀ ਪੈ ਜਾਂਦਾ, ਚਾਹੇ ਚਲਾਓ ਨਾ ਚਾਹੇ ਨਾ। ਜਿਹੜਾ 8 ਸੀਟਾਂ ਜਹਾਜ਼ ਖਰੀਦਿਆ ਹੈ ਮੁੱਖ ਮੰਤਰੀ ਨੇ, ਉਹਦਾ ਜਵਾਬ ਕੌਣ ਦੂ? ਤੂੰ 800 ਕਰੋੜ ਰੁਪਈਆ ਬਜਟ ਦੇ ਵਿੱਚ ਰੱਖ ਲਿਆ, ਬੋਰਡ ਲਾਉਣ ਖਾਤਰ, ਇਸ਼ਤਿਹਾਰ ਦੇਣ ਖਾਤਰ, ਮਸ਼ਹੂਰੀਆਂ ਦੀ ਖਾਤਰ, ਮੀਡੀਆ ਨੂੰ ਬੁਰਕੀ ਪਾ ਕੇ ਖਰੀਦ ਲਿਆ। ਇਹ 800 ਕਰੋੜ ਰੁਪਈਆ ਕਿਹਦਾ ਹੈ? ਤੂੰ ਕਹਿੰਦਾ ਮੈਂ ਰੁਪਈਆ ਨਹੀਂ ਖਾਧਾ, ਫਿਰ ਆਪਣੀ ਧਰਮ ਪਤਨੀ ਦੇ 1.5 ਕਰੋੜ ਦੀ ਅੰਗੂਠੀ ਕਿੱਥੋਂ ਆ ਗਈ? ਮੁੰਦਰੀ ਕਾਹਦੇ ਨਾਲ, ਕਿਹਨੇ ਪਾਤੀ ਉਹ? ਤੂੰ ਕਹਿੰਦਾ ਮੈਂ ਤਾਂ ਆਮ ਬੰਦਾ ਐ, 1250 ਕਹਿੰਦਾ ਮੈਂ ਕਾਹਦੇ ਲਈ ਲੈ ਫਿਰਦਾ? ਤੂੰ ਕਹਿੰਦਾ ਮੈਂ ਤਾਂ ਆਮ ਬੰਦਾ ਐ। ਅੱਜ ਤਾਂ ਇਹ ਤੰਜ ਕੱਸਦਾ ਹੁੰਦਾ ਸੀ ਵੀ ਲੋਕ ਜਿਹੜੇ ਲੀਡਰ ਆ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਤੇ ਸਿਕਿਉਰਟੀਆਂ ਲੱਗ ਜਾਂਦੇ ਆ। ਹੁਣ ਜੇ ਆਪਣੇ ਸਤੌਜ ਵਾਲੇ ਮਹਾਰਾਜ ਦੀ ਬੇਬੇ ਜੀ ਮੱਥਾ ਟੇਕਣ ਜਾਂਦੇ ਆ, ਜਾਂ ਭੈਣ ਜੀ ਜਾਂਦੇ ਨੇ, ਜਾਂ ਧਰਮ ਪਤਨੀ ਜਾਂਦੇ ਨੇ, ਤੇ ਸਾਰਾ ਅੰਮ੍ਰਿਤਸਰ ਸੀਲ ਕਰ ਦਿੱਤਾ ਜਾਂਦਾ। ਇਹੀ ਮੋਗੇ ਸੁਣੋ, ਇਹੀ ਗੱਲ ਮੈਂ ਮੋਗੇ, ਇੱਕ ਮਿੰਟ, ਮੋਗੇ ਇਹਨਾਂ ਨੇ ਰੱਖਿਆ ਇਕੱਠ ਟੀਚਰ ਡੇ ਦੇ ਉੱਤੇ। 5 ਕਿਲੋਮੀਟਰ ਦੂਰ ਤੱਕ ਦਾ ਏਰੀਆ ਸੀਲ ਕਰਤਾ, ਮੁੱਖ ਮੰਤਰੀ ਆਏ ਹੋਏ ਨੇ। ਇੱਧਰ ਇਹ ਕਹਿੰਦਾ ਮੈਂ ਟੀਚਰ ਡੇ ਬਣਾ ਰਿਹਾ, ਮੋਗੇ ਦੇ ਵਿੱਚ ਸੰਗਰੂਰ ਟੀਚਰਾਂ ਦੀਆਂ ਡਾਂਗਾਂ ਪੈ ਰਹੀਆਂ। ਜਾਣੇ ਐਡਾ ਸ਼ਾਤਰ ਬੰਦਾ, ਲਗਾਤਾਰ ਝੂਠ ਲਗਾਤਾਰ ਇੱਕ ਗੱਲ ਨੂੰ ਬਾਰ ਰਟੀ ਜਾਂਦਾ। ਜਿਹੜੇ ਖੁੰਡਾਂ ਦੇ ਬੈਠੇ ਮਹੱਤ ਦਾ ਤਾਂਸ਼ਕੁੱਟ, ਉਹਨਾਂ ਨੂੰ ਲੱਗਦਾ ਬਾਈ ਭਗਵੰਤ ਤਾਂ ਸੱਚਾ ਹੀ ਬਹੁਤ ਹੈ, ਕਿਉਂਕਿ ਉਹਨਾਂ ਦੀ ਸਮਝ ਉਸ ਤੱਕ ਤਾਂ ਹੈ ਹੀ ਨਹੀਂ। ਨਾਲੇ ਡੈਮ ਵੀ ਖੋਲੇ, ਰਾਜਧਾਨੀ ਦੇ ਵਿੱਚ ਹਰਿਆਣੇ ਨੂੰ 10 ਕਿੱਲੇ ਜ਼ਮੀਨ ਦੇਤੀ ਵੱਖਰੀ ਵਿਧਾਨ ਸਭਾ ਬਣਾਉਣ ਦੀ, ਉਹਦਾ ਮੁੱਦਾ ਹੀ ਨਹੀਂ। ਸਾਡੀ ਪੰਜਾਬੀ ਮਰ ਰਹੀ ਹੈ, ਉਹ ਮੁੱਦਾ ਨਹੀਂ। ਜਵਾਨੀ ਪ੍ਰਵਾਸ ਕਰ ਰਹੀ ਹੈ, ਭਈਆਂ ਦਾ ਕਬਜ਼ਾ ਹੋ ਰਿਹਾ, ਉਹ ਤਾਂ ਮੁੱਦੇ ਹੀ ਨਹੀਂ। ਸਾਡੇ ਪਾਣੀ ਡੂੰਘੇ ਚਲੇ ਗਏ, ਮੁੱਦਾ ਨਹੀਂ। ਸਾਡੇ ਦਰਿਆਵਾਂ ਦੇ ਪਾਣੀ ਖੋਹ ਕੇ ਰਾਜਸਥਾਨ ਦਿੱਲੀ ਨੂੰ ਦੇ, ਮੁੱਦੇ ਨਹੀਂ। ਸਾਡੇ ਮੁੱਦੇ ਬਿਜਲੀ ਮੁਫਤ ਕਰ ਦਿਓ, ਸਾਡੇ ਮੁੱਦੇ ਬੱਸਾਂ ਦੇ ਸਫ਼ਰ ਮੁਫਤ ਕਰ ਦਿਓ, ਸਾਡੇ ਮੁੱਦੇ ਆਟਾ ਦਾਲਾਂ ਦੇ ਦਿਓ। ਸਾਡੀਆਂ ਨੌਕਰੀਆਂ ਦੇ ਭਈਏ ਕਾਬਜ਼ ਹੋਈ ਜਾਂਦੇ ਆ। ਹੁਣ ਇਹ ਨੌਕਰੀਆਂ ਦੀ ਗੱਲ ਉੱਠ ਰਹੀ ਹੈ। ਮੈਂ ਚੰਨੀ ਨੂੰ ਵੀ ਮਿਲਿਆ, ਮੁੱਖ ਮੰਤਰੀ ਤੋਂ ਪੰਜਾਬ ਹੁੰਦੇ ਸੀਗੇ, ਉਹਨਾਂ ਨੂੰ ਵੀ ਕਿਹਾ ਸੀ ਬੋਨਾਫਾਈਡ ਡੋਮਿਸਾਈਲ ਲੈ ਕੇ ਆਓ। ਇਹ ਲਾਜ਼ਮੀ ਕਰੋ ਵੀ ਬੋਨਾਫਾਈਡ ਡੋਮਿਸਾਈਲ ਜ਼ਰੂਰੀ ਹੈ ਜਿਹਨੇ ਪੰਜਾਬ 'ਚ ਨੌਕਰੀ ਕਰਨੀ ਹੈ। ਜੇ ਇਹ ਨੀਤੀ ਹਿਮਾਚਲ ਲਾਗੂ ਕਰ ਸਕਦਾ, ਇਹ ਨੀਤੀ ਮਹਾਰਾਸ਼ਟਰ ਲਾਗੂ ਕਰ ਸਕਦਾ, ਉੱਤਰਾਖੰਡ ਲਾਗੂ ਕਰ ਸਕਦਾ, ਰਾਜਸਥਾਨ ਲਾਗੂ ਕਰ ਸਕਦਾ, ਪੰਜਾਬ ਕਿਉਂ ਨਹੀਂ?
ਇਹੀ ਗੱਲ ਅਸੀਂ ਸਰਕਾਰ ਨੂੰ ਪੁੱਛਦੇ ਹਾਂ, ਇਹੀ ਗੱਲ ਨੁਮਾਇੰਦਿਆਂ ਨੂੰ ਪੁੱਛਦੇ ਹਾਂ। ਜਦੋਂ ਅਸੀਂ ਬਲਕਾਰ ਸਿੱਧੂ ਦੇ ਨਾਲ ਇੰਟਰਵਿਊ ਕਰੀ ਤਾਂ ਬਲਕਾਰ ਸਿੱਧੂ ਨੂੰ ਪੁੱਛਿਆ ਕਿ ਤੁਸੀਂ ਸਿਕਿਉਰਟੀਆਂ ਲਈ ਫਿਰਦੇ ਹੋ, ਆਮ ਘਰਾਂ 'ਚੋਂ ਕਿੱਥੇ ਹੋ? ਬਲਕਾਰ ਸਿੱਧੂ ਕਹਿੰਦਾ ਆਹ ਹਾਲਾਤਾਂ ਦੇ ਵਿੱਚ ਅਸੀਂ ਐਂ ਕਿਵੇਂ ਜਾ ਸਕਦੇ ਹਾਂ। ਫਿਰ ਇਹਦਾ ਮਤਲਬ ਚੋਰ ਹੋ, ਇਹਦਾ ਮਤਲਬ ਤੁਸੀਂ ਲੋਕਾਂ ਨੂੰ ਧੋਖਾ ਕਮਾ ਰਹੇ ਹੋ। ਜੇ ਤੁਸੀਂ ਲੋਕਾਂ ਦੇ ਹੋਵੋ, ਲੋਕ ਤੁਹਾਡੇ ਹੋਣ, ਤੁਹਾਨੂੰ ਕੋਈ ਉਂਗਲ ਲਾ ਕੇ ਦਿਖਾਵੇ। ਹੋਰ ਕਿੰਨੀ ਦੁਨੀਆ ਫਿਰਦੀ ਆ, ਉਹਨਾਂ ਨੂੰ ਕੋਈ ਕੁਛ ਕਹਿ ਨਹੀਂ ਦਿੰਦਾ। ਤੁਸੀਂ ਪਹਿਲਾਂ ਵੀ ਫਿਰਦੇ ਸੀ ਨਾ, ਭਗਵੰਤ ਮਾਨ MP ਬਣ ਕੇ ਫਿਰਦਾ ਰਿਹਾ ਨਾ, ਬਿਨਾਂ ਸਿਕਿਉਰਿਟੀ ਤੋਂ MP ਬਣ ਕੇ ਸੱਥਾਂ 'ਚ ਬਹਿੰਦਾ ਰਿਹਾ ਨਾ। ਜਦੋਂ ਆਮ ਤੌਰ 'ਤੇ ਗੱਲ ਸੁਣਦਾ ਹੁੰਦਾ ਵੀ ਯਾਰ ਇੱਕ ਬਾਪੂ ਨੇ ਮੈਨੂੰ ਉਂਗਲ ਲਾ ਕੇ ਦੇਖਿਆ ਵੀ ਇਹ ਸੱਚੀਆਂ ਦਾ ਮੁੱਖ MP ਹੈ ਕਿ ਮੈਂ ਸੁਪਨਾ ਲੈ ਰਿਹਾ, ਤੂੰ ਗੱਲਾਂ ਕਰਦਾ ਰਿਹਾ ਨਾ। ਇਹ ਗੱਲ ਦਾ MP ਬਣ ਕੇ ਭਗਵੰਤ ਕਰਦਾ ਰਿਹਾ ਕਿ ਵੀ ਜੇ ਤੁਸੀਂ ਇੰਨੇ ਹਰਮਨ ਪਿਆਰੇ ਹੋ, ਲੋਕਾਂ ਦੇ ਤੁਹਾਨੂੰ ਇੰਨਾ ਪਿਆਰ, ਤੁਸੀਂ ਇੰਨਾ ਪੰਜਾਬ ਦਾ ਕੰਮ ਕੀਤਾ, ਤਾਂ ਤੁਸੀਂ ਫਿਰ ਲੋਕਾਂ ਜਾਓ, ਨਹੀਂ ਜਾ ਹੁੰਦਾ ਤਾਂ ਛੱਡੋ ਸਿਆਸਤ, ਮੁਰਗੀ ਖਾਨਾ ਖੋਲ ਲਓ। ਇਹੀ ਸੀ ਨਾ। ਅੱਜ ਤੂੰ ਕਿਹੜਾ ਖਾਨਾ ਖੋਲੇਗਾ? ਸਵਾਲ ਤਾਂ ਇਹ ਹੈ। ਸਭ ਤੋਂ ਵੱਧ ਸਿਕਿਉਰਿਟੀ ਤੇਰੇ ਕੋਲ, ਜਿੰਨੇ ਮੁੱਖ ਮੰਤਰੀ ਰਹੇ ਹੁਣ ਪੰਜਾਬ ਦੇ ਵਿੱਚ, ਸਭ ਤੋਂ ਜ਼ਿਆਦਾ ਗੱਡੀਆਂ ਤੇਰੇ ਕੋਲ, ਕਾਫਲਾ ਜਿੰਨੇ ਤੱਕ ਹੁਣ ਮੁੱਖ ਮੰਤਰੀ ਰਹੇ ਆ। ਤੂੰ ਗੱਲ ਆਮ ਕਿਹੜੇ ਪਾਸੋਂ ਆਮ ਤੁਸੀਂ ਰਹਿ ਗਏ? ਹੁਣ ਇਹੀ ਗੱਲ ਮੈਂ ਪੁੱਛ ਲਓ ਬਲਕਾਰ ਨੂੰ ਵੀ ਤੈਨੂੰ ਫਿਰ ਡਰ ਕਾਹਦਾ ਬਾਈ? ਤੂੰ ਠੱਗੀ ਮਾਰੀ ਹੈ, ਚੋਰੀ ਕੀਤੀ ਹੈ, ਕਰਪਸ਼ਨ ਕੀਤੀ ਹੈ, ਚਿੱਟਾ ਬਕਾਇਆ ਹੈ। ਜਦੋਂ ਸਾਫ਼ ਸੁਥਰਾ ਦੁੱਧ ਧੋਤਾ ਤਾਂ ਲੋਕਾਂ ਦੇ ਹਿੱਕ 'ਚ ਆ ਕੇ ਵੱਜ ਵੀ ਹਾਂ ਮੈਂ ਸੋਡਾ ਯਾਰ, ਤੁਸੀਂ ਮੈਨੂੰ ਦਿੱਤਾ ਹੈ, ਦੱਸੋ। ਮੇਰੇ ਪਿੰਡ ਸ਼ਰੇਆਮ ਵਿਕਦਾ, ਮੇਰਾ ਪਿੰਡ ਹਲਕਾ ਫੂਲ 'ਚ ਪੈਂਦਾ, ਇੱਥੋਂ ਬਲਕਾਰ ਸਿੰਘ ਸਿੱਧੂ MLA ਹੈ, ਕੀ ਉਹਨੂੰ ਪਤਾ ਨਹੀਂ? ਉਹ ਕਹਿੰਦਾ ਮੈਂ ਸਪੋਰਟ ਕਰ ਰਿਹਾ, ਮੈਂ ਮੋਢੇ ਨਾਲ ਮੋਢਾ ਜੋੜ ਕੇ ਖੜਾ, ਕਹਿੰਦਾ ਹਰੇਕ ਖੜਾ। ਮੇਰੇ ਬੰਦੇ ਪਿੰਡ ਦੇ ਫੜੇ ਕਿਉਂ ਨਹੀਂ ਜਾਂਦੇ? ਛੋਟਾ ਪਾਸੇ ਹੋ ਜਾਂਦਾ ਜੀ ਉਦੋਂ। ਮੇਰੇ ਪਿੰਡ ਦੇ ਬੰਦੇ ਫੜੇ ਕਿਉਂ ਨਹੀਂ ਜਾਂਦੇ? ਆ DSP ਫੂਲ ਬੈਠਾ, ਜਾ ਕੇ ਪੁੱਛ ਲਓ ਉਹਦੀ ਇੰਟਰਵਿਊ ਵਾਲੇ ਵੀ ਲੱਖਣ ਦੱਸਿਆ ਨਹੀਂ ਤੁਹਾਨੂੰ? ਪਹਿਲਾਂ DSP ਨੂੰ ਦੱਸਿਆ ਨਹੀਂ, SSP ਨੂੰ ਜਾ ਕੇ ਪੁੱਛੋ, ਬਠਿੰਡੇ ਨੂੰ C ਇੰਚਾਰਜ ਨੂੰ ਪੁੱਛੋ। ਚੌਥਾ SSP ਬਦਲ ਗਿਆ ਜਦੋਂ ਮੈਂ ਰੌਲਾ ਪਾਉਂਦਾ ਨਾ 2 ਸਾਲ ਦਾ ਮੇਰੇ ਪਿੰਡ ਵਿਕਦਾ, ਉਹ ਮੇਰੇ ਪਿੰਡ ਵਿਕਦਾ। ਫਿਰ ਇਹ ਕਿਉਂ ਹੁੰਦਾ ਕਿ ਜਦੋਂ ਸੱਪ ਲੰਘ ਜਾਂਦਾ ਉਹਦੀ ਲੀਹ ਕੁੱਟਣ ਦਾ ਕੋਈ ਫਾਇਦਾ ਹੁੰਦਾ ਕਿ ਜਦੋਂ ਇੱਕ ਕਤਲ ਹੋ ਗਿਆ ਫਿਰ ਪ੍ਰਸ਼ਾਸਨ ਤਾਂ ਡਰਾਮੇ, ਅੱਖਾਂ ਪੂੰਝਣੇ ਆ, ਮਗਰ ਮੱਛ ਦੇ ਹੰਝੂ ਹੈ। ਆਹ ਲੈ ਲਓ, ਹੁਣ ਚਾਹੇ ਇੱਥੇ 50 ਲੱਖ ਵੀ ਦੇ ਦੇਣ, ਉਹ ਬੰਦਾ ਮੁੜੂ? ਉਹਦਾ ਵਿਚਾਰਾ 12-13 ਸਾਲ ਦਾ ਜਵਾਕ ਜਿਹੜਾ ਨਾਥ ਹੋ ਗਿਆ ਯਾਰ। ਮਾਂ ਉਹਦੀ ਪਹਿਲਾਂ ਹੈ ਨਹੀਂ, ਦਾਦੀ ਉਹਦੀ ਬੁੜੀ ਹੋਈ ਪਈ ਆ ਵਿਚਾਰੀ, ਸਾਲ ਆ ਪਤਾ ਨਹੀਂ 6 ਮਹੀਨੇ ਆ, ਦਾਦਾ ਉਹਦਾ ਪਹਿਲਾਂ ਮਰਿਆ ਵਾ, ਉਹਦੇ ਘਰੇ ਕੌਣ ਰਹਿ ਗਿਆ? ਉਹ ਮਰ ਗਿਆ। ਇਹਨਾਂ ਗੱਲਾਂ ਨੂੰ ਲੈ ਕੇ ਫੇਰ ਲੱਖੇ ਨੂੰ ਟਰੋਲ ਹੋਣਾ ਪਊਗਾ। ਲੱਖੇ ਦੇ ਉੱਪਰ ਕਾਫੀ ਜਿਹੜੇ ਕਿ ਟਰੋਲਿੰਗ ਕਰਦਾ IT ਸੈੱਲ ਜਿਹੜਾ ਆਮ ਆਦਮੀ ਪਾਰਟੀ ਦਾ, ਕਹਿੰਦੇ ਰਹਿੰਦੇ ਨੇ ਕਿ ਜਿਹੜਾ ਇਹ ਸੋਸ਼ਲ ਮੀਡੀਆ ਦਾ ਸਰਦਾਰ ਕਿੱਕਲੀਆਂ ਪਾ ਰਿਹਾ ਤੇ ਉਹ ਆਪਦੇ ਪਿੰਡ ਦੇ ਵਿੱਚੋਂ ਹੀ ਚਿੱਟਾ ਖਤਮ ਕਰ ਰਿਹਾ। ਮੈਂ ਉਹੀ ਕਹਿਣਾ, ਮੈਂ ਇਸੇ ਕੰਮ ਨੂੰ ਤਾਂ ਅਸੀਂ ਕਮੇਟੀ ਬਣਾਈ, ਇਕੱਠੇ ਹੋਏ। ਮੇਰੇ ਪਿੰਡ ਦੁਸ਼ਮਣੀ ਦਾ ਮਾਹੌਲ ਹੈ, ਬੰਦੇ ਮਰੇ ਨੇ, ਕਤਲ ਹੋਏ ਨੇ ਸਾਡੇ ਪਿੰਡ ਦੁਸ਼ਮਣੀਆਂ 'ਚ। ਫਿਰ ਵੀ ਉਹਦੇ ਬਾਵਜੂਦ ਵੀ ਪਿੰਡ ਅਸੀਂ ਇਕੱਠਾ ਕੀਤਾ। ਸਾਡੇ ਪਿੰਡ ਨੂੰ ਸਲਾਹ ਕੀ ਮਿਲਿਆ? ਆਹ ਮਿਲ ਗਿਆ, ਆਹ ਮੁੰਡਾ ਮਰ ਗਿਆ। ਇਹਦਾ ਜ਼ਿੰਮੇਵਾਰ ਕੌਣ ਆ? ਕੀ ਪਿੰਡ ਜ਼ਿੰਮੇਵਾਰ ਆ ਕਿ ਸਰਕਾਰ ਜ਼ਿੰਮੇਵਾਰ ਆ? ਮੈਨੂੰ ਐਂ ਦੱਸ, ਸਰਕਾਰ ਜੇ ਮੰਨ ਲਾ ਕੀ ਲੋੜ ਪਈ ਆ ਲੋਕਾਂ ਨੂੰ ਰਾਤ ਨੂੰ ਨੀਂਦਾਂ ਛੱਡ ਕੇ ਲੋਕ ਨਾਕਿਆਂ ਤੇ ਬਹਿੰਦੇ ਆ, ਬੁੜੀਆਂ ਬਹਿੰਦੀਆਂ, ਦਿਨੇ ਬੰਦਾ ਕੰਮ ਕਰਦਾ, ਰਾਤ ਨੂੰ ਨਾਕੇ ਤੇ ਬਹਿੰਦਾ, ਕੀ ਲੋੜ ਆ ਫਿਰ? ਬਿਲਕੁਲ। ਜੇ ਚਿੱਟਾ ਬੰਦ ਹੋ ਜੇ, ਲੋਕ ਦੁਸ਼ਮਣੀਆਂ ਪਾਉਣ, ਲੋਕ ਮਰਨ, ਲੋਕ ਗੋਲੀਆਂ ਖਾਣ, ਲੋਕ ਕਿਰਚਾਂ ਮੂੰਹ 'ਚ ਮਰਵਾ ਕੇ ਮਰਨ, ਲੋਕ ਛੱਤਰ ਖਾਣ, ਲੱਤਾਂ ਤੜਵਾਉਣ, ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਆ ਫੋਨ ਕਰਕੇ, ਸਾਡੀ ਗੱਡੀ ਘੇਰ ਕੇ ਦਿਖਾਏ ਹੋਵੇ। ਆ ਜਿਹੜੇ ਨਸ਼ਾ ਵੇਚਣ ਵਾਲੇ ਆ, ਅਸੀਂ ਤਾਂ ਅਸੀਂ ਵੇਚਾਂਗੇ। ਕਬੀਲਦਾਰ ਬੰਦਾ ਚੁੱਪ ਕਰ ਜਾਂਦਾ, ਘਰੇ ਵੜ ਜਾਂਦਾ ਵੀ ਆਪਾਂ ਕੀ ਲੈਣਾ ਯਾਰ। ਉਹਨਾਂ ਦੇ ਮਗਰ ਤਾਕਤਾਂ ਨੇ, ਪਾਵਰਾਂ ਨੇ। ਕੀ ਪੁਲਿਸ ਨੂੰ ਪਤਾ ਨਹੀਂ ਯਾਰ? ਇਹ ਕਹਿੰਦੇ ਪੁਲਿਸ ਨੂੰ ਪਤਾ ਨਹੀਂ। ਤੁਹਾਨੂੰ ਇਹ ਕਿਵੇਂ ਪਤਾ ਵੀ ਆਹ ਫਲਾਨਾ ਕਿਸਾਨ ਯੂਨੀਅਨ 'ਚ ਕੰਮ ਕਰਦਾ, ਇਹ ਉਹਦਾ ਮੈਂਬਰ ਹੈ, ਇਹ ਬਲਾਕ ਮੈਂਬਰ ਹੈ, ਇਹ ਜ਼ਿਲ੍ਹੇ ਦਾ ਪ੍ਰਧਾਨ? ਇਹ ਕਿਵੇਂ ਪਤਾ? ਉਹਨੂੰ ਕਿਵੇਂ ਫੜ ਲੈਂਦੇ ਹੋ? ਇਹਦਾ ਹੱਲ ਕੀ ਆ ਫਿਰ? ਜੇਕਰ ਗੱਲ ਕੀਤੀ ਜਾਵੇ ਤਾਂ ਹੱਲ ਕੀ ਆ? ਕਿਉਂਕਿ ਹੱਲ ਬਾਈ ਲੋਕ ਆ। ਮੈਂ ਕਹਿੰਦਾ ਜਿੰਨਾ ਚਿਰ ਤੁਸੀਂ ਇਹ ਗੱਲਾਂ 'ਚ ਫਸੇ ਰਹੋਗੇ ਵੀ ਅਸੀਂ ਧੜਿਆਂ 'ਚ ਫਸੇ ਹੋਏ ਲੋਕ ਆ, ਅਸੀਂ ਬਾਦਲਾਂ ਨਾਲ ਆ ਜੀ, ਮੁੱਢ ਛੁੱਡ ਤੋਂ ਜੀ, ਅਸੀਂ ਜੀ ਕਾਂਗਰਸੀਆਂ ਜੀ, ਸਾਡੇ ਪਿਓ ਦਾਦਿਆਂ ਪੜਦਾਦਿਆਂ ਤੋਂ, ਅਸੀਂ ਹੁਣ ਬੌਕਰ ਦੇ ਭਗਤਾਂ ਜੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਸੀਂ ਮਰੋਗੇ ਹੀ ਮਰੋਗੇ। ਯਾਦ ਰੱਖਿਓ, ਤੁਹਾਡੇ ਕੋਲ ਪਛਤਾਉਣ ਲਈ ਵੀ ਸਮਾਂ ਨਹੀਂ ਰਹਿਣਾ। ਮੈਂ ਭਗਵੰਤ ਨੂੰ ਗਦਾਰ ਕਿਹਾ ਸੀ, ਇਹਨੇ ਮੇਰੇ ਤੇ ਕੱਲ੍ਹ ਤੰਜ ਕੱਸਿਆ, ਕਹਿੰਦਾ ਕੋਈ ਬੰਦੇ ਮੈਨੂੰ ਗਦਾਰ ਕਹਿੰਦੇ ਆ। ਮੈਂ ਤੈਨੂੰ ਅੱਜ ਵੀ ਗਦਾਰ ਕਹਿਣਾ, ਤੂੰ ਹੈ ਹੀ ਗਦਾਰ ਆ। ਤੂੰ ਸਭ ਤੋਂ ਵੱਡਾ ਗਦਾਰ ਸਾਬਤ ਹੋਏਗਾ ਪੰਜਾਬ ਦਾ। ਜਿਹੜੇ ਤਰੀਕੇ ਨਾਲ ਤੂੰ ਦਿੱਲੀ ਦਾ ਹੱਥ ਠੋਕਾ ਬਣ ਕੇ ਅੱਜ ਤੂੰ ਕੰਮ ਕਰ ਰਿਹਾ, ਜੋ ਨੀਤੀਆਂ ਦਿੱਲੀ ਚਾਹੁੰਦੀ ਹੈ ਉਹ ਤੂੰ ਪੰਜਾਬ 'ਚ ਲਾਗੂ ਕਰ ਰਿਹਾ। ਗੜੇਮਾਰੀ ਦੇ ਪੈਸੇ ਮਿਲ ਗਏ, ਹੜ੍ਹ ਦੇ ਪੈਸੇ ਮਿਲ ਗਏ, ਹੜ੍ਹਾਂ ਦੇ ਮਾਰੇ ਲੋਕਾਂ ਨੂੰ ਪੈਸੇ ਮਿਲ ਗਏ। ਉਹ ਕਹਿੰਦੇ ਅਸੀਂ ਦੇਤਾ 6800 ਕਿੱਥੇ 6800 ਰੁਪਇਆ? ਨੁਕਸਾਨ ਦੇਖੋ ਲੋਕਾਂ ਦਾ। 20 ਸਾਲ ਬਹਾਲ ਨਹੀਂ ਹੁੰਦੇ। ਜਿਹੜੇ ਲੋਕ ਮਰ ਗਏ, ਅਸੀਂ ਰੋੜਕੀ ਪਿੰਡ ਚੱਕ ਕੇ ਆਏ ਮਿੱਟੀ, ਉੱਥੇ ਘੱਟੋ ਘੱਟ 40 ਲੱਖ ਦਾ ਤੇਲ ਮੱਚ ਗਿਆ, 40-45 ਲੱਖ ਦਾ ਤੇਲ ਕੱਲਾ, ਤੇ 15 ਦਿਨ ਲਗਾਤਾਰ 100-150 ਟਰੈਕਟਰ ਹੁੰਦਾ ਸੀ ਰੋਜ਼। ਤੇ ਜੇ ਨਾ ਲੋਕ ਸਾਥ ਦਿੰਦੇ ਪੰਜਾਬ ਦੇ ਉੱਠ ਕੇ ਤੇ ਚੱਕ ਲੈਂਦੇ ਲੋਕ, 20 ਸਾਲ ਨਹੀਂ ਚੱਕਦੇ। ਆ ਜਾ ਕੇ ਦੇਖੋ ਫਾਜ਼ਿਲਕਾ, ਹਬੋਰ ਦਾ ਏਰੀਆ, ਤਰਨਤਾਰਨ ਤੇ ਫਿਰੋਜ਼ਪੁਰ ਦਾ ਏਰੀਆ, 6800 ਰੁਪਇਆ।
ਕਿੰਨਾ ਠੇਕਾ ਪਤਾ ਕਿੰਨਾ ਕਿੱਲੇ ਦਾ? 70,000 ਤੋਂ ਲੈ ਕੇ 80-85,000 ਰੁਪਇਆ ਠੇਕਾ ਸਾਲ ਦਾ। 6800 ਰੁਪਇਆ ਲੈ, ਉਹ ਵੀ ਕਿਸੇ ਨੂੰ ਆਊ ਨਹੀਂ। ਇਹ ਤਾਂ ਕਹਿੰਦੇ 15,000 ਦੇਵਾਂਗੇ ਗੜੇਮਾਰੀ ਵਾਲੇ, ਕੋਈ ਗਰਦੌਰੀ ਨਹੀਂ ਕਰਾਉਂਦੇ। ਆ ਗਏ ਗੜੇਮਾਰੀ ਦੀ ਦਿੱਤਾ 6800। 6800 ਹਾਲ ਵਾਲਿਆਂ ਨੂੰ ਕਹਿ ਰਹੇ ਨੇ, ਹਾਲ ਵਾਲਿਆਂ ਮੈਂ ਕੱਲ ਗੜੇਮਾਰੀ ਵਾਲੇ ਪਿੰਡਾਂ 'ਚ ਜਾ ਕੇ ਆਇਆ, ਉਹ ਕਹਿੰਦੇ ਸਾਨੂੰ ਤਾਂ ਕਹਿੰਦੇ 6800 ਰੁਪਇਆ ਕਿੱਲੇ ਦਾ ਆਇਆ ਹੈ ਜੀ। ਕਿਸੇ ਨੂੰ ਨਹੀਂ ਆਉਣਾ। 68 ਦਾ ਸੈਂਟਰ ਨਹੀਂ ਦਿੱਤਾ ਇਹਨਾਂ ਨੇ, ਕੱਖ ਨਹੀਂ ਦਿੱਤਾ। 6800 ਸੈਂਟਰ ਦਾ 6800 ਕਹਿੰਦੇ ਸੈਂਟਰ ਦਾ ਆਇਆ। ਸੈਂਟਰ ਦਾ ਆਇਆ। ਹਾਂ, ਇਹਨਾਂ ਦਾ ਸੈਂਟਰ ਦਾ ਹੀ ਹੈ। ਕਿਸਾਨੀ ਬਣੀ ਬਿਲਕੁਲ ਅਸੀਂ ਬੈਠੇ ਆ, ਪਰ ਗੱਲ ਕੁਛ ਹੋਰ ਯਾਰ ਆ। ਤੁਸੀਂ ਨਾ ਪਤਾ ਗੱਲ ਮੈਂ ਕਹਿਣਾ, ਤੁਸੀਂ ਸੱਚਾਈ ਦੱਸੋ ਲੋਕਾਂ ਨੂੰ ਵੀ ਪੰਜਾਬ 3.5 ਲੱਖ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ। ਤੁਸੀਂ RBI ਤੋਂ ਕਈ ਕਰੋੜਾਂ ਰੁਪਈਆ ਕਰਜ਼ਾ ਚੱਕ ਲੈਂਦੇ ਹੋ, ਪੰਜਾਬ ਹੋਰ ਕਰਜ਼ਈ ਹੋਈ ਜਾਂਦਾ। ਲੋਕ ਬੋਝ ਤਾਂ ਲੋਕਾਂ ਦੇ ਪੈਣਾ, ਉਹਦਾ ਲਾਉਣ ਦਾ ਤੁਹਾਡੇ ਕੋਲ ਕੀ ਹਿੱਲਾ, ਹੱਲ ਕੀ ਆ? ਤੁਸੀਂ ਉਹ ਜਿਹੜਾ ਪੈਸਾ ਚੱਕਦੇ ਆ ਉਹ ਲੋਕ ਭਲਾਈ ਤੇ ਨਹੀਂ ਲੱਗਦਾ, ਉਹਨਾਂ ਮਸ਼ਹੂਰੀਆਂ ਤੇ, ਜਹਾਜ਼ਾਂ ਦੇ ਖਰਚਿਆਂ ਤੇ, ਤੇਲਾਂ ਦੇ ਖਰਚਿਆਂ ਤੇ। ਤੁਹਾਡਾ ਯਾਰ ਇੱਕ MLA 15,000 ਰੁਪਏ ਦਾ ਮੋਬਾਈਲ ਰੀਚਾਰਜ ਕਰਾ ਦਿੰਦਾ। 15,000 ਰੁਪਏ ਮਹੀਨੇ ਦਾ ਮੋਬਾਈਲ ਰੀਚਾਰਜ ਦਾ ਪੈਂਦਾ। ਇਹ ਮੈਂ ਕਹਿ ਰਿਹਾ, ਇਹ ਤਾਂ RT ਕਹਿ ਰਹੀ ਹੈ। ਤੁਸੀਂ ਮੈਨੂੰ ਦੱਸੋ, ਆ ਮੋਬਾਈਲ ਆ, ਇਹ 'ਚ ਆਪਾਂ ਰੀਚਾਰਜ ਕਰਾਉਣਾ ਹੈ, ਇਹ 600-700 ਰੁਪਏ ਦਾ ਹੋ ਜਾਂਦਾ, ਉਹ 3 ਮਹੀਨੇ ਚੱਲਦਾ। ਤੇ ਤੁਸੀਂ ਮਹੀਨੇ ਦੇ 15,000 ਮੋਬਾਈਲ ਦਾ ਖਰਚਾ ਪਾਈ ਜਾਂਦੇ ਹੋ। ਇਹ ਲੋਕਾਂ ਦੀ ਲੁੱਟ ਨਹੀਂ, ਹੋਰ ਕੀ ਲੁੱਟ ਆ ਫਿਰ ਇਹ? ਪਰ ਮਸਲਾ ਤਾਂ ਇਹ ਖੜਾ ਹੁੰਦਾ, ਉਹ ਕਹਿੰਦੇ ਵੀ ਅਸੀਂ ਕਹਿੰਦੇ ਲੋਕਾਂ ਦੇ ਆ ਤੇ ਲੋਕਾਂ ਦੇ ਵਿੱਚ ਖੜੇ ਆ। ਬਲਕਾਰ ਸਿੱਧੂ ਨੇ ਵੀ ਕਿਹਾ, ਕਹਿੰਦਾ ਮੈਂ ਹਿੱਕ ਠੋਕ ਕੇ ਖੜਾ ਤੁਹਾਡੇ ਨਾਲ। ਕੱਲ੍ਹ ਵਾਲੀ ਘਟਨਾ ਨੂੰ ਲੈ ਕੇ ਬਲਕਾਰ ਸਿੱਧੂ ਸਭ ਤੋਂ ਪਹਿਲਾਂ ਕਹਿੰਦਾ ਮੈਂ ਇੱਥੇ ਜਾ ਕੇ ਪਹੁੰਚਿਆ ਤੇ ਮੈਂ ਕਹਿੰਦਾ ਲੋਕਾਂ ਦੇ ਨਾਲ। ਅਸੀਂ ਬਲਕਾਰ ਸਿਆਂ ਤੇਰਾ ਧੰਨਵਾਦ ਕਰਾਂਗੇ ਬਾਈ, ਤੂੰ ਖੜ ਲੋਕਾਂ ਨਾਲ। ਸਾਡੀ ਕੋਈ ਤੇਰੇ ਨਾਲ ਨਿੱਜੀ ਨਹੀਂ ਆ, ਸਾਡਾ ਰੌਲਾ ਦਾ ਤੁਹਾਡੇ ਗੱਪਾਂ ਨੂੰ ਲੈ ਕੇ ਆ, ਤੁਹਾਡੇ ਝੂਠਾਂ ਨੂੰ ਲੈ ਕੇ ਆ। ਟਰੱਕ ਯੂਨੀਅਨ ਰਾਮਪੁਰੇ ਦੇ ਵਿੱਚੋਂ ਗੱਡੀਆਂ ਦੇ ਨੰਬਰ ਗੋਲ ਕਰਤੇ। ਇਹ ਕੰਮ ਸਾਡੇ ਮਲੂਕੇ ਵੇਲੇ ਵੀ ਹੁੰਦਾ ਰਿਹਾ, ਉਹਨਾਂ ਨੇ ਦੂਜੀ ਪਾਰਟੀ ਦੇ ਗੱਡੀਆਂ ਦੇ ਨੰਬਰ ਗੋਲ ਕਰਕੇ ਬੰਦ ਕਰ ਦਿੰਦੇ ਸੀ। ਇਹ ਕੰਮ ਕਾਂਗਰਸੀਆਂ ਵੇਲੇ ਵੀ ਹੋਇਆ, ਕਾਂਗੜ ਆਇਆ ਉਹਨੇ ਚੱਕ ਕੇ ਦੂਜੀ ਧਿਰ ਦੇ ਨੰਬਰ ਗੋਲ ਕਰਤੇ। ਇਹ ਆਏ, ਇਹਨਾਂ ਨੇ ਜਿਹੜੇ ਇਹਨਾਂ ਦੇ ਵਿਰੋਧੀ ਸੀਗੇ ਉਹਨਾਂ ਨੇ ਉਂਗਲ ਲਾਤੀ ਵੀ ਇਹ ਫਲਾਣੇ ਹੀ ਫਲਾਣੀ ਪਾਰਟੀ ਨਾਲ, ਉਹਨਾਂ ਨੇ ਨੰਬਰ ਗੋਲ ਕਰਤੇ। ਇਹ ਰਾਜਨੀਤੀ ਤੋਂ ਛੁਟਕਾਰਾ ਪਾਉਣ ਲਈ ਤਾਂ ਲੋਕਾਂ ਨੇ ਤੁਹਾਨੂੰ ਚੁਣਿਆ ਸੀ। ਹੁਣ ਤੂੰ ਕਹਿੰਦਾ ਮੈਂ ਲੋਕਾਂ ਨਾਲ ਆ ਇਸ ਮੁੱਦੇ ਦੇ ਉੱਤੇ, ਤਾਂ ਫਿਰ ਸਾਡੇ ਹਲਕੇ ਦੇ ਹਲਕਾ ਫੂਲ, ਜਿੱਥੇ ਮੇਰਾ ਪਿੰਡ ਪੈਂਦਾ, ਹਲਕਾ ਫੂਲ ਦੇ ਵਿੱਚ 50 ਪਿੰਡ ਨੇ ਮੰਨ ਲਾ। 50 ਪਿੰਡਾਂ ਦੇ ਵਿੱਚੋਂ ਭਾਈ ਰੁਪਏ ਲੋਕਾਂ ਨੇ ਠੱਲ ਪਾ ਲਈ ਕਮੇਟੀ ਬਣਾ ਕੇ, ਦੁੱਲੇ ਠੱਲ ਪਾ ਲਈ ਲੋਕਾਂ ਨੇ ਆਪ ਪਹਿਰੇ ਲਾ ਕੇ, ਘੰਡਾ ਬੰਨੇ ਇੱਧਰ ਢਵਾਲੀ, ਇਹਨਾਂ ਪਿੰਡਾਂ ਠੱਲ ਪੈ ਗਈ। ਤੇ ਬਾਕੀ ਪਿੰਡਾਂ ਜਿਹੜਾ ਵਿਕਦਾ, ਮੈਂ ਮੇਰੇ ਪਿੰਡ ਦੀ ਗੱਲ ਕਰਾਂ, ਮਹਾਰਾਜ ਕਿੱਡਾ ਵੱਡਾ ਪਿੰਡ ਹੈ, ਸਭ ਤੋਂ ਵੱਧ ਵੋਟ 18-20 ਹਜ਼ਾਰ ਦੇ ਨੇੜੇ ਤੇੜੇ ਵੋਟ ਆ ਮਹਾਰਾਜ ਦੀ। ਸਭ ਤੋਂ ਵੱਧ ਵੋਟ ਆਮ ਆਦਮੀ ਪਾਰਟੀ ਨੂੰ ਪਈ, ਤੇ ਮਹਾਰਾਜ ਦੇ ਵਿੱਚ ਗਲੀ ਗਲੀ ਚਿੱਟਾ ਵਿਕਦਾ ਫਿਰਦਾ। ਅਸੀਂ ਕਹਿੰਦਾ ਰੋਕ, ਤੇਰਾ ਧੰਨਵਾਦ ਕਰਾਂਗੇ ਤੇਰੇ। ਅਸੀਂ ਮੈਂ ਖੁਦ, ਹਾਲਾਂਕਿ ਤੁਹਾਡਾ ਸਿਆਸੀ ਆਪਣਾ, ਅਸੀਂ ਸਿਆਸੀ ਆਪਾਂ ਵਿਰੋਧੀ ਹਾਂ, ਪਰ ਮੈਂ ਤੁਹਾਡਾ ਸਵਾਗਤ ਕਰੂੰਗਾ, ਪਿੰਡ ਵੀ ਬੁਲਾਊਂਗਾ, ਤੁਹਾਨੂੰ ਤੁਹਾਡੇ ਹਾਰ ਵੀ ਪਾਊਂਗਾ। ਲੈ ਇਕੱਲੇ ਫੂਲ ਹਲਕੇ ਦੇ 50 ਪਿੰਡਾਂ ਦੇ ਵਿੱਚੋਂ ਚਿੱਟਾ ਖਤਮ ਕਰ ਦਿਓ। ਸੋਸ਼ਲ ਮੀਡੀਆ ਵਾਲੇ ਕਹਿੰਦੇ ਕਿ ਇਹਨਾਂ ਨੂੰ 25 ਪਿੰਡਾਂ ਦੀ ਸਰਪੰਚੀ ਦੇ ਦਿਓ, ਜਿਹੜੇ ਲੋਕਾਂ ਨੇ ਦੇਣੀ ਆ ਬਾਈ। ਇਹ ਪ੍ਰਮਾਤਮਾ ਜਾਣਦਾ ਹੈ, ਇਹ ਕੁਦਰਤ ਹੁੰਦੀ ਹੈ, ਕੁਦਰਤ ਪ੍ਰਮਾਤਮਾ ਨੇ ਸੇਵਾ ਲੈਣੀ ਹੈ ਹਰ ਬੰਦੇ ਤੋਂ, ਉਹ ਜਾਣਦਾ ਹੈ। ਤੇ ਲੋਕਾਂ ਦੇ ਸਿਰ ਤੇ ਖੜੀ ਹੁੰਦੀ ਹੈ ਗੱਲ। ਇਹਨਾਂ ਨੂੰ ਦੇਣ ਵਾਲੇ ਕੌਣ ਹੈ? ਉਹ ਵੀ ਲੋਕ ਨੇ ਜੀ। ਲੋਕ ਭਰੋਸਾ ਕਰਦੇ ਆ, ਤੇ ਮੈਂ ਕਹਿੰਦਾ ਲੋਕਾਂ ਨੇ ਭਰੋਸਾ ਕੀਤਾ 92 ਦਾ, ਲੋਕਾਂ ਦਾ ਭਰੋਸਾ ਕਾਇਮ ਰੱਖੋ, ਝੂਠ ਨਾ ਮਾਰੋ, ਗਮਰਾਹ ਨਾ ਕਰੋ। ਪੰਜਾਬ ਮਰ ਚੱਲਿਆ, ਸੱਚੋਂ ਹੀ ਮਰ ਚੱਲਿਆ ਪੰਜਾਬ। ਪੰਜਾਬ ਦੇ ਪੱਲੇ ਰਹਿ ਕੀ ਗਿਆ? ਪੰਜਾਬ ਨੂੰ ਘੇਰਾ ਚਾਰ ਚਪੇਰੋਂ ਪਿਆ ਹੋਇਆ। ਜੋ ਸਟੇਟ ਸਾਡੇ ਨਾਲ ਕਰਨਾ ਚਾਹੁੰਦੀ ਹੈ, ਜੋ ਏਜੰਸੀਆਂ ਪੰਜਾਬ ਨਾਲ ਕਰਨੀਆਂ ਚਾਹੁੰਦੀਆਂ ਨੇ, ਇਹ ਆਮ ਵਰਤਾਰੇ ਨਹੀਂ ਆ। ਚਿੱਟੇ ਦਾ ਵਿਕਣਾ, ਪ੍ਰਵਾਸ ਦਾ ਹੋਣਾ, ਸਾਡੇ ਡੈਮਾਂ ਦੇ ਪ੍ਰਬੰਧ ਖੋਏ ਜਾਣੇ, ਸਾਡੇ ਪਾਣੀ ਖੋਏ ਜਾਣੇ, ਆਮ ਵਰਤਾਰੇ ਨਹੀਂ ਆ। ਇਹ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਨੇ ਪੰਜਾਬ ਦੇ ਖਿਲਾਫ। ਉਹ ਤੁਹਾਡੀ ਖਤਮ, ਤੁਹਾਡੀ ਨਸਲਕੁਸ਼ੀ ਕਰ ਦੇਣਾ ਚਾਹੁੰਦੇ ਆ। ਤੁਹਾਡੀਆਂ ਜਨਾਨੀਆਂ ਦੇ ਗਰਭ ਦੇ ਵਿੱਚ ਸਪਰਮ ਆ ਰਿਹਾ, ਟੀਕਿਆਂ ਰਾਹੀਂ ਬੱਚੇ ਲੈ ਰਹੇ ਆ ਹਸਪਤਾਲਾਂ ਦੇ ਵਿੱਚ। ਉਹ ਕਿੱਡਾ ਵੱਡਾ ਸਾਡੀ ਨਸਲਕੁਸ਼ੀ ਦਾ ਇੱਕ ਤਰੀਕਾ ਹੈ। ਬਹੁਤ ਸਮੇਂ ਤੋਂ ਨਸਲਕੁਸ਼ੀ ਇੱਕ ਤਰੀਕੇ ਨਾਲ, ਕਈ ਤਰੀਕੇ ਨਾਲ ਹੁੰਦੀ ਆ। ਬਹੁਤ ਸਮੇਂ ਤੋਂ ਇਹ ਗੱਲ ਤੁਸੀਂ ਪ੍ਰਚਾਰ ਰਹੇ ਹੋ, ਪ੍ਰਸਾਰ ਰਹੇ ਹੋ। ਕਿੰਨੇ ਕੁ ਲੋਕਾਂ ਤੇ ਅਸਰ ਹੋ ਰਿਹਾ ਇਸ ਗੱਲ ਦਾ? ਕਿੰਨੇ ਕੁ ਲੋਕ ਤੁਹਾਡੀ ਗੱਲ ਨੂੰ? ਮੈਂ ਕਹਿੰਦਾ ਜੇ ਤੁਹਾਡੇ 'ਚ ਇਹ ਕਮਜ਼ੋਰੀ ਆ ਗਈ, ਤੁਹਾਡੇ ਸਗਲਾਣੂ ਨਹੀਂ ਬਣ ਰਹੇ, ਕੋਈ ਰਿਸ਼ਤੇਦਾਰ ਹੈ, ਕੋਈ ਸਕਾ ਸਕੇਲਾ, ਉਹਦਾ ਸਪਰਮ ਲੈ ਲਓ। ਭਈਆਂ ਨੇ ਕੋਠੀ ਦੱਬ ਲਈ ਆਪਣੇ ਬੰਦੇ ਦੀ ਆ ਕੇ ਇੱਥੇ। ਆਪਣੇ ਬੰਦੇ ਕੋਈ ਬਾਹਰ ਗਿਆ ਸੀ, ਉਹਨੇ ਭਈਆਂ ਨੇ ਕੋਠੀ ਤੇ ਬਾਹਤਾ, ਉਹਨੇ ਮਗਰੋਂ ਆਦਾ ਮੀਟਰ ਲਵਾ ਲਿਆ, 2-3 ਸਾਲ ਇੱਥੇ ਬਾਹਰ ਲਾਇਆ ਨਾ। ਭਈਆਂ ਨੇ ਜਾਏ ਕੀ ਕੀਤਾ, ਉਹ ਜਾ ਕੇ ਉਹ ਕਹਿੰਦਾ ਬਈ ਕੋਠੀ ਚੁੱਟੋ, ਕਹਿੰਦੇ ਕੋਠੀ 'ਚ ਨਹੀਂ ਉੱਠਦੇ।
ਉਹ ਪੁਲਿਸ ਕੋਲੇ ਗਿਆ, ਭਈਆਂ ਨੇ ਪੁਲਿਸ ਸੱਦ ਲਈ, ਉਹ ਕਹਿੰਦਾ ਕੋਠੀ ਤੇ ਮੈਂ ਕਿਰਾਏ ਦੇਣਾ, ਮੈਂ ਨਹੀਂ ਉੱਠਦਾ। ਭਈਆ ਕੋਰਟ 'ਚ ਵਗ ਗਿਆ, ਹਾਈ ਕੋਰਟ ਨੇ ਫੈਸਲਾ ਕਰਤਾ ਵੀ ਤੁਸੀਂ ਠਾ ਨਹੀਂ ਸਕਦੇ, ਤੁਹਾਡੀਆਂ ਕੋਠੀਆਂ ਤੁਹਾਡੀਆਂ ਜ਼ਮੀਨਾਂ ਭਈਏ ਦੱਬੀ ਜਾਂਦੇ ਆ। ਮੈਂ ਇਸ ਗੱਲ ਦੇ ਖਿਲਾਫ ਵੀ ਆਵਾਜ਼ ਉਠਾਈ ਸੀਗੀ, ਉਹ ਮੇਰੇ ਖਿਲਾਫ ਹੋ ਜਾਂਦੇ ਨੇ ਲੋਕ, ਫਿਰ ਕੰਮ ਕਿਵੇਂ ਹੋਊ? ਉਹ ਭਲਿਓ ਮਾਨਸੋ ਕੰਮ ਕਰਾ ਲਓ, ਮੈਂ ਨਹੀਂ ਕਹਿੰਦਾ ਕੰਮ ਨਾ ਕਰਾਓ, ਕੰਮ ਕਰਾ ਲਓ। ਭਈਏ ਆਉਂਦੇ ਆ ਖੇਤਾਂ 'ਚ ਮੋਟਰਾਂ ਦੇ ਬਹਾ ਲਓ, ਝੋਨਾ ਲਵਾ ਲਓ, ਘਰਾਂ 'ਚ ਕਿਉਂ ਬਾੜਦੇ ਹੋ? ਕਹਿੰਦੇ ਲੱਖਾ ਹਰੇਕ ਥਾਂ ਤੇ ਪਹੁੰਚਦਾ, ਹਰੇਕ ਮੁੱਦੇ ਦੇ ਮੂਹਰੇ ਹੋ ਕੇ ਮੂਹਰੀ ਬਣ ਕੇ ਚੱਲਦਾ, ਫਿਰ ਲੱਖਾ ਇੱਕਦਮ ਪਿੱਛੇ ਹੋ ਜਾਂਦਾ। ਕਿਹੜੇ ਮੁੱਦੇ ਤੋਂ ਦੱਸ? ਇਹੀ ਗੱਲ ਵਿਰੋਧੀ ਕਹਿੰਦੇ ਕਿ ਜਦੋਂ ਤੂੰ ਮੈਨੂੰ ਤੱਥ ਦੱਸੋ ਨਾ। ਮੈਂ ਦਿੱਲੀ ਚੱਲਿਆ, ਪਰਚਾ ਹੋਇਆ ਮੇਰੇ ਤੇ, ਲੱਖ ਰੁਪਇਆ ਸਿਰ ਤੇ ਨਾਮ ਸੀ, 6 ਮਹੀਨੇ ਮੈਂ ਘਰ ਵੀ ਛੱਡ ਰੱਖਿਆ ਸੀ, ਸਾਰਾ ਪੰਜਾਬ ਮੇਰੇ ਨਾਲ ਖੜਾ। ਉਦੋਂ ਵੀ ਤੁਹਾਡੇ ਖਿਲਾਫ ਤਾਂ ਨਾਰੇ ਲੱਗ ਗਏ ਸਟੇਜਾਂ ਤੋਂ। ਮੈਂ ਉਹ ਚਲੋ ਉਹਦਾ ਜਿਹੜੇ ਕਹਿਣ ਵਾਲੇ ਸੀ ਗਦਾਰ ਸਾਨੂੰ ਕਿਹਾ ਉਹਨਾਂ ਨੇ ਦਿੱਲੀ, ਉਹ ਤਾਂ ਗੱਲ ਅੱਡਾ, ਚਲੋ ਜੋ ਉਹਨਾਂ ਦੀ ਸੀਗੀ ਮਾਸਟਰ ਨੇ ਬੋਲਤਾ, ਪਰ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਹਾਰੇ, ਅਸੀਂ ਚਾਹੁੰਦੇ ਪੰਜਾਬ ਜਿੱਤੇ। ਇਸ ਕਰਕੇ ਅਸੀਂ ਕੁਝ ਵੀ ਕਿਸੇ ਦੇ ਖਿਲਾਫ ਬੋਲੇ ਨਹੀਂ। ਜਿਹੜੇ ਮੁੱਦੇ 'ਚ ਪੰਜਾਬੀ ਬੋਲੀ ਵਾਲੇ ਮੁੱਦੇ 'ਚ ਮੈਂ ਪਿਆ, ਮੈਂ ਪਰਚੇ 16 ਪਰਚੇ ਮੇਰੇ ਤੇ ਹਲੇ ਵੀ ਚੱਲਦੇ ਆ, ਅੰਦਰ ਜੇਲ੍ਹ ਵੀ ਮੈਂ 3 ਵਾਰੀ ਕੱਟ ਕੇ ਆਇਆ। ਮੈਂ ਜਲਾਲ ਦੀ ਵਾਲੇ ਕੋਲ ਸਿਵੀਆਂ ਪਿੰਡ ਹੈ ਰਾਏਕੋਟ ਕੋਲੇ, ਦਰਖਤ ਵੜ ਤੇ ਗਏ ਬੰਦੇ ਨੇ, 40 ਦਰਖਤ ਪੱਟ ਤੇ ਸੜਕ ਤੋਂ, ਉਹਨਾਂ ਨੇ ਮੈਨੂੰ ਸੱਦ ਲਿਆ। ਮੈਂ ਉੱਥੇ ਜਾ ਕੇ ਬੋਲਿਆ ਵੀ ਅਸੀਂ ਭਾਈ ਧਰਨਾ ਲਾਵਾਂਗੇ, ਅਸੀਂ ਥਾਣੇ ਦਾ ਘਰਾਓ ਕਰਾਂਗੇ, ਪਰਚਾ ਦਿਓ। ਪਰਚਾ ਹੋ ਗਿਆ ਬੰਦੇ ਤੇ, ਅਸੀਂ ਜ਼ੋਰ ਲਾਉਂਦੇ ਰਹਿ ਗਏ, ਪਰਚਾ ਕਰਾਉਂਦੇ, ਪਿੰਡ ਰਾਜੀਨਾਮਾ ਕਰਨ ਨੂੰ ਫਿਰਦਾ। ਲੜੋ ਕਿਹਦੀ ਖਾਤਰ? ਸਾਡੇ ਨਾਲ ਮੇਰੇ ਨਾਲ ਇੱਕ ਥਾਂ ਹੀ ਹੋਇਆ, ਮੇਰੇ ਨਾਲ ਅਨੇਕਾਂ ਥਾਂ ਹੀ ਹੋਈ ਹੈ ਗੱਲਾਂ, ਜਿਹਦੀ ਖਾਤਰ ਜਾ ਕੇ ਲੜਦੇ ਆ, ਖੜਦੇ ਆ, ਅਗਲਾ ਕਹਾਂ ਬੈਰ ਪਾਉਂਦੇ ਆ, ਉਹ ਤੇਰੇ ਸਮਝੌਤੇ ਕਰ ਜਾਂਦੀ। ਅਫਸੋਸ ਹੁੰਦਾ ਇਸ ਗੱਲ ਦਾ? ਹੁੰਦਾ ਹੀ ਆ, ਕਿਉਂ ਨਾ ਹੋਵੇ। ਹੁਣ ਸਾਨੂੰ ਬੁਲਾਉਣ ਵਾਲੇ ਬੰਦਿਆਂ ਨੂੰ ਅੱਜ ਮੈਨੂੰ ਫੋਨ ਆਈ ਜਾਂਦੇ ਆ, ਕਹਿੰਦੇ ਬਾਈ ਤੁਸੀਂ ਇੱਥੇ ਰੌਲਾ ਪਾਉਂਦੇ ਰਹਿ ਗਏ, ਪਰਚਾ ਹੋ ਗਿਆ, ਪਿੰਡ ਤਿਆਰ ਹੋਇਆ ਬੈਠਾ, ਪਰਚਾ ਕੈਂਸਲ ਕਰੋ ਵੀ ਆਪਣਾ ਸਮਝੌਤਾ ਕਰ ਲਵੇ। 40 ਦਰਖਤ ਬੰਦੇ ਨੇ ਸੜਕ ਦੇ ਖੜੇ ਜੜ ਚੋਂ ਪੱਟ ਕੇ ਵੜਦੇ। ਇੱਕ ਥਾਂ ਹੀ ਬਿਲਕੁਲ, ਇੱਕ ਥਾਂ ਹੀ ਨਹੀਂ, ਮੇਰੇ ਨਾਲ ਕਈ ਥਾਂ ਹੀ ਹੋ ਗਿਆ ਭਰਾਵਾ। ਸੋ ਇਸ ਕਰਕੇ ਮੈਂ ਇਹੀ ਚਾਹੁੰਦਾ ਕਿ ਜਿਹੜਾ ਇਹ ਹਾਲਾਤ ਨੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਤੁਹਾਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਤੁਹਾਡੀ ਹੋਂਦ ਹਸਤੀ ਨੂੰ ਮਿਟਾਇਆ ਜਾ ਰਿਹਾ। ਇਹ ਸਾਰੇ ਵਰਤਾਰੇ ਉਹਦੇ 'ਚੋਂ ਨਿਕਲ ਰਹੇ ਨੇ, ਇਹ ਸਾਰੇ ਉਹਦੇ ਪਿਆਦੇ ਨੇ, ਮੋਹਰੇ ਨੇ, ਹੱਥ ਠੋਕੇ ਨੇ। ਤਾਂ ਇਹ ਸਮਝਣ ਦੇ, ਇਹ ਇਕੱਲੇ ਸਿਰ ਨਾ ਫਸਾ ਕੇ ਬੈਠੇ ਰਹੋ ਉੱਥੇ ਜਿੰਦਾਬਾਦ ਬਾਦਲ ਜਿੰਦਾਬਾਦ, ਕਾਂਗਰਸ ਜਿੰਦਾਬਾਦ, ਬੋਕਰ ਜਿੰਦਾਬਾਦ। ਕਿਹੜੀ ਗੱਲੋਂ ਜਿੰਦਾਬਾਦ ਮੈਨੂੰ ਦੱਸ ਦਿਓ। ਆਖਰ ਦੇ ਵਿੱਚ ਇੱਕ ਸਵਾਲ ਕਰਾਂਗੇ ਕਿ ਮੰਗ ਕੀ ਆ ਹੁਣ ਜਿਹੜਾ ਪਿੰਡ ਦੇ ਵਿੱਚ ਕਤਲ ਹੋਇਆ ਨੌਜਵਾਨ ਦਾ? ਮੰਗ ਦਾ ਬਾਈ ਦੇਖੋ ਦੀ ਕੋਈ ਜ਼ਿੰਦਗੀ ਦੀ ਕੀਮਤ ਤਾਂ ਹੈ ਨਹੀਂ। ਜਿਹੜੇ ਬੰਦੇ ਨੇ ਆਦੇ ਜਿਹਦਾ ਜਵਾਕ 12-13 ਸਾਲ ਦਾ ਇਕੱਲਾ ਰਹਿ ਗਿਆ, ਉਹਨੂੰ ਮਾਂ ਹੈ ਨਹੀਂ, ਉਹਦੇ ਪਿਓ ਦਾ ਸਹਾਰਾ ਸੀਗਾ ਇਕੱਲੇ ਦਾ, ਉਹ ਵੀ ਗਿਆ, ਉਹਦੀ ਜ਼ਿੰਦਗੀ ਪੈਸੇ ਨਾਲ ਪੂਰਤੀ ਹੋ ਜੂ। ਇੱਕ ਐਡੇ ਇੱਥੇ ਪੁਲਿਸ ਦਾ ਕੋਈ ਬੰਦਾ ਮਰ ਜੇ, ਅਸੀਂ ਨਹੀਂ ਕਹਿੰਦੇ ਪੁਲਿਸ ਵੀ ਸਾਡੇ ਕੋਈ ਹੈ, ਉਹ ਵੀ ਸਾਡੇ ਵਿੱਚੋਂ ਗਏ ਹੋਏ ਸਾਡੇ ਸਮਾਜ ਦੇ ਹਿੱਸਾ ਨੇ, ਪਰ ਪੁਲਿਸ ਦਾ ਕੋਈ ਬੰਦਾ ਮਰ ਜੇ ਤਾਂ ਇਹ ਨਾਲ ਦੀ ਨਾਲ ਉਹ ਤੀਜੀ ਸਟੇਟ 'ਚ ਬੰਦਾ ਲੱਭ ਕੇ ਮਾਰ ਦਿੰਦੇ ਆ। ਤੇ ਆਮ ਲੋਕਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਯਾਰ। ਇਹ ਦੇਖ ਵੀ ਇਹ ਸਾਡੀ ਜਿਹੜੀ ਮੰਗ ਆ ਹੁਣ, ਇੱਕ ਤਾਂ 15 ਲੱਖ ਰੁਪਈਆ ਇੱਕ ਆ, 10 ਲੱਖ ਰੁਪਈਆ ਇੱਕ ਆ ਉਹਦੇ ਬੱਚੇ ਨੂੰ, ਤੇ 15 ਲੱਖ ਰੁਪਈਆ ਉਹਦੇ ਪਰਿਵਾਰ, ਉਹਦੀ ਦਾਦੀ ਜਾਂਦੀ ਬੈਠੀ ਹਲੇ, ਉਹਦੀ ਮਾਂ ਮੁੰਡੇ ਦੀ ਮਰਨ ਵਾਲੇ ਦੀ, ਉਹਦੇ ਭਰਾ ਨੂੰ ਨੌਕਰੀ, ਉਹਦਾ ਜਿੰਨਾ ਕਰਜ਼ਾ ਉਸ ਪਰਿਵਾਰ ਤੇ ਹੈ। ਕੌਰਾ ਸਿੰਘ ਦੇ ਮੁੰਡੇ ਨੇ ਇਹ, ਕੌਰਾ ਸਿੰਘ ਦੇ ਸਿਰ ਦੇ ਉੱਤੇ, ਕੌਰਾ ਸਿੰਘ ਦੇ ਦੋਨਾਂ ਪੁੱਤਰਾਂ ਦੇ ਜਿੰਨਾ ਕਰਜ਼ਾ ਸੀਗਾ, ਸੀਰਾ ਸਿੰਘ ਤੇ ਦੂਜਾ ਇਹਨੂੰ ਅਸੀਂ ਘੋਕਾ ਕਹਿੰਦੇ ਸੀਗੇ, ਇਹਦਾ ਨਾਂ ਜਸਵੀਰ ਆ, ਇਹਨੂੰ ਇਹਨਾਂ ਦਾ ਸਾਰਾ ਕਰਜ਼ਾ ਮਾਫ ਹੋਣਾ ਚਾਹੀਦਾ। ਆਹ 3 ਸਾਡੀਆਂ ਮੰਗਾਂ ਨੇ। ਇਹ ਕਰਦੇ ਆ ਹੁਣ ਪ੍ਰਸ਼ਾਸਨ ਕਰਦਾ ਤਕੜਮਬਾਜ਼ੀਆਂ, ਇਹ ਕਰਦੇ ਆ ਗੱਲਾਂ 3 ਲੱਖ ਲੈ ਲਓ, 4 ਲੱਖ ਲੈ ਲਓ, 5 ਲੈ ਲਓ, ਨੌਕਰੀ ਤਾਂ ਮਿਲਦੀ ਨਹੀਂ ਹੁੰਦੀ, ਐਂ ਨਹੀਂ ਹੁੰਦਾ। ਅਸੀਂ ਕਹਿੰਦੇ ਨਾ ਸਾਨੂੰ ਨੌਕਰੀਆਂ ਦੀ ਥੋੜ੍ਹੀ ਹੈ ਯਾਰ, ਮਰ ਕੇ ਨੌਕਰੀ ਲਈ ਅਸੀਂ ਕੀ ਲਈ? ਤੁਸੀਂ ਬੰਦਾ ਹੀ ਮੋੜ ਦਿਓ, ਮੋੜ ਦਿਓਗੇ। ਹੁਣ ਇਹ ਗੱਲਾਂ ਨੂੰ ਹੋਰ ਪਾਸੇ ਘਮਾਉਣ ਨੂੰ ਫਿਰਦੇ ਆ। ਅਸੀਂ ਇਹਨਾਂ ਨੂੰ ਟਾਈਮ ਦਿੱਤਾ ਹੱਥਾਂ ਤੱਕ ਦਾ ਵੀ ਕੀ ਕਰਦੇ ਆ, ਗੱਲਬਾਤ ਚੱਲ ਰਹੀ ਹੈ, ਨਹੀਂ ਕਰਦੇ ਤਾਂ ਕੱਲ੍ਹ ਵਾਲੇ ਸਮੇਂ ਦੇ ਵਿੱਚ ਅਸੀਂ ਉਸ ਵਿਚਾਰੇ ਜਿਹੜਾ ਮਰਿਆ ਮੁੰਡਾ, ਉਹਦੀ ਲਾਸ਼ ਰੱਖ ਕੇ ਕਿਸੇ ਵੀ ਹਾਈਵੇ ਦੇ ਉੱਤੇ ਬੈਠਾਂਗੇ, ਤੇ ਅੱਗੇ ਜੋ ਗੱਲਬਾਤ ਹੋਗੀ ਉਹਦਾ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋ ਜੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਲੱਖਾ ਸਿੰਘ ਸਿਧਾਣਾ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਜੋ ਆਪਾਂ ਜੀ ਕਮੇਟੀ ਵਾਰਤਾਲਾਪ ਹੋਈ ਆ ਉਸ ਨੂੰ ਲੈ ਕੇ ਅਸੀਂ ਚਰਚਾ ਕੀਤੀ ਆ। 5 ਬੰਦੇ ਤਾਂ ਤੁਸੀਂ ਇਸ ਗੱਲ ਦੇ ਜ਼ਰੀਏ ਸੁਣ ਹੀ ਲਿਆ ਕਿ ਆਖਰ ਪਿੰਡ ਵਾਲਿਆਂ ਦੀ ਮੰਗ ਕੀ ਆ, ਲੱਖਾ ਸਿੰਘ ਸਿਧਾਣਾ ਦੇ ਵੱਲੋਂ ਪਿੰਡ ਨੂੰ ਜੋ ਦੱਸਿਆ ਗਿਆ ਉਹ ਵੀ ਕੀ ਕਹਿ ਰਹੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਬੇਹੱਦ ਦੁਖਦਾਈ ਖਬਰ ਆ, ਇਸ ਦਾ ਰਿਜ਼ਲਟ ਕੀ ਨਿਕਲਦਾ, ਨਤੀਜਾ ਕੀ ਨਿਕਲਦਾ, ਉਹ ਅਸੀਂ ਤੁਹਾਡੇ ਸਾਹਮਣੇ ਕਰਾਂਗੇ। ਉਹ ਚਾਹੇ ਬਈ ਆਖਰ ਉੱਥੇ ਸ਼ੁਰੂ ਕਰ ਲਈਏ ਕਿ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਆ ਜਿਹੜਾ ਕਿ ਅਜਿਹਾ ਕੁਝ ਵਾਪਰ ਰਿਹਾ ਪੰਜਾਬ ਨੂੰ? ਪੰਜਾਬ ਨੂੰ ਨਜ਼ਰ ਲੱਗੀ ਆ ਚੋਰ ਲੀਡਰਾਂ ਦੀ।
ਮੌਜੂਦਾ ਸਰਕਾਰ ਦੇ ਬੰਦੇ ਨੇ ਉਹਨਾਂ ਦਾ ਜ਼ੋਰ ਆ ਵੀ ਗੱਲ ਨੂੰ ਦੱਬ ਦੇ ਵੀ ਚਿੱਟਾ ਹੈ ਹੀ ਨਹੀਂ, ਚਿੱਟਾ ਤਾਂ ਐਂ ਹੁੰਦਾ, ਚਿੱਟਾ ਤਾਂ ਵਰਲਡ ਵਾਈਡ ਆ, ਚਿੱਟੇ ਦਾ ਪੂਰੀ ਦੁਨੀਆ 'ਚ ਲੋਕ ਮਰ ਰਹੇ, ਚਿੱਟਾ ਤਾਂ ਬਾਦਲਾਂ ਨੇ ਲਿਆਂਦਾ, ਮੰਨਦੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਲੋਕ ਫਿਰ ਆਹੀ ਮਾਨਸਿਕਤਾ, ਸਾਡੇ ਲੋਕਾਂ ਦੀ ਇੰਨੀ ਜ਼ਮੀਰ ਮਰੀ ਆ। ਪਿਛਲੇ ਮਹੀਨੇ 82 ਮੁੰਡੇ ਮਰ ਗਏ, 16 ਸਾਲ ਤੋਂ 37 ਸਾਲ ਦਾ ਮੇਰੇ ਕੋਲ ਅੰਕੜਾ ਪਿਆ। ਮੈਂ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਨਾਂ ਦੱਸ ਦਿੰਦਾ, ਪਿੰਡ ਦੱਸ ਦਿੰਦਾ, ਜ਼ਿਲ੍ਹਾ ਦੱਸ ਦਿੰਦਾ। ਤੂੰ ਦੇਖੋ ਵੀ 12 ਸਾਲ ਤੋਂ ਲੈ ਕੇ 37 ਸਾਲ ਤੱਕ ਦੇ 82 ਬੰਦੇ ਉਹ ਨੇ ਜਿਹਦੇ ਅੰਕੜੇ ਸਾਹਮਣੇ ਆ ਗਏ। ਜਿਹੜੇ ਅੰਕੜੇ ਨਹੀਂ ਆਏ ਉਹ ਖਬਰਾਂ ਕਿੰਨੇ ਕੁ ਮਰ ਰਹੇ ਆ। ਤਾਂ ਮੁੱਦਾ ਹੀ ਨਹੀਂ, ਸਾਡੀ ਪੰਜਾਬੀ ਮਰ ਰਹੀ ਹੈ ਉਹ ਮੁੱਦਾ ਨਹੀਂ, ਜਵਾਨੀ ਪ੍ਰਵਾਸ ਕਰ ਰਹੀ ਹੈ, ਭਈਆਂ ਦਾ ਕਬਜ਼ਾ ਹੋ ਰਿਹਾ ਤਾਂ ਮੁੱਦੇ ਨਹੀਂ ਸਾਡੇ ਪਾਣੀ ਡੂੰਘੇ ਚਲੇ ਗਏ ਮੁੱਦਾ ਨਹੀਂ, ਸਾਡੇ ਦਰਿਆਵਾਂ ਦੇ ਪਾਣੀ ਖੋਹ ਕੇ ਰਾਜਸਥਾਨ ਦਿੱਲੀ ਦੇ ਮੁੱਦੇ ਨਹੀਂ ਸਾਡੇ ਮੁੱਦੇ ਬਿਜਲੀ ਮੁਫਤ ਕਰ ਦਿਓ, ਸਾਡੇ ਮੁੱਦੇ ਬੱਸਾਂ ਦੇ ਸਫ਼ਰ ਮੁਫਤ ਕਰ ਦਿਓ, ਸਾਡੇ ਮੁੱਦੇ ਆਟਾ ਦਾਲਾਂ ਦੇ ਦਿਓ। ਇਕੱਠੇ ਹੋਏ, ਮੇਰੇ ਪਿੰਡ ਦੁਸ਼ਮਣੀ ਦਾ ਮਾਹੌਲ ਹੈ, ਬੰਦੇ ਮਰੇ ਨੇ, ਕਤਲ ਹੋਏ ਨੇ ਸਾਡੇ ਪਿੰਡ ਦੁਸ਼ਮਣੀਆਂ 'ਚ, ਫਿਰ ਵੀ ਉਹਦੇ ਬਾਵਜੂਦ ਵੀ ਪਿੰਡ ਅਸੀਂ ਇਕੱਠਾ ਕੀਤਾ। ਸਾਡੇ ਪਿੰਡ ਨੂੰ ਸਿਲਾ ਕੀ ਮਿਲਿਆ? ਆਹ ਮਿਲ ਗਿਆ, ਆਹ ਮੁੰਡਾ ਮਰਿਆ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਤਸਕਰੀ ਵੱਧ ਰਹੀ ਆ ਤੇ ਨਸ਼ਾ ਕਰਨ ਵਾਲੇ ਕੌਣ ਨੇ ਜਾਂ ਨਸ਼ਾ ਵੇਚਣ ਵਾਲੇ ਕੌਣ ਨੇ, ਇਹ ਤਾਂ ਸਵਾਲ ਖੜੇ ਹੁੰਦੀ ਨੇ। ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਢਿਲਵਾਂ ਖੁਰਦ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ, ਕਤਲ ਕਰ ਦਿੱਤਾ ਜਾਂਦਾ, ਤਾਂ ਉਸ ਤੋਂ ਬਾਅਦ ਦੂਜੀ ਘਟਨਾ ਜਿਹੜੀ ਕਿ ਪੰਜਾਬ ਦੇ ਵਿੱਚ ਇੱਕ ਹੋਰ ਵਾਪਰਦੀ ਹੈ, ਜਿਹੜੀ ਘਟਨਾ ਕਿ ਪਿੰਡ ਸਧਾਣਾ ਦੇ ਵਿੱਚ ਵਾਪਰਦੀ ਆ। ਇੱਕ ਨੌਜਵਾਨ ਦਾ ਰਾਤ ਕਤਲ ਕਰ ਦਿੱਤਾ ਜਾਂਦਾ। ਤਾਂ ਸਾਡੇ ਨਾਲ ਲੱਖਾ ਸਿੰਘ ਸਧਾਣਾ ਮੌਜੂਦ ਨੇ। ਆਖਰ ਪੰਜਾਬ ਨੂੰ ਹੋਇਆ ਕੀ ਆ? ਪੰਜਾਬ ਦੇ ਨੌਜਵਾਨ ਇੱਕ ਦੂਜੇ ਦੇ ਬੈਰੀ ਕਿਉਂ ਬਣੇ ਨੇ? ਇਹ ਸਵਾਲ ਨੇ ਜਿਹੜੇ ਸਾਰੇ ਲੱਖਾ ਸਿੰਘ ਸਧਾਣਾ ਦੇ ਨਾਲ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਬਈ ਆਖਰ ਉੱਥੇ ਸ਼ੁਰੂ ਕਰ ਲਈਏ ਕਿ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਆ ਜਿਹੜਾ ਕਿ ਅਜਿਹਾ ਕੁਝ ਵਾਪਰ ਰਿਹਾ ਪੰਜਾਬ ਦੇ ਵਿੱਚ? ਪੰਜਾਬ ਨੂੰ ਨਜ਼ਰ ਲੱਗੀ ਆ ਚੋਰ ਲੀਡਰਾਂ ਦੀ, ਜਿਹੜੇ ਗਦਾਰ ਨੇ ਪੰਜਾਬ ਦੇ, ਜਿਹੜੇ ਲੰਮੇ ਸਮੇਂ ਤੋਂ ਪੰਜਾਬ ਦੀ ਜਰਵਾਨੀ ਖਤਮ ਕਰਨ ਤੇ ਲੱਗੇ ਨੇ, ਪੰਜਾਬ ਦੇ ਹੱਕ ਹਕੂਕ ਵੇਚਣ ਤੇ ਲੱਗੇ ਨੇ। ਹੁਣ 2 ਮਹੀਨਿਆਂ 'ਚ ਦੂਜੀ ਘਟਨਾ ਹੈ ਬਿਲਕੁਲ ਕਤਲ ਦੀ। ਕੁੱਟਾਂ ਮਾਰਾਂ ਤਾਂ ਬਹੁਤ ਪਿੰਡਾਂ 'ਚ ਹੋ ਗਈਆਂ, ਜਿੱਥੇ ਕਈ ਪਿੰਡਾਂ 'ਚ ਕਮੇਟੀਆਂ ਵਾਲੇ ਕੁੱਟੇ। ਇੱਕ ਪਿੰਡ ਫੌਜੀ ਸੀ ਮੁੰਡਾ, ਉਹਨੇ ਵਿਚਾਰ ਨੇ ਉਪਰਾਲਾ ਕੀਤਾ, ਉਹਦੀਆਂ ਲੱਤਾਂ ਹੀ ਤੋੜ ਕੇ ਚਿੱਟਾ ਵੇਚਣ ਵਾਲੇ। ਝੋਟਾ 2 ਮਹੀਨਿਆਂ ਤੋਂ ਬੰਦ ਆ। ਉਦੋਂ ਪਹਿਲਾਂ ਅੰਮ੍ਰਿਤਪਾਲ ਵਰਗੇ ਜੇਲ੍ਹਾਂ ਚੱਕ ਕੇ ਸਿੱਟਦੇ ਚਿੱਟਾ ਰੋਕਦੇ ਸੀਗੇ। ਮੰਡੀ ਕਲਾਂ ਦੀ ਕਮੇਟੀ ਦੇ ਪਰਚਾ ਦਰਜ ਕਰਤਾ ਪੁਲਿਸ ਨੇ ਜੀ। ਤਾਂ ਹੁਣ ਸਵਾਲ ਇਹ ਪੈਦਾ ਹੁੰਦਾ, ਸਾਡੇ ਲੋਕ ਵੀ ਇਕੱਠੇ ਨਹੀਂ। ਬੌਕਰ ਵਾਲੇ ਤਾਂ ਇਹ ਕਹਿੰਦੇ ਕੰਡੇ ਬਾਦਲਾਂ ਦੇ ਕਾਂਗਰਸੀਆਂ ਦੇ ਬੀਜੇ ਆ ਜੀ। ਕਾਂਗਰਸੀ ਦੇ ਬਾਦਲ ਕਹਿੰਦੇ ਆ ਇਹ ਬੌਕਰਾਂ ਦਾ ਕੰਮ ਆ। ਪਿੰਡਾਂ ਦੇ ਮੈਂ ਬੰਦਿਆਂ ਦੀ ਗੱਲ ਕਰਦਾ, ਪਿੰਡਾਂ ਧੜੇ ਹੁੰਦੇ ਆ ਨਾ, ਕੋਈ ਬੌਕਰ ਨਾਲ ਆ, ਕੋਈ ਬਾਦਲਾਂ ਨਾਲ ਆ, ਕੋਈ ਕਾਂਗਰਸ ਨਾਲ ਆ। ਤਾਂ ਇਹ ਜਿਹੜੀ ਧੜੇਬਾਜ਼ੀ ਆ, ਧੜੇਬਾਜ਼ੀ ਦੇ ਵਿੱਚ ਸ਼ਿਕਾਰ ਹੋ ਕੇ ਲੋਕ ਮਰ ਤਾਂ ਲੋਕ ਰਹੇ ਨੇ। ਹੁਣ ਅੱਜ ਜਿਹੜੇ ਮੌਜੂਦਾ ਸਰਕਾਰ ਦੇ ਬੰਦੇ ਨੇ ਉਹਨਾਂ ਦਾ ਜ਼ੋਰ ਆ ਵੀ ਗੱਲ ਨੂੰ ਦੱਬ ਦੇ ਵੀ ਚਿੱਟਾ ਹੈ ਹੀ ਨਹੀਂ, ਚਿੱਟਾ ਤਾਂ ਐਂ ਹੁੰਦਾ, ਚਿੱਟਾ ਤਾਂ ਵਰਲਡ ਵਾਈਡ ਆ, ਚਿੱਟੇ ਦਾ ਪੂਰੀ ਦੁਨੀਆ 'ਚ ਲੋਕ ਮਰ ਰਹੇ, ਚਿੱਟਾ ਤਾਂ ਬਾਦਲਾਂ ਨੇ ਲਿਆਂਦਾ। ਮੰਨਦੇ ਆ ਚਿੱਟਾ ਬਾਦਲਾਂ ਨੇ ਲਿਆਂਦਾ, ਬੂਟੇ ਲਾਉਣ ਵਾਲੇ ਬਾਦਲ 10 ਸਾਲ ਰਾਜ ਰਹਿ ਗਿਆ। ਸ਼ਰੇਆਮ ਯਾਰ ਭੋਲੇ ਵਰਗਿਆਂ ਨੇ ਮਜੀਠੀਏ ਦਾ ਨਾਂ ਲਿਆ, ਕੇਜਰੀਵਾਲ ਨੇ ਨਾਂ ਲਿਆ, ਉਹੀ ਕੇਜਰੀਵਾਲ ਪੈਰਾਂ 'ਚ ਲਿਟ ਕੇ ਮਾਫੀ ਮੰਗਿਆ ਮਜੀਠੀਏ ਤੋਂ, ਫਿਰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ? ਇਹ ਕਹਿੰਦੇ ਸਾਡੇ ਕੋਲੇ ਫਾਈਲਾਂ ਪਈਆਂ, ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੇਰੇ ਕੋਲ ਫਾਈਲਾਂ ਪਈਆਂ ਨੇ, ਹਾਈ ਕੋਰਟ ਵਾਲੀਆਂ ਖੁੱਲ੍ਹੀਆਂ ਨੇ। AIG ਰਾਜਜੀਤ ਕਿੱਥੇ ਗਿਆ ਬਈ? ਇੰਦਰਜੀਤ ਕਿੱਥੇ ਗਿਆ ਬਈ? ਇਹਨਾਂ ਦੇ ਆਪਣੇ ਬੰਦੇ ਪੁਲਿਸ ਦੇ ਧਰਤੀ ਥੱਲੇ ਵਗ ਗਏ, ਭੋਰਾ ਪੱਟ ਕੇ ਲੁੱਕ ਗਏ, ਕਸਮਾਨ ਟੁੱਟ ਗਏ। ਤੁਸੀਂ ਇੱਕ ਆਮ ਬੰਦੇ ਨੂੰ ਫੜਨਾ ਹੁੰਦਾ, ਜਿਹੜਾ ਕੋਈ ਬੰਦਾ ਮਾੜਾ ਮੋਟਾ ਕਿਸੇ ਚੱਕਰ ਮਤਲਬ ਕੋਈ ਤੌੜੇ ਤਪਲੇ ਵਾਲਾ ਹੁੰਦਾ, 5 ਮਿੰਟਾਂ 'ਚ ਆ ਕੇ ਪ੍ਰਸ਼ਾਸਨ ਦੱਬ ਲੈਂਦਾ। ਜਿਹੜੇ ਐਡੇ ਵੱਡੇ ਮਗਰਮੱਛ ਨੇ, ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਕੁ ਜਵਾਨੀ ਤਬਾਹ ਕਰਤੀ, ਕਿੰਨੇ ਕਮਾਂਟਲਾਂ ਦੇ ਕਮਾਂਟਲ ਹੈਰੋਇਨ ਸਮੈਕ ਚਿੱਟਾ ਪੰਜਾਬ 'ਚ ਨਿਗਾਹਤਾ, ਉਹ ਬੰਦੇ ਅੱਜ ਵੀ ਇਹਨਾਂ ਦੀ ਪਕੜ ਤੋਂ ਬਾਹਰ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਲੋਕ ਫਿਰ ਆਹੀ ਮਾਨਸਿਕਤਾ, ਸਾਡੇ ਲੋਕਾਂ ਦੀ ਇੰਨੀ ਜ਼ਮੀਰ ਮਰੀ ਆ, ਜਿਹੜੇ ਅੱਜ ਉੱਥੇ ਬੀਬਾ ਆਉਂਦੀ ਆ ਹਰਸਿਮਰਤ ਬਾਦਲ ਆਪਣੀ ਇੱਥੇ ਸਰਦੂਲਗੜ੍ਹ, ਤੇ ਉੱਥੇ ਪੱਗਾਂ ਸਿਰ ਫਸਾ ਕੇ ਜਿੰਦਾਬਾਦ ਜਿੰਦਾਬਾਦ ਕਰਦੇ ਆ। ਕਿਹੜੀ ਗੱਲ ਦੀ ਜਿੰਦਾਬਾਦ ਇਹ ਤਾਂ ਦੱਸੋ?
ਜੋ 10 ਸਾਲ ਦੇ ਵਿੱਚ ਜਵਾਨੀ ਦਾ ਘਾਣ ਹੋਇਆ, ਕਿਸਾਨੀ ਦਾ ਘਾਣ ਹੋਇਆ, ਮਜ਼ਦੂਰਾਂ ਦਾ ਘਾਣ ਹੋਇਆ, ਪੰਥ ਦਾ ਘਾਣ ਹੋਇਆ, ਪੰਜਾਬ ਦੇ ਹੱਕਾਂ ਦਾ ਘਾਣ ਹੋਇਆ, ਬਾਈਬਲ ਗੋਲੀ ਕਾਂਡ ਹੋਇਆ, ਕੀ ਕੁਛ ਨਹੀਂ ਵਾਪਰਿਆ। ਪੂਰਾ ਲੁੱਟ ਲਿਆ ਪੰਜਾਬ ਨੂੰ। ਉਹ ਕਿਹੜੀ ਗੱਲ ਦੀ ਜਿੰਦਾਬਾਦ? ਅੱਜ ਰਾਜਾ ਵੜਿੰਗ ਕਹਿੰਦਾ ਆ ਕੇ ਮੈਂ ਨਸ਼ੇ ਦੇ ਖਿਲਾਫ ਆ, ਚਿੱਟਾ ਰੋਕਣਾ ਚਾਹੀਦਾ। ਤੂੰ 5 ਸਾਲ ਕਿੱਥੇ ਵੜਿਆ ਸੀ? ਤੂੰ ਮੰਤਰੀ ਵੀ ਰਿਹਾ। ਤੇਰੇ ਮੁੱਖ ਮੰਤਰੀ ਨੇ ਸਹੁੰ ਖਾਦੀ ਗੁਟਕਾ ਫੜ ਕੇ ਬਠਿੰਡੇ ਦਮਦਮਾ ਸਾਹਿਬ ਵੱਲ ਹੱਥ ਕਰਕੇ, ਉਦੋਂ ਤੁਸੀਂ ਕਿੱਥੇ ਸੀ? ਉਹ ਕਹਿੰਦਾ ਜਦੋਂ ਕੈਪਟਨ ਕਰ ਗਿਆ ਤੇ ਤੂੰ ਅਸਤੀਫਾ ਦਿੰਦਾ ਉਹਦੀ ਵੀ ਤੂੰ ਜਵਾਨੀ ਮਾਰੀ ਜਾਂਦਾ, ਮੈਂ ਤਾਂ ਤੇਰੀ ਸਰਕਾਰ 'ਚ ਰਹਿਣਾ ਨਹੀਂ। ਤੂੰ ਉਦੋਂ ਮਲਾਈਆਂ ਖਾਧੀਆਂ, ਮੋਟੀਆਂ ਕਮਾਈਆਂ ਕਰੀਆਂ, ਅੱਜ ਤੂੰ ਕਹਿੰਦਾ ਕੈਪਟਨ ਕਰ ਗਿਆ। ਪਰ ਜਿਹੜੇ ਸਾਡੇ, ਮੈਂ ਤਾਂ ਯਾਰ ਉਹਨਾਂ ਲੋਕ, ਮੈਂ ਇਹ ਤਾਂ ਦੇਖ, ਇਹ ਤਾਂ ਗਦਾਰ ਹੈ, ਇਹਨਾਂ ਨੇ ਤਾਂ ਕਰਨਾ ਪੰਜਾਬ ਨੂੰ ਮਾਰਨਾ, ਤਬਾਹ ਕਰਨਾ। ਉਹ ਬਰਾਬਰ ਦੇ ਗਦਾਰ ਲੋਕ ਨੇ, ਉਹ ਬਰਾਬਰ ਦੇ ਦੋਸ਼ੀ ਲੋਕ ਨੇ ਜਿਹੜੇ ਅੱਜ ਵੀ ਜਿੰਦਾਬਾਦ ਜਿੰਦਾਬਾਦ ਕਰਦੇ ਆ। ਮੈਂ ਕਹਿੰਦਾ ਮੈਂ ਤੱਥ ਨੇ ਮੇਰੇ ਕੋਲੇ, ਅੰਕੜੇ ਨੇ, ਲੋਕਾਂ ਨੂੰ ਵੀ ਪਤਾ ਇਹਨਾਂ ਅੰਕੜਿਆਂ ਦਾ। ਬਾਦਲਾਂ ਦੇ ਵੀ ਹੈ, ਕਾਂਗਰਸ ਦੇ ਵੀ ਹੈ, ਅੱਜ ਬੌਕਰਦਾਨਾਂ ਦੇ ਵੀ ਹੈ। ਉਹਨਾਂ ਤੱਥਾਂ ਦੇ ਆਧਾਰ ਤੇ ਆਪਾਂ ਗੱਲ ਕਰਦੇ ਹਾਂ। ਮੁੱਖ ਮੰਤਰੀ ਪੰਜਾਬ ਕਹਿ ਰਿਹਾ ਅੱਜ ਵਾਲਾ, ਇਹਨਾਂ ਨੇ 3 ਮਹੀਨਿਆਂ ਦਾ ਵਾਅਦਾ ਕੀਤਾ ਸੀ ਨਾ ਵੀ 3 ਮਹੀਨਿਆਂ 'ਚ ਖਾਤਮਾ ਕਰ ਦਿਆਂਗੇ, ਅਸੀਂ ਜੜ ਪੱਟ ਦਿਆਂਗੇ। ਮੁੱਖ ਮੰਤਰੀ ਨੇ ਕਿਹਾ ਸੀ ਨਾ ਪੰਜਾਬ ਦੇ ਨੇ ਕਿ ਜਿੱਥੇ ਚਿੱਟਾ ਵਿਕੂ ਉੱਥੋਂ ਦਾ ਜ਼ਿਲ੍ਹੇ ਦਾ ਐਸਐਸਪੀ ਜ਼ਿੰਮੇਵਾਰ ਹੋਊ, ਉੱਥੋਂ ਦਾ ਐਸਐਚਓ ਜ਼ਿੰਮੇਵਾਰ ਹੋਊ। ਅੱਜ ਜ਼ਿੰਮੇਵਾਰੀ ਕਿਹਦੀ ਤੈਅ ਹੁੰਦੀ ਹੈ? ਅੱਜ ਕਿੱਥੇ ਗਈਆਂ ਉਹ ਜ਼ਿੰਮੇਵਾਰੀਆਂ? 15 ਅਗਸਤ ਤੇ ਮੁੱਖ ਮੰਤਰੀ ਬੋਲਦਾ ਹੈ ਕਿ ਆਉਣ ਵਾਲੇ 10 ਦਿਨਾਂ ਦੇ ਵਿੱਚ ਚਿੱਟੇ ਦਾ ਖਾਕਾ ਤਿਆਰ ਹੋ ਗਿਆ, ਸਾਡੇ ਕੋਲ ਸਾਰਾ ਰਣਨੀਤੀ ਬਣ ਗਈ, ਖਤਮ। ਅੱਜ 25 ਦਿਨ ਹੋ ਗਏ 15 ਅਗਸਤ ਲੰਘੇ ਨੂੰ, ਕਿੱਥੇ ਹੈ? ਜਾਣੇ ਕੱਲੀਆਂ ਗੱਲਾਂ ਨਾਲ ਯਾਰ ਤੁਸੀਂ ਲੋਕਾਂ ਨੂੰ ਉੱਥੇ ਗੁੰਮਰਾਹ ਕਰੀ ਜਾਂਦੇ ਹੋ, ਗੱਲਾਂ ਦੇ ਨਾਲ ਇੱਧਰੋਂ ਉੱਧਰ ਛਲਾਵੇ 'ਚ ਲਈ ਜਾਂਦੇ ਹੋ। ਅਸਲ ਰਣਨੀਤੀ ਠੋਸ ਤੁਹਾਡੇ ਕੋਲ ਪਲਾਨ, ਕੋਈ ਰੂਪ ਰੇਖਾ ਕੀ ਹੈ? ਇਹੀ ਸਵਾਲ ਤਾਂ ਸਰਕਾਰ ਖੜੀ ਕਰਦੀ ਹੈ। ਕਹਿੰਦੇ ਕਿ ਜਿਹੜੇ ਸੋਸ਼ਲ ਮੀਡੀਆ ਤੇ ਬੈਠ ਜਾਂਦੇ ਨੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ, ਉਹ ਬੋਲਦੇ ਹੀ ਰਹਿੰਦੇ ਨੇ, ਸਾਡੇ ਖਿਲਾਫ ਹੀ ਬੋਲੀ ਜਾਂਦੇ ਨੇ। ਜਿਨ੍ਹਾਂ ਨੇ ਚਿੱਟਾ ਲਿਆਂਦਾ ਉਹਨਾਂ ਨੂੰ ਕੁਝ ਕਹਿੰਦੇ ਨਹੀਂ, ਜਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਕੁਝ ਕਹਿੰਦੇ ਨਹੀਂ, ਕਹਿੰਦੇ ਸਾਡੇ ਖਿਲਾਫ ਹੀ ਬੋਲੀ ਜਾ ਰਹੇ ਨੇ। ਪਿਛਲੇ ਮਹੀਨੇ 82 ਮੁੰਡੇ ਮਰ ਗਏ, 16 ਸਾਲ ਤੋਂ 37 ਸਾਲ ਦੀ ਉਮਰ ਹੈ। ਮੇਰੇ ਕੋਲ ਅੰਕੜਾ ਪਿਆ, ਮੈਂ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਨਾਂ ਦੱਸ ਦਿੰਦਾ, ਪਿੰਡ ਦੱਸ ਦਿੰਦਾ, ਜ਼ਿਲ੍ਹਾ ਦੱਸ ਦਿੰਦਾ। ਤੂੰ ਦੇਖੋ ਵੀ 12 ਸਾਲ ਤੋਂ ਲੈ ਕੇ 37 ਸਾਲ ਤੱਕ ਦੇ 82 ਬੰਦੇ ਉਹ ਨੇ ਜਿਹਦੇ ਅੰਕੜੇ ਸਾਹਮਣੇ ਆ ਗਏ। ਜਿਹੜੇ ਅੰਕੜੇ ਨਹੀਂ ਆਏ ਉਹ ਖਬਰਾਂ ਕਿੰਨੇ ਕੁ ਮਰ ਰਹੇ ਆ। ਇਹ ਝੂਠ ਹੈ, ਇਹ ਅਸੀਂ ਬਿਨਾਂ ਗੱਲ ਤੋਂ ਪ੍ਰਾਪੇਗੰਡਾ ਕਰਦੇ ਹਾਂ। ਤੁਸੀਂ ਕਹਿੰਦੇ ਪ੍ਰਾਪੇਗੰਡਾ ਕਰਦੇ ਆ। ਮੁੱਖ ਮੰਤਰੀ ਬੋਲਦਾ ਵੀ ਮੈਂ ਸਲਫਾਸ ਦੀ ਗੋਲੀ ਖਾ ਜੂ, ਮੈਂ ਪੰਜਾਬ ਦਾ ਪੈਸਾ ਨਹੀਂ ਖਾਂਦਾ। ਤੂੰ 40 ਲੱਖ ਰੁਪਈਆ ਇੱਕ ਗੇੜੇ ਤੇ ਲਾਇਆ ਉਹਨਾਂ ਜਹਾਜ਼ ਤੋਂ ਲੈ ਕੇ ਜਾਂਦਾ, ਹਿਮਾਚਲ ਚੜ੍ਹ ਗਿਆ, ਮਹਾਰਾਸ਼ਟਰ ਚੜ੍ਹ ਗਿਆ, ਬੰਗਾਲ ਚੜ੍ਹ ਗਿਆ, ਯੂਪੀ ਚੜ੍ਹ ਗਿਆ। ਕਾਹਦੇ ਲਈ ਜਾਂਦਾ? ਜਾਂ ਤਾਂ ਸਾਨੂੰ ਇਹ ਹੋਵੇ ਵੀ ਪੰਜਾਬ ਦਾ ਕੋਈ ਡੀਲ ਹੋ ਰਹੀ ਹੈ ਜੀ, ਬਹੁਤ ਵੱਡਾ ਸਮਝੌਤਾ ਸਾਈਨ ਕਰਨ ਗਿਆ, ਕੋਈ ਪੰਜਾਬ ਦਾ ਲੈਣ ਦੇਣ ਹੋ ਰਿਹਾ ਕਿਸੇ ਸੂਬੇ ਨਾਲ। ਜਾਨਾਂ ਨੂੰ ਪਾਰਟੀ ਦਾ ਪ੍ਰਚਾਰ ਕਰਨਾ, ਪੈਸੇ ਖਰਚਦਾ ਪੰਜਾਬ ਦੇ ਖਜ਼ਾਨੇ ਜੋ 40 ਲੱਖ ਰੁਪਈਆ ਇੱਕ ਦਿਨ ਦਾ ਜਿਹੜਾ ਪੈਂਦਾ ਹੈ, ਤੇ 10 ਲੱਖ ਰੁਪਈਆ ਖੜੇ ਜਹਾਜ਼ ਦੇ ਪੈ ਜਾਂਦਾ, ਚਾਹੇ ਚਲਾਓ ਨਾ ਚਾਹੇ ਨਾ ਚਲਾਓ। 8 ਸੀਟਾਂ ਜਹਾਜ਼ ਖਰੀਦਿਆ ਹੈ ਮੁੱਖ ਮੰਤਰੀ ਨੇ, ਉਹਦਾ ਜਵਾਬ ਕੌਣ ਦੂ? ਤੂੰ 800 ਕਰੋੜ ਰੁਪਈਆ ਬਜਟ ਦੇ ਵਿੱਚ ਰੱਖ ਲਿਆ, ਬੋਰਡ ਲਾਉਣ ਖਾਤਰ, ਇਸ਼ਤਿਹਾਰ ਦੇਣ ਖਾਤਰ, ਮਸ਼ਹੂਰੀਆਂ ਦੀ ਖਾਤਰ, ਮੀਡੀਆ ਨੂੰ ਬੁਰਕੀ ਪਾ ਕੇ ਖਰੀਦ ਲਿਆ। ਇਹ 800 ਕਰੋੜ ਰੁਪਈਆ ਕਿਹਦਾ ਹੈ? ਤੂੰ ਕਹਿੰਦਾ ਮੈਂ ਰੁਪਈਆ ਨਹੀਂ ਖਾਧਾ, ਫਿਰ ਆਪਣੀ ਧਰਮ ਪਤਨੀ ਦੇ 1.5 ਕਰੋੜ ਦੀ ਅੰਗੂਠੀ ਕਿੱਥੋਂ ਆ ਗਈ? ਮੁੰਦਰੀ ਕਾਹਦੇ ਨਾਲ, ਕਿਹਨੇ ਪਾਤੀ ਉਹ? ਤੂੰ ਕਹਿੰਦਾ ਮੈਂ ਤਾਂ ਆਮ ਬੰਦਾ ਹੈ, 1250 ਕਹਿੰਦਾ ਮੈਂ ਕਾਹਦੇ ਲਈ ਲਿਆ ਫਿਰਦਾ? ਤੂੰ ਕਹਿੰਦਾ ਮੈਂ ਤਾਂ ਆਮ ਬੰਦਾ ਹੈ। ਅੱਜ ਤਾਂ ਇਹ ਤੰਜ ਕੱਸਦਾ ਹੁੰਦਾ ਸੀ ਵੀ ਲੋਕ ਜਿਹੜੇ ਲੀਡਰ ਆ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ, ਸਿਕਿਉਰਟੀਆਂ ਲੱਗ ਜਾਂਦੇ ਆ। ਹੁਣ ਜੇ ਆਪਣੇ ਸਤੌਜ ਵਾਲੇ ਮਹਾਰਾਜ ਦੀ ਬੇਬੇ ਜੀ ਮੱਥਾ ਟੇਕਣ ਜਾਂਦੇ ਆ, ਜਾਂ ਭੈਣ ਜੀ ਜਾਂਦੇ ਨੇ, ਜਾਂ ਧਰਮ ਪਤਨੀ ਜਾਂਦੇ ਨੇ, ਤੇ ਸਾਰਾ ਅੰਮ੍ਰਿਤਸਰ ਸੀਲ ਕਰ ਦਿੱਤਾ ਜਾਂਦਾ। ਇਹੀ ਮੋਗੇ, ਸੁਣੋ ਇਹੀ ਗੱਲ ਮੈਂ ਮੋਗੇ, ਇੱਕ ਮਿੰਟ, ਮੋਗੇ ਇਹਨਾਂ ਨੇ ਰੱਖਿਆ ਇਕੱਠ ਟੀਚਰ ਡੇ ਦੇ ਉੱਤੇ। 5 ਕਿਲੋਮੀਟਰ ਦੂਰ ਤੱਕ ਦਾ ਏਰੀਆ ਸੀਲ ਕਰਤਾ, ਮੁੱਖ ਮੰਤਰੀ ਆਏ ਹੋਏ ਨੇ। ਇੱਧਰ ਇਹ ਕਹਿੰਦਾ ਮੈਂ ਟੀਚਰ ਡੇ ਬਣਾ ਰਿਹਾ, ਮੋਗੇ ਦੇ ਵਿੱਚ ਸੰਗਰੂਰ ਟੀਚਰਾਂ ਦੀਆਂ ਡਾਂਗਾਂ ਪੈ ਰਹੀਆਂ। ਜਾਣੇ ਐਡਾ ਸ਼ਾਤਰ ਬੰਦਾ, ਲਗਾਤਾਰ ਝੂਠ ਲਗਾਤਾਰ ਇੱਕ ਗੱਲ ਨੂੰ ਬਾਰ ਰਟੀ ਜਾਂਦਾ। ਜਿਹੜੇ ਖੁੰਡਾਂ ਦੇ ਬੈਠੇ ਮਹੱਤ ਦਾ ਤਾਂਸ਼ਕੁੱਟ, ਉਹਨਾਂ ਨੂੰ ਲੱਗਦਾ ਬਾਈ ਭਗਵੰਤ ਤਾਂ ਸੱਚਾ ਹੀ ਬਹੁਤ ਹੈ, ਕਿਉਂਕਿ ਉਹਨਾਂ ਦੀ ਸਮਝ ਉਸ ਤੱਕ ਤਾਂ ਹੈ ਹੀ ਨਹੀਂ। ਜਿਹੜੇ ਡੈਮ ਵੀ ਖੋਲੇ, ਰਾਜਧਾਨੀ ਦੇ ਵਿੱਚ ਹਰਿਆਣੇ ਨੂੰ 10 ਕਿੱਲੇ ਜ਼ਮੀਨ ਦੇਤੀ ਵੱਖਰੀ ਵਿਧਾਨ ਸਭਾ ਬਣਾਉਣ ਦੀ, ਉਹਦਾ ਮੁੱਦਾ ਹੀ ਨਹੀਂ। ਸਾਡੀ ਪੰਜਾਬੀ ਮਰ ਰਹੀ ਹੈ, ਉਹ ਮੁੱਦਾ ਨਹੀਂ। ਜਵਾਨੀ ਪ੍ਰਵਾਸ ਕਰ ਰਹੀ ਹੈ, ਭਈਆਂ ਦਾ ਕਬਜ਼ਾ ਹੋ ਰਿਹਾ, ਉਹ ਤਾਂ ਮੁੱਦੇ ਹੀ ਨਹੀਂ। ਸਾਡੇ ਪਾਣੀ ਡੂੰਘੇ ਚਲੇ ਗਏ, ਮੁੱਦਾ ਨਹੀਂ। ਸਾਡੇ ਦਰਿਆਵਾਂ ਦੇ ਪਾਣੀ ਖੋਹ ਕੇ ਰਾਜਸਥਾਨ ਦਿੱਲੀ ਨੂੰ ਦੇ, ਮੁੱਦੇ ਨਹੀਂ। ਸਾਡੇ ਮੁੱਦੇ ਬਿਜਲੀ ਮੁਫਤ ਕਰ ਦਿਓ, ਸਾਡੇ ਮੁੱਦੇ ਬੱਸਾਂ ਦੇ ਸਫ਼ਰ ਮੁਫਤ ਕਰ ਦਿਓ, ਸਾਡੇ ਮੁੱਦੇ ਆਟਾ ਦਾਲਾਂ ਦੇ ਦਿਓ। ਸਾਡੀਆਂ ਨੌਕਰੀਆਂ ਦੇ ਭਈਏ ਕਾਬਜ਼ ਹੋਈ ਜਾਂਦੇ ਆ। ਹੁਣ ਇਹ ਨੌਕਰੀਆਂ ਦੀ ਗੱਲ ਉੱਠ ਰਹੀ ਹੈ। ਮੈਂ ਚੰਨੀ ਨੂੰ ਵੀ ਮਿਲਿਆ, ਮੁੱਖ ਮੰਤਰੀ ਤੋਂ ਪੰਜਾਬ ਹੁੰਦੇ ਸੀਗੇ, ਉਹਨਾਂ ਨੂੰ ਵੀ ਕਿਹਾ ਸੀ ਬੋਨਾਫਾਈਡ ਡੋਮਿਸਾਈਲ ਲੈ ਕੇ ਆਓ। ਇਹ ਲਾਜ਼ਮੀ ਕਰੋ ਵੀ ਬੋਨਾਫਾਈਡ ਡੋਮਿਸਾਈਲ ਜ਼ਰੂਰੀ ਹੈ ਜਿਹਨੇ ਪੰਜਾਬ 'ਚ ਨੌਕਰੀ ਕਰਨੀ ਹੈ। ਜੇ ਇਹ ਨੀਤੀ ਹਿਮਾਚਲ ਲਾਗੂ ਕਰ ਸਕਦਾ, ਇਹ ਨੀਤੀ ਮਹਾਰਾਸ਼ਟਰ ਲਾਗੂ ਕਰ ਸਕਦਾ, ਉੱਤਰਾਖੰਡ ਲਾਗੂ ਕਰ ਸਕਦਾ, ਰਾਜਸਥਾਨ ਲਾਗੂ ਕਰ ਸਕਦਾ, ਪੰਜਾਬ ਕਿਉਂ ਨਹੀਂ?
ਇਹੀ ਗੱਲ ਅਸੀਂ ਸਰਕਾਰ ਨੂੰ ਪੁੱਛਦੇ ਹਾਂ, ਇਹੀ ਗੱਲ ਨੁਮਾਇੰਦਿਆਂ ਨੂੰ ਪੁੱਛਦੇ ਹਾਂ। ਜਦੋਂ ਅਸੀਂ ਬਲਕਾਰ ਸਿੱਧੂ ਦੇ ਨਾਲ ਇੰਟਰਵਿਊ ਕਰੀ ਤਾਂ ਬਲਕਾਰ ਸਿੱਧੂ ਨੂੰ ਪੁੱਛਿਆ ਕਿ ਤੁਸੀਂ ਸਿਕਿਉਰਟੀਆਂ ਲਈ ਫਿਰਦੇ ਹੋ, ਆਮ ਘਰਾਂ 'ਚੋਂ ਕਿੱਥੇ ਹੋ? ਬਲਕਾਰ ਸਿੱਧੂ ਕਹਿੰਦਾ ਆਹ ਹਾਲਾਤਾਂ ਦੇ ਵਿੱਚ ਅਸੀਂ ਐਂ ਕਿਵੇਂ ਜਾ ਸਕਦੇ ਹਾਂ? ਫਿਰ ਇਹਦਾ ਮਤਲਬ ਚੋਰ ਹੋ, ਇਹਦਾ ਮਤਲਬ ਤੁਸੀਂ ਲੋਕਾਂ ਨੂੰ ਧੋਖਾ ਕਮਾ ਰਹੇ ਹੋ। ਜੇ ਤੁਸੀਂ ਲੋਕਾਂ ਦੇ ਹੋਵੋ, ਲੋਕ ਤੁਹਾਡੇ ਹੋਣ, ਤੁਹਾਨੂੰ ਕੋਈ ਉਂਗਲ ਲਾ ਕੇ ਦਿਖਾਵੇ। ਹੋਰ ਕਿੰਨੀ ਦੁਨੀਆ ਫਿਰਦੀ ਆ, ਉਹਨਾਂ ਨੂੰ ਕੋਈ ਕੁਛ ਕਹਿ ਨਹੀਂ ਦਿੰਦਾ। ਤੁਸੀਂ ਪਹਿਲਾਂ ਵੀ ਫਿਰਦੇ ਸੀ ਨਾ, ਭਗਵੰਤ ਮਾਨ MP ਬਣ ਕੇ ਫਿਰਦਾ ਰਿਹਾ ਨਾ, ਬਿਨਾਂ ਸਿਕਿਉਰਿਟੀ ਤੋਂ MP ਬਣ ਕੇ ਸੱਥਾਂ 'ਚ ਬਹਿੰਦਾ ਰਿਹਾ ਨਾ। ਜਦੋਂ ਆਮ ਤੌਰ 'ਤੇ ਗੱਲ ਸੁਣਦਾ ਹੁੰਦਾ ਵੀ ਯਾਰ ਇੱਕ ਬਾਪੂ ਨੇ ਮੈਨੂੰ ਉਂਗਲ ਲਾ ਕੇ ਦੇਖਿਆ ਵੀ ਇਹ ਸੱਚੀਆਂ ਦਾ ਮੁੱਖ MP ਹੈ ਕਿ ਮੈਂ ਸੁਪਨਾ ਲੈ ਰਿਹਾ, ਗੱਲਾਂ ਕਰਦਾ ਰਿਹਾ ਨਾ। ਇਹ ਗੱਲ ਦਾ MP ਬਣ ਕੇ ਭਗਵੰਤ ਕਰਦਾ ਰਿਹਾ ਕਿ ਵੀ ਜੇ ਤੁਸੀਂ ਇੰਨੇ ਹਰਮਨ ਪਿਆਰੇ ਹੋ, ਲੋਕਾਂ ਦਾ ਤੁਹਾਨੂੰ ਇੰਨਾ ਪਿਆਰ ਆ, ਤੁਸੀਂ ਇੰਨਾ ਪੰਜਾਬ ਦਾ ਕੰਮ ਕੀਤਾ, ਤਾਂ ਤੁਸੀਂ ਫਿਰ ਲੋਕਾਂ ਜਾਓ। ਨਹੀਂ ਜਾ ਹੁੰਦਾ ਤਾਂ ਛੱਡੋ ਸਿਆਸਤ, ਮੁਰਗੀ ਖਾਨਾ ਖੋਲ ਲਓ। ਇਹੀ ਸੀ ਨਾ। ਅੱਜ ਤੂੰ ਕਿਹੜਾ ਖਾਨਾ ਖੋਲੇਗਾ? ਸਵਾਲ ਤਾਂ ਇਹ ਹੈ। ਸਭ ਤੋਂ ਵੱਧ ਸਿਕਿਉਰਿਟੀ ਤੇਰੇ ਕੋਲ, ਜਿੰਨੇ ਮੁੱਖ ਮੰਤਰੀ ਰਹੇ ਹੁਣ ਪੰਜਾਬ ਦੇ ਵਿੱਚ, ਸਭ ਤੋਂ ਜ਼ਿਆਦਾ ਗੱਡੀਆਂ ਤੇਰੇ ਕੋਲ, ਕਾਫਲਾ ਜਿੰਨੇ ਤੱਕ ਹੁਣ ਮੁੱਖ ਮੰਤਰੀ ਰਹੇ ਆ। ਤੂੰ ਗੱਲ ਆਮ ਕਿਹੜੇ ਪਾਸੋਂ ਆਮ ਤੁਸੀਂ ਰਹਿ ਗਏ? ਹੁਣ ਇਹੀ ਗੱਲ ਮੈਂ ਪੁੱਛ ਲਓ ਬਲਕਾਰ ਨੂੰ ਵੀ ਤੈਨੂੰ ਫਿਰ ਡਰ ਕਾਹਦਾ ਬਾਈ? ਤੂੰ ਠੱਗੀ ਮਾਰੀ ਹੈ, ਚੋਰੀ ਕੀਤੀ ਹੈ, ਕਰਪਸ਼ਨ ਕੀਤੀ ਹੈ, ਚਿੱਟਾ ਬਕਾਇਆ ਹੈ। ਜਦੋਂ ਸਾਫ਼ ਸੁਥਰਾ ਦੁੱਧ ਧੋਤਾ ਤਾਂ ਲੋਕਾਂ ਦੇ ਹਿੱਕ 'ਚ ਆ ਕੇ ਵੱਜ ਵੀ ਹਾਂ ਮੈਂ ਸੋਡਾ ਯਾਰ ਤੁਸੀਂ ਮੈਨੂੰ ਦਿੱਤਾ ਹੈ, ਦੱਸੋ। ਮੇਰੇ ਪਿੰਡ ਸ਼ਰੇਆਮ ਵਿਕਦਾ, ਮੇਰਾ ਪਿੰਡ ਹਲਕਾ ਫੂਲ 'ਚ ਪੈਂਦਾ, ਇੱਥੋਂ ਬਲਕਾਰ ਸਿੰਘ ਸਿੱਧੂ MLA ਹੈ, ਕੀ ਉਹਨੂੰ ਪਤਾ ਨਹੀਂ? ਉਹ ਕਹਿੰਦਾ ਮੈਂ ਸਪੋਰਟ ਕਰ ਰਿਹਾ, ਮੈਂ ਮੋਢੇ ਨਾਲ ਮੋਢਾ ਜੋੜ ਕੇ ਖੜਾ, ਕਹਿੰਦਾ ਹਰੇਕ ਖੜਾ। ਮੇਰੇ ਬੰਦੇ ਪਿੰਡ ਦੇ ਫੜੇ ਕਿਉਂ ਨਹੀਂ ਜਾਂਦੇ? ਛੋਟਾ ਪਾਸੇ ਹੋ ਜਾਂਦਾ ਜੀ ਉਦੋਂ। ਮੇਰੇ ਪਿੰਡ ਦੇ ਬੰਦੇ ਫੜੇ ਕਿਉਂ ਨਹੀਂ ਜਾਂਦੇ? ਆ DSP ਫੂਲ ਬੈਠਾ, ਜਾ ਕੇ ਪੁੱਛ ਲਓ ਉਹਦੀ ਇੰਟਰਵਿਊ ਵਾਲੇ ਵੀ ਲੱਖਣ ਦੱਸਿਆ ਨਹੀਂ ਤੁਹਾਨੂੰ? ਪਹਿਲਾਂ ਵਾਲੇ DSP ਨੂੰ ਦੱਸਿਆ ਨਹੀਂ, SSP ਨੂੰ ਜਾ ਕੇ ਪੁੱਛੋ, ਬਠਿੰਡੇ ਨੂੰ ਸੀ ਇੰਚਾਰਜ ਨੂੰ ਪੁੱਛੋ। ਚੌਥਾ SSP ਬਦਲ ਗਿਆ ਜਦੋਂ ਮੈਂ ਰੌਲਾ ਪਾਉਂਦਾ ਨਾ 2 ਸਾਲ ਦਾ ਮੇਰੇ ਪਿੰਡ ਵਿਕਦਾ, ਉਹ ਮੇਰੇ ਪਿੰਡ ਵਿਕਦਾ। ਫਿਰ ਇਹ ਕਿਉਂ ਹੁੰਦਾ ਕਿ ਜਦੋਂ ਸੱਪ ਲੰਘ ਜਾਂਦਾ ਉਹਦੀ ਲੀਹ ਕੁੱਟਣ ਦਾ ਕੋਈ ਫਾਇਦਾ ਹੁੰਦਾ ਗਾ? ਜਦੋਂ ਇੱਕ ਕਤਲ ਹੋ ਗਿਆ ਫਿਰ ਪ੍ਰਸ਼ਾਸਨ ਤਾਂ ਡਰਾਮੇ, ਅੱਖਾਂ ਪੂੰਝਣੇ ਆ, ਮਗਰ ਮੱਛ ਦੇ ਹੰਝੂ ਹੈ। ਆਹ ਲੈ ਲਓ, ਹੁਣ ਚਾਹੇ ਇੱਥੇ 50 ਲੱਖ ਵੀ ਦੇ ਦੇਣ, ਉਹ ਬੰਦਾ ਮੁੜੂ? ਉਹਦਾ ਵਿਚਾਰਾ 12-13 ਸਾਲ ਦਾ ਜਵਾਕ ਜਿਹੜਾ ਨਾਥ ਹੋ ਗਿਆ ਯਾਰ। ਮਾਂ ਉਹਦੀ ਪਹਿਲਾਂ ਹੈ ਨਹੀਂ, ਦਾਦੀ ਉਹਦੀ ਬੁੜੀ ਹੋਈ ਪਈ ਆ ਵਿਚਾਰੀ, ਸਾਲ ਆ ਪਤਾ ਨਹੀਂ 6 ਮਹੀਨੇ ਆ, ਦਾਦਾ ਉਹਦਾ ਪਹਿਲਾਂ ਮਰਿਆ ਵਾ, ਉਹਦੇ ਘਰੇ ਕੌਣ ਰਹਿ ਗਿਆ? ਉਹ ਮਰ ਗਿਆ। ਇਹਨਾਂ ਗੱਲਾਂ ਨੂੰ ਲੈ ਕੇ ਫੇਰ ਲੱਖੇ ਨੂੰ ਟਰੋਲ ਹੋਣਾ ਪਊਗਾ। ਲੱਖੇ ਦੇ ਉੱਪਰ ਕਾਫੀ ਜਿਹੜੇ ਕਿ ਟਰੋਲਿੰਗ ਕਰਦਾ IT ਸੈੱਲ ਜਿਹੜਾ ਆਮ ਆਦਮੀ ਪਾਰਟੀ ਦਾ, ਕਹਿੰਦੇ ਰਹਿੰਦੇ ਨੇ ਕਿ ਜਿਹੜਾ ਇਹ ਸੋਸ਼ਲ ਮੀਡੀਆ ਦਾ ਸਰਦਾਰ ਕਿੱਕਲੀਆਂ ਪਾ ਰਿਹਾ ਤੇ ਉਹ ਆਪਦੇ ਪਿੰਡ ਦੇ ਵਿੱਚੋਂ ਹੀ ਚਿੱਟਾ ਖਤਮ ਕਰ ਰਿਹਾ। ਮੈਂ ਉਹੀ ਕਹਿਣਾ, ਮੈਂ ਇਸੇ ਕੰਮ ਨੂੰ ਤਾਂ ਅਸੀਂ ਕਮੇਟੀ ਬਣਾਈ, ਇਕੱਠੇ ਹੋਏ। ਮੇਰੇ ਪਿੰਡ ਦੁਸ਼ਮਣੀ ਦਾ ਮਾਹੌਲ ਹੈ, ਬੰਦੇ ਮਰੇ ਨੇ, ਕਤਲ ਹੋਏ ਨੇ ਸਾਡੇ ਪਿੰਡ ਦੁਸ਼ਮਣੀਆਂ 'ਚ। ਫਿਰ ਵੀ ਉਹਦੇ ਬਾਵਜੂਦ ਵੀ ਪਿੰਡ ਅਸੀਂ ਇਕੱਠਾ ਕੀਤਾ। ਸਾਡੇ ਪਿੰਡ ਨੂੰ ਸਲਾਹ ਕੀ ਮਿਲਿਆ? ਆਹ ਮਿਲ ਗਿਆ, ਆਹ ਮੁੰਡਾ ਮਰ ਗਿਆ। ਇਹਦਾ ਜ਼ਿੰਮੇਵਾਰ ਕੌਣ ਆ? ਕੀ ਪਿੰਡ ਜ਼ਿੰਮੇਵਾਰ ਆ ਕਿ ਸਰਕਾਰ ਜ਼ਿੰਮੇਵਾਰ ਆ? ਮੈਨੂੰ ਐਂ ਦੱਸ, ਸਰਕਾਰ ਜੇ ਮੰਨ ਲਾ ਕੀ ਲੋੜ ਪਈ ਆ ਲੋਕਾਂ ਨੂੰ ਰਾਤ ਨੂੰ ਨੀਂਦਾਂ ਛੱਡ ਕੇ ਲੋਕ ਨਾਕਿਆਂ ਤੇ ਬਹਿੰਦੇ ਆ, ਬੁੜੀਆਂ ਬਹਿੰਦੀਆਂ, ਦਿਨੇ ਬੰਦਾ ਕੰਮ ਕਰਦਾ, ਰਾਤ ਨੂੰ ਨਾਕੇ ਤੇ ਬਹਿੰਦਾ, ਕੀ ਲੋੜ ਆ ਫਿਰ? ਬਿਲਕੁਲ। ਜੇ ਚਿੱਟਾ ਬੰਦ ਹੋ ਜੇ, ਲੋਕ ਦੁਸ਼ਮਣੀਆਂ ਪਾਉਣ, ਲੋਕ ਮਰਨ, ਲੋਕ ਗੋਲੀਆਂ ਖਾਣ, ਲੋਕ ਕਿਰਚਾਂ ਮੂੰਹ 'ਚ ਮਰਵਾ ਕੇ ਮਰਨ, ਲੋਕ ਛੱਤਰ ਖਾਣ, ਲੱਤਾਂ ਤੜਵਾਉਣ, ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਆ ਫੋਨ ਕਰਕੇ ਸਾਡੀ ਗੱਡੀ ਘੇਰ ਕੇ ਦਿਖਾਏ ਹੋਵੇ। ਆ ਜਿਹੜੇ ਨਸ਼ਾ ਵੇਚਣ ਵਾਲੇ ਆ, ਅਸੀਂ ਤਾਂ ਅਸੀਂ ਵੇਚਾਂਗੇ। ਕਬੀਲਦਾਰ ਬੰਦਾ ਚੁੱਪ ਕਰ ਜਾਂਦਾ, ਘਰੇ ਵੜ ਜਾਂਦਾ ਵੀ ਆਪਾਂ ਕੀ ਲੈਣਾ ਯਾਰ। ਉਹਨਾਂ ਦੇ ਮਗਰ ਤਾਕਤਾਂ ਨੇ, ਪਾਵਰਾਂ ਨੇ, ਕੀ ਪੁਲਿਸ ਨੂੰ ਪਤਾ ਨਹੀਂ ਯਾਰ? ਇਹ ਕਹਿੰਦੇ ਪੁਲਿਸ ਨੂੰ ਪਤਾ ਨਹੀਂ, ਤੁਹਾਨੂੰ ਇਹ ਕਿਵੇਂ ਪਤਾ ਵੀ ਆਹ ਫਲਾਨਾ ਕਿਸਾਨ ਯੂਨੀਅਨ 'ਚ ਕੰਮ ਕਰਦਾ, ਇਹ ਉਹਦਾ ਮੈਂਬਰ ਹੈ, ਇਹ ਬਲਾਕ ਮੈਂਬਰ ਹੈ, ਇਹ ਜ਼ਿਲ੍ਹੇ ਦਾ ਪ੍ਰਧਾਨ, ਇਹ ਕਿਵੇਂ ਪਤਾ? ਉਹਨੂੰ ਕਿਵੇਂ ਫੜ ਲੈਂਦੇ ਹੋ? ਇਹਦਾ ਹੱਲ ਕੀ ਆ ਫਿਰ? ਜੇਕਰ ਗੱਲ ਕੀਤੀ ਜਾਵੇ ਤਾਂ ਹੱਲ ਕੀ ਆ? ਕਿਉਂਕਿ ਹੱਲ ਬਾਈ ਲੋਕ ਆ। ਮੈਂ ਕਹਿੰਦਾ ਜਿੰਨਾ ਚਿਰ ਤੁਸੀਂ ਇਹ ਗੱਲਾਂ 'ਚ ਫਸੇ ਰਹੋਗੇ ਵੀ ਅਸੀਂ ਧੜਿਆਂ 'ਚ ਫਸੇ ਹੋਏ ਲੋਕ ਆ, ਅਸੀਂ ਬਾਦਲਾਂ ਨਾਲ ਆ ਜੀ, ਮੁੱਢ ਛੁੱਡ ਤੋਂ ਜੀ, ਅਸੀਂ ਜੀ ਕਾਂਗਰਸੀਆਂ ਜੀ, ਸਾਡੇ ਪਿਓ ਦਾਦਿਆਂ ਪੜਦਾਦਿਆਂ ਤੋਂ, ਅਸੀਂ ਹੁਣ ਬੌਕਰ ਦੇ ਭਗਤਾਂ ਜੀ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਸੀਂ ਮਰੋਗੇ। ਯਾਦ ਰੱਖਿਓ, ਤੁਹਾਡੇ ਕੋਲ ਪਛਤਾਉਣ ਲਈ ਵੀ ਸਮਾਂ ਨਹੀਂ ਰਹਿਣਾ। ਮੈਂ ਭਗਵੰਤ ਨੂੰ ਗਦਾਰ ਕਿਹਾ ਸੀ, ਇਹਨੇ ਮੇਰੇ ਤੇ ਕੱਲ੍ਹ ਤੰਜ ਕੱਸਿਆ, ਕਹਿੰਦਾ ਕੋਈ ਬੰਦੇ ਮੈਨੂੰ ਗਦਾਰ ਕਹਿੰਦੇ ਆ। ਮੈਂ ਤੈਨੂੰ ਅੱਜ ਵੀ ਗਦਾਰ ਕਹਿਣਾ, ਤੂੰ ਹੈ ਹੀ ਗਦਾਰ ਆ। ਤੂੰ ਸਭ ਤੋਂ ਵੱਡਾ ਗਦਾਰ ਸਾਬਤ ਹੋਏਗਾ ਪੰਜਾਬ ਦਾ, ਜਿਹੜੇ ਤਰੀਕੇ ਨਾਲ ਤੂੰ ਦਿੱਲੀ ਦਾ ਹੱਥ ਠੋਕਾ ਬਣ ਕੇ ਅੱਜ ਤੂੰ ਕੰਮ ਕਰ ਰਿਹਾ, ਜੋ ਨੀਤੀਆਂ ਦਿੱਲੀ ਚਾਹੁੰਦੀ ਹੈ ਉਹ ਤੂੰ ਪੰਜਾਬ 'ਚ ਲਾਗੂ ਕਰ ਰਿਹਾ। ਗੜੇਮਾਰੀ ਦੇ ਪੈਸੇ ਮਿਲ ਗਏ, ਹੜ੍ਹ ਦੇ ਪੈਸੇ ਮਿਲ ਗਏ, ਹੜ੍ਹਾਂ ਦੇ ਮਾਰੇ ਲੋਕਾਂ ਨੂੰ ਪੈਸੇ ਮਿਲ ਗਏ। ਉਹ ਕਹਿੰਦੇ ਅਸੀਂ ਦੇਤਾ 6800 ਕਿੱਥੇ 6800 ਰੁਪਇਆ? ਨੁਕਸਾਨ ਦੇਖੋ ਲੋਕਾਂ ਦਾ। 20 ਸਾਲ ਬਹਾਲ ਨਹੀਂ ਹੁੰਦੇ। ਜਿਹੜੇ ਲੋਕ ਮਰ ਗਏ, ਅਸੀਂ ਰੋੜਕੀ ਪਿੰਡ ਚੱਕ ਕੇ ਆਏ ਮਿੱਟੀ, ਉੱਥੇ ਘੱਟੋ ਘੱਟ 40 ਲੱਖ ਦਾ ਤੇਲ ਮੱਚ ਗਿਆ, 40-45 ਲੱਖ ਦਾ ਤੇਲ ਕੱਲਾ, ਤੇ 15 ਦਿਨ ਲਗਾਤਾਰ 100-150 ਟਰੈਕਟਰ ਹੁੰਦਾ ਸੀ ਰੋਜ਼। ਤੇ ਜੇ ਨਾ ਲੋਕ ਸਾਥ ਦਿੰਦੇ ਪੰਜਾਬ ਦੇ ਉੱਠ ਕੇ ਤੇ ਚੱਕ ਲੈਂਦੇ ਲੋਕ, 20 ਸਾਲ ਨਹੀਂ ਚੱਕਦੇ। ਆ ਜਾ ਕੇ ਦੇਖੋ ਫਾਜ਼ਿਲਕਾ, ਹਬੋਰ ਦਾ ਏਰੀਆ, ਤਰਨਤਾਰਨ ਤੇ ਫਿਰੋਜ਼ਪੁਰ ਦਾ ਏਰੀਆ, 6800 ਰੁਪਇਆ
ਕਿੰਨਾ ਕਿੰਨਾ ਠੇਕਾ ਪਤਾ ਕਿੰਨਾ ਕਿੱਲੇ ਦਾ 70,000 ਤੋਂ ਲੈ ਕੇ 80-85,000 ਰੁਪਇਆ ਠੇਕਾ ਸਾਲ ਦਾ 6800 ਰੁਪਇਆ ਲੈ ਉਹ ਵੀ ਕਿਸੇ ਨੂੰ ਆਊ ਕਿਸੇ ਨੂੰ ਆਊ ਨਹੀਂ ਇਹ ਤਾਂ ਕਹਿੰਦੇ 15,000 ਦੇਵਾਂਗੇ ਗੜੇਮਾਰੀ ਵਾਲੇ ਕੋਈ ਗਰਦੌਰੀ ਨਹੀਂ ਕਰਾਉਂਦੇ ਆ ਗਏ ਗੜੇਮਾਰੀ ਦੀ ਦਿੱਤਾ 6800 6800 ਹਾਲ ਵਾਲਿਆਂ ਨੂੰ ਕਹਿ ਰਹੇ ਨੇ ਹਾਲ ਵਾਲਿਆਂ ਮੈਂ ਕੱਲ ਗੜੇਮਾਰੀ ਵਾਲੇ ਪਿੰਡਾਂ 'ਚ ਜਾ ਕੇ ਆਇਆ ਉਹ ਕਹਿੰਦੇ ਸਾਨੂੰ ਤਾਂ ਕਹਿੰਦੇ 6800 ਰੁਪਇਆ ਕਿੱਲੇ ਦਾ ਆਇਆ ਹੈ ਜੀ ਕਿਸੇ ਨੂੰ ਨਹੀਂ ਆਉਣਾ ਸਾਡਾ ਤਾਂ ਸੈਂਟਰ ਨਹੀਂ ਦਿੱਤਾ ਇਹਨਾਂ ਨੇ ਕੱਖ ਨਹੀਂ ਦਿੱਤਾ 600 ਸੈਂਟਰ ਦਾ 6800 ਕਹਿੰਦੇ ਸੈਂਟਰ ਦਾ ਆਇਆ ਸੈਂਟਰ ਦਾ ਆਇਆ ਹਾਂ ਇਹਨਾਂ ਦਾ ਕੋਈ ਸੈਂਟਰ ਦਾ ਹੀ ਹੈ ਕਿਸਾਨੀ ਬਣੀ ਬਿਲਕੁਲ ਅਸੀਂ ਬੈਠੇ ਆ ਪਰ ਗੱਲ ਕੁਝ ਹੋਰ ਯਾਰ ਆ ਤੁਸੀਂ ਨਾ ਪਤਾ ਗੱਲ ਮੈਂ ਕਹਿਣਾ ਤੁਸੀਂ ਸੱਚਾਈ ਦੱਸੋ ਲੋਕਾਂ ਨੂੰ ਵੀ ਪੰਜਾਬ 3.5 ਲੱਖ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ ਤੁਸੀਂ